ਜੀ ਸਤਿ ਰੋੜਾ ਸ਼੍ਰੀ ਸਾਹਿਬ ਅਕਾਲ ਜੀ। ਲਾਈਵ ਜਾ ਰਹੇ ਆ। ਨਮਸਕਾਰ, ਆਦਾਬ ਸਾਰੇ ਹੀ ਦੋਸਤਾਂ ਨੂੰ। ਇੱਕ ਵਾਰ ਫਿਰ ਪੰਜਾਬੀ ਲਹਿਰ ਦੇ ਪ੍ਰੋਗਰਾਮ ਪੰਜਾਬੀ ਸ਼ਾਸਤਰ ਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ। ਵੈਲਕਮ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਸਾਡੇ ਸਾਰਿਆਂ ਨਾਲ ਜੁੜਨ ਦੇ ਲਈ। ਅੱਜ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਅਸੀਂ ਇਸ ਸਾਥ ਵਿੱਚ ਆਪ ਸਾਡੇ ਨਾਲ ਗੱਲਬਾਤ ਕਰਨੀ ਹੈ, ਕੁਝ ਤੁਹਾਡੇ ਕੋਲ ਸਿੱਖਣਾ ਹੈ, ਕੁਝ ਸਾਂਝ ਪਾਉਣੀ ਹੈ। ਤੇ ਇਸ ਵਾਸਤੇ ਇੱਕ ਵਾਰ ਫਿਰ ਇਕੱਠੇ ਹੋਏ ਹਾਂ। ਨਾਲ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਕਮੈਂਟਸ ਵੀ ਆਉਣੇ ਸ਼ੁਰੂ ਹੋ ਗਏ ਨੇ। ਕਮੈਂਟਸ ਦੀ ਗੱਲ ਕਰ ਲਈਏ ਤੇ ਉਸ ਦੀ ਗੱਲ ਵੀ ਕਰਾਂਗੇ, ਤੇ ਦੋਸਤਾਂ ਨੇ ਬਹੁਤ ਸਾਰੇ ਚੀਜ਼ਾਂ ਦੀ ਗੱਲ ਕਰਨ ਦੇ ਅੱਜ ਮਸ਼ਵਰੇ ਵੀ ਸਾਨੂੰ ਦਿੱਤੇ, ਉਹਨਾਂ ਬਾਰੇ ਵੀ ਗੱਲ ਕਰਾਂਗੇ। ਕੇਵਲ ਜਗਪਾਲ ਸਾਹਿਬ ਕਹ ਰਹੇ ਪੰਜਾਬੀ from pre-partition Punjab need to know their history, where they originally migrated from. We need to bring historian in the program. ਬਿਲਕੁਲ ਜੀ, ਅਸੀਂ ਜਿੱਥੋਂ ਸ਼ੁਰੂਆਤ ਕੀਤੀ ਪ੍ਰੋਗਰਾਮ ਦੀ ਇਸੇ ਹੀ ਚੀਜ਼ ਤੋਂ ਸ਼ੁਰੂਆਤ ਹੋਈ ਸੀ ਕਿ ਲੋਕ ਆਪਣੇ ਪਿਛੋਕੜ ਨਾਲ ਜੁੜ ਸਕਣ, ਦੋਨਾਂ ਮੁਲਕਾਂ ਦੇ ਹਿਸਟੋਰੀਅਨ ਜਾਂ ਜੋ ਖਾਸ ਇਲਾਕੇ ਦੇ ਐਕਸਪਰਟ ਨੇ ਉਸਨੂੰ ਜੋੜ ਸਕਣ। ਤਾਂ ਅੱਜ ਦੇ ਪ੍ਰੋਗਰਾਮ ਦੀ ਕੁਝ ਅਸੀਂ ਗੱਲ ਇਸੇ ਹੀ ਬਾਰੇ ਕਰਨੀ ਹੈ ਜੀ, ਕਿ ਪ੍ਰੋਗਰਾਮ ਦੇ ਵਿੱਚ ਅਸੀਂ ਲੋਕਾਂ ਨੂੰ ਕਿਵੇਂ ਜੋੜ ਸਕਦੇ ਹਾਂ, ਕਿਵੇਂ ਜੁੜ ਸਕਦੇ ਹਾਂ। ਯਾਨੀ ਕਿ ਅੱਜ ਦੇ ਦੌਰ ਦੇ ਵਿੱਚ, ਸੋਸ਼ਲ ਮੀਡੀਆ ਦੇ ਦੌਰ ਵਿੱਚ, ਜਦੋਂ ਅਸੀਂ ਦੂਸਰੀ ਜਾਂ ਤੀਸਰੀ ਜਨਰੇਸ਼ਨ, ਤੀਸਰੀ ਪੀੜ੍ਹੀ ਚੱਲ ਰਹੀ ਹੈ, ਤੇ ਉਹ ਫਿਰ ਵੀ ਆਪਣੇ ਪਿਛੋਕੜ ਨਾਲ ਆਪਣੇ ਪਿਛਲੇ ਘਰਾਂ ਦੇ ਵਿੱਚ ਜਾਣਾ ਚਾਹੁੰਦੇ, ਪਿੰਡਾਂ ਤੱਕ ਪਹੁੰਚ ਕਰਨਾ ਚਾਹੁੰਦੇ, ਉਹ ਤੇ ਰਸਾਈ ਉਹਨਾਂ ਦੀ ਕਿਵੇਂ ਹੋਵੇ, ਇਸ ਬਾਰੇ ਅਸੀਂ ਗੱਲ ਕਰਨੀ ਹੈ। ਮੈਂ ਤੁਹਾਨੂੰ ਆਪਣੀ ਕਹਾਣੀ ਦੱਸ ਦਿੰਦਾ, ਸ਼ਾਇਦ ਇਸ ਨਾਲ ਕੁਝ ਲੋਕਾਂ ਨੂੰ ਇੰਸਪੀਰੇਸ਼ਨ ਮਿਲ ਜਾਵੇ, ਰਾਹ ਮਿਲ ਜਾਵੇ ਕਿ ਕਿਵੇਂ ਅਸੀਂ ਪਿਛੋਕੜ ਨੂੰ ਲੱਭ ਸਕਦੇ ਹਾਂ। ਪਹਿਲੀ ਗੱਲ ਸਾਰਿਆਂ ਨਾਲੋਂ, ਜਦੋਂ ਮੈਂ ਨਿੱਕਾ ਹੁੰਦਾ ਸੀ, ਮੈਂ ਆਪਣੇ ਦਾਦਾ ਜੀ ਕੋਲ ਬਹਿ ਕੇ ਬਹੁਤ ਸਾਰੇ ਉਹਨਾਂ ਕੋਲ ਕਿੱਸੇ, ਕਹਾਣੀਆਂ, ਗੱਲਾਂ ਬਾਤਾਂ ਸੁਣਦਾ, ਜਿਹਦੇ ਚੋਂ ਪਿੰਡਾਂ ਦੇ ਨਾਂ ਲੈਂਦੇ ਸੀ, ਆਪਣੇ ਦੋਸਤਾਂ ਦੇ ਨਾਂ ਲੈਂਦੇ ਸੀ। ਮੈਂ 9ਵੀਂ ਜਮਾਤ ਚ ਪੜ੍ਹਦਾ ਸੀ, ਮੈਂ ਟੇਪ ਰਿਕਾਰਡ ਤੇ ਕੈਸਟਾਂ ਰਿਕਾਰਡ ਕਰਦੇ, ਉਸ ਸਮੇਂ ਕੈਸਟਾਂ ਦਾ ਦੌਰ ਸੀ, ਕੈਸਟ ਦੀ ਸਾਰੀ ਗੱਲਬਾਤ ਰਿਕਾਰਡ ਕਰ ਲਈ। ਉਹ ਜੋ ਕੁਝ ਨਾਮ ਮੈਨੂੰ ਚੇਤੇ ਰਹਿ ਗਏ, ਕੁਝ ਰਿਕਾਰਡ ਹੋਣ ਕਰਕੇ ਬਚ ਗਏ। ਜਦੋਂ ਮੈਂ ਆਪਣੇ ਗੂਗਲ ਮੈਪਸ ਦਾ ਦੌਰ ਆਇਆ ਤੇ ਉਸ ਦੇ ਨਕਸ਼ੇ ਤੇ ਆਪਣੇ ਪਿੰਡ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਮੈਨੂੰ ਦੱਸਿਆ ਜਾਂਦਾ ਸੀ ਉਸ ਵੇਲੇ ਪਿੰਡ ਦਾ ਨਾਂ ਸੀ ਭੋਣ ਸੀ, ਜਾਂ ਭੋਣੀ ਕਹਿੰਦੇ ਸੀ, ਪਰ ਉਹ ਨਕਸ਼ੇ ਦੇ ਵਿੱਚ ਕਿਤੇ ਦੱਸਦਾ ਨਹੀਂ ਸੀ। ਜਦੋਂ ਮੈਂ ਨਾਂ ਲੱਭਿਆ, ਹਾਰ ਕੇ ਮੈਂ ਉਹਨਾਂ ਪਿੰਡਾਂ ਨੂੰ ਲੱਭਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਉਹ ਹੋਰ ਨਾਂ ਲੈਂਦੇ ਸੀ। ਉਹਨਾਂ 'ਚੋਂ ਇੱਕ ਪਿੰਡ ਸੀ ਮਹਿੰਗੇ, ਮੈਨੂੰ ਉਹ ਵੀ ਨਾਂ ਲੱਭਿਆ। ਫਿਰ ਦੱਸਿਆ ਕਿ ਖੁਸ਼ਹਾਬ, ਮੈਨੂੰ ਖੁਸ਼ਹਾਬ ਲੱਭ ਗਿਆ। ਉਸ ਦੇ ਨਾਲ ਜਦੋਂ ਮੈਂ ਹੋਰ ਕੋਸ਼ਿਸ਼ ਕਰਦਾ ਰਿਹਾ, ਮੈਨੂੰ ਨਾਲ ਵੀ ਜੋ ਪਿੰਡ ਲੱਭ ਗਏ, ਮੈਂ ਉਸ ਨਿਸ਼ਾਨਦੇਹੀ ਉਸ ਜਗ੍ਹਾ ਦੀ ਕਰ ਲਈ ਜਿੱਥੇ ਕਰੀਬ ਕਰੀਬ ਹੋ ਸਕਦੀ ਸੀ। ਫਿਰ ਮੈਂ ਆਪਣੇ ਦਾਦਾ ਜੀ ਦੋਸਤ ਤੇ ਖਾਨਦਾਨ ਦੇ ਲੋਕਾਂ ਨੂੰ ਲੱਭਣਾ ਸ਼ੁਰੂ ਕੀਤਾ। ਫੇਸਬੁੱਕ ਤੇ ਉਸ ਨਾਂ ਦੇ ਜਿੰਨੇ ਬੰਦੇ ਮੈਨੂੰ ਨਜ਼ਰ ਆਏ, ਮੇਰੇ ਦਾਦਾ ਜੀ ਦੋਸਤਾਂ ਸੀ ਅਲੀ ਨਥੋਕਿਆਂ ਦਾ, ਮੈਂ ਅਲੀ ਨਥੋਕਿਆਂ ਦੇ ਨਾਂ ਦੇ ਨਥੋਕਾ ਜਦੋਂ ਲੱਭਣਾ ਸ਼ੁਰੂ ਕੀਤਾ, ਮੈਨੂੰ ਨਥੋਕਿਆਂ ਦੇ ਨਾਂ ਤੇ ਫੇਸਬੁੱਕ ਤੇ ਪੇਜ ਨਜ਼ਰ ਆ ਗਿਆ। ਉਸ ਪੇਜ ਦੇ ਬੁੱਕ ਤੇ ਹਰ ਇੱਕ ਨਾਲ ਮੈਂ ਰਾਬਤਾ ਕਰਨਾ ਸ਼ੁਰੂ ਕੀਤਾ ਕਿ ਮੈਨੂੰ ਦੱਸੋ ਵੀ ਕੌਣ ਅਲੀ ਨੂੰ ਜਾਣਦਾ ਹੈ। ਮੈਨੂੰ ਦੋ ਨੌਜਵਾਨ ਮੇਰੇ ਅੱਗੇ ਆਏ, ਮੇਰਾ ਹੁਣ ਰਾਬਤਾ ਹੋਇਆ, ਪਿੰਡ ਦੀ ਨਿਸ਼ਾਨਦੇਹੀ ਕਰਤੀ, ਮੈਨੂੰ ਪਿੰਡ ਲੱਭ ਗਿਆ, ਮੈਂ ਆਪਣੇ ਪਿੰਡ ਤੱਕ ਰਸਾਈ ਕਰ ਸਕਿਆ। ਇਹੀ ਤਰੀਕੇ ਕਈ ਵਾਰ ਵਰਤਣੇ ਪੈਣਗੇ, ਕਿਸੇ ਗੂਗਲ ਮੈਪਸ ਨੂੰ ਵਰਤੀਏ। ਪਿੰਡਾਂ ਦੇ ਨਾਂ ਅਕਸਰ ਬਦਲ ਜਾਇਆ ਕਰਦੇ ਨੇ, ਜਾਂ ਬੋਲਣ ਵੀ ਬਦਲ ਜਾਂਦੇ ਨੇ। ਇਸ ਦੀ ਮਿਸਾਲ ਇਹ ਹੈ ਕਿ ਜਿਹੜਾ ਮਹਿੰਗੇ ਪਿੰਡ ਸੀ, ਉਹਦਾ ਅਸਲ ਨਾਂ ਹੈ ਨਿਹੰਗ, ਪਰ ਉਹ ਉੱਥੇ ਲੋਕਲ ਜ਼ੁਬਾਨ ਵਿੱਚ ਸਾਰੇ ਉੱਥੇ ਸਥਾਨਕ ਜ਼ੁਬਾਨ ਵਿੱਚ ਉਹਨੂੰ ਮਹਿੰਗੇ ਕਹਿੰਦੇ ਨੇ। ਸੋ ਇਸ ਕਰਕੇ ਜਦੋਂ ਕਿਸੇ ਨੂੰ ਪੁੱਛੋ ਮਹਿੰਗੇ, ਜੋ ਉਸ ਇਲਾਕੇ ਦਾ ਬੰਦਾ ਤੁਹਾਨੂੰ ਕਹੇਗਾ, ਪਰ ਨਕਸ਼ੇ ਤੇ ਮਹਿੰਗੇ ਨਹੀਂ ਲੱਭੇਗਾ, ਨਕਸ਼ੇ ਤੇ ਨਿਹੰਗ ਲੱਭੇਗਾ। ਇਸ ਤਰ੍ਹਾਂ ਜਿਹੜਾ ਭੋਣ ਸੀ, ਉਹਦਾ ਨਾਂ ਬਦਲ ਕੇ ਬਦਰ ਭੋਣ ਹੋ ਗਿਆ। ਜੇ ਸ਼ਾਇਦ ਉਸ ਦੌਰ ਵਿੱਚ ਵੀ ਬਦਰ ਭੋਣ ਸੀ, ਪਰ ਉਹ ਕਹਿੰਦੇ ਸਾਰੇ ਭੋਣੀ ਕਹਿੰਦੇ ਸੀ। ਸੋ ਭੋਣੀ ਨਾਂ ਨਾਲ ਕੋਈ ਪਿੰਡ ਦੱਸਦਾ ਨਹੀਂ ਗੂਗਲ ਮੈਪਸ ਤੇ। ਸੋ ਜਦੋਂ ਤੁਹਾਡੇ ਕੋਲ ਕੁਝ 2, 4, 5 ਨਾਂ ਹੋਣਗੇ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਉਦੋਂ ਤੱਕ ਰਸਾਈ ਕਰ ਸਕੋਗੇ, ਚਾਹੇ ਉਹ ਹਿੰਦੁਸਤਾਨ ਵਿੱਚ ਨੇ ਜਾਂ ਪਾਕਿਸਤਾਨ ਵਿੱਚ ਨੇ। ਤੇ ਲੋਕਾਂ ਦੇ ਦੋਸਤਾਂ ਦੇ ਨਾਂ ਯਾਦ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੇ ਨਾਂ ਲਏ ਜਾਂਦੇ ਸੀ, ਜਾਂ ਉਸ ਇਲਾਕੇ ਦੇ ਹੋਰ ਪਿੰਡਾਂ ਦੇ ਨਾਂ ਲਓ, ਸਕੂਲ ਮਾਸਟਰਾਂ ਦੇ ਨਾਂ ਲਓ, ਪਟਵਾਰੀਆਂ ਦੇ ਨਾਲ ਨੂੰ ਯਾਦ ਕਰ ਲੈਂਦੇ ਨੇ, ਨੰਬਰਦਾਰਾਂ ਦਾ ਨਾਂ ਚੇਤੇ ਕਰੋ ਜਦੋਂ ਨੂੰ ਕਿਸੇ ਨੇ ਲਿਆ ਹੋਵੇ, ਉਹਨਾਂ ਦੇ ਨਾਲ ਚੀਜ਼ਾਂ ਲੱਭਣੀਆਂ ਥੋੜ੍ਹੀ ਸੁਖਾਲੀਆਂ ਹੋ ਜਾਣਗੀਆਂ। ਅੱਛਾ, ਇਸੇ ਗੱਲਬਾਤ ਨੂੰ ਹੋਰ ਵੀ ਅੱਗੇ ਕਰਾਂਗੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਦੀ ਸਾਥ ਵਿੱਚ ਕਰਾਂਗੇ। ਤੇ ਹਮੇਸ਼ਾ ਮੇਰੇ ਪ੍ਰੋਗਰਾਮ ਵਿੱਚ ਮੇਰਾ ਸਾਥ ਨਿਭਾਉਣਗੇ ਨਾਸਰ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਆ ਜਾਓ ਜੀ, ਤੁਸੀਂ ਕਰੋ ਜੀ ਗੱਲਬਾਤ। ਅਸਲਾਮੁਅਲੈਕਮ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੇ ਪ੍ਰੋਗਰਾਮ 'ਚ ਵੈਲਕਮ ਰੋੜਾ ਸਾਹਿਬ, ਸਾਰੇ ਦੋਸਤਾਂ ਨੂੰ ਜਿੰਨੇ ਵੀ ਆ ਚੁੱਕੇ। ਰੋੜਾ ਸਾਹਿਬ, ਜਦੋਂ ਤੁਹਾਡੇ ਤੋਂ ਸ਼ੁਰੂਆਤ ਕਰੀ ਦੀ ਆ, ਬੜੀਆਂ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ, ਬਹੁਤ ਸੋਹਣੀਆਂ ਗੱਲਾਂ ਕਰਦੇ ਰੋੜਾ ਸਾਹਿਬ। ਤੇ ਇਹਦੇ ਤੇ ਰੋੜਾ ਸਾਹਿਬ ਮੈਂ ਥੋੜੀ ਜਿਹੀ ਗੱਲ ਹੋਰ ਅੱਗੇ ਵਧਾਉਣਾ ਵੀ ਅੱਜ ਦਾ ਸਾਡਾ ਟੌਪਿਕ, ਜਿਵੇਂ ਵੀ ਰਾਤੀ ਵੀ ਅਸੀਂ ਜਿਵੇਂ ਗਰੁੱਪ ਓਪਨ ਕੀਤਾ ਸੀ ਘੰਟੇ ਵਾਸਤੇ, ਉਹਦੇ 'ਚ ਡਿਸਕਸ਼ਨ ਹੋ ਰਹੀ ਸੀ ਵੀ ਟੌਪਿਕ ਕੀ ਹੋਣਾ ਚਾਹੀਦਾ। ਸੋ ਜ਼ਿਆਦਾ ਦੋਸਤਾਂ ਨੇ ਸੁਜੈਸਟ ਕੀਤਾ ਵੀ ਇਹ ਟੌਪਿਕ ਤੁਹਾਡਾ ਵਧੀਆ ਹੈ, ਇੱਥੇ ਹੋਣਾ ਚਾਹੀਦਾ। ਇੱਕ ਦੋਸਤ ਨੇ ਵਿੱਚ ਮਸ਼ਵਰਾ ਦਿੱਤਾ, ਮੈਂ ਉਸ ਤੋਂ ਪਹਿਲੇ ਵੀ ਇੱਕ ਕੰਮ ਕਰ ਰਿਹਾ ਸੀ ਉਹਦੇ ਤੇ। ਜਿਸ ਤਰ੍ਹਾਂ ਆਰਕਾਈਵ 1947 ਤੋਂ ਨਾਂ ਤੋਂ ਇੱਕ ਵੈਬਸਾਈਟ ਹੈ,
ਸੋ ਉਹਨਾਂ ਸਾਹਿਬ ਮੈਂ ਸੋਚ ਰਿਹਾ ਕਿਉਂ ਨਾ ਇਸ ਤਰ੍ਹਾਂ ਦੀ ਇੱਕ ਵੈਬਸਾਈਟ ਬਣਵਾਈ ਜਾਵੇ, ਉਹਦਾ ਇੰਟਰਫੇਸ ਇਸ ਤਰ੍ਹਾਂ ਦਾ ਹੋਵੇ ਕਿ ਉਹਦੇ ਵਿੱਚ ਚਾਹੇ ਵੀਡੀਓਜ਼ ਚਾਹੇ ਵੈਸੇ ਜਿਹੜੀ ਇਨਫੋਰਮੇਸ਼ਨ ਆ ਵੀ ਇੱਕ ਸਪੋਜ਼ ਮੈਂ ਆਪਣੀ ਇਨਫੋਰਮੇਸ਼ਨ ਉਹਦੇ 'ਚ ਦੇਵਾਂ ਕਿ ਮੇਰਾ ਆਹ ਨਾਂ ਆ, ਮੇਰਾ ਪਿਛਲਾ ਪਿੰਡ ਆ ਵਾ, ਹੁਣ ਮੈਂ ਇੱਥੇ ਬੈਠਾ ਵਾਂ, ਮੇਰਾ ਆਹ ਕੰਟੈਕਟ ਆ, ਮੇਰਾ ਈਮੇਲ ਨੰਬਰ ਆ, ਜੇ ਕੋਈ ਮੇਰੇ ਕੋਲ ਕੋਈ ਸਟੋਰੀ ਉਹਦੇ ਰਿਲੇਟਡ ਹੈਗੀ, ਕਿਸੇ ਬਜ਼ੁਰਗ ਦੀ ਸਟੋਰੀ ਹੈ ਤਾਂ ਉਹਦੇ ਤੇ ਸਟੋਰੀ ਅਪਲੋਡ ਕਰਾਂ। ਸੋ ਇਸ ਤਰ੍ਹਾਂ ਦੀ ਵੈਬਸਾਈਟ ਦਾ, ਇਸ ਤਰ੍ਹਾਂ ਦੀ ਆਰਕਾਈਵ ਦਾ ਮੈਂ ਸੋਚ ਰਿਹਾ ਕਿ ਕੋਈ ਦੋਸਤ ਜੇ ਸਾਡੀ ਹੈਲਪ ਕਰਦੇ ਇਸ ਤਰ੍ਹਾਂ ਦੀ ਵੈਬਸਾਈਟ ਬਣਾਉਣ 'ਚ, ਅਸੀਂ ਉਹਦੇ ਤੇ ਵੀ ਕੰਮ ਕਰ ਸਕਦੇ, ਕਿਉਂਕਿ ਇਨ ਫਿਊਚਰ ਡਿਜੀਟਲ ਦੌਰ ਆ, ਕੰਪਿਊਟਰ ਦਾ ਦੌਰ ਆ, ਇੰਟਰਨੈਟ ਦਾ ਦੌਰ ਆ, ਉਹ ਲੱਭਣਾ ਸੌਖਾ ਹੋਵੇ। ਜੀ ਬਿਲਕੁਲ, ਮੇਰਾ ਖਿਆਲ ਬਹੁਤ ਜ਼ਬਰਦਸਤ ਆਈਡੀਆ ਹੈ ਨਾਸਰ ਸਾਹਿਬ ਤੁਹਾਡਾ, ਇਹ ਜਿਹੜਾ ਵੈਬਸਾਈਟ ਵਾਲਾ ਆਈਡੀਆ ਬੜਾ ਜ਼ਬਰਦਸਤ ਆਈਡੀਆ ਹੈ। ਸਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਨੇ ਜੀ, ਸਾਡੇ ਦੋਸਤ ਜਿਹੜੇ ਦੇਖ ਰਹੇ ਨੇ, ਜੇ ਉਹਨਾਂ 'ਚ ਕੋਈ ਵੈਬਸਾਈਟ ਬਣਾਉਣ ਦਾ ਐਕਸਪਰਟ ਹੋਵੇ ਤੇ ਨਾਸਰ ਸਾਹਿਬ ਨਾਲ ਰਾਬਤਾ ਕਰ ਲੈਣਾ, ਇਹ ਬੜਾ ਵਧੀਆ ਆਈਡੀਆ ਤੁਹਾਡਾ ਜੀ। ਹਾਂਜੀ, ਉਹਦੇ 'ਚ ਉਹਦਾ ਜੇ ਡੈਮੋ ਦੀ ਗੱਲ ਆਪਾਂ ਕਰੀਏ ਤੇ ਆਰਕਾਈਵ 1947 ਦੇ ਨਾਂ ਤੋਂ ਇੱਕ ਆਲਰੇਡੀ ਹੈ, ਉਹ ਲੇਕਿਨ ਸਿਰਫ ਵੀਡੀਓਜ਼ ਅਪਲੋਡ ਕਰਦੇ ਨੇ। ਸੋ ਇਸ ਤਰ੍ਹਾਂ ਦੀ ਮੈਂ ਸੋਚ ਰਿਹਾ ਸੀ ਵੀ ਇਸ ਤਰ੍ਹਾਂ ਹੋ ਜੇ ਤੇ ਲੋਕਾਂ ਵਾਸਤੇ ਆਸਾਨੀ ਜਿਹੜੀ ਉਹ ਬਹੁਤ ਜ਼ਿਆਦਾ ਹੋ ਜਾਏਗੀ, ਕਿਉਂਕਿ ਹਰ ਬੰਦੇ ਕੋਲ ਉਹਦੀ ਐਕਸੈਸ ਹੋਵੇ। ਸਪੋਜ਼ ਡੈਸ਼ਬੋਰਡ ਤੇ ਨਹੀਂ ਹੋਏਗਾ ਸਾਰਿਆਂ ਕੋਲ, ਲੇਕਿਨ ਇਨਫੋਰਮੇਸ਼ਨ ਉਹਦੇ 'ਚ ਅਪਲੋਡ ਕਰਨ ਦੀ ਆਪਸ਼ਨ ਹੋਵੇ, ਜਾਂ ਸਾਨੂੰ ਇਨਫੋਰਮੇਸ਼ਨ ਭੇਜਣ ਅਸੀਂ ਉਹਨੂੰ ਅਪਲੋਡ ਕਰਦੀ, ਇਸ ਤਰ੍ਹਾਂ ਦਾ ਹੋ ਜਾਏ, ਲੋਕਾਂ ਦਾ ਜਿਹੜੇ ਨੇ ਲੱਭਣਾ ਆਸਾਨ ਹੋਵੇ। ਸੋ ਇਸ ਤਰ੍ਹਾਂ ਦੀ ਵੈਬਸਾਈਟ ਦਾ ਸੋਚ ਰਹੇ, ਜੇ ਕੋਈ ਦੋਸਤ ਸਾਡੇ ਇਹ 'ਚ ਹੈਲਪ ਕਰ ਸਕਦਾ ਤਾਂ ਜ਼ਰੂਰ ਸਾਨੂੰ ਦੱਸਿਓ। ਮੈਨੂੰ ਇੱਕ ਦੋਸਤ ਨੇ ਮੈਸੇਜ ਕੀਤਾ ਸੀ ਕਿ ਗੂਗਲ ਵਰਕ ਸ਼ੀਟ ਦੇ ਨਾਂ ਤੋਂ ਮੈਨੂੰ ਦੱਸਣ ਡਿਆ ਸੀ। ਹੁਣ ਆਈ ਡੋਂਟ ਨੋ ਕਿ ਕੀ ਉਹਨਾਂ ਨੇ ਮੈਨੂੰ ਮੈਸੇਜ ਥੋੜੀ ਦੇਰ ਪਹਿਲਾਂ ਕੀਤਾ ਸੀ ਕਿ ਜੇ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਕੋਈ ਡਿਜ਼ਾਈਨ ਕਰਦਾ ਅੱਜ ਦੇ ਪ੍ਰੋਗਰਾਮ ਵਾਸਤੇ ਜਾਂ ਇਨ ਫਿਊਚਰ ਦੇ ਪ੍ਰੋਗਰਾਮ ਵਾਸਤੇ, ਤੇ ਉਹਦੇ ਤੇ ਆਸਾਨੀ ਹੋ ਜਾਏਗੀ, ਤੁਸੀਂ ਡਾਟਾ ਉੱਤੇ ਅਪਲੋਡ ਕਰ ਸਕਦੇ ਹੋ। ਜੀ, ਗੂਗਲ ਵਰਕਸ਼ੀਟ ਬੜਾ ਇੱਕ ਬੇਸਿਕ ਤਰੀਕਾ, ਜਿਵੇਂ ਕਹਿ ਲਓ ਕਿ ਇੱਕ ਅਸੀਂ ਕਾਪੀ ਲਾ ਲਈ ਵੀ ਜਿੱਥੇ ਸ਼ਹਿਰ ਦਾ ਨਾਂ, ਪਿੰਡ ਦਾ ਨਾਂ, ਬੰਦੇ ਦਾ ਨਾਂ, ਈਮੇਲ ਐਡਰੈਸ, ਇੱਕ ਉਸ ਕਿਸਮ ਦੀ ਇੱਕ ਲਿਸਟ ਬਣ ਜਾਏਗੀ। ਪਰ ਜਿਹੜਾ ਤੁਸੀਂ ਵੀ ਗੱਲ ਕਰ ਰਹੇ ਹੋ, ਨਕਸ਼ੇ ਦੇ ਹਿਸਾਬ ਨਾਲ ਅਸੀਂ ਬਣਾ ਲਈਏ ਕਿ ਜਿੱਥੇ ਨਕਸ਼ੇ ਦੇ ਤੁਸੀਂ ਪਿੰਡ ਨੂੰ ਕਲਿੱਕ ਕੀਤਾ, ਉਸ ਪਿੰਡ ਦੇ ਜਿੰਨੇ ਤੁਹਾਡੇ ਜਾਣ ਵਾਲੇ ਲੋਕ ਨੇ ਉਹਨਾਂ ਦੇ ਕੰਟੈਕਟ ਉੱਥੇ ਆ ਜਾਣ ਕਿ ਵੀ ਇਸ ਇਲਾਕੇ ਦੇ ਇਹ 4 ਜੀ ਨੇ ਜਿਹੜੇ ਤੁਹਾਨੂੰ ਮਿਲਵਾ ਸਕਦੇ ਨੇ ਕਿਸੇ ਨਾਲ। ਉਸ ਨਾਲ ਕਾਫੀ ਲੋਕਾਂ ਦੀ ਮਦਦ ਹੋ ਜਾਏਗੀ। ਅਸੀਂ ਅਕਸਰ ਇਹ ਜਾਣਦੇ ਹਾਂ ਕਿ ਜੀ ਮੇਰਾ ਪਿੰਡ ਫਲਾਣੇ ਸ਼ਹਿਰ ਦੇ ਨੇੜੇ ਸੀ, ਮੇਰਾ ਪਿੰਡ ਫੈਸਲਾਬਾਦ ਤੋਂ 30 ਕਿਲੋਮੀਟਰ ਦੂਰ ਇਸ ਪਾਸੇ ਸੀ। ਜੇ ਉਸ ਇਲਾਕੇ ਦੇ ਸਾਨੂੰ 5-10 ਬੰਦੇ ਮਿਲ ਜਾਣ, ਇਸੇ ਤਰ੍ਹਾਂ ਜੇ ਸਾਨੂੰ ਕਰਨਾਲ ਦੇ 5-7-10 ਬੰਦੇ ਮਿਲ ਜਾਣ ਕਿ ਕਰਨਾਲ ਤੋਂ ਲਹਿੰਦੇ ਵਾਲੇ ਪਾਸੇ 10 ਬੰਦੇ ਹੋਣ, ਚੜ੍ਹਦੇ ਵਾਲੇ ਪਾਸੇ 10 ਬੰਦੇ ਹੋਣ, ਉਹ ਸਾਡੀ ਸਾਰੀ ਮਦਦ ਕਰ ਸਕਦੇ। ਬੜਾ ਵੱਡਾ ਰਿਸੋਰਸ ਬਣ ਜਾਏਗਾ ਇਹ ਹਮੇਸ਼ਾ ਵਾਸਤੇ। ਤੇ ਇਹ ਵੈਬਸਾਈਟ ਵਾਲਾ ਆਈਡੀਆ ਮੈਨੂੰ ਬਹੁਤ ਚੰਗਾ ਲੱਗਿਆ, ਇਸ ਉੱਤੇ ਕੰਮ ਅਮਲ ਕਰਨ ਦੀ ਲੋੜ ਹੈ। ਜੀ ਹਾਂਜੀ, ਬੇਨੀ ਕਟਾਰੀਆ ਜੀ ਕਹਿੰਦੇ ਵੈਬਸਾਈਟ ਮੇ ਬੀ ਮੋਰ ਕਨਵੀਨੀਅੰਟ ਦੈਨ ਗੂਗਲ ਸ਼ੀਟ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਬੇਨੀ ਜੀ, ਇਹ ਕੋਸ਼ਿਸ਼ ਵੀ ਇਹੀ ਹੈ ऐसा कुछ करिए। अच्छा, बिनी कटारिया जी एक और सवाल है, ढिल्लों साहब, कच्ची कोठी कोट राधा कृष्ण बारे कोई जानकारी, कोई इन्फॉर्मेशन ਤੁਹਾਡੇ ਕੋਲ ਮਾਲੂਮਾਤ ਹੈ ਨੇ ਤੁਹਾਡੇ ਕੋਲ ਜੀ, ਇਹ ਦੱਸੋ ਜੀ। ਬਿਲਕੁਲ ਬਿਲਕੁਲ ਜੀ, ਹੁਣੇ ਨਈਮ ਰਜ਼ਾ ਸੰਧੂ ਸਾਹਿਬ ਆ ਜਾਣਗੇ, ਉਹ ਤੁਹਾਨੂੰ ਨੰਬਰ ਵੀ ਉਹਨਾਂ ਦਾ ਸ਼ੇਅਰ ਕਰ ਦੇਣਾ, ਉਹ ਉੱਥੇ ਦੇ ਨਹੀਂ, ਬਿਲਕੁਲ ਉਸ ਸਾਈਡ ਦੇ ਨੇ। ਤੇ ਫਿਰ ਅੱਜ ਉਹੀ ਗੱਲ ਹੈ ਤੇ ਅਸੀਂ ਅੱਜ ਦਾ ਟੌਪਿਕ ਉਹੀ ਰੱਖਿਆ। ਅਗਰ ਤੁਸੀਂ ਜਿਨ੍ਹਾਂ ਦੀ ਕਾਲ ਨਹੀਂ ਵੀ ਅਸੀਂ ਲੈ ਸਕਦੇ, ਉਹ ਪੁੱਛਣਾ ਚਾਹੁੰਦੇ ਨੇ ਆਪਣੇ ਪਿਛੋਕੜ ਬਾਰੇ, ਆਪਣੇ ਪਿੰਡ ਬਾਰੇ, ਜਾਂ ਕਿਸੇ ਨੂੰ ਲੱਭਣਾ ਚਾਹੁੰਦੇ ਨੇ, ਤੇ ਅਗਰ ਸਾਡੇ ਨਾਲ ਉਹਨਾਂ ਦਾ ਕੰਟੈਕਟ ਨਹੀਂ ਵੀ ਹੁੰਦਾ ਤੇ ਤੁਸੀਂ ਆਪਣਾ ਕਮੈਂਟ ਦੇ ਵਿੱਚ ਆਪਣਾ WhatsApp ਨੰਬਰ ਜਾਂ ਈਮੇਲ ਆਈਡੀ ਵਗੈਰਾ ਤੁਸੀਂ ਛੱਡ ਸਕਦੇ ਜੀ, ਜਾਂ ਸਾਰਾ ਲਿਖ ਸਕਦੇ ਜੀ ਵੀ ਮੈਂ ਇੱਥੇ ਰਹਿਣਾ, ਇਸ ਏਰੀਏ ਦੇ ਵਿੱਚ ਹੁਣ ਬੈਠਾ, ਇੱਥੋਂ ਮੇਰੇ ਵੜਕੇ ਆਏ ਨੇ, ਉਹ ਸਾਰਾ ਲਿਖ ਸਕਦੇ ਜੀ। ਅੱਛਾ, ਇੱਕ ਬਿੰਨੋ ਖੈਬਲ ਸਾਹਿਬ ਨੇ ਰਿਕੁਐਸਟ ਕੀਤੀ ਹੈ, ਜੇ ਕੋਈ ਪੰਜਾਬੀ ਵੀਰ ਮਿਰਜ਼ੇ ਦੇ ਪਿੰਡ ਦਾਨਾਵਾਲ ਦੇ ਨੇੜੇ ਤੋਂ ਲਾਈਵ ਦੇਖ ਰਿਹਾ ਤੇ ਰਿਪਲਾਈ ਜ਼ਰੂਰ ਕਰਨਾ, ਵੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ। ਬਿੱਟੂ ਖੈਬਲ ਸਾਹਿਬ ਨੇ ਰਿਕੁਐਸਟ ਕੀਤੀ ਹੈ, ਉਹ ਲਿਖਿਆ ਕਿ ਗੁਰਮੁਖੀ ਵਿੱਚ ਹੈ ਤੇ ਸ਼ਾਇਦ ਜਿਹੜੇ ਦਾਨਾਵਾਲ ਚ ਵੇਖ ਰਹੇ ਹੋ ਪੜ੍ਹ ਨਾ ਸਕਣ, ਜੇ ਉਸ ਇਲਾਕੇ ਦਾ ਕੋਈ ਵੇਖ ਰਿਹਾ ਤਾਂ ਬਿੱਟੂ ਜੀ ਨਾਲ ਤੁਸੀਂ ਰਾਬਤਾ ਕਰ ਲੈਣਾ ਜੀ। ਅੱਛਾ ਜੀ, ਹੁਣ ਇੱਕ ਹੋਰ ਵੀ ਕੋਸ਼ਿਸ਼ ਕਰਿਓ, ਗੁਰਮੁਖੀ ਜਾਂ ਸ਼ਾਹਮੁਖੀ ਦੀ ਬਜਾਏ ਤੁਸੀਂ ਰੋਮਨ ਚ ਲਿਖੋ, ਅੰਗਰੇਜ਼ੀ ਚ ਲਿਖ ਦਿਓ ਤੇ ਉਸ ਪੜ੍ਹਨਾ ਆਸਾਨ ਹੋਏਗਾ, ਕਿਉਂਕਿ ਉਧਰ ਵਾਲਿਆਂ ਨੂੰ ਸ਼ਾਹਮੁਖੀ ਨਹੀਂ ਆਉਂਦੀ ਤੇ ਇੱਧਰ ਵਾਲਿਆਂ ਨੂੰ ਗੁਰਮੁਖੀ ਨਹੀਂ ਆਉਂਦੀ ਜੀ। Darshan I'm from Kenya. You were talking about Jikoni. It means kitchen in English local language. It's a mixture of Urdu, Punjabi, Gujarati, Arab language. बिल्कुल जी, स्वाहिली ਜਿਹੜੀ ਜ਼ੁਬਾਨ ਹੈ, ਜਿਹੜੀ ਅਫਰੀਕਾ ਕੀਨੀਆ ਵਿੱਚ ਬੋਲੀ ਜਾਂਦੀ ਹੈ, ਉਹ ਬੜੀ ਇੰਟਰਸਟਿੰਗ ਜ਼ੁਬਾਨ ਹੈ, ਕਿਉਂਕਿ ਉੱਥੇ ਬਹੁਤ ਸਾਰੇ ਗੁਜਰਾਤ ਤੋਂ ਲੋਕ ਗਏ, ਜਿਹੜੇ ਕਿ ਗੁਜਰਾਤੀ, ਫਿਰ ਕੱਛੀ ਇੱਕ ਜ਼ੁਬਾਨ ਹੈ, ਕੱਛ ਦੇ ਇਲਾਕੇ ਦੀ, ਉਹ ਬੋਲਣ ਵਾਲੇ, ਪੰਜਾਬੀ ਬੋਲਣ ਵਾਲੇ, ਅਰਬੀ ਬੋਲਣ ਵਾਲੇ ਬਹੁਤ ਸਾਰੇ ਲੋਕ ਉੱਥੇ ਰਹਿੰਦੇ ਨੇ, ਤਾਂ ਉਹਨਾਂ ਦੀ ਵੱਖਰੀ ਇੰਟਰਸਟਿੰਗ ਜ਼ੁਬਾਨ ਹੈ। ਸੋ
अहमद साहब आ गए ने जी। ਅੱਜ ਹੀ ਅਸੀਂ ਹੋਸਟ ਦੇ ਤੌਰ ਤੇ ਅਹਿਮਦ ਸਾਹਿਬ ਦੀਆਂ ਖਿਦਮਤ ਲਵਾਂਗੇ। ਅਹਿਮਦ ਸਾਹਿਬ ਨੂੰ ਪਹਿਲਾਂ ਆਪਾਂ ਦੁਪਹਿਰੇ ਮੈਂ ਕਾਲ ਕੀਤੀ ਸੀ। ਅਹਿਮਦ ਸਾਹਿਬ ਸ਼ੇਅਰ ਸ਼ੂ ਜਿਹੜੀ ਕਰ ਲੈਣੀ ਆ ਤੇ ਕਰਾ ਲੈਣੀ ਆ, ਕਿਉਂਕਿ ਲੋਕ ਤੁਹਾਨੂੰ ਬਹੁਤ ਦਿੰਦੇ ਤੇ ਘਰ ਦੀ ਤੋਂ ਬਚ ਕੇ ਤੇ ਸਾਡੇ ਨਾਲ ਸਕਰੀਨ ਤੇ ਆਇਆ। अस्सलाम वालेकुम जी, सत श्री अकाल जी। सत श्री अकाल। अच्छा जी, वो आज ना टॉपिक ते जाके जरा मैडम बारे हैंडल करना मुश्किल है। बहुत अच्छा हो गया जी, सरबजीत साहब भी आ गए ते मैं कुछ जो एमरजेंसी कम भी आ गए ते उस वजह तो मैं खुश हो गई भी चलो जरा भी सर आ गए ते जरा मैं जरा वो भी निपटा गई सा। मैं जरा प्रोग्राम ने शुरू थी शामिल हो गई। सोशल मीडिया ना अज ने टॉपिक ने हिसाब ना तो जरी गल मतलब राबते नहीं गल होनी पई, ठीक है। ते उस मैंने ज़हन च है कि मतलब सोशल मीडिया सारे जानने उसने फायदे नुकसान जिस तरह मुख्तलिफ चीज़ें, वो एक चीज़ अचानक मैंने ज़हन च आ गई जिस टाइम फेसबुक कदे शुरू से पहली दफा क्रिएट की थी। फेसबुक पे एक दफा एक पोस्ट पढ़ी पंजाबी ने हवाले ना, तो वो मैं जरा थोड़ी जी उसने शेयर भी कर देना और मुमकिन हो सकना भी शायद कहने इल्म च होवे, कहने इनबॉक्स से होवे, कोई कहनी वॉल ते पई होवे ते दोबारा मिल भी हो जाए। लिखी हुई चूंकि उर्दू च उर्दू रस्मुल खत से तो अड्डे वाली साइड तो पाकिस्तानी पंजाब तो मिली थी मिलती। अच्छा, उस पोस्ट इस तरह नहीं मतलब कहानी नहीं सूरत से लिखी हुई क्या बंदे नहीं तरफ जिससे कहानी उन्हें बयान की थी कि जी जिस टाइम गोरे ना जमाना है तो कोई गोरा है उस शौक होया पंजाबी सीखने ना कि भाई मैं पंजाबी सीखना चाहना। उस क्या आख्या भाई यार वन तू फलाना पिंड ही उसे एक बाबा बड़ा पुराना जरा नादर बड़ी जरा मतलब ठेठ पंजाबी तू उसको सीख की से उसने आने पे 10 मिनट पे जिस टाइम स्टॉप से लथा ना बस तो क्या बंदे को पूछना उससे ना राह भाई फलाने बंदे मिलना फलाने गिरा उस राय ते पाया ना उसका हीरा भी वटो वट लगा हुआ है। उसको वटो वट ना मतलब पूछा भी वटो वट के और डायरी खोल के उससे लिख के था वटो वट लगा हुआ है, सीधा सीधा लगा हुआ है। उस तो अगे कोई चल के तो क्या जगह कोई दो बंदे बैठे पे शायद तो एक दूसरे आना पे मैं थोड़े वट कट दे सा फिर वट लफ्ज आया उसको मतलब पूछा वो नोट किया अगे क्या दुकान को गुजरा उस बेड़ा जी अज सवेरे ने कुछ नहीं वटिया, ठीक है यार हम फिर वटिया के वो लिखा उसका मतलब लिखा एक कोई ढेड नाप के बैठा है, ठीक वो तो के मैं सुबह वट पई जाते हैं, ठीक इस वट ना मतलब के फिर मतलब जी बत्ती या दीवे नहीं वट इस तरह मतलब करने मां भूल गए सारे कितने पोस्ट जो मेरे मौजूद नहीं उस गिण के कोई मां याद है 17 किस्म ने वट लिखे हुए 17, ठीक। और जिसने मैं पोस्ट पढ़ी तो उस कोई एक भी एज इस्तेमाल नहीं है जड़ मतलब मां ना आना हो बीइंग अ लैंग्वेज यूजर जबान इस्तेमाल करने सारे आने। और पहली दफा बड़ी हैरानगी हुई कि यार भी मतलब बड़ा पंजाबी असली जबान चूंकि असा क्या इंस्टीट्यूट तो नहीं सीखी स्कूल कॉलेज तो दायरे तो नहीं सीखी शुरू तो एक अपना मतलब होश संभालने हैं तो बोलने हैं इस तरह चूंकि उस तरह कोडिफाई नहीं है इसने लैंग्वेज ग्रामर तो उतना कम नहीं हुआ है जिस तरह मतलब पूरा जबाना ने कम हुआ है इतना एहसास नहीं है भी कितनी रिच जबान कितनी जड़ा मतलब इसके अंदर वैरायटी में भी एक लफ्ज वर्ड उसने तकरीबन 17 इस्तेमाल उस स्टोरी ने अंदर जड़ा गिण के गिनाए हुए हुण तो कोई 5-7 ही याद रह गए ते उस सोशल मीडिया ने जड़ा मतलब उस चीज तो जरा मैं याद आ गया अपने शुरू दौर ने गल और क्या दोस्त को जो पोस्ट हो जरूर सुना शेयर भी करे बड़ी अच्छी शानदार है उस पता लगना कि पंजाबी जबान जरा अड़ी कितनी जरा वसी कितनी बड़ी जबान है जी। तो बिल्कुल सही है पंजाबी जुबान में हर चीज वास्ते ना एक वखरा अखर है रिश्ते जी मैं सब तो बड़ी एग्जाम्पल जी है साढ़े को जिवें अंग्रेजी जुबान में रिश्ते के नाम बहुत सारे बिल्कुल उन्होंने को बड़े लिमिटेड अंग्रेजी विच नाम जे ਅਸੀਂ ਗੱਲ ਕਰੀਏ ਅਸੀਂ ਤਾਂ ਮਾਮੇ ਚਾਚੇ ਤਾਏ ਪਿਓ ਦੇ ਵੱਡੇ ਭਰਾ ਦੇ ਲਈ ਵੱਖਰਾ ਛੋਟੇ ਭਰਾ ਦੇ ਲਈ ਵੱਖਰਾ ਹਰ ਇੱਕ ਵਾਸਤੇ ਸਾਡੇ ਕੋਲ ਵੱਖਰਾ ਹੈ। ਪਰ ਅੰਗਰੇਜ਼ੀ ਵਿੱਚ ਸਾਰੇ ਅੰਕਲ ਐਂਡ ਆਂਟੀ ਜਿਸ ਨੂੰ ਪਾਸ ਛੱਡੀ ਕੰਮ ਦਾ ਕੰਮ ਹੋ ਜਾਂਦਾ ਹੈ। ਅਸੀਂ ਤਾਂ ਇੱਥੇ ਤੱਕ ਪੜਾਇਆ ਕਿ ਸਹੁਰੇ ਦੀ ਦਾਦੀ ਜੋ ਵੀ ਉਹਦਾ ਕੀ ਨਾਂ ਹੈ ਉਹਦੇ ਤੱਕ ਪਹੁੰਚਿਆ ਹੈ ਸਹੁਰੇ ਦੇ ਭਰਾ ਦਾ ਕੀ ਨਾਂ ਹੈ ਉਹਦੇ ਤੱਕ ਰਿਸ਼ਤੇ ਦੇ ਨਾਂ ਰੱਖੇ ਹੋਏ ਗਏ ਨੇ। ਸਾਡੇ ਕੋਲ ਬਹੁਤ ਸਾਡੀ ਜ਼ੁਬਾਨ ਦੀ ਕਮੀ ਨਹੀਂ ਹੈ ਸਾਡੇ ਕੋਲ। ਹੋ ਸਕਦਾ ਅੱਜ ਦੇ ਦੌਰ ਦੇ ਕੁਝ ਅਲਫਾਜ਼ ਸਾਡੇ ਕੋਲ ਕੰਪਿਊਟਰ ਇੰਟਰਨੈਟ ਵਰਗੇ ਨਾ ਹੋਣ ਪਰ ਉਹ ਜ਼ੁਬਾਨ ਵਿੱਚ ਹਮੇਸ਼ਾ ਤਬਦੀਲੀਆਂ ਆਉਂਦੀਆਂ ਨੇ। ਉਹ ਅਸੀਂ ਇੱਕ ਦੂਸਰੇ ਕੋਲ ਉਧਾਰੇ ਲੈ ਲੈਂਦੇ ਹਾਂ ਉਧਾਰ ਲੈ ਕੇ ਅਸੀਂ ਕੰਮ ਚਲਾਉਂਦੇ ਹਾਂ ਪਰ ਫਿਰ ਸਮਾਂ ਪਰ ਤੇ ਸੱਤੇ ਨਾਲ ਉਹ ਵੀ ਸਾਡੇ ਆਪਣੇ ਬਣ ਜਾਂਦੇ और खसूसन जो जिक्र किया ना रिश्ते ना ते उस तो अचानक ही मेरे ज़हन च गल आ गई मतलब बड़ा रिश्ते छोटे बड़े और मुख्तलिफ ना टाइटल जड़े तो ऐ नहीं है मतलब रिचनेस का अंदाजा इस तो लो भाई मेरे जड़ा दादा बू ते उनदे मतलब जड़ा साडू है ते अड़ा हुन साडू लफ्ज़ पंजाबी ना उर्दू च हम जुल्फ आखने ते वो गए जड़ा उम्र करने गए जिस टाइम उम्र अदा करके ते सिर मुंडाया हुआ ना ठीक सिर मुंडा के दा
ਉਸ ਪਲ ਤੇਰੇ ਕੋਲ ਨਹੀਂ ਆਪ ਜਾਣਨ ਦੀ ਗੱਲ ਹੋਣ ਲੱਗ ਪਈ ਨਾ ਵੀ ਯਾਰ ਜਿਹੜਾ ਬਈ ਜਿਹੜਾ ਰਿਸ਼ਤਾ ਬਣਨਾ ਅਸਾਂ ਵੀ ਇਹ ਹਨ ਉਰਦੂ ਚ ਕਿਹਾ ਹਨ ਸਾਡੂ ਤਾਂ ਪਤਾ ਹੈ ਤੇ ਬਾਬਾ ਜੀ ਆਖਿਆ ਯਾਰ ਮਾਂ ਤਾਂ ਨਹੀਂ ਪਤਾ ਠੀਕ ਵਿੱਚ ਨਾਲ ਜਿਹੜੇ ਹੋ ਰਹੇ ਗਰੁੱਪ ਚ ਉਹਨਾਂ ਆਖਿਆ ਜੀ ਹਮ ਜ਼ੁਲਫ ਆਖਨੇ ਇਨਸਾਨ ਆਨੰਦ ਜਣੇ ਹੁਣ ਵਾ ਹਮ ਜ਼ੁਲਫ ਤਾਂ ਨਾ ਹਮ ਭਰਵਟੇ ਹੀ ਹੋਏ ਜਣੇ ਠੀਕ ਹੈ ਸਿਰੇ ਤੇ ਵਾਲ ਤਾਂ ਹੈ ਕੋਈ ਨਹੀਂ वो लैंग्वेज इस किस्म ने रिच है कि भाई एक तो रिश्ते ने टाइटल ना है नहीं और असि उस जरूरत है तय वक्ती तौर ते सिर मुंडाया हुआ हुन सिर ते वाल कोई नहीं टिंड हुई भी ठीक है उन्होंने कहा पहला तो अंबर बटे और ऐसी ये जो गल मशहूर हो गई ठीक है मुड़ को अंबर बटे ही मशहूर हो गया फैमिली दोनों वाल ਅੱਛਾ ਜੀ ਇੱਕ ਸਲੀਮ ਗਿੱਲ ਸਾਹਿਬ ਨੇ ਉਹਨਾਂ ਨੇ ਆਫਰ ਕੀਤਾ ਜੀ ਉਹਨਾਂ ਕਿਹਾ ਮੈਂ ਤੁਹਾਨੂੰ ਵੈਬਸਾਈਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਡਿਸਕਸ਼ਨ ਕਰ ਰਹੇ ਹੋ ਉਹ ਵੈਬਸਾਈਟ ਬਣਾ ਕੇ ਦੇਣਾ ਜ਼ਰੂਰ ਗਿੱਲ ਸਾਹਿਬ ਤੁਸੀਂ ਸਾਨੂੰ ਮੈਸੇਜ ਕਰੋ ਮੈਂ ਤੁਹਾਡਾ ਕੰਟੈਕਟ ਕਰ ਲੈਣਾ ਜ਼ਰੂਰ ਤੁਸੀਂ ਆਪਣਾ ਨੰਬਰ ਜੇ ਛੱਡ ਦਿਓ ਜਾਂ ਮੈਨੂੰ ਇਨਬਾਕਸ ਕਰ ਦਿਓ ਤੇ ਤੁਹਾਡਾ ਆਪਾਂ ਗੱਲਬਾਤ ਕਰ ਲੈਂਦੇ ਹਾਂ ਤਾਂ ਗੱਲਬਾਤ ਜਿਹੜੀ ਅੱਗੇ ਅਹਿਮਦ ਭਾਈ ਆਪਾਂ ਨਾਲ ਨਾਲ ਗੱਲਬਾਤ ਵਧਾਈ ਜਾਈਏ ਵੀ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਤੇ ਆਪਾਂ ਗੱਲਬਾਤ ਕਰੀਏ ਵੀ ਕਿਸ ਤਰ੍ਹਾਂ ਰਾਬਤੇ ਬਣਾਏ ਕਿਸ ਤਰ੍ਹਾਂ ਜਾਣ ਹਿੰਮਤ ਜਿਹੜੀ ਆ ਅਰੋੜਾ ਸਾਹਿਬ ਜਿਵੇਂ ਤੁਸੀਂ ਸ਼ੁਰੂ 'ਚ ਦੱਸਿਆ ਵੀ ਹਿੰਮਤ ਕਰਨੀ ਪੈਂਦੀ ਆ ਵੀ ਲੋਕ ਇੰਟਰਨੈਟ ਤੇ ਸਰਚ ਕਰਨੀ ਪੈਂਦੀ ਆ ਜਿੰਨੀ ਦੇਰ ਤੁਸੀਂ ਆਪਾਂ ਕਾਰਟੂਨ ਵੇਖਦੇ ਆ ਟਿਕਟੋਕ ਵੇਖਦੇ ਆ ਜਾਂ ਗੇਮਾਂ ਖੇਡਦੇ ਉਨੀ ਦੇਰ 'ਚ ਇਹ ਕੰਮ ਕਰ ਲਈਏ ਤੇ ਮੇਰੇ ਨਾਲ ਬਹੁਤ ਸਾਰੇ ਲੋਕ ਤਾਂ ਲੱਗ ਜਾਣ ਜੀ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕਰ ਰਿਹਾ ਸੀ ਕਿ ਤੁਹਾਨੂੰ ਥੋੜੇ ਕਈ ਵਾਰ ਇਨਫੋਰਮੇਸ਼ਨ ਸਾਡੇ ਕੋਲ ਹੁੰਦੀ ਹੈ ਉਹ ਅੱਧੀ ਅਧੂਰੀ ਹੁੰਦੀ ਹੈ ਇੱਕ ਕਮੈਂਟ ਹੈ ਜੀ ਉਸਦਾ ਜਵਾਬ ਦੇ ਲਵਾਂ ਉਸ ਤੋਂ ਬਾਅਦ ਮੈਂ ਅੱਗੇ ਆਪਣੀ ਗੱਲ ਤੋਰਦਾ ਬਿੱਟੂ ਜੀ ਕਹਿੰਦੇ ਸਰਦਾਰ ਜੀ ਕੀ ਗੱਲ ਸਾਡੇ ਪਾਕਿਸਤਾਨੀ ਪੰਜਾਬੀ ਭਰਾਵਾਂ ਪੰਜਾਬੀ ਨਹੀਂ ਆਉਂਦੀ ਵੀਰ ਬਿੱਟੂ ਜੀ ਜਦੋਂ ਪਾਕਿਸਤਾਨ ਵਿੱਚ ਪੰਜਾਬੀ ਲਿਖੀ ਜਾਂਦੀ ਹੈ ਉਹ ਸ਼ਾਹਮੁਖੀ ਸਕ੍ਰਿਪਟ ਯਾਨੀ ਕਿ ਜਿਸ ਨੂੰ ਉਰਦੂ ਸਕ੍ਰਿਪਟ ਕਹਿੰਦੇ ਹੋ ਪਰਸ਼ੀਅਨ ਸਟੈਂਡਰਡ ਉਸ ਤੋਂ ਜਿਹੜੀ ਬੜੀ ਸਕ੍ਰਿਪਟ ਹੈਗੀ ਹੈ ਉਸ ਦੇ ਵਿੱਚ ਲਿਖੀ ਜਾਂਦੀ ਹੈ ਜਿਹੜਾ ਅੱਖਰ ਤੁਸੀਂ ਪੰਜਾਬੀ ਲਿਖ ਰਹੇ ਹੋ ਉਹਦੇ ਚੋਂ ਪੜ੍ਹ ਨਹੀਂ ਸਕਦੇ ਇਸ ਕਰਕੇ ਮੈਂ ਤੁਹਾਡਾ ਕਮੈਂਟ ਪੜ੍ਹ ਕੇ ਦੱਸਿਆ ਸੀ ਕਿ ਦਾਨਾਵਾਲ ਦਾ ਕੋਈ ਦੋਸਤ ਹੋਵੇ ਬਿੱਟੂ ਜੀ ਨਾਲ ਸੰਪਰਕ ਕਰ ਲਵੇ ਰਾਬਤਾ ਕਰ ਲਵੇ ਅੱਛਾ ਜੀ ਜੀ ਗਿੱਲ ਸਾਹਿਬ ਹੈਲੋ ਜੀ ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕਮ ਨਾਸਰ ਵਾਲੇਕੁਮ ਸਲਾਮ ਜੀ ਵਾਲੇਕੁਮ ਸਲਾਮ ਜੀ ਅਰੋੜਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ ਵੈਬਸਾਈਟ ਦੀ ਗੱਲ ਹਾਂਜੀ ਹਾਂਜੀ ਤੁਸੀਂ ਵੈਬਸਾਈਟ ਦੀ ਗੱਲ ਕਰ ਰਹੇ ਸੀ ਤੇ ਇਹ ਮੇਰਾ ਭਤੀਜਾ ਵਾ ਨਦੀਮ ਗਿੱਲ ਹਾਂਜੀ ਇਹ ਸੌਫਟਵੇਅਰ ਇੰਜੀਨੀਅਰ ਆ ਤੇ ਤੁਹਾਡੇ ਨਾਲ ਰਾਬਤਾ ਆਵੇ ਨਾ ਕਰ ਰਿਹਾ ਕਰੋ ਯਾਰ ਕਰ ਗੱਲ अस्सलाम वालेकुम जी ਮਾਸ਼ਾਅੱਲਾ ਜੀ ਗਿੱਲ ਸਾਹਿਬ ਕੀ ਹਾਲ ਹੈ ਠੀਕ ਹੋ ठीक ठाक अल्लाह शुक्र तुसी सुनाओ साहब फिट फाड़ जे ਬਹੁਤ ਵਧੀਆ ਤੁਸੀਂ ਡਿਸਕਸ਼ਨ ਸੁਣ ਲਈ ਹੋਣੀ ਸਾਡੀ ਵੈਬਸਾਈਟ ਦਾ ਜਿਹੜੇ ਆਪਾਂ ਕਰਦੇ ਸਾਂ ਉੱਤੇ ਪਲੈਨਿੰਗ ਕਰਦੇ ਆ ਉਹਦਾ ਤੁਸੀਂ ਜ਼ਰੂਰ ਸਾਨੂੰ ਕੋਈ ਡੈਮੋ ਬਣਾ ਕੇ ਦਿਓ ਤੁਹਾਡਾ ਕੰਟੈਕਟ ਮੈਂ ਕਰਦਾ ਤੁਸੀਂ ਮੈਨੂੰ ਆਪਣਾ ਨਾਸਰ ਢਿੱਲੋਂ ਦੇ ਨਾਮ ਤੋਂ ਮੇਰਾ ਆਈਡੀ ਆ ਫੇਸਬੁੱਕ ਤੇ ਉੱਤੇ ਮੈਸੇਜ ਕਰਿਓ ਮੈਂ ਤੁਹਾਨੂੰ ਰਿਪਲਾਈ ਕਰ ਦਾਂਗਾ ਢਿੱਲੋਂ ਸਾਹਿਬ ਤੁਸੀਂ ਸੁਣ ਪਾ ਰਹੇ ਹੋ ਮੈਨੂੰ ਹਾਂਜੀ ਹਾਂਜੀ ਆਵਾਜ਼ ਆ ਰਹੀ ਤੁਹਾਡੀ ਜੀ ਗਿੱਲ ਸਾਹਿਬ ਦੀ ਆਵਾਜ਼ ਮੇਰਾ ਖਿਆਲ ਨਹੀਂ ਆ ਰਹੀ ਗਿੱਲ ਸਾਹਿਬ ਅਗਰ ਤੁਸੀਂ ਸੁਣਦੇ ਹੋ ਤਾਂ ਮੈਨੂੰ ਇਨਬਾਕਸ ਕਰਿਓ ਮੈਂ ਤੁਹਾਨੂੰ ਰਿਪਲਾਈ ਕਰ ਦੇਣਾ ਜੀ ਰੋਣਾ ਸਾਹਿਬ ਜੀ ਤਾਰਕ ਮੁਹੰਮਦ ਸਾਹਿਬ ਕਹਿੰਦੇ ਜੀ ਤੁਸੀਂ ਰਿਪਲਾਈ ਨਹੀਂ ਕਰਦੇ ਜੀ ਫੇਸਬੁੱਕ ਤੇ ਜੀ ਅਸੀਂ ਪ੍ਰੋਗਰਾਮ ਕਰਦੇ ਹਾਂ ਰਿਪਲਾਈ ਨਹੀਂ ਕਰ ਸਕਦੇ ਤੇ ਤੁਹਾਡੇ ਕਮੈਂਟਸ ਤੇ ਜਿਹਨਾਂ ਦਾ ਜਵਾਬ ਕੱਲ ਸਵਾਲ ਜਵਾਬ ਨੇ ਅਸੀਂ ਉਹਨਾਂ ਨੂੰ ਜ਼ਰੂਰ ਕਰ ਰਹੇ ਹਾਂ ਜੀ ਪਰ ਕਮੈਂਟਸ ਤੇ ਰਿਪਲਾਈ ਕਰਨਾ ਬੜਾ ਔਖਾ ਹੈ ਨਾਲ ਪ੍ਰੋਗਰਾਮ ਕਰਦੇ ਹੋਇਆ ਅੱਛਾ ਜੀ ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀ ਕਿ ਥੋੜੀ ਜਿਹੀ ਹਿੰਮਤ ਮਿਹਨਤ ਕਿਵੇਂ ਕਰਨੀ ਪੈਣੀ ਹੈ ਪਹਿਲੀ ਗੱਲ ਨਿਸ਼ਾਨਦੇਹੀ ਪਿੰਡ ਦੀ ਜੇ ਤੋਂ ਹੁਣ ਕਈ ਵਾਰ ਪਤਾ ਹੁੰਦਾ ਕਿ ਸਾਡਾ ਇਸ ਇਲਾਕੇ ਦਾ ਪਿੰਡ ਹੈ ਬਟਾਲੇ ਦੇ ਕੋਲ ਹੈ ਅੰਮ੍ਰਿਤਸਰ ਦੇ ਕੋਲ ਹੈ ਉਹ ਤੁਸੀਂ ਪਿੰਡਾਂ ਉਸ ਇਲਾਕੇ ਦੇ 2-4 ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਫੇਸਬੁੱਕ ਦੇ ਜ਼ਰੀਏ ਅੱਜ ਕੱਲ੍ਹ ਲੱਭਣਾ ਬੜਾ ਸੌਖਾ ਹੈ ਪਹਿਲਾਂ ਉਸ ਮੈਪ ਲੱਭੋ ਮੈਪ ਦੇ ਨਾਲ ਉਸ ਇਲਾਕੇ ਦੇ ਪਿੰਡਾਂ ਦੇ 2-3 ਦੇ ਨਾਂ ਲੱਭੋ ਫਿਰ ਉਸ ਇਲਾਕੇ ਦੇ ਲੋਕਾਂ ਨੂੰ ਫੇਸਬੁੱਕ ਤੇ ਲੱਭੋ ਤੇ ਅਮੂਮਨ ਸਾਡੇ ਪੰਜਾਬੀ ਦੀ ਖੂਬੀ ਹੈ ਮੈਂ ਇਹ ਗੱਲ ਕਹਿ ਸਕਦਾ ਬੜੇ ਫਰਾਖਤਨ ਨੇ ਬੜੀ ਖੁਸ਼ੀ ਨਾਲ ਤੁਹਾਡਾ ਗੱਲ ਕਰਦੇ ਤੁਹਾਡੀ ਮਦਦ ਕਰਨ ਲਈ ਅਸੀਂ ਤਿਆਰ ਹੋ ਜਾਂਦੇ ਨੇ ਕਿ ਯਾਰ ਹਾਂ ਤੈਨੂੰ ਇਹ ਪਿੰਡ ਦੀ ਲੋੜ ਹੈ ਕੋਈ ਨਹੀਂ ਮੈਂ ਜਾ ਕੇ ਉੱਥੇ ਵੇਖ ਆਵਾਂਗਾ ਜਾਂ ਉਸ ਇਲਾਕੇ ਦੇ ਕਿਸੇ ਹੋਰ ਨੂੰ ਜਾਣਦਾ ਤੁਹਾਨੂੰ ਅਗਲਾ ਨੰਬਰ ਮਿਲ ਜਾਏਗਾ ਉਸ ਜ਼ਰੀਏ ਤੁਹਾਡਾ ਉੱਥੇ ਰਾਬਤਾ ਹੋ ਜਾਏਗਾ ਸੋ ਥੋੜੀ ਜਿਹੀ ਮਿਹਨਤ ਤੁਹਾਨੂੰ ਕਰਨੀ ਪੈਣੀ ਇਹ ਨਹੀਂ ਕਿ ਤੁਹਾਨੂੰ ਘਰ ਆ ਕੇ ਕਿਸੇ ਨੇ ਇਨਫੋਰਮੇਸ਼ਨ ਨਹੀਂ ਦੇਣੀ ਤੁਹਾਨੂੰ ਕੁਝ ਥੋੜੀ ਜਿਹੀ ਹਿੰਮਤ ਕਰੋਗੇ ਅੱਗੇ ਤੱਕ ਤੁਰੋਗੇ 2 ਕਦਮ ਤੁਸੀਂ ਤੁਰੋ 2 ਕਦਮ ਕੋਈ ਹੋਰ ਤੁਹਾਡੇ ਕੋਲ ਆਏਗਾ ਤਾਂ ਫਾਸਲਾ ਘਟ ਜਾਏਗਾ ਤੁਰੋ ਪਹਿਲਾਂ ਪਰ ਸ਼ੁਰੂਆਤ ਤੁਹਾਨੂੰ ਕਰਨੀ ਪੈਣੀ ਹੈ ਜੀ ਸੰਧੂ ਸਾਹਿਬ ਤੁਹਾਡੇ ਇਲਾਕੇ ਦਾ ਇੱਕ ਦੋਸਤ ਤੁਹਾਡੇ ਬਾਰੇ ਪੁੱਛਦਾ ਸੀ ਕਹਿੰਦਾ ਦਾਨਾਵਾਲ ਨਹੀਂ ਕੋਟ ਰਾਧਾ ਕ੍ਰਿਸ਼ਨ ਦੀ ਇੱਕ ਦੋਸਤ ਨੇ ਗੱਲ ਪੁੱਛੀ ਸੀ ਜੀ ਕੋਟ ਰਾਧਾ ਕ੍ਰਿਸ਼ਨ ਦਾ ਕਹਿੰਦੇ ਉਹਦੇ ਬਾਰੇ ਕੀ ਜਾਣਦੇ ਹੋ ਜੀ ਤੁਸੀਂ ਕੋਟ ਰਾਧਾ ਕ੍ਰਿਸ਼ਨ
ਨਹੀਂ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈ ਜੀ। ਅੱਛਾ ਜੀ, ਤੁਹਾਡੇ ਇਲਾਕੇ ਨਹੀਂ, ਉਹ ਰੋੜਾ ਸਾਹਿਬ ਨਦੀਮ ਰਾਜਾ ਸੰਧੂ ਸਾਹਿਬ ਨੇ ਆਪਣੇ ਦੋਸਤ ਨੇ, ਉਹਨਾਂ ਦਾ ਨੰਬਰ ਵੀ ਮੈਂ ਸ਼ੇਅਰ ਕਰ ਦਾਂਗਾ, ਬਲਕਿ ਹੁਣੇ ਆ ਹੀ ਜਾਣਾ ਉਹਨਾਂ ਨੇ ਵਿੱਚ, ਉਹਨਾਂ ਨਾਲ ਕੰਟੈਕਟ ਕਰ ਲਿਓ ਜੀ। ਚੌਧਰੀ ਨਦੀਮ ਰਾਜਾ ਸੰਧੂ। ਪਹਿਲੇ ਤਾਂ ਜੀ ਥੈਂਕ ਯੂ ਬਹੁਤ ਬਹੁਤ ਜ਼ਿਆਦਾ ਤੁਹਾਡਾ ਆਨਲਾਈਨ ਲੈਣ ਲਈ ਤੇ ਅਹਿਮਦ ਅਲੀ ਭਾਈ ਦੇ ਨਾਲ ਫੇਸ ਟੂ ਫੇਸ ਕਰਾਉਣ ਲਈ। ਮੇਰੀ ਤਾਂ ਜੀ ਸ਼ੂਗਰ ਹਾਈ ਹੋ ਗਈ ਹੈ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ, ਅੱਜ ਦੇਖ ਵੀ ਲਿਆ, ਮੈਂ ਨਹੀਂ ਅੱਜ ਬਚਦਾ। ਬਹੁਤ ਮਿੱਠਾ ਬੰਦਾ ਹੈ ਜੀ ਇਹ, ਬਹੁਤ ਮਿੱਠੇ ਆ ਜੀ। ਬਹੁਤ ਮੈਂ ਤਾਂ ਕਮੈਂਟ ਕੀਤਾ ਸੀਗਾ ਜੀ, ਅਹਿਮਦ ਅਲੀ ਭਾਈ ਹੈ ਨਾ ਆਨਲਾਈਨ ਦੀ ਮਠਿਆਈ ਖੋਲ ਲੈਂਦੇ ਆ ਜੀ, ਜਦੋਂ ਆਉਂਦੇ ਆ ਨਾ ਸੈਸ਼ਨ ਦੇ ਵਿੱਚ ਆਨਲਾਈਨ ਦੀ ਮਠਿਆਈ ਦੀ ਦੁਕਾਨ ਖੁੱਲ ਜਾਂਦੀ ਹੈ ਜੀ। ਰੱਬ ਅੱਗੇ ਦੁਆ ਹੈ ਜੀ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅੱਲਾਹ ਪਾਕ ਇਹਨਾਂ ਨੂੰ ਇਸ ਤਰ੍ਹਾਂ ਮਿਠਾਈ ਰੱਖੇ ਤੇ ਮਿਠਾਈ ਖੁਸ਼ੀ ਪਿਆਰ ਮੁਹੱਬਤ ਵੰਡਦੇ ਰਹਿਣ। ਇਹਨਾਂ ਦਾ ਕਰਕੇ ਕਈ ਚਿਹਰਿਆਂ ਤੇ ਖੁਸ਼ੀ ਆਉਂਦੀ ਹੈ ਜੀ। ਆਮੀਨ ਜੀ ਆਮੀਨ। ਬਹੁਤ ਸ਼ੁਕਰੀਆ। ਤੁਹਾਡੀ ਬੋਲੀ ਜਿਹੜੀ ਵੱਡੇ ਮਾਰੇ ਮਿੱਠੀ ਤੇ ਇਹ ਸੁਣ ਕੇ ਬੜੀ ਖੁਸ਼ੀ ਹੋਈ ਕਿ ਬੇੜਾ ਬੇੜੀ ਤੁਸਾਂ ਮਿੱਠੀ ਲੱਗਣੀ। ਮੈਂ ਅਹਿਮਦ ਅਲੀ ਭਾਈ ਥੋੜੀ ਗੱਲ ਦੱਸਦਾ ਕਿ ਰਾਤੀ ਮੇਰੇ ਕੁਝ ਦੋਸਤ ਆਏ ਸੀਗੇ ਇੱਕ ਹੋਰ ਸਿਟੀ ਦੇ ਉੱਤੋਂ, ਤੇ ਉੱਥੇ ਨਾ ਇੱਕ ਦੋਸਤ ਸੀਗੇ, ਉਹ ਆਪਣੇ ਤੁਹਾਡੇ ਹੀ ਏਰੀਆ ਦੇ ਸੀਗੇ, ਉਹ ਪਿੰਡੀ ਤੋਂ ਮੁਜ਼ੱਫਰਾਬਾਦ ਦੇ ਕੋਲ ਏਰੀਆ ਦੱਸਦੇ ਸੀ, ਉੱਥੇ ਦੇ ਸੀਗੇ। ਤੇ ਸੇਮ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਪਠਵਾਰੀ ਸੀਗੀ। ਮੇਰੇ ਵਾਸਤੇ ਉਹਨਾਂ ਦੀ ਬੜੀ ਮਿੱਠੀ ਬੋਲੀ ਸੀ, ਤੇ ਉਹ ਮੈਨੂੰ ਸੁਣ ਕੇ ਇੰਜੋਏ ਕਰਦੇ ਰਹੇ, ਮੈਂ ਉਹਨਾਂ ਨੂੰ ਸੁਣ ਕੇ ਇੰਜੋਏ ਕਰਦਾ ਰਿਹਾ ਨਾ। ਤੇ ਬੜੀ ਅੱਛੀ ਸ਼ੇਅਰਿੰਗ ਹੋਈ ਗੱਲਬਾਤ ਦੀ। ਤੇ ਸਬਜੈਕਟ ਤੁਸੀਂ ਅੱਜ ਦਾ ਰੱਖਿਆ ਹੈ ਜੀ, ਜਿਸ ਤਰ੍ਹਾਂ ਵੀ ਮਤਲਬ ਕਿ ਇਸ ਤਰ੍ਹਾਂ ਨਾਲ ਫਾਸਲਿਆਂ ਨੂੰ ਮਿਟਾਇਆ ਜਾਵੇ। ਕੱਲ ਦੀ ਵੀ ਇਹੀ ਟੌਪਿਕ ਸੀਗਾ। ਦੇਖੋ ਜੀ, ਆਪਾਂ ਦੇ ਵਿੱਚ ਸਭ ਤੋਂ ਜਿਹੜੀ ਮੇਨ ਸਾਂਝ ਹੈਗੀ ਆ ਸਾਡੀ ਪੰਜਾਬੀ ਬੋਲੀ ਦੀ ਹੈ। ਪੰਜਾਬ ਹੈ ਸਾਡੇ ਵਿੱਚ ਸਾਂਝਾ, ਯਾਨੀ ਕਿ ਸਾਡੀ ਜਿਹੜੇ ਮਾਂ-ਬਾਪ ਦੀ ਜ਼ੁਬਾਨ ਹੈ ਉਹ ਸਾਂਝੀ ਹੈ ਜੀ। ਜਿਸ ਤਰ੍ਹਾਂ ਆਪਾਂ ਭੈਣ ਭਰਾਵਾਂ ਤੋਂ ਦੁਨੀਆਦਾਰੀ ਹੈ ਜੀ ਵੱਖ ਹੁੰਦੇ ਹੈਗੇ ਆ, ਹਿੱਸੇ ਸਾਨੂੰ ਮਿਲਦੇ ਆ ਨਾ ਜੀ ਵੱਡੇ ਹੋਇਆਂ ਨੂੰ। ਸਾਨੂੰ ਇਹ ਚੀਜ਼ ਵਿਰਾਸਤ ਦੇ ਵਿੱਚ ਹੀ ਮਿਲੀ ਹੈ। ਸਹੀ ਗੱਲ। ਫਰਕ ਇੰਨਾ ਰਹਿ ਗਿਆ ਕਿ ਸਾਡਾ ਕੁਝ ਹਿੱਸਾ ਉਸ ਸਾਈਡ ਤੇ ਰਹਿ ਗਿਆ, ਕੁਝ ਹਿੱਸਾ ਸਾਡਾ ਇੱਧਰ ਆ ਗਿਆ ਜੀ। ਹੁਣ ਗੱਲ ਇਹ ਹੈ ਕਿ ਸਾਡੇ ਉਧਰਲੇ ਪੰਜਾਬ ਵਾਲਿਆਂ ਨੂੰ ਚਾਹੀਦਾ ਜੋ ਉਹਨਾਂ ਦਾ ਇੱਧਰ ਰਹਿ ਗਿਆ ਉਹ ਸਾਡੇ ਤੋਂ ਲੈਣ, ਤੇ ਸਾਨੂੰ ਚਾਹੀਦਾ ਜੋ ਸਾਡਾ ਉਧਰ ਹੈਗਾ ਅਸੀਂ ਉਧਰੋਂ ਲਈਏ। ਉਹ ਰਹਿੰਦਾ ਕੀ ਹੈ ਜੀ? ਉਹ ਰਹਿੰਦੀ ਹੈ ਸਾਡੀ ਸਾਂਝ, ਸਾਡਾ ਪਿਆਰ, ਸਾਡੇ ਵੱਡਿਆਂ ਦਾ ਪਿਛੋਕੜ ਕੀ ਸੀ, ਉਹਨਾਂ ਦਾ ਮਿਲਣਾ ਵਰਤਣਾ, ਉੱਠਣਾ ਬਹਿਣਾ, ਖਾਣਾ ਪੀਣਾ, ਦੁੱਖ ਦਰਦ ਦੇ ਵਿੱਚ ਸਾਂਝ ਪਾਣੀ ਜੀ। ਇਹ ਚੀਜ਼ਾਂ ਅਗਰ ਅਸੀਂ ਮਹਿਸੂਸ ਕਰਕੇ ਇਸ ਚੀਜ਼ ਨੂੰ ਅੱਗੇ ਲੈ ਕੇ ਤੁਰੀਏ ਤਾਂ ਮੇਰਾ ਰੱਬ ਉੱਤੇ ਯਕੀਨ ਹੈ ਜੀ, ਵਾਹਿਗੁਰੂ ਤੇ ਯਕੀਨ ਹੈ ਕਿ ਆਉਣ ਵਾਲੀਆਂ ਸਾਡੀਆਂ ਨਸਲਾਂ ਵੀ ਇਹਨਾਂ ਨੂੰ ਜਾਰੀ ਰੱਖਣਗੀਆਂ। ਕਿਉਂਕਿ ਸਿਆਣੇ ਕਹਿੰਦੇ ਕਿ ਜੋ ਕੰਮ ਕਰਦੀਆਂ ਮਾਵਾਂ ਉਹ ਕੰਮ ਕਰਦੀਆਂ ਧੀਆਂ, ਜੋ ਕੰਮ ਵੱਡਿਆਂ ਨੇ ਕਰਨਾ ਉਹੀ ਕੰਮ ਅੱਗੇ ਬੱਚਿਆਂ ਨੇ ਕਰਨਾ ਜੀ। ਸੰਧੂ ਸਾਹਿਬ, ਸਾਡੇ ਬਹੁਤ ਸਾਰੇ ਲੋਕਾਂ ਦਾ ਸਵਾਲ ਇਹ ਹੈ ਕਿ ਅਸੀਂ ਆਪਣੇ ਪਿਛੋਕੜ ਨਾਲ ਜੇ ਜੁੜਨਾ ਚਾਹੁੰਦੇ ਹਾਂ, ਅਸੀਂ ਆਪਣੇ ਆਬਾਈ ਨਾਲ ਜਾਂ ਅਸੀਂ ਆਪਣੇ ਪੂਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਾਂ ਜਿਹਨਾਂ ਨਾਲ ਸਾਡੇ ਯੋਗਾ ਦੇ ਹੁੰਦੇ ਰਹੇ, ਅਸੀਂ ਉਹਨਾਂ ਨੂੰ ਕਿਵੇਂ ਮਿਲ ਸਕਦੇ ਹਾਂ? ਤੁਹਾਡੇ ਨਿਗਾਹ ਵਿੱਚ ਕੀ ਰਸਤਾ ਹੈ ਕੀ ਐਸਾ ਹੋ ਸਕਦਾ ਹੈ ਕਿ ਜਿਸ ਨਾਲ ਸਾਡੇ ਦੋਸਤ ਇੱਕ ਦੂਸਰੇ ਮੈਂ ਥੋੜਾ ਸਾ ਤੁਹਾਨੂੰ ਦੱਸਦਾ ਕਿ ਮੇਰੇ ਜਿਸ ਤਰ੍ਹਾਂ ਨਾਨਕੇ ਹੁਸ਼ਿਆਰਪੁਰ ਤੋਂ ਦਾ ਕੇ ਮੇਰੇ ਜਲੰਧਰ ਤਾਂ ਮੇਰੇ ਇੱਕ ਭਾਜੀ ਹੈ, ਉਹਨਾਂ ਦਾ ਨਾਮ ਹੈ ਮਜੀਦਾ ਸਿੰਘ ਦਿਆਲ, ਉਹ ਇੱਥੇ ਰਹਿੰਦੇ ਆ। ਉਹਨਾਂ ਨੇ ਮੇਰਾ ਪ੍ਰੋਗਰਾਮ ਬਣ ਚੁੱਕਿਆ ਹੈ ਜੀ 2021 ਵਿੰਟਰ ਦਾ ਜੀ। ਉਹਨਾਂ ਨੂੰ ਵਕੇਸ਼ਨਸ ਹੋਣੀਆਂ ਵਾ ਤੇ ਅਸੀਂ 3 ਹਫ਼ਤਿਆਂ ਵਾਸਤੇ ਅਸੀਂ ਪੰਜਾਬ ਇੰਡੀਆ ਜਾਣਾ ਜੀ। ਵਾਹ ਜੀ ਵਾਹ। ਅੱਛਾ, ਹਾਂਜੀ, ਪ੍ਰੋਗਰਾਮ ਡਨ ਹੈ ਸਾਡਾ 3 ਵੀਕ ਵਾਸਤੇ। ਇਹ ਅਸੀਂ ਪਿਛੋਕੜ ਹੀ ਆਪਣਾ ਲੱਭਣ ਜਾਣਾ ਜੀ ਪਿੱਛੋਂ। ਮੈਂ ਉਹਨਾਂ ਦੋਸਤਾਂ ਦੀ ਗੱਲ ਉਹਦੇ ਵਿੱਚ ਜਿਨ੍ਹਾਂ ਬੰਦਿਆਂ ਕੋ ਪੋਸਿਬਿਲਿਟੀ ਹੈ ਜੀ ਜਾਣ ਦੀ, ਉਹ ਜਾ ਕੇ ਲੱਭ ਲੈਣ। ਜਿਨ੍ਹਾਂ ਕੋ ਆਨਲਾਈਨ ਰਾਬਤਾ ਹੋ ਸਕਦਾ ਉਹ ਆਪਣੇ ਪਿਛਲਿਆਂ ਦੇ ਨਾਲ ਆਨਲਾਈਨ ਰਾਬਤਾ ਰੱਖਣ ਜੀ। ਸੋ ਕਹਿੰਦੇ ਜੀ ਤਾਰਿਕ ਮਹਿਮੂਦ ਸਾਹਿਬ ਕਹਿੰਦੇ ਆਵਾਜ਼ ਦੀ ਇਸ਼ੂ ਹੈ, ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ, ਪਰ ਵਿੱਚ ਥੋੜਾ ਖੜਕਾ ਸੀ ਉਹ ਬੰਦ ਕਰ ਦਿੱਤਾ ਜੀ। ਤਾਰਿਕ ਸਾਹਿਬ, ਇੱਕ ਅਰਜ਼ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਕਰ ਸਕਾਂ ਕਿ ਜ਼ਰੂਰਤ ਕੀ ਹੈ? ਪਹਿਲੀ ਇਹ ਬੜੀ ਅਹਿਮ ਗੱਲ ਹੈ, ਅਸੀਂ ਸਮਝ ਲਈਏ ਕਿ ਜ਼ਰੂਰਤ ਕੀ ਹੈ ਇੱਥੇ ਜਾ ਕੇ ਦੇਖਣ ਦੀ। ਇਹ ਗੱਲ ਯਾਦ ਰੱਖਣਾ, ਅਸੀਂ ਜੇ ਖਾਸ ਤੌਰ ਤੇ ਉਹ ਲੋਕ ਜੋ ਕਿ ਪੰਜਾਬ ਤੋਂ ਬਾਹਰ ਰਹਿੰਦੇ ਨੇ, ਤੁਸੀਂ ਨਾਰਵੇ ਰਹਿੰਦੇ ਹੋ, ਮੈਂ ਕੈਨੇਡਾ ਵਿੱਚ ਰਹਿੰਦਾ ਵਾਂ, ਜਿਸ ਤਰ੍ਹਾਂ ਸਾਡੇ ਦਿਲਾਂ ਵਿੱਚ ਖਿੱਚ ਹੁੰਦੀ ਹੈ ਵਾਪਸ ਆਪਣੇ ਘਰਾਂ ਵੱਲ ਦੀ,
ਅਸੀਂ ਰਹਿੰਦੇ ਭਾਵੇਂ ਇੱਥੇ ਹੋਈਏ, ਸਾਡਾ ਮੁਲਕ ਇਹ ਹੈ, ਮੈਨੂੰ ਇਹਨੂੰ ਆਪਣਾ ਮੁਲਕ ਮੰਨਦਾ, ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਚੀਜ਼ਾਂ ਜਿਹੜੀ ਸਾਨੂੰ ਚੰਗੀਆਂ ਲੱਗਦੀਆਂ ਨੇ, ਜਿੱਥੇ ਮੈਂ ਜੰਮਿਆ ਪਲਿਆ, ਮੈਨੂੰ ਉਹਦੀ ਗੱਲਾਂ ਯਾਦ ਆਉਂਦੀਆਂ, ਉਹ ਚੰਗੀਆਂ ਲੱਗਦੀਆਂ। ਉਸ ਮਿੱਟੀ ਨਾਲ ਮੇਰਾ ਮੋਹ ਹੈ, ਕਿਉਂਕਿ ਉਸ ਮਿੱਟੀ ਨੇ ਹੀ ਇਸ ਬੂਟੇ ਨੂੰ ਲਾਇਆ, ਉਸ ਮਿੱਟੀ ਤੋਂ ਇਹ ਬੂਟਾ ਵੱਡਾ ਹੋਇਆ। ਸੋ ਪੁਰਾਣੀ ਜਿਹੜੀ ਜਿੱਥੇ ਜੜ੍ਹਾਂ ਨੇ, ਜਿੱਥੇ ਮਿੱਟੀ ਹੈ, ਜਿਸ ਦਰਖਤ ਦੀਆਂ ਜੜ੍ਹਾਂ ਨਹੀਂ ਹੋਣਗੀਆਂ, ਉਹ ਦਰਖਤ ਕਦੀ ਵੀ ਹਰਿਆ ਭਰਿਆ ਨਹੀਂ ਰਹਿ ਸਕਦਾ। ਤੇ ਆਪਣੀ ਜੜ੍ਹਾਂ ਵੱਲ ਨੂੰ ਜਾਣਾ ਇੱਕ ਵਾਰ ਬੜਾ ਜ਼ਰੂਰੀ ਹੈ। ਮੈਂ ਅਕਸਰ ਇਹ ਮਿਸਾਲ ਦਿੰਦਾ ਹੁੰਦਾ, ਇੱਕ ਵਾਰ ਫਿਰ ਅੱਜ ਮੈਂ ਦੁਹਰਾ ਰਿਹਾ ਕਿ ਵੈਨਕੂਵਰ ਦੇ ਇਲਾਕੇ ਵਿੱਚ ਇੱਕ ਕੈਮਲੂਪਸ ਨਾਂ ਦਾ ਦਰਿਆ ਹੈ। ਮੈਂ ਸ਼ਾਇਦ ਪਹਿਲਾਂ ਵੀ ਸੁਣਾਈ ਹੋਏਗੀ ਗੱਲ, ਹੋ ਸਕਦਾ, ਪਰ ਮੈਂ ਦੁਹਰਾਈ ਤੁਸੀਂ ਸੁਣਾਈ ਮੱਛੀਆਂ ਦੀ ਗੱਲ, ਮੱਛੀਆਂ ਵਾਲੀ ਗੱਲ। ਮੱਛੀਆਂ ਪਾਣੀ ਦੇ ਵਹਾਅ ਤੋਂ ਉਲਟ ਵਾਪਸ ਆਉਂਦੀਆਂ ਨੇ। ਸੋ ਜੇ ਮੱਛੀਆਂ ਇਹ ਕਰਦੀਆਂ ਤੇ ਇਨਸਾਨ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਦਰਦ ਹੁੰਦਾ ਹੈ ਕਿ ਮੈਂ ਆਪਣੇ ਘਰ, ਆਪਣੀ ਮਿੱਟੀ ਵੱਲ ਵਾਪਸ ਇੱਕ ਵਾਰ ਜਾ ਕੇ ਜ਼ਰੂਰ ਦੇਖਣਾ। ਉਸ ਮਿੱਟੀ ਨੂੰ ਜਦੋਂ ਤੁਸੀਂ ਛੋਹ ਲੈਂਦੇ ਹੋ, ਜਦੋਂ ਮੇਰੇ ਕੋਲ ਇੱਕ ਦਿਨ ਗੁਰਦਾਸਪੁਰ ਦੇ ਇੱਕ ਮੁੰਡੇ ਦਾ ਫੋਨ ਆਇਆ, ਜਰਮਨੀ 'ਚ ਰਹਿੰਦਾ ਅੱਜ ਕੱਲ੍ਹ, ਉਹ ਮੁੰਡਾ ਭੱਟੀ, ਉਹਦੇ ਵੱਡੇ ਗੁਰਦਾਸਪੁਰ ਤੋਂ ਪਾਕਿਸਤਾਨ ਚਲੇ ਗਏ, ਪਾਕਿਸਤਾਨ ਤੋਂ ਉਹ ਜਰਮਨੀ ਆ ਗਿਆ। ਕਹਿੰਦਾ ਮੈਨੂੰ ਬਟਾਲੇ ਦਾ ਕੋਈ ਬੰਦਾ ਮਿਲਵਾ ਦਿਓ। ਕਹਿੰਦਾ ਮੈਂ ਉਹਨੂੰ ਸਿਰਫ ਇੱਕ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਇੱਕ ਬੋਤਲ ਮਿੱਟੀ ਦੀ ਭਰ ਕੇ ਲਿਆ ਦਿਓ, ਮੈਨੂੰ ਇੰਨੀ ਮਿੱਟੀ ਲਿਆ ਦਿਓ ਮੇਰੇ ਪਿੰਡ ਦੀ, ਮੈਂ ਉਹਦੇ ਖੁਸ਼ ਹੋ ਜਾਵਾਂਗਾ। ਮੈਨੂੰ ਉੱਥੇ ਜਿਹੜੇ ਦਰਖਤਾਂ ਦੇ 2 ਪੱਤੇ ਸੁੱਕੇ ਤੋੜ ਕੇ ਲਿਆ ਦਿਓ, ਮੈਂ ਉੱਥੇ ਖੁਸ਼ ਹੋ ਜਾਵਾਂਗਾ। ਇੰਨਾ ਕੁ ਲੋਕਾਂ 'ਚ ਦਰਦ ਹੈ ਆਪਣੇ ਪਿੰਡਾਂ ਤੱਕ, ਆਪਣੇ ਪਹੁੰਚ ਕਰਨ ਦੇ ਲਈ। ਇਹ ਪਿਆਰ ਭਰਾ ਦਰਦ ਆ ਜੀ, ਇਹ ਪਿਆਰ ਭਰਾ ਦਰਦ ਜਿਹੜਾ ਨਾ, ਤੇ ਇਹ ਮਤਲਬ ਇਹਨੂੰ ਅੰਦਰ ਦਬਾ ਕੇ ਨਹੀਂ ਰੱਖਣਾ ਚਾਹੀਦਾ, ਇਹਨੂੰ ਪ੍ਰਾਊਡਲੀ ਬਾਹਰ ਕੱਢਣਾ ਚਾਹੀਦਾ ਜੀ। ਬਿਲਕੁਲ, ਤਾਂ ਕਿ ਪ੍ਰਾਊਡਲੀ ਜਦੋਂ ਕੱਢੋਗੇ ਨਾ, ਤੇ ਫਿਰ ਤੁਹਾਡਾ ਆਪਸ 'ਚ ਰਿਸ਼ਤਾ ਮਜ਼ਬੂਤ ਹੋਏਗਾ, ਅੱਗਿਓਂ ਵੀ ਸੇਮ ਤੁਹਾਨੂੰ ਰਿਐਕਸ਼ਨ ਮਿਲੇਗਾ। ਮੈਂ ਛੋਟੀ ਜਿਹੀ ਗੱਲ ਕਰਦਾ ਜੀ, ਮੈਂ ਜਿਸ ਤਰ੍ਹਾਂ ਥੋੜਾ ਜਿਹਾ ਕੰਮ ਕਰਦਾ ਕਾਰੋਬਾਰ, ਮੇਰੇ ਕੋਲ 2-3 ਕਸਟਮਰ ਹੈਗੇ ਆ, ਉਹ ਬੇਸਿਕਲੀ ਹੈਗੇ ਆ ਜਰਮਨ ਜੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਕਿ ਤੁਸੀਂ ਜਰਮਨ ਆ, ਤੁਸੀਂ ਇੱਥੇ ਰਹਿ ਰਹੇ ਹੈਗੇ ਆ। ਉਹ ਕਹਿੰਦੇ ਕਿ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ ਤਾਂ ਸਾਡੇ ਪੇਰੈਂਟਸ ਇੱਥੇ ਆ ਗਏ ਸੀਗੇ ਸੈਕੰਡ ਵਰਲਡ ਵਾਰ ਦੇ ਵਿੱਚ। ਉਹਦਾ ਬੈਕਗਰਾਉਂਡ ਇਹ ਹੈ ਕਿ ਜੀ ਤੁਹਾਨੂੰ ਪਤਾ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ, ਰਸ਼ੀਅਨ ਤੇ ਜਰਮਨ ਨੇ ਬਹੁਤ ਉੱਤੇ ਥੱਲੇ ਕੀਤਾ ਸੀਗਾ, ਲੇਡੀਜ਼ ਨੂੰ ਮਤਲਬ ਚੱਕ ਕੇ ਲੈ ਗਏ, ਬਹੁਤ ਕੁਛ ਹੋਇਆ। ਈਵਨ ਕਿ ਇਸ ਦੇ ਬਾਵਜੂਦ ਉਹ ਜਿਹੜੇ ਬੱਚੇ ਹੈਗੇ ਆ, ਉਹ ਆਪਣੇ ਆਪ ਨੂੰ ਇੱਥੇ ਦਾ ਮੰਨਦੇ ਆ, ਪਰ ਉਹਨਾਂ ਦੀਆਂ ਜੜ੍ਹਾਂ ਫਿਰ ਪਿੱਛੇ ਜਰਮਨੀ ਦੇ ਨਾਲ ਹੀ ਜੁੜੀਆਂ ਹੋਈਆਂ ਜੀ। ਤੇ ਸਾਡਾ ਤਾਂ ਮਤਲਬ ਇਕੱਠਾ ਰਿਹਾ ਜੀ, ਸਾਡਾ ਤਾਂ ਇਕੱਠਾ ਰਿਹਾ, ਤਾਂ ਸਾਨੂੰ ਚਾਹੀਦਾ ਉਸ ਪਿਆਰ ਨੂੰ ਜੋੜਨ ਲਈ ਜਿੱਥੇ ਤੱਕ ਕਿਸੇ ਦਾ ਕੰਟੈਕਟ ਰੱਖਿਆ ਜਾ ਸਕਦਾ ਰੱਖਣਾ ਚਾਹੀਦਾ, ਔਰ ਪਿਆਰ ਭਰਾ, ਹਾਂਜੀ, ਖੁਸ਼ੀਆਂ ਦਾ, ਹੱਸਦਾ ਵਸਦਾ, ਪੋਜ਼ਿਟਿਵਿਟੀ ਦੇ ਨਾਲ ਪੋਜ਼ਿਟਿਵ ਰੱਖ ਕੇ ਰੱਖਣਾ ਚਾਹੀਦਾ। ਥੈਂਕ ਯੂ ਸੋ ਮਚ ਜੀ ਆਨਲਾਈਨ ਲੈਣ ਲਈ, ਬਹੁਤ ਸ਼ੁਕਰੀਆ ਸੰਧੂ ਸਾਹਿਬ। ਅਹਿਮਦ ਅਲੀ ਭਾਈ, ਇੱਕ ਵਾਰੀ ਫਿਰ ਤੁਹਾਨੂੰ ਬਹੁਤ ਪਿਆਰ ਭਰਾ ਸਲਾਮ ਹੈ ਜੀ ਮੇਰਾ। ਅੱਜ ਤਾਂ ਤੁਸੀਂ ਨਾ ਸ਼ੇਵ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਕਿੱਥੋਂ ਲੱਭਿਆ ਤੁਸੀਂ ਅੱਜ? नहीं जी, शेव आप भी करने होने, बस इतवार ने इतवार ही करने होने, ज्यादा बसोड़ी जी करनी नहीं। लॉकडाउन ਦੇ ਵਿੱਚ ਬੰਦਾ ਕਿੱਥੋਂ ਲੱਭਿਆ ਜੀ? ਬੰਦਾ ਦੱਸੋ, ਬੰਦੇ ਬਾਕੀ ਵੀ ਉੱਥੇ ਪਹੁੰਚਣ। ਥੈਂਕ ਯੂ ਜੀ, ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਅਹਿਮਦ ਸਾਹਿਬ, ਤੁਹਾਡਾ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਜੀ। ਅਹਿਮਦ ਸਾਹਿਬ, ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ, ਜਿਸ ਪੰਜਾਬ ਦੇ ਜਿਸ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ, ਉੱਥੇ ਬਹੁਤ ਘੱਟ ਉਹ ਲੋਕ ਸਨ ਜਿਹੜੇ ਲਾਹੌਰ ਤੋਂ ਆਉਂਦੇ ਸੀ। ਲਾਹੌਰ, ਤੁਸੀਂ ਲਾਹੌਰ ਵਾਲੇ, ਇਸ ਦੀ ਜ਼ੁਬਾਨ ਦਾ ਵੀ ਖਾਸਾ ਫਰਕ ਸੀ। ਤੁਹਾਡਾ ਪਹਿਲੀ ਦਫਾ ਗੈਰ ਮੁਸਲਮਾਨ ਕੌਮਾਂ ਦਾ ਪਹਿਲੀ ਦਫਾ ਇਹਦਾ ਰਾਬਤਾ ਸ਼ੁਰੂ ਹੋਇਆ, ਕਿ ਤੁਹਾਨੂੰ ਕੀ ਮਹਿਸੂਸ ਹੋਇਆ ਜਦ ਪਹਿਲੀ ਵਾਰ ਤੁਸੀਂ ਸਿੱਖ ਨੂੰ ਮਿਲੇ? थोड़ी आवाज मत सुनी, क्लियर नहीं आनी पी। पहली दफा जिस टाइम मतलब सेंट्रल पंजाब ने लहजा सुना, उसकी गल करने पे जी। एक सेकंड नासिर साहब, एक, हाँ जी, ਹੁਣ ਤੁਹਾਨੂੰ ਆਵਾਜ਼ ਆ ਰਹੀ ਹੋਏਗੀ ਨਾਸਿਰ ਸਾਹਿਬ? ਇੱਕ ਵਿੱਚ ਮਾਈਕ ਦੀ ਆਵਾਜ਼ ਹਵਾ ਕਰਕੇ ਕਲੈਰਿਟੀ ਨਹੀਂ ਹੈ। ਤੁਹਾਡਾ ਹੀ ਮਾਈਕ ਹੈ, ਤੁਹਾਡਾ ਹੀ ਹੈ, ਮੇਰਾ ਨਹੀਂ, ਮੇਰਾ ਖਿਆਲ ਜਾਂ ਅਹਿਮਦ ਦਾ ਵਾ ਜਾਂ ਤੁਹਾਡਾ, ਦੋਵਾਂ ਚ ਇੱਕ ਦਾ। ਮੈਂ ਚੈੱਕ ਕਰਦਾ। ਚੌਥਾ ਕੌਣ ਜੀ ਸਾਡੇ ਨਾਲ? ਹਾਂਜੀ ਰੋਣਾ ਸਾਹਿਬ, ਆਵਾਜ਼ ਆ ਰਹੀ ਹੈ? ਹਾਂਜੀ, ਹੁਣ ਬਿਲਕੁਲ ਸਹੀ ਆ ਰਹੀ ਹੈ ਜੀ ਮੈਨੂੰ। ਹਾਂਜੀ, ਅੱਛਾ, ਅਹਿਮਦ ਅਲੀ ਦੇ ਮਾਈਕ ਦਾ ਕੋਈ ਪ੍ਰੋਬਲਮ? ਚਲੋ ਕੋਈ ਨਹੀਂ। ਅਹਿਮਦ ਸਾਹਿਬ, ਮੈਂ ਤੁਹਾਨੂੰ ਸਵਾਲ ਪੁੱਛ ਲੈਣਾ ਵਾ ਜੀ। ਸਵਾਲ ਮੇਰਾ ਸੀ ਅਹਿਮਦ ਅਲੀ ਸਾਹਿਬ, ਕਿ ਜਿੱਥੇ ਤੁਸੀਂ ਰਹਿੰਦੇ ਹੋ, ਜ਼ਾਹਿਰ ਗੱਲ ਹੈ ਉੱਥੇ ਤੁਹਾਡਾ ਜਿਹੜਾ ਬਹੁਤਾ ਰਾਬਤਾ ਜਿਹੜਾ ਸੀ ਲਾਹੌਰ ਤੱਕ ਨਹੀਂ ਸੀ, ਜਾਂ ਨਨਕਾਣਾ ਸਾਹਿਬ ਤੱਕ ਨਹੀਂ ਸੀ, ਜਿੱਥੇ ਆਬਾਦੀ ਜ਼ਿਆਦਾ ਹੈ। ਤੇ ਤੁਹਾਡਾ ਪਹਿਲੀ ਦਫਾ ਜ਼ਿੰਦਗੀ ਵਿੱਚ ਸਿੱਖਾਂ ਨਾਲ ਰਾਬਤਾ ਕਦੋਂ ਹੋਇਆ ਤੇ ਕੀ ਮਹਿਸੂਸ ਕੀਤਾ? ਪਹਿਲੀ ਫੀਲਿੰਗ ਕੀ ਸੀ ਜਦੋਂ ਤੁਸੀਂ ਪਹਿਲੀ ਵਾਰ ਕਿਸੇ ਨੂੰ ਮਿਲੇ? जी हजे तक तो मतलब इस तरह कि वो आमने सामने मुलाकात है, जो कोई इतफाक नहीं हुआ किसी ना हुई हो।
ਤੇ ਮਤਲਬ ਜਿਹੜਾ ਇਤਫਾਕ ਹੈ वो थोड़ा बहुत होना है मूवीज ने सूरत से, ठीक है। और फिर जिस टाइम पंजाबी सिनेमा एक उठना शुरू होया और उससे अच्छी फिल्मां बननी शुरू हुई, ठीक। और उससे पहली दफा इतफाक होया कि मतलब जेड़ा अक्सरियत उधर चूंकि मतलब कम्युनिटी सारी सिख ही है, ठीक है। और सिख कम्युनिटी नजर आसी, पग्गां वाले नजर आसन, ठीक है। उसके मतलब हीरो कैरेक्टर भी हो गया या उसने प्यो उसने चाचे मामे, और फिर पूरा चूंकि पंजाब न्यू लाइफ कहने वो चीज देख के मतलब बड़ी खूबसूरत और बड़ी अच्छी लगी कि यार भाई बिल्कुल ही ताड़ी जी जिंदगी, ठीक। और फिर उस तो बाद मतलब इतफाकन ही पंजाबी लहर चैनल जड़ा वो जिस टाइम सामने आया और खासकर पार्टीशन की स्टोरियां जिस टाइम इन कहानियां सुनने मिलियां और दो साइडां नहीं है, ठीक है। तो वो एक मतलब ऐसा था मतलब वो चीज बहुत ज्यादा दिल लगना शुरू हो गई, ठीक। उस तो पहले तक तो चूंकि इतफाक नहीं है ना, पता मतलब क्या तरह ना कोई मस्बत मनफी कोई पॉजिटिव नेगेटिव जरा वो ज़हन च उस किस्म ने इमेज नहीं है। और फिर जी मतलब वो चीज एक फिल्मां ने जरिए इन पंजाबी लहर ने इंटरव्यूज ने जरिए और फिर जिस टाइम आहिस्ता आहिस्ता सुन के और मतलब ये चीज पता लगी कि जिस टाइम सिख रिलीजन ने बारे च और खास तौर से कि मतलब वो भी जरा रिलीजन कितना अड्डे रिलीजन ने करीब भी है, ठीक है। और बाबा नानक जड़े मतलब उनका क्या मकाम है, उनकी क्या तालीमात हैं, उन्होंने किस तरह वेखने हैं, ठीक। तो फिर मतलब वो एक दिली तौर पर मुहब्बत जरा मतलब ऑटोमैटिक ही जरा मजीद वध गई कि यार मतलब वैसे बेसिकली एक जिहा ही लोग हैं, ठीक है। मजहबी हवाले ना भी असीं एक जिहा ही मनने हैं, ठीक। कि मतलब असल लोगों च कोई इतना ज्यादा फर्क नहीं है जो कैसे एक ही खुदा मनने वाले लोग हैं। मतलब इन सारे फैक्टर मिलके जिससे जबान रहन सहन, ठीक। और जेड़ा फिर असर लोगों ने मजहबी अकायद उन सारी चीज़ें मिलके वो दिल करीब बनने वाली और फिर बहुत ज्यादा इंटरेक्शन था जेड़ा इस सांझी सत ने जरिए होया तुसां नाल हो गया और जेड़े सारे गेस्ट ने उन्हां नाल जेड़ा होया, ठीक। लेकिन अज तक जेड़ा वो आमने सामने मुलाकात इतफाक नहीं कि ਉਹ ਵੀ ਇਤਫਾਕ इतना ही हुआ ਉਹ ਵੀ ਹਸੀਨ ਇਤਫਾਕ ਦਾ ਕਰਾ ਲਾਂਗੇ ਸਾਡਾ ਕਸ਼ਮੀਰ ਸਿੰਘ ਜੀ ਨੇ ਸੁਣ ਰਹੇ ਤਾਂ ਤੁਸੀਂ ਲੰਬੀ ਸਿੰਘ ਸਵੇਰੇ ਕਾਰ ਤੇ ਬਿਠਾਓ ਜੀ ਯਾਰ ਮਿਲ ਕੇ ਆਵੇ ਪਹਿਲਾਂ ਤਾਂ ਇਹ ਹੈਲੋ ਕਰਾਓ ਜੀ। ਹਾਂਜੀ ਹਾਂਜੀ ਕਸ਼ਮੀਰ ਸਿੰਘ ਜੀ ਹਾਂਜੀ ਸਰ ਵਾਹ ਵਧੀਆ। ਕਸ਼ਮੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ, ਕਿੱਥੇ ਦਾ ਪੁੱਛਣਾ ਚਾਹੁੰਦੇ ਜੇ? ਨਹੀਂ ਮੈਂ ਤਾਂ ਸਰ ਇੰਨਾ ਹੀ ਕਹਿਣਾ ਚਾਹੁੰਦਾ ਆ ਕਿ ਜਿਹੜੀ ਪਿਆਸ ਚੱਲ ਰਹੀ ਆ ਨਾ ਜੀ, ਉਹਨੂੰ ਪਿਆਸ ਨੂੰ ਤੋੜਿਆ ਨਾ ਕਰੋ, ਉਹਨੂੰ ਲਗਾਤਾਰ ਜਾਰੀ ਇਸ ਤਰ੍ਹਾਂ ਵਿੱਚੋਂ ਬੰਦ ਨਾ ਕਰੋ। ਉਹ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਗੋਲੀ ਨਹੀਂ ਖਾਧੀ ਕੋਈ ਪੈਂਦੀ। ਉਹ ਕਹਿਣ ਦਾ ਮਤਲਬ ਇਹ ਆ ਜੀ ਕਿ ਇਹ ਤੁਸੀਂ ਨੇ ਰਲ ਮਿਲ ਕੇ ਸ਼ੁਰੂ ਕੀਤਾ ਹੈ ਨਾ ਇਹਨੂੰ, ਤਾਂ ਇਹਨੂੰ ਇਸ ਤਰ੍ਹਾਂ ਕਰੋ ਕਿ ਇਹਨੂੰ ਇੰਟਰਨੈਸ਼ਨਲ ਤੌਰ 'ਤੇ ਇਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਕਿ ਵਾਕਈ ਹੀ ਇਹਨਾਂ ਦੋਵਾਂ ਦੇਸ਼ਾਂ ਦੇ ਪੰਜਾਬੀਆਂ ਦਾ ਬਹੁਤ ਪਿਆਰ ਆ, ਵਧਾਓ। ਬਿਲਕੁਲ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਜੀ ਰੋਜ਼ਾਨਾ ਕਰਨ ਦੀ, ਲੇਕਿਨ ਵਿੱਚ ਤੁਹਾਨੂੰ ਪਤਾ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਜਦੋਂ ਆ ਜਾਂਦੀ ਹੈ ਫਿਰ ਤੁਹਾਨੂੰ ਨਹੀਂ ਵੀ ਕਰਨਾ ਪੈਂਦਾ। ਉਹ ਪਿਛਲੇ 10 ਦਿਨ ਮੈਂ ਕਾਫੀ ਜ਼ਿਆਦਾ ਥੋੜਾ ਜਿਹਾ ਠੀਕ ਨਹੀਂ ਸਾਂ, ਬਿਮਾਰ ਰਿਹਾ ਤੇ ਉਸ ਵਜ੍ਹਾ ਨਾਲ ਵੀ ਈਦ ਦੀਆਂ ਛੁੱਟੀਆਂ ਆ ਗਈਆਂ ਤੇ ਹੁਣ ਅਸੀਂ ਵੈਸੇ ਗਰੁੱਪ ਬਣਾ ਦਿੱਤਾ ਇੱਕ ਸਾਂਝੀ ਸੱਤ ਦਾ ਤੇ ਸਾਰਿਆਂ ਨਾਲ ਵੱਡਾ ਪ੍ਰੋਬਲਮ ਮੈਨੂੰ ਜਿਹੜਾ ਹੁੰਦਾ ਵਾ ਕਿਉਂਕਿ ਮੈਨੂੰ ਤੇ ਅਰੋੜਾ ਸਾਹਿਬ ਨੂੰ ਫਿਰ ਸੋਚਣਾ ਪੈਂਦਾ ਵੀ ਟੌਪਿਕ ਕੀ ਹੋਣਾ ਚਾਹੀਦਾ। ਸੋ ਉਹਦੇ ਤੇ ਫਿਰ ਮਿਹਨਤ ਵੀ ਕਰਨੀ ਪੈਂਦੀ, ਫਿਰ ਉਹ ਟੌਪਿਕ ਲਈ ਕੋਈ ਬੰਦਾ ਵੀ ਲੱਭਣਾ ਪੈਂਦਾ, ਕੋਈ ਸੂਝਵਾਨ ਵੀ ਲੱਭਣਾ ਪੈਂਦਾ ਤੇ ਤਾਂ ਰਾਤ ਜੀ ਲੱਭ ਹੀ ਪੈਂਦਾ ਜੀ ਜਦੋਂ ਆਪਾਂ ਕੋਈ ਵੀ ਸ਼ੁਰੂ ਕਰ ਲਈਏ। ਹੁਣ ਤਾਂ ਹਾਲਾਤ ਇਹ ਆ ਜੀ ਕਿ ਸੱਜਣਾ ਤੇਰੇ ਵਰਗੇ ਪ੍ਰਦਰਸ਼ਨ ਦੇ ਦਿਆ ਕਰੋ। ਅਰੋੜਾ ਜੀ ਨੂੰ ਬੇਨਤੀ ਆ ਜੀ ਇਹਦੇ ਨਾਲ ਕੰਮ ਅੱਗੇ ਚੱਲਦਾ ਰਹੇ। ਤੁਹਾਡੀ ਨਾ ਆਵਾਜ਼ ਸਾਰੀ ਕਸ਼ਮੀਰ ਜੀ, ਤੁਹਾਡੀ ਆਵਾਜ਼ ਬਿਲਕੁਲ ਨਹੀਂ ਸਹੀ ਆ ਰਹੀ, ਸਾਨੂੰ ਮੇਰਾ ਖਿਆਲ ਕੱਟਣਾ ਪਿਆ। जी खैर मैंने लगता कि उन्होंने आवाज सही नहीं सी। बहुत ਲੈ ਵੀ ਅਹਿਮਦ ਅਲੀ ਡਰ ਗਿਆ ਵੀ ਮੈਂ ਇਕੱਲਾ ਹੀ ਰਹਿ ਗਿਆ ਮੈਦਾਨ 'ਚ, ਬਾਕੀ ਕਿੱਧਰ ਗਏ? ਕਿਵੇਂ ਅਹਿਮਦ ਅਲੀ, ਆਵਾਜ਼ ਆ ਰਹੀ ਹੈ ਅਹਿਮਦ ਅਲੀ? जी आवाज आ रही है आवाज आ रही है। ਅੱਜ ਕੁਝ ਲਾਈਵ ਵਿੱਚ ਗੜਬੜ ਚੱਲ ਰਹੀ ਹੈ ਜੀ, ਕੁਝ ਕਦੀ ਆਵਾਜ਼ ਆ ਜਾਂਦੀ ਕਦੀ ਨਹੀਂ ਆਉਂਦੀ, ਕੁਝ ਗੜਬੜ ਹੈ ਜੀ। ਅੱਛਾ ਥੋੜੀ ਜਿਹੀ ਗੱਲ ਕਰੀਏ ਜੀ ਸਾਂਝ ਦੀ। ਜਦੋਂ ਅਸੀਂ ਗੱਲ ਕਰਦੇ ਹਾਂ ਤੇ ਲੱਭਣਾ ਕਿਵੇਂ, ਕਿਉਂਕਿ ਖਾਸ ਅੱਜ ਅਸੀਂ ਉਸ ਬਾਰੇ ਪ੍ਰੋਗਰਾਮ ਰੱਖਿਆ ਸੀ। ਅਸੀਂ ਮਦਦ ਕਰ ਸਕਦੇ ਹਾਂ, ਇਹ ਜ਼ਰੀਆ ਹੈ, ਪੰਜਾਬੀ ਲਹਿਰ ਜ਼ਰੀਆ ਹੈ ਜਿਸ ਜ਼ਰੀਏ ਤੁਸੀਂ ਪਹੁੰਚ ਸਕਦੇ ਹੋ ਆਪਣੇ ਪਿੰਡਾਂ ਤੱਕ। ਮੈਂ ਖਾਸ ਤੌਰ ਤੇ ਉਹਨਾਂ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਜੋ ਇਸ ਵਕਤ ਪਾਕਿਸਤਾਨ ਵਿੱਚ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਜਿਨ੍ਹਾਂ ਦੇ ਪਿੰਡ
ਪੰਜਾਬ ਵਿੱਚ, ਹਰਿਆਣੇ ਵਿੱਚ, ਹਿਮਾਚਲ ਪ੍ਰਦੇਸ਼ ਵਿੱਚ ਜਿਨ੍ਹਾਂ ਦੇ ਪਿੰਡ ਨੇ, ਉਹ ਦੱਸਣਗੇ ਵੀ ਮੈਂ ਇਸ ਇਲਾਕੇ ਦੇ ਇਸ ਪਿੰਡ ਤੱਕ ਪਹੁੰਚਣਾ ਚਾਹੁੰਦਾ, ਕਿਉਂਕਿ ਇਹ ਪ੍ਰੋਗਰਾਮ ਹੁਣ ਵੀ ਵੇਖਿਆ ਜਾਣਾ ਹੈ, ਇਸ ਨੂੰ ਬਾਅਦ ਵਿੱਚ ਵੀ ਵੇਖਿਆ ਜਾਣਾ ਹੈ, ਹੋ ਸਕਦਾ ਕੁਝ ਲੋਕ ਤੁਹਾਡਾ ਬਾਅਦ ਵਿੱਚ ਰਾਬਤਾ ਕਰ ਲੈਣ। ਸੋ ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਵੇਖ ਰਹੇ ਹੋ, ਆਪਣਾ ਕਮੈਂਟਸ ਵਿੱਚ ਆਪਣਾ ਪਿੰਡ, ਉੱਥੇ ਦੇ ਕਿਸੇ ਨਾਂ ਜਾਂ ਨੂੰ ਜ਼ਰੂਰ ਲਿਖ ਕੇ ਭੇਜ ਦਿਓ ਕਿ ਵੀ ਮੈਂ ਇਸ ਇਲਾਕੇ ਦੇ ਨੂੰ ਲੱਭ ਰਿਹਾ ਹਾਂ। ਜਿਸ ਤਰ੍ਹਾਂ ਅੰਜੁਮ ਅਲੀ ਭੁੱਟਰ ਸਾਹਿਬ ਦਾ ਹੀ ਕਮੈਂਟ ਹੈ ਜੀ, ਦਿਆਲਗੜ੍ਹ ਬਟਾਲਾ ਗੁਰਦਾਸਪੁਰ ਰੋਡ ਤੇ ਬੋਸ ਭੁੱਟਰ ਸਾਹਿਬ ਇਨ ਫੈਸਲਾਬਾਦ ਦਾ ਦਿਆਲਗੜ੍ਹੀ ਹੈ। ਸੋ ਦਿਆਲਗੜ੍ਹ ਦੇ ਜਿਹੜੇ ਲੋਕ ਨੇ ਜੀ, ਉਹ ਜੇ ਅੰਜੁਮ ਅਲੀ ਭੁੱਟਰ ਸਾਹਿਬ ਨਾਲ ਰਾਬਤਾ ਕਰ ਸਕਣ ਤੇ ਇਹਨਾਂ ਦਾ ਰਸਤਾ ਖੁੱਲ ਜਾਏਗਾ। ਤੇ ਇਸੇ ਤਰ੍ਹਾਂ ਜਿਹੜੇ ਲੋਕ ਗੁਰਦਾਸਪੁਰ ਤੋਂ ਜਿਹੜੇ ਫੈਸਲਾਬਾਦ ਤੋਂ ਉੱਠ ਕੇ ਗਏ ਨੇ, ਉਹ ਦੂਸਰੇ ਪਾਸੇ ਲੋਕਾਂ ਨਾਲ ਕਰ ਸਕਦੇ ਰਾਬਤਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਰਾਬਤਾ ਕਰੋ, ਇੱਕ ਦੂਸਰੇ ਨੂੰ ਮਿਲੋ। ਸੋ ਤੁਸੀਂ ਖੁੱਲ ਕੇ ਗੱਲ ਕਰੋ ਜੀ, ਆਪਣੇ ਇਲਾਕੇ ਬਾਰੇ ਦੱਸੋ ਜੀ, ਮੈਂ ਕਿਸ ਤਰ੍ਹਾਂ ਲੱਭਿਆ, ਜਾਂ ਜੇ ਲੱਭ ਸਕੇ ਤਾਂ ਕਿਸ ਤਰ੍ਹਾਂ ਲੱਭੇ, ਜੇ ਨਹੀਂ ਲੱਭ ਸਕੇ ਤਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਲੱਭਣ ਵਾਸਤੇ, ਦੱਸੋ, ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਉਹ ਵੀ ਵੈਸੇ ਦੋਸਤ ਜਿਹੜੇ ਸੁਣਦੇ ਨੇ ਉਹ ਵੀ ਠੀਕ ਜੇ, ਜਿਹੜੇ ਨਹੀਂ ਜੁਆਇਨ ਕਰ ਸਕਦੇ ਆਪਣਾ ਕੋਈ ਕੰਟੈਕਟ WhatsApp ਨੰਬਰ ਜਾਂ ਕੋਈ ਈਮੇਲ ਆਈਡੀ ਵਗੈਰਾ ਕਮੈਂਟ 'ਚ ਛੱਡ ਜਾਣ। ਬਾਅਦ 'ਚ ਵੀ ਜਦੋਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਕੋਈ ਵੇਖੇਗਾ ਜ਼ਰੂਰ, ਜੇ ਕੋਈ ਤੁਹਾਨੂੰ ਮਿਲ ਗਿਆ ਤੁਹਾਡਾ ਕੰਟੈਕਟ ਕਰ ਸਕਦਾ। ਜੀ ਆਦਿਲ ਸਾਹਿਬ, अस्सलाम वालेकुम, सत श्री अकाल, ਕੀ ਹਾਲ ਹੈ, ਠੀਕ ਹੋ? ਬਹੁਤ ਖਰੀਦੇ ਜੀ। ਸਾਂਝ ਪਾਉਣ ਦੀ ਗੱਲ ਹੋ ਰਹੀ ਸੀ ਤੇ ਪੰਜਾਬੀ ਲਹਿਰ ਦਾ ਕ੍ਰੈਡਿਟ ਇਹ ਕਿ ਪੰਜਾਬੀ ਲਹਿਰ ਨੇ ਜਿਸ ਤਰ੍ਹਾਂ ਇੱਕ ਘਰ ਦਾ ਨਿਜ਼ਾਮ, ਤਾਰਾਂ ਤੇ ਟੀਵੀ ਤੇ ਬਲਬ ਤੇ ਹਰ ਚੀਜ਼ ਲੱਗੀ ਹੈ, ਬਿਲਕੁਲ ਵਾਇਰਿੰਗ ਹੋਈ ਹੈ, ਲੇਕਿਨ ਕਰੰਟ ਕੋਈ ਨਹੀਂ, ਜੇ ਬਿਜਲੀ ਨਹੀਂ ਤੇ ਉਹ ਕਿਸੇ ਕੰਮ ਦੇ ਨਹੀਂ। ਤੇ ਪੰਜਾਬੀ ਲਹਿਰ ਨੇ ਕਰੰਟ ਪੈਦਾ ਕੀਤਾ ਹੈ, ਜਿਹੜਾ ਕ੍ਰੈਡਿਟ ਜਾਂਦਾ ਹੈ ਇਹ ਨਾਸਰ ਸਾਹਿਬ ਨੂੰ, ਤੁਹਾਨੂੰ, ਕਿ ਚਲੋ ਸਾਂਝਾ ਪੈ ਰਹੀਆਂ ਨੇ, ਲੋਕੀ ਇੱਕ ਦੂਸਰੇ ਨਾਲ ਰਾਬਤਾ ਕਰ ਰਹੇ ਨੇ। ਮੇਰੀ ਤੇ ਨਹੀਂ, ਤੁਹਾਡੇ ਕੋਲ ਜੁਗਤਾਂ ਵਾਲਾ ਕਰੰਟ ਵੀ ਹੈ ਨਾ। ਉਹ ਮੈਂ ਗੱਲ ਕਰ ਰਿਹਾ ਸੀ, ਮੈਂ ਕਹਿ ਰਿਹਾ ਸੀ ਕਿ ਮੇਰੀ ਤੇ ਸੋਚ ਥੋੜੀ ਜਿਹੀ ਹੋ ਰਹੀ ਹੁੰਦੀ। ਵੈਸੇ ਤੇ ਮਾਮਲਾ ਹੁੰਦਾ ਫੈਡਰਲ ਦਾ, ਜ਼ਾਹਿਰ ਦੋ ਮੁਲਕਾਂ ਦੀਆਂ ਗੌਰਮੈਂਟ ਨੇ ਉਹੀ ਬਿਹਤਰ ਜਾਣਦੀਆਂ ਨੇ ਕਿ ਸਿਕਿਉਰਿਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮੈਂ ਸੋਚ ਥੋੜੀ ਜਿਹੀ ਹੋਰ ਰੱਖਣਾ ਆ ਕਿ ਕਾਸ਼ ਕਿ ਇਸ ਤਰ੍ਹਾਂ ਹੋਣ ਕਿ ਕਾਰਡ ਹੋਣ ਬੰਦਿਆਂ ਦੇ, ਡਿਜੀਟਲ ਜੇ ਕਾਰਡ ਹੋਣ, ਕੋਈ QR ਕੋਡ ਵਾਲੇ, ਕੋਈ ਸਕੈਨਰ ਹੋਣ, ਕੋਈ ਸਿਸਟਮ ਇਸ ਤਰ੍ਹਾਂ ਦਾ ਹੋ ਜਾਵੇ ਕਿ ਸਿਰਫ ਪੰਜਾਬੀਆਂ ਦੀ ਜਸਟ ਐਂਟਰੀ ਹੋਵੇ ਉਧਰ ਹੀ ਇੱਧਰ, ਵੀਜ਼ੇ ਦਾ ਇਸ਼ੂ ਨਾ ਹੋਵੇ, ਕਿਉਂਕਿ ਬਹੁਤ ਜ਼ਿਆਦਾ ਜ਼ਲਾਲਤ ਹੁੰਦੀ ਹੈ ਵੀਜ਼ੇ ਵਾਸਤੇ। ਤੇ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਰਚ ਕਰਨੀ ਚਾਹੀਦੀ ਹੈ, ਸਰਚ ਫੇਸਬੁੱਕ ਤੇ ਵੀ ਹੋ ਜਾਂਦੀ ਹੈ, ਲੇਕਿਨ ਕੁਝ ਸਿਰਫ ਪੰਜਾਬ ਦੀ ਹੱਦ ਤੱਕ ਨਹੀਂ, ਕੁਝ ਲੋਕ ਉਹ ਵੀ ਨੇ ਜਿਹੜੇ ਰਾਜਸਥਾਨ ਵਿੱਚ ਨੇ, ਕੁਝ ਜੰਮੂ ਦੇ ਏਰੀਏ 'ਚ ਨੇ, ਕੁਝ ਹਿਮਾਚਲ ਪ੍ਰਦੇਸ਼ 'ਚ ਨੇ। ਜ਼ਰੂਰੀ ਨਹੀਂ ਕਿ ਪੰਜਾਬ ਦੇ ਸਾਰੇ ਪੰਜਾਬ 'ਚ ਹੀ ਆ ਕੇ ਵਸੇ ਹੋਣ। ਤੇ ਇਹ ਸਾਰਿਆਂ ਦੇ ਚੈਨਲ ਹੈ, ਨਾ ਕਿ ਜਸਟ ਪੰਜਾਬੀਆਂ ਦਾ। ਜੇ ਕੋਈ ਪੰਜਾਬ ਤੋਂ ਆਊਟ ਵੀ ਹੈ ਉਹ ਵੀ ਰਾਬਤਾ ਕਰ ਸਕਦਾ। ਤੇ ਬਾਕੀ ਹੈ ਕਿ ਬਿਜਲੀ ਚਲਦੀ ਰਹਿਣੀ ਚਾਹੀਦੀ ਹੈ। ਤੁਹਾਡਾ ਮੈਂ ਤੇ ਸਪੈਸ਼ਲ ਜਿਹੜਾ ਕੰਮ ਤੋਂ ਮੈਂ ਨਾ ਛੁੱਟੀ ਲਈ, ਮੈਂ ਕਿਹਾ ਮੈਂ ਚੱਲਾਂ ਆ ਮੇਰਾ ਪ੍ਰੋਗਰਾਮ ਲਾਉਣਾ। ਉਹਨਾਂ ਕਿਹਾ ਤੂੰ ਕਿਹੜਾ BBC ਲੱਭ ਲਿਆ ਜਿੱਥੇ ਤੇ ਜਾਣਾ ਤੂੰ? ਮੈਂ ਕਿਹਾ ਨਹੀਂ, ਮੈਂ ਚੱਲਾਂ ਆ। ਤੇ ਉਹ ਮੈਂ ਕੱਲ ਸਕਰੀਨਸ਼ਾਟ ਵੀ ਲਿਆ। ਸਾਡੇ ਡਾਕਟਰ ਸ਼ਫੀਕ ਸਾਹਿਬ ਵੀ ਨੇ, ਸਾਜਿਦ ਨਈਮ ਸਾਹਿਬ ਵੀ ਨੇ। ਡਾਕਟਰ ਸਾਹਿਬ को ਪਹਿਲਾਂ ਪੁੱਛ ਲੈਂ ਜੀ। ਡਾਕਟਰ ਸਾਹਿਬ अस्सलाम वालेकुम। डॉक्टर शफीक साहब आवाज आ रही है? वालेकुम सलाम जी। हाँ जी, हाँ जी, आवाज आ रही है? हाँ जी, आवाज आ रही है डॉक्टर साहब। हेलो, आवाज आ रही है? डॉक्टर साहब ਤੁਹਾਡਾ ਇੰਟਰਨੈਟ, ਡਾਕਟਰ ਸਾਹਿਬ ਸੌਰੀ ਤੁਹਾਡਾ ਇੰਟਰਨੈਟ ਮਾੜਾ ਵਾ ਤੇ ਵੇਖਣ ਨੂੰ ਤੁਸੀਂ ਤਗੜੇ ਲੱਗਦੇ ਜੀ, ਇੰਟਰਨੈਟ ਮਾੜਾ। हाँ जी साजिद साहब। हाँ जी, एक थोड़ा जिहा हाँ जी, सत श्री अकाल जी, सलाम अलैकुम। ਸਰ ਜਿਵੇਂ ਗੱਲ ਹੋ ਰਹੀ ਹੈ ਕਿ ਰਾਬਤਿਆਂ ਨੂੰ ਮਜ਼ੀਦ ਕਿਵੇਂ ਵਧਾਇਆ ਜਾ ਸਕਦਾ ਹੈ ਔਰ ਰਾਬਤਿਆਂ ਦੀ ਉਹ ਸੂਰਤ ਜਿਹੜੀ ਹੈ ਹੋਰ ਅੱਗੇ ਵਧੇ। ਇੱਕ ਤਾਂ ਸਭ ਤੋਂ ਜਿਹੜੀ ਚੰਗੀ ਗੱਲ ਇਹ ਹੈ ਕਿ ਇਹ ਤੁਸੀਂ ਦੇਖੋ ਕਿ ਜਦੋਂ ਦਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਇਹਨਾਂ ਚੋਂ ਕਿਸੇ ਨੇ ਵੀ ਉੱਥੋਂ ਦਾ ਜੰਮ ਪੜ ਨਹੀਂ ਕਿਸੇ ਦਾ, ਉਹਨਾਂ ਇਲਾਕਿਆਂ ਦਾ, ਇਹ ਉੱਥੇ ਜੰਮੇ ਨਹੀਂ ਦੇ, ਉਹਨਾਂ ਨੇ ਅੱਖ ਨਹੀਂ ਖੋਲੀ। ਯਾਨੀ ਇੱਧਰਲੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਸਾਰੀ ਯੂਥ ਤੁਹਾਨੂੰ ਨਜ਼ਰ ਆ ਰਹੀ ਹੈ, ਔਰ ਜਿਹੜੇ ਉਧਰਲੇ ਚੜ੍ਹਦੇ ਪੰਜਾਬ ਦੇ ਨੇ, ਜ਼ਾਹਿਰ ਹੈ ਕਿ ਇਹ ਜਿਹੜੀ ਯੂਥ ਜਿਹੜੀ ਸਭ ਤੋਂ ਵੱਡੀ ਔਰ ਚੰਗੀ ਗੱਲ ਇਹ ਹੈ ਕਿ ਸਾਡੇ ਉਹ ਬਾਬੇ ਬਜ਼ੁਰਗ, ਉਹਨਾਂ ਤੋਂ ਬਾਅਦ ਇਹ ਨਸਲ ਜਿਹੜੀ ਹੈ ਇਹ ਵੀ ਓਨੀ ਹੀ ਚਾਹਤ ਰੱਖਦੀ ਹੈ ਜਿੰਨੇ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਇਲਾਕਿਆਂ ਨੂੰ ਦੇਸ਼ ਕਹਿੰਦੇ ਸੀ ਤੇ, ਔਰ 47 ਦੀ ਵੰਡ ਨੂੰ ਉਜਾੜਾ ਉਹਨਾਂ ਨੇ ਕਿਹਾ। ਇਹ ਵੀ ਲੋਕ ਜਿਹੜੇ ਆ ਉਹਨਾਂ ਦੀ ਉਸੇ ਸੋਚ ਨੂੰ ਅੱਗੇ ਲੈ ਕੇ ਚੱਲ ਰਹੇ ਨੇ।
ਤੇ ਮੇਰਾ ਖਿਆਲ ਹੈ ਕਿ ਇਸ ਤੋਂ ਜਿਹੜੀ ਇਹ ਚਾਹਤ ਹੈ ਜਾਂ ਖਿੱਚ ਹੈ, ਇਹਨੂੰ ਮੇਰਾ ਨਹੀਂ ਖਿਆਲ ਕੋਈ ਸਿਆਸਤ ਜਿਹੜੀ ਇਹਨੂੰ ਤੋੜ ਸਕੇ ਜਾਂ ਕੋਈ ਧਰਮ ਜਿਹੜਾ ਇਹਨੂੰ ਤੋੜ ਸਕੇ। ਇਹ ਵੱਧਦੀ ਰਹੇਗੀ ਔਰ ਇਸ ਤੋਂ ਬਾਅਦ ਜਿਹੜੀ ਆਉਣ ਵਾਲੀ ਨਸਲ ਹੈ ਜਿਹੜੀ ਉਹ ਵੀ ਇਸੇ ਰਸਤੇ ਤੇ ਜਿਹੜੀ ਹੈ ਨਾ ਚੱਲਦੀ ਰਹੇਗੀ। ਤੇ ਦੂਸਰੀ ਗੱਲ ਇਹ ਹੈ ਕਿ ਰਾਬਤੇ ਕਿਵੇਂ ਹੋ ਸਕਦੇ ਨੇ। ਤੇ ਉਹ ਸਾਡਾ ਇੱਕ ਬਜ਼ੁਰਗ ਹੁੰਦਾ ਸੀ ਤਾਂ ਉਹ ਫੌਤ ਹੋ ਗਏ ਨੇ ਹੁਣ, ਤੇ ਉਹਨਾਂ ਦੀ ਉਮਰ ਹੈ ਸੀ ਦੀ ਉਸ ਵੇਲੇ, ਮੈਂ ਹੋਊਂਗਾ ਕੋਈ 10-12 ਸਾਲਾਂ ਦਾ, ਤੇ ਉਸ ਵੇਲੇ ਉਹਨਾਂ ਦੀ ਉਮਰ ਕੋਈ 70-80 ਸਾਲ ਦੀ ਹੁੰਦੀ। ਉਹਨਾਂ ਨੇ ਆਉਣਾ ਉੱਥੋਂ ਲੈਲਪੁਰ ਤੋਂ, ਢਿੱਲੋਂ ਸਾਹਿਬ ਦੇ ਸ਼ਹਿਰ ਚੋਂ, ਤੇ ਉਹਨਾਂ ਨੇ ਆਉਣਾ ਤੇ ਆ ਕੇ ਇਹ ਕਹਿਣਾ ਕਿ ਉਹ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਰਿਹਾ ਕਰੋ। ਰਿਸ਼ਤੇਦਾਰੀਆਂ ਮਿਲਣ ਜੁਲਣ ਦੇ ਨਾਲ ਹੁੰਦੀਆਂ, ਮਿਲਦੇ ਜੁਲਦੇ ਨਹੀਂ ਤੇ ਪੱਕੀਆਂ ਰਿਸ਼ਤੇਦਾਰੀਆਂ ਵੀ ਟੁੱਟ ਜਾਂਦੀਆਂ। ਸੱਚੀ ਗੱਲ। ਤੇ ਇਹ ਜਿਹੜੀਆਂ ਰਿਸ਼ਤੇਦਾਰੀਆਂ ਨੇ ਇਹ ਆਉਣ ਜਾਣ ਦੇ ਨਾਲ, ਇਹ ਮਿਲਣ ਵਰਤਣ ਨਾਲ। ਔਰ ਦੇਖੋ ਕਿ ਐਵੇਂ ਹੁਣ ਇੱਕ ਭਰਾ ਨੇ ਇੱਥੇ ਗੱਲ ਕੀਤੀ ਸੀ ਕਿ ਸਾਨੂੰ ਇੱਕ ਐਸੀ ਗੋਲੀ ਤੁਸੀਂ ਦੇ ਦਿੱਤੀ ਹੈ ਕਿ ਜਿਸ ਤੋਂ ਬਗੈਰ ਚੈਨ ਨਹੀਂ ਆਉਂਦਾ ਸਾਨੂੰ। ਹੁਣ ਦੇਖੋ ਕਿ ਬੜੇ ਜ਼ਰੂਰੀ ਕੰਮ ਹੁੰਦੇ ਨੇ, ਬਹੁਤ ਕਿਤੇ ਜਾਣਾ ਹੁੰਦਾ ਜਾਂ ਕੋਈ ਹੋਰ ਹੈ, ਲੇਕਿਨ ਇੱਕ ਖਿੱਚ ਹੁੰਦੀ ਹੈ ਜੀ 9 ਵਜੇ ਜਿਹੜਾ ਨਾ ਜੀ ਬਹਿ ਖੋਲ ਲੈਣਾ ਔਰ ਬਹਿ ਜਾਣਾ, ਦੋਸਤਾਂ ਨੂੰ ਸੁਣਨਾ। ਅੱਛਾ, ਹੋ ਸਕਦਾ ਹੈ ਜਿਹੜੀਆਂ ਗੱਲਾਂ ਜਿਹੜੀਆਂ ਵਾ ਰਿਪੀਟ ਵੀ ਹੁੰਦੀਆਂ ਹੁਣ, ਲੇਕਿਨ ਇਹ ਨਹੀਂ ਲੱਗਦਾ ਕਿ ਉਹ ਰਿਪੀਟ ਗੱਲਾਂ ਅਸੀਂ ਸੁਣ ਰਹੇ ਹਾਂ। ਨਿੱਤ ਨਵਾਂ ਸਵਾਦ ਲੱਗਦਾ ਗੱਲ ਦਾ ਔਰ ਖੁਸ਼ ਹੋ ਜਾਈਦਾ ਇਸ 1 ਘੰਟੇ ਦੇ ਵਿੱਚ। ਐਵੇਂ ਲੱਗਦਾ ਜਿਵੇਂ ਅਸੀਂ ਉਧਰੋਂ ਚੱਕਰ ਲਾ ਕੇ ਆ ਗਏ, ਉਹਨਾਂ ਜਗ੍ਹਾ ਨੂੰ ਅਸੀਂ ਦੇਖ ਲਿਆ, ਉਹਨਾਂ ਲੋਕਾਂ ਨੂੰ ਅਸੀਂ ਮਿਲ ਲਿਆ। ਤੇ ਇਸ ਚੀਜ਼ ਨੂੰ ਕੋਈ ਨਹੀਂ ਤੋੜ ਸਕਦਾ, ਇਹ ਵੱਧਦੀ ਰਹੇਗੀ ਅੱਗੇ। ਅੱਛਾ, ਦੂਸਰਾ ਢਿੱਲੋਂ ਸਾਹਿਬ ਦੀ ਬੜੀ ਅੱਛੀ ਤਜਵੀਜ਼ ਹੈ ਵੈਬਸਾਈਟ ਦੀ, ਉਹਦੇ ਜ਼ਰੀਏ। ਅੱਛਾ, ਮੇਰੀ ਇੱਕ ਛੋਟੀ ਜਿਹੀ ਤਜਵੀਜ਼ ਇਹ ਹੈ ਕਿ ਤਹਿਸੀਲ ਦੀ ਸਤ੍ਹਾ ਤੇ ਕੋਈ ਵਾਲੰਟੀਅਰਸ ਦਾ ਗਰੁੱਪ ਜਿਹੜਾ ਨਾ ਇੱਕ ਬਣ ਜਾਵੇ। ਮਸਲਨ ਹੁਣ ਮੈਂ ਜ਼ਿਲ੍ਹਾ ਸਾਹੀਵਾਲ ਤੇ ਤਹਿਸੀਲ ਜਿਹੜੀ ਹੈ ਚੀਚਾਵਤਨੀ, ਉੱਥੇ ਸਾਡਾ ਜਿਹੜਾ ਪਿੰਡ ਨਾਲ ਕਸਵਾਲ ਹੈ, ਕਸਵਾਲ ਦੇ ਆਸੇ ਪਾਸੇ ਪਿੰਡ, ਮਤਲਬ ਮੈਂ ਜ਼ਿੰਮੇਦਾਰੀ ਲੈਣਾ, ਮੈਂ ਜੀ ਜੀ ਹਾਂਜੀ, ਮੈਂ ਇਹ ਜ਼ਿੰਮੇਦਾਰੀ ਲੈਣਾ ਜੀ। ਹੈਲੋ ਜੀ, ਹੈਲੋ, ਹਾਂਜੀ ਅਰੋੜਾ ਸਾਹਿਬ ਜੀ ਜੀ ਹਾਂਜੀ, ਮੈਂ ਜ਼ਿੰਮੇਦਾਰੀ ਲੈਣਾ ਕਿ ਤਹਿਸੀਲ ਚੀਚਾਵਤਨੀ ਜਿਹੜੀ ਹੈ, ਤਹਿਸੀਲ ਚੀਚਾਵਤਨੀ ਦੇ ਵਿੱਚ ਕਿਸੇ ਨੇ ਵੀ ਕੋਈ ਰਾਬਤਾ ਕਰਨਾ ਹੋਵੇ, ਤਕਰੀਬਨ ਉੱਥੇ ਕੋਈ 250-300 ਪਿੰਡ ਨੇ, ਕਿਸੇ ਵੀ ਪਿੰਡ ਦਾ ਕੋਈ ਬੰਦਾ ਹੋਵੇ, ਉਹ ਉਹਨੂੰ ਜ਼ਰੂਰ ਉੱਥੋਂ ਤੱਕ ਪਹੁੰਚਾ ਦਾਂਗੇ। ਡਾਇਰੈਕਟ ਨਹੀਂ, ਕੋਈ ਨਾ ਕੋਈ ਵਾਕਫੀਅਤ ਅੱਗੇ ਕੱਢ ਕੇ। ਮੈਂ ਕਹਿੰਦਾ ਕਿ ਤਹਿਸੀਲ ਦੀ ਸਤ੍ਹਾ ਤੇ ਅਸੀਂ ਗਰੁੱਪ ਬਣਾ ਲਈਏ ਇਸ ਤਰ੍ਹਾਂ ਦੇ। ਹਾਂਜੀ, ਇੱਧਰ ਚੜ੍ਹਦੇ ਪੰਜਾਬ ਦੀਆਂ ਤਹਿਸੀਲਾਂ ਦੇ ਵੀ ਔਰ ਲਹਿੰਦੇ ਪੰਜਾਬ ਦੀਆਂ ਤਹਿਸੀਲਾਂ ਦੇ ਵੀ ਅਸੀਂ ਐਸੇ ਗਰੁੱਪ ਬਣਾ ਲਈਏ ਇੱਕ ਤਹਿਸੀਲ ਦੀ ਸਤ੍ਹਾ ਤੇ, ਔਰ ਉਹ ਵਾਲੰਟੀਅਰ ਹੋਣ ਔਰ ਉਹ ਫਿਰ ਲੱਭ ਕੇ ਦੇਣ ਉਹਨਾਂ ਇਲਾਕਿਆਂ ਨੂੰ ਵੀ, ਉਹਨਾਂ ਬੰਦਿਆਂ ਨੂੰ ਵੀ। ਖੁਦ ਨਹੀਂ ਜਾ ਸਕਦੇ, ਕਿਸੇ ਨਾ ਕਿਸੇ ਦਾ ਉਹਨਾਂ ਦਾ ਰਾਬਤਾ ਉੱਥੇ ਕਰਵਾ ਦੇਣ। ਤੇ ਬਹੁਤ ਵਧੀਆ ਗੱਲ ਹੈ ਤੁਹਾਡੀ। ਐਕਚੁਅਲੀ ਇਹੀ ਗੱਲ ਮੇਰੇ ਖਿਆਲ ਢਿੱਲੋਂ ਸਾਹਿਬ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ WhatsApp ਦੇ ਜ਼ਰੀਏ, ਪਰ ਜਿਹੜਾ ਇਸ ਨੂੰ ਹੋਰ ਬਿਹਤਰ ਬਣਾਉਣ ਦਾ, ਜਿਹੜਾ ਤਹਿਸੀਲ ਦੇ ਲੈਵਲ ਦੇ ਉੱਤੇ ਕੰਮ ਕਰਨ ਦਾ ਤੇ ਇੱਕ ਵੈਬਸਾਈਟ ਜਨਰੇਟ ਕਰਨ ਨਾਲ ਖਾਸਾ ਫਰਕ ਪੈ ਜਾਏਗਾ। ਬਹੁਤ ਉਮਦਾ ਆਈਡੀਆ ਹੈ, ਮੇਰੇ ਖਿਆਲ ਸਾਨੂੰ ਕੰਮ ਕਰਨ ਦੀ ਲੋੜ ਹੈ ਸਾਰਿਆਂ ਨੂੰ। ਜੀ, ਸਾਡੇ ਬਹੁਤ ਸਾਰੇ ਦੋਸਤ ਨੇ ਜੀ, ਹੁਣ ਇੱਕ ਇੱਕ ਕਰਕੇ ਸਾਡੇ ਨਾਲ ਗੱਲ ਕਰਨੀ ਜੀ। ਆਦਲ ਸਾਹਿਬ, ਪਹਿਲੇ ਤੁਹਾਡੇ ਨਾਲ ਸ਼ੁਰੂ ਕਰ ਲੈਂਦੇ ਆ ਜੀ, ਤੁਸੀਂ ਛੁੱਟੀ ਲਈਏ ਕੰਮ ਤੋਂ ਤੁਹਾਡੀ। ਨਹੀਂ ਜੀ, ਸਪੈਸ਼ਲ ਕਿ ਮੈਂ ਕਿਹਾ ਮੈਂ ਜਾਣਾ, ਮੈਂ ਅੱਜ 8 ਘੰਟੇ ਕਰਨੀ ਹੈ। ਰਸ਼ ਵੀ ਸੀ, ਮੈਂ ਕਿਹਾ ਨਹੀਂ ਮੈਂ ਚੱਲਾ ਆ। ਅੱਛਾ ਜੀ। ਪਤਾ ਕਿ ਕਿਚਨ ਚ ਉਹ ਮਜ਼ਾ ਨਹੀਂ, ਫਿਰ ਜਿਹੜਾ ਕੰਮ ਤੇ ਉਹ ਮਜ਼ਾ ਨਹੀਂ, ਕਿਉਂਕਿ ਸਟ੍ਰੈਸ ਹੁੰਦੀ ਬੰਦੇ ਦੇ ਜ਼ਿਹਨ ਚ, ਕੰਮ ਹੁੰਦਾ, ਉਹ ਫਿਰ ਮਜ਼ਾ ਨਹੀਂ ਆਇਆ ਦੇਖਣ ਦਾ ਵੀਡੀਓ। ਮੈਂ ਕਿਹਾ ਚਲੋ ਅੱਜ ਕੱਲ ਸੋਮਵਾਰ, ਕੱਲ ਛੁੱਟੀ ਵੀ, ਮਸਲਾ ਨਹੀਂ। 2 ਦਿਨ ਤੁਸੀਂ ਕਰਨਾ ਪ੍ਰੋਗਰਾਮ, ਦਿਹਾੜਾ ਵੀ ਚੰਗਾ ਚੁਣ ਲਿਆ ਤੁਸੀਂ, ਜਿਸ ਦਿਨ ਫੁੱਲ ਹੋਵੇ ਰੈਸਟੋਰੈਂਟ। ਚਲੋ ਜੀ ਸਰ, ਤੁਸੀਂ ਅੱਜ ਬੜੇ ਤਿਆਰ ਸ਼ਿਆਰ ਹੋ ਕੇ ਆਏ ਨੇ। ਚਲੋ ਸਾਹਿਬ, ਤੁਹਾਡੇ ਖਾਸ ਦੋਸਤ ਨੇ। ਸੰਧੂ ਸਾਹਿਬ, ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਤੇ ਮੈਂ ਦੱਸਦਾ ਜਾਵਾਂ, ਆਸਾਨ ਗੁੱਜਰ ਸਾਨੂੰ ਵੇਖਣ ਡਏ ਨੇ, ਰੱਬ ਉਹਨਾਂ ਨੂੰ ਸਿਹਤ ਦੇਵੇ। ਉਹਨਾਂ ਦਾ ਕਰੋਨਾ ਦਾ ਟੈਸਟ ਪੋਜ਼ਿਟਿਵ ਆਇਆ, ਉਹਨਾਂ ਨੂੰ ਪ੍ਰੋਬਲਮ ਹੈ। ਸਾਰੇ ਦੁਆ ਅਰਦਾਸ ਕਰੋ, ਜਲਦ ਸਾਡੇ ਗੁੱਜਰ ਭਰਾ ਸਿਹਤਮੰਦ ਹੋਣ। ਦੁਬਾਰਾ ਤੁਸੀਂ ਸਾਡੇ ਨਾਲ ਜੁੜਦੇ ਹੁੰਦੇ ਕਾਲ ਦੇ ਵੀ ਅੱਗੇ, ਉਹਨਾਂ ਦਾ ਕਰੋਨਾ ਦਾ ਟੈਸਟ ਪੋਜ਼ਿਟਿਵ ਆਇਆ, ਰੱਬ ਉਹਨਾਂ ਨੂੰ ਸਿਹਤ ਦੀ ਸਾਰੇ ਦੁਆ ਕਰਿਓ ਜੀ। ਅੱਛਾ ਜੀ ਦੋਸਤੋ, ਸਾਰੇ ਚੁੱਪ ਬੈਠੇ ਨੇ। ਜਿਹੜਾ ਆਈਡੀਆ ਜਿਹੜਾ ਸੀ ਜਿਸ ਪਿੱਛੇ ਅਸੀਂ ਸਾਰਾ ਕੁਝ ਕਰ ਰਹੇ ਹਾਂ, ਕਿ ਤਹਿਸੀਲਾਂ ਦੇ ਲੈਵਲ ਦੇ ਉੱਤੇ ਚਾਹੁੰਦੇ ਹਾਂ ਕਿ ਲੋਕ ਆਪਣੇ ਆਪ ਵੋਲੰਟੀਅਰ ਕਰਨ, ਕਿ ਅਸੀਂ ਇੱਥੇ
ਇਸ ਇਲਾਕੇ ਨੂੰ ਅਸੀਂ ਹੈਂਡਲ ਕਰ ਸਕਦੇ ਹਾਂ। ਇੱਥੇ 10 ਦੀ 50 ਕਿਲੋਮੀਟਰ ਦਾ ਜਿਹੜਾ ਦਾਇਰਾ ਅਸੀਂ ਇਸ ਨੂੰ ਹੈਂਡਲ ਕਰ ਸਕਦੇ ਹਾਂ। ਉਹ ਅਸੀਂ ਵੈਬਸਾਈਟ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਉਹਦੇ ਤੁਸੀਂ ਸਾਰੇ ਦੋਸਤ ਕੋ ਸੁਜੈਸਟ ਕਰ ਦਿਓ ਵੀ ਕਿਹੜਾ ਬੰਦਾ ਸਾਡੀ ਬਿਹਤਰ ਰਹੇਗਾ, ਜਿਹੜਾ ਸਾਨੂੰ ਬਣਾ ਦੇਗਾ ਇਸ ਤਰ੍ਹਾਂ ਦੀ। ਸੋ ਮੈਂ ਨਾਂ ਲੈ ਨਹੀਂ ਲਿਆ ਸਕੇ, ਨਦੀਮ ਰਜ਼ਾ ਸੰਧੂ ਆ ਗਏ, ਜਿਹੜੇ ਕੱਚੀ ਕੋਠੀ ਵਾਲੇ ਪੁੱਛਣ ਡਏ ਸੀ, ਅਰੋੜਾ ਸਾਹਿਬ ਸੰਧੂ ਸਾਹਿਬ ਵੀ ਆ ਗਏ ਨੇ। ਤੇ ਪਹਿਲਾਂ ਤੇ ਸੰਧੂ ਸਾਹਿਬ ਨੇ ਸਾਡੇ ਨਾਲ ਮੂੰਹ 'ਚ ਅੰਗੂਠਾ ਦੇਣ ਡਏ ਤੇ ਇਹਨਾਂ ਨੂੰ ਪੁੱਛ ਕੇ ਗੁੱਸਾ ਚੜ੍ਹਨ ਡਿਆ, ਇਹਨਾਂ ਨੇ ਮੇਰੀ ਗੱਲ ਨਹੀਂ ਸੁਣਦੇ। ਠੀਕ ਹੈ ਜੀ ਸੰਧੂ ਸਾਹਿਬ। ਹਾਂਜੀ, ਮੈਂ ਅੱਜ ਕਿਉਂਕਿ ਸੰਧੂ ਸਾਹਿਬ ਮੈਂ ਨਾ ਤਾਂ ਦੰਦ ਹੀ ਦਿਸਣ ਡਿਆ, ਤੁਹਾਡੀ ਆਵਾਜ਼ ਨਹੀਂ ਆਉਂਦੀ, ਲੱਗਦਾ ਬੁਰਸ਼ ਕੀਤਾ ਤੁਸੀਂ ਦੰਦ ਵਿਖਾਉਣ ਡਏ ਦੰਦ ਨੂੰ। ਸੰਧੂ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਭਾਜੀ ਆਵਾਜ਼ ਨਹੀਂ ਆ ਰਹੀ। ਉਹ ਦੂਜੇ ਸੰਧੂ ਸਾਹਿਬ ਦੀ ਗੱਲ ਹੁੰਦੀ ਹੈ। ਸੰਧੂ ਸਾਹਿਬ ਦੁਬਾਰਾ ਜੁਆਇਨ ਕਰਿਓ, ਤੁਹਾਨੂੰ ਮੈਂ ਐਗਜ਼ਿਟ ਕਰਦਾ, ਦੁਬਾਰਾ ਜੁਆਇਨ ਕਰਿਓ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਆਵਾਜ਼ ਇਹਨਾਂ ਦੀ ਆ ਰਹੀ ਹੈ। ਮੈਨੂੰ ਨਹੀਂ ਫਿਰ ਆ ਰਹੀ। ਚਲੋ ਸੰਧੂ ਸਾਹਿਬ ਕਰੋ ਗੱਲ, ਮੈਨੂੰ ਨਹੀਂ ਆ ਰਹੀ ਆਵਾਜ਼। ਢਿੱਲੋਂ ਸਾਹਿਬ ਤੁਸੀਂ ਗੱਲ ਹੀ ਨਹੀਂ ਸੁਣਨੀ ਚਾਹੁੰਦੇ, ਤੁਹਾਡੇ ਕੋਲੇ ਆਵਾਜ਼ ਆਉਣੀ ਕੀ ਹੈ? ਹੁਣ ਤੁਸੀਂ ਦੱਸੋ ਕੀ ਕਿਹਾ, ਮੈਨੂੰ ਨਹੀਂ ਪਤਾ ਲੱਗਾ। ਨਹੀਂ ਮਾਰੋ ਮਾਰੋ ਤੁਸੀਂ ਜੁਗਤਾਂ, ਇਹਨਾਂ ਨੂੰ ਹੁਣ ਆਵਾਜ਼ ਨਹੀਂ ਆ ਰਹੀ, ਜੋ ਮਰਜ਼ੀ ਕਹੋ, ਕੋਈ ਪ੍ਰੋਬਲਮ ਨਹੀਂ, ਤੁਸੀਂ ਕਹੀ ਜੋ ਨਹੀਂ, ਅਸੀਂ ਨਹੀਂ ਦੱਸਣ ਲੈਂਦੇ। ਹੁਣ ਕੰਮ ਚੱਲ ਜਾਏਗਾ। ਅੱਛਾ ਮੈਂ ਕੀ ਕਿਹਾ ਸੰਧੂ ਸਾਹਿਬ ਨੇ ਜੀ, ਦੱਸੋ ਮੈਨੂੰ। ਮੈਨੂੰ ਲੱਗਦਾ ਢਿੱਲੋਂ ਸਾਹਿਬ ਤੁਸੀਂ ਤਾਂ ਨਹੀਂ ਆਉਂਦੀ ਆਵਾਜ਼, ਇਹ ਸੁਣਨਾ ਨਹੀਂ ਚਾਹੁੰਦੇ ਤੁਸੀਂ ਉਹਨਾਂ ਦੀ ਗੱਲ। ਅੱਛਾ ਮੈਂ ਨਾ ਦੇਖੋ, ਜਿਹੜੀ ਅੱਜ ਪ੍ਰੋਗਰਾਮ ਆਪਣਾ ਚੱਲਦਾ ਵੀ ਆਪਾਂ ਸਾਂਝ ਕਿਵੇਂ ਵਧਾਉਣੀ ਆ ਜੀ। ਸਾਂਝ ਵਧਾਉਣਾ ਇਹ ਨਹੀਂਗਾ ਵੀ ਆਪਾਂ ਹੁਣ ਗੱਲ ਕਰਦੇ ਆ ਆਪਣਾ ਬਹੁਤ ਪਿਆਰ ਹੋ ਗਿਆ। ਜਿੱਦਾਂ ਵੀ ਆਪਾਂ ਫੇਸਬੁੱਕ ਤੇ ਜਿਹੜੀ ਫਰੈਂਡ ਰਿਕੁਐਸਟ ਕਿਸੇ ਨੂੰ ਭੇਜਦੇ ਆ, ਜਾਂ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ ਆਉਂਦੀ ਹੈ, ਚਾਹੇ ਚੜ੍ਹਦੇ ਪੰਜਾਬ ਤੋਂ ਆਉਂਦੀ ਹੈ, ਇਹ ਦੋਨਾਂ ਨੇ ਜਦੋਂ ਆਪਾਂ ਇੱਕ ਦੂਜੇ ਦੀ ਫਰੈਂਡ ਰਿਕੁਐਸਟ ਆਈ ਜਾਂ ਇੱਕ ਦੂਜੇ ਦੇ ਆਪਾਂ ਫਰੈਂਡ ਬਣ ਗਏ, ਉਹਦੇ 'ਚ ਖਾਸ ਕਰਕੇ ਧਿਆਨ ਇਹ ਰੱਖਣਾ ਪੈਂਦਾ ਹੁੰਦਾ, ਕੁਝ ਸ਼ਰਾਰਤੀ ਜਿਹੜੇ ਲੋਕ ਨੇ ਉਹ ਚਾਹੇ ਤਾਂ ਇੰਡੀਆ ਦੇ ਝੰਡੇ ਦਾ ਅਪਮਾਨ ਕਰਕੇ ਐਡਿਟ ਕਰਕੇ ਫੋਟੋਆਂ ਪਾ ਦਿੰਦੇ, ਚਾਹੇ ਪਾਕਿਸਤਾਨ ਦੇ ਕਰਕੇ ਪਾ ਦਿੰਦੇ, ਚਾਹੇ ਇੰਡੀਆ ਦੀ ਆਰਮੀ ਬਾਰੇ ਪਾ ਦਿੰਦੇ, ਜਾਂ ਕਿਵੇਂ। ਹੁਣ ਮੈਂ ਕੋਈ ਵੀ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਇਹ ਸੋਚਦਾ ਵੀ ਮੇਰੇ ਨਾਲ ਲਹਿੰਦੇ ਪੰਜਾਬ ਤੋਂ ਲੋਕ ਜੁੜੇ ਹੋਏ ਆ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਅੱਜ ਮੈਂ ਕੋਈ ਸ਼ੇਅਰ ਕਰਦਾ ਨਾ ਕੋਈ ਚੀਜ਼, ਉਹਨਾਂ ਦੇ ਮਨ ਨੂੰ ਠੇਸ ਨਾ ਪਹੁੰਚੇ, ਕਿਉਂਕਿ ਮੁਲਕ ਦੋਨੋਂ ਹੀ ਜਿੰਦਾਬਾਦ ਨੇ, ਦੋਨਾਂ ਮੁਲਕਾਂ ਦੀਆਂ ਸਰਕਾਰਾਂ, ਦੋਨਾਂ ਮੁਲਕਾਂ ਦੀਆਂ ਆਰਮੀਆਂ ਜਿੰਦਾਬਾਦ ਨੇ, ਦੋਨੋਂ ਮੁਲਕ ਆਪੋ ਆਪਣਾ ਕੰਮ ਕਰਦੇ ਆ, ਆਰਮੀ ਦੋਨਾਂ ਮੁਲਕਾਂ ਦੀ ਜਿੰਦਾਬਾਦ ਆ, ਦੋਵੇਂ ਆਪਣੀ ਡਿਊਟੀ ਨਿਭਾਉਂਦੇ ਆ। ਪਰ ਜਦੋਂ ਆਪਾਂ ਇੱਕ ਦੂਜੇ ਦੇ ਫਰੈਂਡ ਬਣ ਗਏ ਆ, ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ, ਆਪਣੀ ਬੜੀ ਸੋਹਣੀ ਅੱਜ ਰਾਬਤਾ ਗੱਲਬਾਤ ਹੁੰਦੀ ਆ, ਆਪਾਂ ਦਿਲਾਂ ਦੀ ਨਫ਼ਰਤ ਮੁਕਾ ਰਹੇ ਆ। ਮੈਂ ਕੋਈ ਨਾ ਕੋਈ ਇਹੋ ਜਿਹੀ ਵੀਡੀਓ ਸ਼ਰਾਰਤਾਂ ਜਿਹੜੀ ਸ਼ਰਾਰਤੀ ਲੋਕਾਂ ਨੇ ਪਾਈ ਹੁੰਦੀ ਆ, ਉਹਨੂੰ ਮੈਂ ਸ਼ੇਅਰ ਕਰੂੰਗਾ ਨਾ, ਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਦਿਲ 'ਚ ਆਊਗੀ ਯਾਰ ਇਹਨੇ ਕੀ ਕੀਤਾ। ਉਹ ਕੋਈ ਸ਼ੇਅਰ ਕਰਨਗੇ, ਮੇਰੇ ਦਿਲ 'ਚ ਆਊਗੀ ਵੀ ਯਾਰ ਸਾਡੇ। ਹੁਣ ਕਈ ਵਾਰ ਇਹ ਹੁੰਦਾ ਕਿਤੇ ਕੋਈ ਕਿਸੇ ਵੀ ਮੁਲਕ ਦਾ ਝੰਡਾ ਪੈਰਾਂ 'ਚ ਪਿਆ, ਉੱਤੇ ਲੋਕ ਖੜੇ ਆ, ਉਹਦੀ ਫੋਟੋ ਸ਼ੇਅਰ ਕਰ ਦਿੰਦੇ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਅਗਰ ਆਪਾਂ ਦਿਲੋਂ ਸਤਿਕਾਰ ਕਰਦੇ ਆ ਨਾ, ਹਰ ਚੀਜ਼ ਦਾ ਧਿਆਨ ਰੱਖਣਾ ਪਊਗਾ ਵੀ ਮੇਰੇ ਨਾਲ 20 ਫਰੈਂਡ ਲਹਿੰਦੇ ਪੰਜਾਬ ਤੋਂ ਜੁੜੇ ਹੋਏ ਨੇ, ਔਰ ਉਹਨਾਂ ਨੂੰ ਇਹ ਸੋਚਣਾ ਪਊਗਾ ਵੀ ਸਾਡੇ ਨਾਲ 20 ਦੋਸਤ 20 ਫਰੈਂਡ ਚੜ੍ਹਦੇ ਪੰਜਾਬ ਤੋਂ ਜੁੜੇ ਹੋਏ ਆ। ਅਸੀਂ ਇਹੋ ਜਿਹੀ ਕੋਈ ਵੀਡੀਓ, ਇਹੋ ਜਿਹੀ ਫੋਟੋ ਸ਼ੇਅਰ ਨਾ ਕਰੀਏ ਜਿਹਦੇ ਨਾਲ ਫਿਰ ਸਾਡੀ ਨਫ਼ਰਤ ਫਿਰ ਦਿਲਾਂ 'ਚ ਉਵੇਂ ਹੀ ਰਹਿ ਜੇ। ਆਪਾਂ ਨਫ਼ਰਤ ਮੁਕਾਉਣ ਵਾਸਤੇ ਅੱਗੇ ਵਧੇ ਆ, ਨਾ ਕਿ ਨਫ਼ਰਤ ਵਧਾਉਣ ਵਾਸਤੇ। ਆਪਾਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਖਾਸ ਕਰਕੇ ਧਿਆਨ ਰੱਖਣੀ ਪੈਂਦੀ ਆ। ਹਾਲਾਂਕਿ ਪਹਿਲਾਂ ਨਾ ਪਾਕਿਸਤਾਨ ਚੋਂ ਲਹਿੰਦੇ ਪੰਜਾਬ ਚੋਂ ਫਰੈਂਡ ਰਿਕੁਐਸਟ ਆਉਂਦੀ ਸੀ ਨਾ, ਤੇ ਸਾਡੇ ਇੱਧਰ ਲੋਕ ਐਕਸਪੈਕਟ ਨਹੀਂ ਕਰਦੇ ਸੀਗੇ, ਕਿਉਂਕਿ ਡਰ ਸੀਗਾ ਮਨ 'ਚ ਵੀ ਯਾਰ ਉਹਨਾਂ ਦੀ ਆ, ਕਿਤੇ ਸਾਨੂੰ ਕੋਈ ਪੰਗਾ ਨਾ ਪੈ ਜੇ। ਅੱਜ ਇਹ ਸਾਂਝੀ ਸੱਥ ਪ੍ਰੋਗਰਾਮ ਨੇ ਜੀ ਸੰਧੂ ਸਾਹਿਬ, ਸ਼ਾਇਦ ਤੁਹਾਡੀ ਆਵਾਜ਼ ਡ੍ਰੌਪ ਹੋ ਗਈ ਹੈ ਗੱਲ ਕਰਦੇ ਦੀ, ਪਰ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ, ਗੱਲ ਵਿੱਚ ਵਜ਼ਨ ਬੜਾ ਹੈ ਕਿ ਅਸੀਂ ਰਿਸਪੈਕਟ ਕਰਨੀ ਸ਼ੁਰੂ ਕਰੀਏ। ਸਿਰਫ ਗੱਲ ਕਰ ਲੈਣਾ ਕਾਫੀ ਨਹੀਂ, ਅਦਬ ਇੱਕ ਦੂਸਰੇ ਦਾ ਕਰਨਾ, ਰਿਸਪੈਕਟ ਕਰਨੀ ਬੜੀ ਵੱਡੀ ਗੱਲ ਹੈ, ਬੜਾ ਅਹਿਮ ਹੈ। ਕਿ ਇਹ ਜ਼ਰੂਰੀ ਗੱਲ ਹੈ ਕਿ ਅਸੀਂ ਜਦੋਂ ਕਿਸੇ ਦੂਸਰੇ ਦੀ ਨਾਲ ਦੋਸਤੀ ਵਾਲਾ ਹੱਥ ਵਧਾਉਂਦੇ ਹਾਂ ਤੇ ਉਸਦੀ ਜੇ ਉਸਦੀ ਪੂਰੀ ਇਹਤਰਾਮ ਕਰੀਏ, ਰਿਸਪੈਕਟ ਕਰੀਏ। ਹੋ ਸਕਦਾ ਕੁਝ ਕਮੀਆਂ ਕਮਜ਼ੋਰੀਆਂ ਹੋਣ, ਇੱਕ ਗੱਲ ਨੂੰ ਅਸੀਂ ਬਿਲਕੁਲ ਨਹੀਂ ਭੁੱਲ ਸਕਦੇ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੋ ਵੱਖਰੇ ਮੁਲਕ ਇਹ ਰਹਿਣੇ ਨੇ। ਇਸ ਨੂੰ ਕਦੀ ਇਹ ਨਾ ਸੋਚੀ ਕਿ ਇਹ ਮੁਲਕ ਇੱਕੋ ਜਿਹੇ ਨੇ, ਇਸ ਗੱਲ ਨੂੰ ਰਿਸਪੈਕਟ ਕਰੀਏ ਪਹਿਲੀ ਗੱਲ। ਫਿਰ ਦੂਸਰੀ ਗੱਲ, ਪਰ ਇਹ ਵੀ ਨਾ ਭੁੱਲੀਏ ਕਿ ਸਾਡੀ ਜ਼ਬਾਨ ਹੈ ਇੱਕ ਹੈ, ਸਾਡਾ ਰਹਿਣ ਇੱਕ ਹੈ, ਸਾਡਾ ਤਰੀਕੇਕਾਰ ਇੱਕ ਹੈ,
ਅਸੀਂ ਦੂਸਰੇ ਨੂੰ ਮਿਲ ਵਰਤ ਸਕਦੇ ਹਾਂ। ਅਸੀਂ ਚੰਗੇ ਲੋਕਾਂ ਦਾ, ਅਸੀਂ ਹੋਰ ਮੁਲਕਾਂ ਵਿੱਚ ਵੀ ਜਾਂਦੇ ਰਹਿੰਦੇ ਹਾਂ। ਅਸੀਂ ਕੋਈ ਦੁਬਈ ਜਾ ਰਿਹਾ ਹੈ, ਕੋਈ ਅਮਰੀਕਾ ਜਾ ਰਿਹਾ, ਕੋਈ ਕੈਨੇਡਾ ਜਾ ਰਿਹਾ, ਅਲੱਗ ਮੁਲਕਾਂ ਜਾਂਦੇ ਨੇ। ਤੇ ਕਿਉਂ ਅਸੀਂ ਕੈਨੇਡਾ, ਕਿਉਂ ਪਾਕਿਸਤਾਨ ਤੋਂ ਇੰਡੀਆ ਨਹੀਂ ਜਾ ਸਕਦੇ, ਇੰਡੀਆ ਤੋਂ ਪਾਕਿਸਤਾਨ ਨਹੀਂ ਜਾ ਸਕਦੇ? ਉਹ ਉਹਦੇ ਤਾਂ ਅਸੀਂ ਰਿਲੇਸ਼ਨ ਰੱਖ ਸਕਦੇ ਹਾਂ। ਤਾਂ ਰਿਸਪੈਕਟ ਜਿਹੜੀ ਹੈ ਉਹ ਬਹੁਤ ਅਹਿਮ ਹੈ। ਰਿਸਪੈਕਟ ਈਚ ਅਦਰ, ਇਹ ਬਹੁਤ ਵਧੀਆ ਗੱਲ ਕਹੀ ਸੰਧੂ ਸਾਹਿਬ, ਆਪਣੀ ਗੱਲ ਕਹਿ ਕੇ ਗਏ ਨੇ। ਸੋ ਸੰਧੂ ਸਾਹਿਬ ਮੈਨੂੰ ਸੁਣ ਰਹੇ? ਮੈਨੂੰ ਬਿਲਕੁਲ ਮਜ਼ਾ ਨਹੀਂ ਆਇਆ, ਸੰਧੂ ਸਾਹਿਬ ਦੀ ਆਵਾਜ਼ ਨਹੀਂ ਆਈ। ਸੰਧੂ ਸਾਹਿਬ ਤੁਹਾਨੂੰ ਮੈਂ ਜਾਣ ਬੁੱਝ ਕੇ ਕਿਕ ਆਊਟ ਕੀਤਾ, ਤੁਸੀਂ ਦੁਬਾਰਾ ਇਗਨੋਰ ਕਿਉਂਕਿ ਦੁਬਾਰਾ ਆਓ ਤੇ ਮੈਨੂੰ ਆਵਾਜ਼ ਆ ਸਕੇ ਸ਼ਾਇਦ। ਤੇ ਸਾਡੇ ਨਾਲ ਰਾਏ ਸਾਹਿਬ ਵੀ ਨੇ, ਇਹਨਾਂ ਦਾ ਜੇ ਮੀਡੀਆ ਹੋਇਆ ਤਾਂ ਉਹਨੇ ਇੰਨਾ ਜੁਮਲਾ ਲੈ ਲੈਣਾ ਕਿ ਮੈਂ ਤੁਹਾਨੂੰ ਜਾਣਬੁੱਝ ਕੇ ਕਿਕ ਆਊਟ ਕੀਤਾ, ਇੰਨਾ ਲਾ ਦੇਣਾ ਕਿ ਉਹਨੂੰ ਘੁਮਾ ਘੁਮਾ ਕੇ ਲਾਈ ਜਾਣਗੇ, ਫਿਰ ਇਹ ਖਬਰ ਬਣਦੀ ਸੁਰਖੀਆਂ ਇੰਨਾ ਸਿੱਟੇ ਦੌੜੇ ਤਾਂ ਕਿਕ ਆਊਟ ਕੀਤਾ, ਜਾਣਬੁੱਝ ਕੇ ਕਿਕ ਆਊਟ ਕੀਤਾ, ਤੇ ਸੁਰਖੀ ਬਣਨੀ ਹੁਣ ਤੁਹਾਡੀ। ਇਸ ਤੋਂ ਕੀਤਾ ਵੀ ਦੁਬਾਰਾ ਆਵੇ, ਮੈਨੂੰ ਵੀ ਆਵਾਜ਼ ਆਵੇ ਨਾ, ਮੈਨੂੰ ਉਹ ਕਹਿ ਗਏ ਨੇ ਤੁਹਾਡੇ ਪਿੱਛੋਂ ਕੰਡੀ, ਉਹਨਾਂ ਜੋ ਕੋਈ ਕਹਿਣਾ ਨਾ ਬਹੁਤ ਕੁਝ ਕਹਿ ਗਏ ਨੇ, ਅਸੀਂ ਨਹੀਂ ਦੱਸਣਾ ਤੁਹਾਨੂੰ। ਇਹ ਹੁਣ ਤੁਸੀਂ ਜਿਸਲੇ ਐਂਡ ਹੋਵੇਗਾ ਲਾਈਵ ਦਾ ਦੁਬਾਰਾ ਰੀਪਲੇ ਕਰਕੇ ਦੇਖੋਗੇ ਜ਼ਰੂਰ ਕਿਹਾ ਕੀ ਸੀ ਉਹਨਾਂ। ਜੀ ਹਾਂਜੀ ਰਾਏ ਸਾਹਿਬ ਸਾਡੇ ਨਾਲ ਇਹਨਾਂ ਕੋਲ ਸੁਣ ਲਓ। ਰਾਏ ਸਾਹਿਬ ਤੁਸੀਂ ਕਹਿਣਾ ਚਾਹੁੰਦੇ? ਰਾਏ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਜੀ। ਜੀ ਇਮਰਾਨ ਸਾਡੇ ਨਾਲ, ਇਮਰਾਨ ਜੀ ਵੀ ਸੁਣੋ, ਕਾਫੀ ਦੇਰ ਤੋਂ ਸਾਡੇ ਨਾਲ ਨੇ। ਇਮਰਾਨ ਭਾਈ अस्सलाम वालेकुम। सर बड़िया सोहनिया गल्लां कर रहे हो, साडे सारे सीनियर हो, वड्डे उम्र तो, ते बड़ा अच्छा लगदा तुहाडा प्रोग्राम वेख के। सोशल मीडिया की गल अगे चल रही सी, ते सोशल मीडिया का देखो जी फायदा तो है। अगर अज तू 20-25 साल पहला आ जांदा तो शायद साडे वड्डे वडेरे भी इहदा फायदा चुक लैंदे। ते अज यही है कि हुण असीं सोशल मीडिया दे राहीं असीं जोड़ सकदे हां। बाकी जे ਉਹਨਾਂ ਦੀ ਰਾਹੀਂ ਉਹਨਾਂ ਆਪਣੀ ਰਾਹੀਂ ਉਹਨਾਂ ਨੂੰ ਫਾਇਦਾ ਪਹੁੰਚਾਈਏ ਨਾ। ਚਲੋ ਉਹਨਾਂ ਨੇ ਫਾਇਦਾ ਨਹੀਂ ਚੁੱਕਿਆ, ਅਸੀਂ ਕੁਝ ਚੁੱਕ ਕੇ ਫਾਇਦਾ ਕੁਝ ਉਹਨਾਂ ਨੂੰ। ਜਿਵੇਂ ਬਹੁਤ ਟਾਈਮ ਪਹਿਲਾਂ ਗੂਗਲ ਨੇ ਐਡ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਉਹ ਦਿੱਲੀ ਤੋਂ ਕੁੜੀ ਨੇ। ਤੇ ਕਿਉਂਕਿ ਅਸੀਂ ਵੱਡਿਆਂ ਦਾ, ਜੇ ਅਸੀਂ ਅਗਲੇ ਜਿਨ੍ਹਾਂ ਨੂੰ ਪਤਾ ਵਾ ਇੰਟਰਨੈਟ ਦਾ ਜਾਂ ਮੋਬਾਈਲਾਂ ਦਾ, ਤੇ ਅਸੀਂ ਉਹਨਾਂ ਦਾ ਇਸਤੇਮਾਲ ਉਹਨਾਂ ਨੂੰ ਦੱਸ ਸਕਦੇ ਹਾਂ। ਹਾਂਜੀ, ਕੱਲ ਉਹ ਇੱਕ ਨਾ ਤੁਸੀਂ ਭੈਣ ਜੀ ਹੋਰਾਂ ਦੀ ਵੀਡੀਓ ਚਲਾਈ ਸੀ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ, ਮੈਨੂੰ ਉਹਨਾਂ ਦਾ ਨਾਮ ਦਾ ਨਹੀਂ ਪਤਾ, ਪਰ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਉਹ ਦੁਬਾਰਾ ਸੁਣੀ ਦੀ ਹੈ, ਬੜਾ ਮਜ਼ਾ ਆਉਂਦਾ ਸੁਣ ਕੇ। ਤੇ ਇਹਦਾ ਫਾਇਦਾ ਬਿਲਕੁਲ ਜੀ ਸੋਸ਼ਲ ਮੀਡੀਆ ਦਾ ਹੈ ਵੇ। ਹੁਣ ਅਸੀਂ ਜੁੜਨਾ ਕਿਵੇਂ ਵੇ, ਸੋਸ਼ਲ ਮੀਡੀਆ ਦੇ ਉੱਤੇ ਪੋਜ਼ਿਟਿਵ ਰਹਿ ਕੇ ਇੱਕ ਦੂਸਰੇ ਨੂੰ ਡਾਊਟ ਨਾ ਕਰੀਏ, ਇਸ ਚੀਜ਼ ਨੂੰ ਪੋਜ਼ਿਟਿਵਿਟੀ ਨੂੰ ਫੈਲਾਈਏ, ਨਾ ਕਿ ਕੋਈ ਵੀ ਨੈਗੇਟਿਵ ਵਾਲਾ ਕੋਈ ਗੱਲ ਕਰੇ। ਇਹੀ ਅਸਲ ਰਸਤਾ ਹੁੰਦਾ ਹੈ। ਬਹੁਤ ਸ਼ੁਕਰੀਆ, ਬੜੀ ਵਧੀਆ ਗੱਲ ਤੁਸੀਂ ਕਹੀ ਹੈ। ਪੋਜ਼ਿਟਿਵਿਟੀ ਦਾ ਜਿਹੜਾ ਮੈਸੇਜ ਹੈ, ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੀਏ। ਰਿਸਪੈਕਟ ਜਿਹੜੀ ਹੈ, ਸਾਡੇ ਵੱਡੇ ਜੇ ਨਹੀਂ ਕਰ ਸਕੇ, ਨਹੀਂ ਮਿਲ ਸਕੇ, ਸਾਡੇ ਕੋਲ ਮੌਕਾ ਹੈ, ਇੰਟਰਨੈਟ ਨੇ ਮੌਕਾ ਦਿੱਤਾ ਹੈ, ਅਸੀਂ ਦੂਸਰੇ ਗੱਲ ਕਰ ਰਹੇ, ਇੱਥੇ ਤੱਕ ਪਹੁੰਚ ਰਹੇ ਹਾਂ। ਇਸ ਤੋਂ ਨੈਕਸਟ ਸਟੈਪ ਪਹੁੰਚਾਂਗੇ। ਤੇ ਉਹ ਸਾਡੇ ਪਿੰਡ ਦੇ ਨਾ ਇੱਕ ਬਜ਼ੁਰਗ ਨੇ, ਇਹ ਇੰਡੀਆ ਦਾ ਜਿਹੜਾ ਪੰਜਾਬ ਹੈ, ਇੱਥੋਂ ਦੇ ਇੱਕ ਸ਼ਹਿਰ ਹੈ ਤਰਨ ਤਾਰਨ ਸ਼ਾਇਦ, ਤੇ ਉਹਦੇ ਨਾਲ ਉਹਨਾਂ ਦਾ ਕੋਈ ਪਿੰਡ ਹੈ, ਤੇ ਉੱਥੋਂ ਆਏ ਤੇ ਉਹ ਨਾ ਅਕਸਰ ਸਾਡੇ ਡੇਰੇ ਆ ਕੇ ਬਹਿ ਜਾਂਦੇ ਹੁੰਦੇ ਸਨ। ਤੇ ਘੁਮਿਆਰ ਨਾ ਜਿਹੜੇ ਭਾਂਡੇ ਬਣਾਉਂਦੇ ਹੁੰਦੇ ਨੇ, ਉਹ ਨੇ ਬਜ਼ੁਰਗ ਨਾ ਘੁਮਿਆਰਾਂ ਦਾ ਕੰਮ ਕਰਦੇ ਸਨ ਜੀ। ਉਹ ਅਕਸਰ ਉਹਨਾਂ ਆਖਣਾ ਵੀ ਅਸੀਂ ਇੰਝ ਰਹਿੰਦੇ ਹੁੰਦੇ ਸਾਂ, ਤੇ ਸਾਡੇ ਨਾਲ ਸਰਦਾਰ ਰਹਿੰਦੇ ਹੁੰਦੇ ਸਨ, ਤੇ ਅਸੀਂ ਇੰਝ, ਯਾਨੀ ਕਿ ਉਹ ਬਜ਼ੁਰਗ ਨਾ ਰੋ ਪੈਂਦੇ ਹੁੰਦੇ ਨੇ ਕਈ ਵਾਰੀ ਨਾ ਗੱਲ ਕਰਦੇ ਆ। ਤੇ ਅਸੀਂ ਆਖਦੇ ਹਾਂ ਯਾਰ ਇਹ ਬਜ਼ੁਰਗਾਂ ਨੂੰ ਕਿੰਨਾ ਯਾਨੀ ਕਿ ਸ਼ੌਕ ਹੈ, ਜਾਂ ਉਹਨਾਂ ਦੇ ਦਿਲ 'ਚ ਕਿੰਨੀ ਚਾਹਤ ਹੈ ਵੀ ਮੈਂ ਜਾਵਾਂ ਪਿੱਛੇ। ਉਹ ਕਈ ਵਾਰੀ ਸਾਨੂੰ ਹੁੰਦੇ ਸੀ, ਮੈਨੂੰ ਅਗਰ ਕੋਈ ਇਹ ਆਖਿਆ ਨਹੀਂ ਤੂੰ ਟੁਰ ਜਾ, ਤੇ ਮੈਂ ਅੱਖਾਂ ਬੰਦ ਕਰਕੇ ਵੀ ਆਪਣਾ ਪਿੰਡ ਜਾ ਕੇ ਲੱਭ ਲਵਾਂਗਾ, ਆਪਣਾ ਘਰ ਲੱਭ ਲਵਾਂਗਾ। ਤੇ ਇਹ ਉਸ ਬੰਦੇ ਨੂੰ ਪਤਾ ਹੁੰਦਾ ਹੈ ਜਿਹਨੇ ਉਹ ਬਚਪਨ ਕੱਢਿਆ ਹੁੰਦਾ ਹੈ ਉਸ ਥਾਂ ਤੇ। ਅਸੀਂ ਤੁਸੀਂ ਜਿੱਥੇ ਰਹਿ ਰਹੇ ਹਾਂ, ਜਿੱਥੇ ਜੰਮ ਪਾਲੇ, ਅਸੀਂ ਨਹੀਂ ਉਸ ਚੀਜ਼ ਨੂੰ ਐਕਸਪ੍ਰੈਸ ਕਰ ਸਕਦੇ ਜੀ। ਤੇ ਲੋਕ ਉਹ ਉਹਨਾਂ ਦੀਆਂ ਅੱਖਾਂ 'ਚ ਪਾਣੀ ਹੁੰਦਾ ਹੈ, ਰੋ ਪੈਂਦੇ ਨੇ। ਤੇ ਇਹ ਸੋਸ਼ਲ ਮੀਡੀਆ ਸ਼ਾਇਦ ਅਸੀਂ ਉਹਨਾਂ ਨੂੰ ਕਰੀਬ ਲਿਆ ਸਕੀਏ। ਅਗਰ ਦੇਖੋ ਜੀ, ਪਾਸਪੋਰਟ ਉੱਤੇ ਵੀਜ਼ੇ ਦੇਣੇ ਨਾ ਦੇਣੇ ਇਹ ਗੌਰਮੈਂਟ ਦੇ ਕੰਮ ਨੇ। ਸੋਸ਼ਲ ਮੀਡੀਆ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਕਰੀਬ ਲਿਆ ਸਕਦਾ ਹੈ। ਇਹ ਵੇਖ ਸਕਦੇ ਨੇ, ਚਲੋ ਉਸ ਫੀਲਿੰਗ ਲੈ ਸਕਦੇ ਨੇ ਕਿ ਅਸੀਂ ਸ਼ਾਇਦ ਅਸੀਂ ਪਿੰਡ ਉੱਦਾਂ ਦਾ ਕੋਈ ਬੰਦਾ ਮਿਲ ਪਵੇ, ਕੋਈ ਬਜ਼ੁਰਗ ਮਿਲ ਪਵੇ, ਵੀਡੀਓ ਕਾਲ ਤੇ ਬੰਦਾ ਗੱਲ ਕਰਵਾ ਦੇਵੇ। ਸੋਸ਼ਲ ਮੀਡੀਆ ਦਾ ਇਹ ਫਾਇਦਾ ਬੜਾ ਹੋਇਆ ਹੈ।
ਕਿ ਹੁਣ ਵੇਖੋ ਜੀ, ਅਸੀਂ ਕਦੀ ਕਿਦੋਂ ਸੋਚਿਆ ਸੀ ਕਿ ਅਸੀਂ ਐਵੇਂ ਸਰਦਾਰਾਂ ਦੇ ਨਾਲ ਬਹਿ ਕੇ ਗੱਲ ਕਰਾਂਗੇ, ਆਪਣੇ ਜ਼ੁਬਾਨ ਦੇ ਵਿੱਚ ਗੱਲ ਕਰਾਂਗੇ, ਤੇ ਬੜਾ ਚੰਗਾ ਲੱਗਦਾ ਹੈ, ਖੁਸ਼ੀ ਹੁੰਦੀ ਹੈ ਸੋਚ ਕੇ, ਵੇਖ ਕੇ। ਜੀ ਬਹੁਤ ਸ਼ੁਕਰੀਆ ਰਾਮ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਨਾਲ ਨਾਲ ਦੋਸਤਾਂ ਦੇ ਕਮੈਂਟ ਵੀ ਪੜ੍ਹਨਾ ਤੇ ਅੱਗੇ ਗੱਲਬਾਤ ਚੱਲਦੀ ਰਹੇਗੀ। ਕੋਈ ਦੋਸਤਾਂ ਦੇ ਕਮੈਂਟ ਜੀ ਨੇ ਜੀ ਜੀ ਅਕਰਮ ਸੰਧੂ ਸਾਹਿਬ ਨੇ ਲਿੰਕ ਮੰਗ ਰਹੇ ਨੇ। ਅਕਰਮ ਸੰਧੂ ਸਾਹਿਬ ਲਿੰਕ, ਬਲਜਿੰਦਰ ਸਿੱਧੂ ਜੀ ਕਹਿ ਰਹੇ ਨੇ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ, ਉਹਦਾ ਵੀ ਲਿੰਕ ਪੇਸਟ ਕਰ ਦਿਓ ਜੀ। ਤੇ ਇੱਕ ਹੋਰ ਦੋਸਤ ਨੇ ਪੁੱਛਿਆ ਜੀ, ਵੱਖੋ ਵੱਖ ਰੰਗਾਂ ਦੀ ਪੱਗਾਂ ਦੇ ਕੋਈ ਦੇ ਕੀ ਮਤਲਬ ਹੁੰਦਾ ਹੈ? ਸਾਨ ਗੁੱਜਰ ਸਾਹਿਬ ਪੁੱਛ ਰਹੇ ਨੇ। ਬਾਬਾ ਅਸ਼ਰਫ ਸਾਹਿਬ ਕਹਿ ਰਹੇ ਨੇ ਜੀ ਸਾਡੇ ਵਾਸਤੇ ਵੀ ਕੋਈ ਰਸਤਾ ਖੋਲ੍ਹੋ ਜੀ। ਰਸਤਾ ਜੀ ਅਸੀਂ ਕੋਸ਼ਿਸ਼, ਦਿਲਾਂ ਦਾ ਰਸਤਾ ਅਸੀਂ ਬਣਾਵਾਂਗੇ। ਜਿਹੜਾ ਬਾਰਡਰ ਪਾਰ ਦਾ ਰਸਤਾ ਹੈ ਉਹ ਸਰਕਾਰਾਂ ਨੇ ਬਣਾਇਆ, ਅਸੀਂ ਦਿਲਾਂ ਦਾ ਰਸਤਾ ਅਸੀਂ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਪੱਗਾਂ ਦੇ ਰੰਗਾਂ ਦਾ ਮਤਲਬ ਦੱਸ ਦੇਵਾਂ ਜੀ। ਮਜ਼ਹਬੀ ਤੌਰ ਤੇ ਰੰਗਾਂ ਦਾ ਕੋਈ ਖਾਸ ਲੰਬਾ ਚੌੜਾ ਮਤਲਬ ਨਹੀਂ ਹੈ। ਪੁਰਾਣੇ ਦੌਰ ਵਿੱਚ ਕਿਉਂਕਿ ਰੰਗ ਸਿਰਫ ਨੈਚੁਰਲ ਡਾਈਜ਼ ਹੁੰਦੇ ਸੀ, 4 ਬੇਸਿਕ ਰੰਗ ਸੀ। ਇੱਕ ਸੀ ਜਿਹੜਾ ਟੇਸੂ ਦੇ ਫੁੱਲਾਂ ਤੋਂ ਬਣਦਾ ਸੀ, ਉਹ ਕੇਸਰੀ ਜਾਂ ਔਰੰਜ ਜਿਹਨੂੰ ਕਲਰ ਕਹਿੰਦੇ ਨੇ। ਜਿਸ ਰੰਗ ਦੀ ਸਜਾਦੀ ਸਾਹਿਬ ਨੇ ਸ਼ਰਟ ਪਾਈ ਇਸ ਰੰਗ ਦਾ ਹੁੰਦਾ ਸੀ। ਇੱਕ ਚਿੱਟਾ ਕਪੜਾ ਸੂਟ ਜਿਹੜਾ ਹੁੰਦਾ ਸੀ, ਜਿਸੇ ਪਾਗੇ ਚਿੱਟੇ ਸੂਟ ਦੀ ਹੁੰਦੀ ਸੀ, ਉਸ ਤੋਂ ਬਾਅਦ ਰੰਗ ਇਹ ਬਣਾ ਲੈਂਦੇ ਸੀ। ਜਾਂ ਫਿਰ ਤੀਸਰਾ ਰੰਗ ਹੁੰਦਾ ਨੀਲ, ਜਿਹਨੂੰ ਨੀਲਾ ਰੰਗ, ਜਿਹਨੂੰ ਨੀਲ ਡਾਈ ਨਾਲ ਨੀਲਾ ਕੀਤਾ। ਤੀਸਰਾ ਸੀ ਜਿਹੜਾ ਸੂਟ ਨੀਲੇ ਨੂੰ ਪਹਿਲਾਂ ਰੰਗ ਕੇ ਉੱਤੇ ਹੋਰ ਇਹਨੂੰ ਕਿ ਟਿਸ਼ੂ ਰੰਗਾਂ ਨਾਲ ਰੰਗ ਦਿੰਦੇ, ਉਹ ਆਲਮੋਸਟ ਬਲੈਕ ਕ੍ਰੀਏਟ ਹੋ ਜਾਂਦਾ, ਗ੍ਰੀਨਿਸ਼ ਬਲੈਕ ਜਿਹਾ ਬਣ ਜਾਂਦਾ ਸੀ। 4 ਰੰਗ ਸੀ ਉਹ ਜਿਹੜਾ ਅਹਿਮ ਰੰਗ ਮੰਨੇ ਗਏ, ਉਹੀ 4 ਰੰਗ ਜ਼ਿਆਦਾਤਰ ਵਰਤੇ ਵੀ ਗਏ ਨੇ। ਤੇ ਜਿਹੜੇ ਇਸ ਕਰਕੇ ਧਾਰਮਿਕ ਜਿਹੜੇ ਜਗ੍ਹਾ ਨੇ ਉੱਥੇ 4 ਰੰਗ ਜ਼ਿਆਦਾ ਵਰਤੇ ਜਾਂਦੇ ਨੇ, ਪਰ ਇਸ ਤੋਂ ਇਲਾਵਾ ਕੋਈ ਮਤਲਬ ਨਹੀਂ ਕਿਸੇ ਰੰਗ ਦਾ। ਜੋ ਮਰਜ਼ੀ ਰੰਗ ਬੰਨ ਲਓ, ਜੋ ਮਰਜ਼ੀ ਬੰਨ ਲਓ, ਕੋਈ ਤੁਹਾਨੂੰ ਰੋਕਣ ਵਾਲਾ ਨਹੀਂ ਹੈ। ਸੋ ਮੈਂ ਆਪਣੀ ਪਸੰਦ ਨਾਲ ਚਿੱਟੀ ਪੱਗ ਬੰਨ੍ਹਦਾ ਸਿਰਫ ਸ਼ੌਕ ਦੇ ਤੌਰ ਤੇ, ਇਹਦਾ ਕੋਈ ਹੋਰ ਰਿਲੀਜੀਅਸ ਮਤਲਬ ਨਹੀਂ ਜੀ। ਸੋ ਹਾਲਾਂਕਿ ਅੱਜ ਦਾ ਪ੍ਰੋਗਰਾਮ ਹੋਰ ਜਿਹੜੇ ਸਵਾਲਾਂ ਜਵਾਬ ਵੀ ਜਿਹੜੇ ਹੁੰਦੇ ਨੇ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦਾ ਜੀ। ਸੋ ਨਾਸਰ ਸਾਹਿਬ ਮੈਨੂੰ ਲੱਗਦਾ ਕਿ ਬਿਜ਼ੀ ਹੋ ਗਏ ਪ੍ਰੋਗਰਾਮ ਨੂੰ ਮੈਂ ਅੱਗੇ ਤੋਰਦਾ ਜੀ। ਸੋ ਸਜਾਦ ਸਾਹਿਬ ਤੁਸੀਂ ਵੀ ਗੱਲ ਆਪਣੀ ਰੱਖੀ, ਆਗੇ ਤੁਸੀਂ ਵੀ ਰੱਖੀ। ਹੁਣ ਸਾਡੇ ਨਾਲ 2 ਹੋਰ ਦੋਸਤ ਵੀ ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਇਨਸਾਨ ਜਿਹੜੀ ਹੈ ਹੋਰ ਵੱਧ ਸਕਦੀ ਹੈ, ਕਿਸ ਤਰ੍ਹਾਂ ਅਸੀਂ ਇੱਕ ਦੂਸਰੇ ਨਾਲ ਇੱਕ ਰਿਲੇਸ਼ਨਸ਼ਿਪ ਬਿਲਡ ਕਰ ਸਕਦੇ ਹਾਂ ਜੋ ਕਿ ਲੰਬੇ ਤੌਰ ਤੱਕ ਚੱਲੇ। ਜੀ ਸਰ, ਮੇਰੇ ਕੋਲੋਂ ਪੁੱਛਿਆ ਜੀ ਨਹੀਂ ਸਰ, ਤੁਸੀਂ ਦੱਸੋ ਜੀ। ਅੱਛਾ, ਮੈਂ ਤਾਂ ਸਰ ਇੱਕ ਤਾਂ ਉਹ ਤਜਵੀਜ਼ ਤੁਹਾਨੂੰ ਦਿੱਤੀ ਹੈ, ਚੀਚਾ ਉਤਨੀ ਆਪਣੇ ਤਹਿਸੀਲ ਲੈਵਲ ਤੇ ਅਸੀਂ ਇਸ ਤਰ੍ਹਾਂ ਦੇ ਕੋਈ ਦੋਸਤ ਅਹਿਬਾਬ ਜਿਹੜੇ ਨੇ ਉਹਨਾਂ ਨੂੰ ਇਕੱਠਾ ਕਰ ਲਈਏ। ਤੇ ਬਾਕੀ ਇਹ ਹੈ ਕਿ ਸਭ ਤੋਂ ਬਿਹਤਰ ਸੂਰਤ ਤਾਂ ਇਹ ਹੀ ਹੈ ਤੁਹਾਡਾ ਜਿਹੜਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਔਰ ਇਹ ਹਫਤੇ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈ ਲਾਜ਼ਮੀ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਜ਼ਿਆਦਾ ਮੇਰੇ ਖਿਆਲ ਦਿਲਚਸਪੀ ਜਿਹੜੀ ਹੈ, ਖਿੱਚ ਜਿਹੜੀ ਹੈ, ਉਹ ਜਿਸ ਵੇਲੇ ਤੁਸੀਂ ਇਹ ਸਾਂਝੀ ਸੱਥ ਜਿਹੜੀ ਕਰਦੇ ਹੋ ਔਰ ਉੱਧਰਲੇ ਪਿੰਡਾਂ ਦਾ ਤਸਕਰਾ ਕਰਦੇ ਹੋ, ਜ਼ਿਆਦਾ ਲੋਕ ਜੁੜਦੇ ਨੇ। ਔਰ ਦੂਸਰਾ ਜਿਹੜੀ ਵੈਬਸਾਈਟ ਬਣਾਉਣੀ ਹੈ, ਉਹ ਜਿਹਦੀ ਤਜਵੀਜ਼ ਹੈ, ਉਹਦੇ 'ਚ ਜ਼ਾਹਿਰ ਹੈ ਕਿ ਇੱਕ ਪੋਰਸ਼ਨ ਇਹ ਵੀ ਹੋਏਗਾ ਕਿ ਉਸ ਪਿੰਡ ਦੀ ਇੱਕ ਮੁਕੰਮਲ ਵੀਡੀਓ ਜਿਹੜੀ ਹੈ ਉਹ ਕੋਈ ਇਸ ਤਰ੍ਹਾਂ ਦੀ ਬਣਾ ਕੇ ਉਹਦੇ ਵਿੱਚ ਰੱਖੀ ਜਾਵੇ, ਕਿਉਂਕਿ ਜ਼ਿਆਦਾ ਖਿੱਚ ਜਿਹੜੀ ਹੈ ਨਾ ਉਹ ਇਹੀ ਹੈ, ਜਦੋਂ ਕਿਸੇ ਨੂੰ ਮਿਲੀਦਾ ਜਾਂ ਕਿਸੇ ਨਾਲ ਗੱਲ ਕਰੀਦੀ ਹੈ, ਪਹਿਲਾ ਸਵਾਲ ਇਹੀ ਹੁੰਦਾ ਉਹਦੇ ਕੋਲੋਂ, ਜਾਂ ਪਹਿਲੀ ਖਾਹਿਸ਼ ਇਹੀ ਹੁੰਦੀ, ਯਾਰ ਉਸ ਪਿੰਡ ਦੀਆਂ ਤਸਵੀਰਾਂ ਭੇਜੋ, ਉਸ ਪਿੰਡ ਦੀ ਕੋਈ ਵੀਡੀਓ ਭੇਜੋ ਸਾਨੂੰ। ਤੇ ਇਹ ਜ਼ਾਹਿਰ ਹੈ ਕਿ ਚੀਜ਼ਾਂ ਜਿਹੜੀਆਂ ਜ਼ਿਆਦਾ ਫਿਰ ਉਸ ਪਿੰਡ ਦੇ ਬਾਰੇ ਦੇ ਵਿੱਚ ਜਿਹੜੀ ਹੈ, ਜਿਵੇਂ ਜਿਵੇਂ ਅੱਗੇ ਵੇਲਾ ਵਧੇਗਾ, ਵੈਬਸਾਈਟ ਦੇ ਅੱਗੇ ਸਾਰੀਆਂ ਚੀਜ਼ਾਂ ਉਹਦੇ 'ਚ ਇਜ਼ਾਫਾ ਹੁੰਦੀਆਂ ਜਾਣਗੀਆਂ, ਉਸ ਪਿੰਡ ਦੇ ਬਾਰੇ 'ਚ ਮਾਲੂਮਾਤ ਵੀ ਮਿਲਦੀ ਜਾਏਗੀ, ਕੀ ਹੁਣ ਉਹਦੀ ਕੰਪੋਜੀਸ਼ਨ ਆ ਉਸ ਪਿੰਡ ਦੀ, ਔਰ ਉੱਥੇ ਹੁਣ ਕਿੰਨੀਆਂ ਨੰਬਰਦਾਰੀਆਂ ਨੇ, ਕਿੰਨੇ ਉੱਥੇ ਘਰ ਨੇ, ਹੁਣ ਕਿੰਨੇ ਏਰੀਏ ਦੇ ਵਿੱਚ ਪਿੰਡ ਬਣ ਗਿਆ ਉੱਥੇ। ਠੀਕ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਹੋਣਗੀਆਂ। ਨਹੀਂ ਸਾਹਿਬ, ਤੁਸੀਂ ਨਾ ਆਰਕਾਈਵ 9047 ਦੇ ਨਾਮ ਦਾ ਇੱਕ ਵੈਬਸਾਈਟ ਆ, ਦੇਖੋਗੇ ਨਾ ਉਹਦੇ 'ਚ ਵੀਡੀਓਜ਼ ਦਾ ਵੀ ਆਪਸ਼ਨ ਹੈ ਵਾ। ਸੋ ਉਸ ਤਰ੍ਹਾਂ ਦਾ ਇੰਟਰਫੇਸ ਮੈਂ ਵੀ ਡੈਸ਼ਬੋਰਡ ਚਾਹ ਰਿਹਾ, ਜਿਹਦੇ ਵਿੱਚ ਵੀਡੀਓਜ਼ ਵੀ ਹੋਣ। ਅਗਰ ਕਿਸੇ ਬਜ਼ੁਰਗ ਦੀ ਵੀਡੀਓ ਆ ਤਾਂ, ਅਗਰ ਕਿਸੇ ਪਿੰਡ ਦੀ ਆ ਤਾਂ ਕੋਈ ਇੰਨੀ ਸਪੇਸ ਉਹਦੇ 'ਚ ਹੋਣੀ ਚਾਹੀਦੀ ਆ। ਜਿਹੜਾ ਡਿਜ਼ਾਈਨ ਕਰੇਗਾ ਵੈਬਸਾਈਟ, ਉਹਦੇ ਨਾਲ ਫੁੱਲੀ ਆਪਾਂ ਡਿਸਕਸ ਕਰ ਲਾਂਗੇ। ਨਵ ਸਾਡੇ ਨਾਲ ਨੇ, ਫਿਰ ਮੁਬਸ਼ਰ ਗਿੱਲ ਸਾਹਿਬ ਨਾਲ ਵੀ ਗੱਲ ਕਰਾਂਗੇ। ਨਵ ਭਾਜੀ ਕੀ ਕਹਿਣਾ ਚਾਹੁੰਦੇ ਹੋ? ਠੀਕ ਹੈ ਜੀ, ਮੈਂ ਇਜਾਜ਼ਤ ਚਾਹਾਂਗਾ ਜੀ। ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਭਾਜੀ, ਨਾਸਰ ਢਿੱਲੋਂ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੁਹਾਡੀ। ਮੈਂ ਯੂਕੇ ਵਿੱਚ ਰਹਿਣਾ, ਮੈਂ ਤੁਹਾਡੀ ਵੀਡੀਓ ਵਗੈਰਾ ਦੇਖਦਾ ਰਹਿਣਾ। ਮਿਹਰਬਾਨੀ, ਬਹੁਤ ਸ਼ੁਕਰੀਆ। ਹਾਂਜੀ, ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ, ਤੇ ਮੈਂ ਜਿੱਦਾਂ ਇੱਥੇ ਸਾਡੇ ਨਾਲ ਯੂਕੇ ਦੇ ਵਿੱਚ ਕਾਫੀ ਪਾਕਿਸਤਾਨੀ ਫੈਮਲੀਆਂ ਵਾ ਸਾਡੇ ਨਾਲ ਅਟੈਚ ਆ,
ਅਸੀਂ ਉਹਨਾਂ ਨਾਲ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਅਸੀਂ। ਜੀ ਅੱਛਾ ਨਵ ਆਪਾਂ ਗੱਲ ਕਰਨ ਦੇ ਸਰ ਜਿਹੜੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਰਾਹੀਂ ਕਿਸ ਤਰ੍ਹਾਂ ਲੋਕਾਂ ਨੂੰ ਫਾਈਂਡ ਕੀਤਾ ਜਾ ਸਕਦਾ ਜੇ ਤੁਹਾਡੇ ਸਿਸਟਰਸ ਨਹੀਂ ਵੀ ਨੇ ਇੱਧਰ ਜਾਂ ਉੱਧਰ ਤੇ ਫਿਰ ਵੀ ਤੁਸੀਂ ਲੋਕਾਂ ਨਾਲ ਕਿਵੇਂ ਜੁੜ ਸਕਦੇ ਹੋ? ਸੋਸ਼ਲ ਮੀਡੀਆ ਬੜਾ ਵੱਡਾ ਪਲੇਟਫਾਰਮ ਹੈ। ਤੁਸੀਂ ਕਿਸੇ ਨਾਂ ਨੂੰ ਸਰਚ ਮਾਰੋਗੇ, ਆਪਣੀ ਗੋਤ ਨੂੰ ਮਾਰੋਗੇ, ਆਪਣੇ ਪਿੰਡ ਨੂੰ ਮਾਰੋਗੇ, ਆਪਣੇ ਜਿਹੜਾ ਤੁਹਾਡਾ ਪਿਛੋਕੜ ਸ਼ਹਿਰ ਹੈ ਉੱਥੋਂ ਮਾਰੋਗੇ, ਤੁਹਾਨੂੰ ਕੁਛ ਨਾ ਕੁਛ ਡਾਟਾ ਲੱਭ ਹੀ ਜਾਣਾ ਸੋਸ਼ਲ ਮੀਡੀਆ ਤੇ। ਟਵਿੱਟਰ ਹੋਵੇ, ਫੇਸਬੁੱਕ ਹੋਵੇ, YouTube ਹੋਵੇ। ਸੋ ਪਿਛਲੇ ਦਿਨਾਂ 'ਚ ਅਸੀਂ ਗੱਲ ਕੀਤੀ ਵੀ ਰਾਬਤੇ ਇੱਕ ਦੂਜੇ ਦੇ ਨਾਲ ਸੋਸ਼ਲ ਮੀਡੀਆ ਦੀ ਰਾਹੀਂ ਵਧਾਈਏ, ਚੰਗੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰੀਏ, ਮਾੜੀਆਂ ਗੱਲਾਂ ਨਾ ਲੱਭੀਏ, ਚੰਗੇ ਪੁਆਇੰਟ ਜੋ ਬੰਦੇ 'ਚ ਚੰਗਿਆਈ ਆ। ਜਦੋਂ ਆਪਾਂ ਚੰਗਿਆਈ ਲੱਭਣ ਲੱਗ ਤੁਰ ਪਵਾਂਗੇ ਫਿਰ ਸਾਨੂੰ ਕੋਈ ਮਾੜੀ ਸ਼ਾਇਦ ਨਹੀਂ ਲੱਭਣੀ। ਜਦੋਂ ਫਿਰ ਮਾੜੀ ਸ਼ਾਇਦ ਲੱਭਣ ਤੁਰ ਪਵਾਂਗੇ ਫਿਰ ਸਾਨੂੰ ਸਾਰਾ ਕੁਝ ਦਿਸਣਾ ਹੀ ਪੈਣਾ। ਸੋ ਇੱਕ ਦੂਜੇ ਦੀਆਂ ਆਪਾਂ ਚੰਗਿਆਈਆਂ ਲੱਭੀਏ। ਹਾਂਜੀ ਭਾਜੀ, ਇਹ ਤਾਂ ਗੱਲ ਹੈਗੀ ਆ। ਇੱਥੇ ਅਸੀਂ ਹੁਣ ਇੱਧਰਲੇ ਪੰਜਾਬ ਵੱਲ, ਤੁਹਾਡੇ ਪਾਕਿਸਤਾਨ ਦੇ ਇੱਧਰੋਂ ਸਾਹੀਵਾਲ, ਫੈਸਲਾਬਾਦ ਦੇ ਲੋਕੀ ਕਾਫੀ ਆ ਸਾਡੇ ਨਾਲ, ਕਾਫੀ ਮੇਰੇ ਫਰੈਂਡ ਆ, ਕਾਫੀ ਅਸੀਂ ਇੱਕ ਦੂਸਰੇ ਨਾਲ ਮਿਲਦੇ ਰਹਿੰਦੇ ਨਾ। ਪਰ ਇੱਥੇ ਅਸੀਂ ਇੰਨੇ ਪਿਆਰ ਨਾਲ ਰਹਿੰਦੇ ਇੱਕ ਦੂਸਰੇ ਨਾਲ, ਇੱਕ ਦੂਸਰੇ ਦੇ ਅਸੀਂ ਪਾਰਟੀਆਂ ਤੇ ਜਾਂਦੇ ਆ। ਮੇਰੇ ਬੱਚਿਆਂ ਦਾ ਬਹੁਤ ਪਿਆਰ ਆ, ਮੇਰੇ ਬੱਚਿਆਂ ਦੀ ਲੁੱਕ ਆਫਟਰ ਵੀ ਉਹਨਾਂ ਨੇ ਬਹੁਤ ਕੀਤੀ ਸਾਡੇ ਜਿਹੜੇ ਹੈ ਨਾ। ਤੇ ਪਰ ਹੁਣ ਮੈਂ ਇੰਨਾ ਵੱਡਾ ਵਿਦਵਾਨ ਤਾਂ ਹੈ ਨਹੀਂਗਾ ਨਾ ਜਿਹੜਾ ਮੈਂ ਜ਼ਿਆਦਾ ਸਮਝਾ ਸਕਾਂ ਨਾ। ਤੇ ਮੇਰੀ ਛੋਟੀ ਜਿਹੀ ਸੋਚ ਆ, ਬਸ ਮੈਨੂੰ ਇੰਨਾ ਵਾ ਬਸ ਦੋਨੋਂ ਪੰਜਾਬ ਰਲ ਕੇ ਰਹਿਣ ਤੇ ਪਿਆਰ ਨਾਲ ਰਹਿਣ ਤੇ ਇੱਕ ਦੂਸਰੇ ਜੇ ਆਪਣੇ ਬਜ਼ੁਰਗ ਆ ਉਹਨਾਂ ਦੀਆਂ ਵੀਡੀਓ ਜਾਂ ਜਿੱਦਾਂ ਤੁਸੀਂ ਦੱਸਿਆ ਵੀ ਜਿੱਦਾਂ ਇੱਕ ਦੂਸਰੇ ਦੀਆਂ ਗੋਤ ਜਾਂ ਕਿਸੇ ਦੀ ਪਿਛੋਕੜ ਇੱਕ ਦੂਸਰੇ ਦੇ ਪੰਜਾਬ 'ਚ ਰਹਿੰਦੇ ਆ, ਆਪਾਂ ਉਹਨਾਂ ਦੀਆਂ ਵੀਡੀਓ ਸ਼ੇਅਰ ਕਰੀਏ YouTube ਤੇ Facebook ਤੇ ਨਾ। ਤੇ ਆਪਾਂ ਮਾੜੀ ਚੀਜ਼ ਨਾ ਦੇਖੀਏ ਇੱਕ ਦੂਸਰੇ ਦੀ, ਆਪਾਂ ਤੇ ਚੰਗੀਆਂ ਗੱਲਾਂ ਹੀ ਆਪਾਂ ਇੱਕ ਬਹੁਤ ਦੂਸਰੇ ਸ਼ੁਕਰੀਆ। ਬਿਲਕੁਲ ਵਧੀਆ ਕਿਹਾ ਤੁਸੀਂ ਨਵ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਸਾਨੂੰ। ਅੱਗੇ ਵਧਦੇ ਹਾਂ, ਸਾਡੇ ਨਾਲ ਨੇ ਸਲੀਮ ਗਿੱਲ ਸਾਹਿਬ। ਗਿੱਲ ਸਾਹਿਬ ਵੈਲਕਮ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਿੱਲ ਸਾਹਿਬ? अस्सलाम वालेकुम नासिर भाई ते सत श्री अकाल रोड़ा साहब। वालेकुम अस्सलाम सर। मैं ना नासिर भाई उसले सड़क ते बैठे सां बाहर DH दे विच ते उसले ना तस्वीर तुहानू क्लियर नहीं सी आ रही। नदीम गिल साहब मेरे भतीजे ने सॉफ्टवेयर इंजीनियर ने ਵੈਬਸਾਈਟ ਦੀ ਆਫਰ ਉਹ ਤੁਸੀਂ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਯਾਰ ਆਫਰ ਤੋਂ ਬਾਅਦ ਅੱਗੇ ਕੀ ਤੁਸੀਂ ਉਹਨਾਂ ਨੇ ਸਾਂਝ ਪਾਉਣਾ ਚਾਹੁੰਦੇ ਜੀ? ਹਾਂਜੀ ਤੇ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਦੀ ਮੇਰੀ ਕੋਈ ਹੈਲਪ ਹੋਵੇ ਮੈਂ ਜ਼ਰੂਰ ਕਰਨ ਨੂੰ ਤਿਆਰ ਆ। ਤੇ ਰਹੀ ਗੱਲ ਮੇਰੀ, ਮੈਂ ਭੰਗਾਲੀ ਪਿੰਡ ਦੇ ਵਿੱਚ ਰਹਿਣ ਵਾਲਾ ਵਾਂ ਤੇ ਲਾਗੇ ਪਿੰਡ ਸਾਰੇ ਸਰਦਾਰਾਂ ਦੇ ਸੀ। ਨੱਥਾ ਸਿੰਘ, ਧੀਰਾ, ਮੀਆਂ ਸਿੰਘ, ਭੰਗਾਲੀ ਪਿੰਡ ਵੀ ਟੋਟਲ ਬਰਕੀ ਰੋਡ ਤੇ ਨਾ ਭੰਗਾਲੀ। ਗਿੱਲ ਸਾਹਿਬ ਤੁਹਾਡੀ ਆਵਾਜ਼ ਫਿਰ ਬ੍ਰੇਕ ਹੋ ਗਈ ਆ। ਸਲੀਮ ਗਿੱਲ ਸਾਹਿਬ, ਬਰਕੀ ਰੋਡ ਤੇ ਭੰਗਾਲੀ ਪਿੰਡ ਜਿਹੜਾ ਬਰਕੀ ਤੋਂ ਪਹਿਲੇ ਆਉਂਦਾ ਵਾ 2 ਕਿਲੋਮੀਟਰ ਪਹਿਲੇ। ਅਗਰ ਕੋਈ ਰਾਬਤਾ ਕਰਨਾ ਚਾਹਵੇ ਸਰਦਾਰ ਭਰਾ ਤੇ ਮੈਂ ਉਹਦੇ ਲਈ ਤਾਬਿਆਦਾਰ ਹਾਂ। ਜਿੱਥੋਂ ਸਿੱਧਾ ਵੀ ਪਿੰਡ ਤੇ ਜ਼ਿਕਰ ਜਾਣਾ ਪਵੇ ਮੈਂ ਜਾਣ ਨੂੰ ਤਿਆਰ ਹਾਂ। ਜ਼ਰੂਰ ਆਪਣਾ ਨੰਬਰ ਗਿੱਲ ਸਾਹਿਬ ਜ਼ਰੂਰ ਨੰਬਰ ਸ਼ੇਅਰ ਕਰਿਓ। ਇਹ ਜਿਹੜਾ ਲਾਹੌਰ ਬਾਰਡਰ ਵਾਲੀ ਸਾਈਡ ਤੇ ਆ ਬਰਕੀ ਰੋਡ, ਉੱਥੇ ਕਾਫੀ ਸਾਰੇ ਪਿੰਡ ਨੇ ਜੀ। ਬਰਕੀ, ਹਡਿਆਰਾ, ਪੜਾਣਾ, ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਨੇ ਉਸ ਏਰੀਆ ਦੇ ਵਿੱਚ। ਉੱਥੋਂ ਬਿਲਕੁਲ ਮੈਂ ਨਾਸਿਰ ਭਾਈ ਜੀ, ਓਏ ਇਹ ਤੇ ਜਿਵੇਂ ਅੰਬਲੀਆਂ ਨੂੰ ਪੁੱਛਿਆ ਜਾਵੇ ਨਾ ਵੀ ਤੁਹਾਡੀ ਖੁਰਾਕ ਦਾ ਟਾਈਮ ਕਦੋਂ ਹੋਇਆ, ਇਸੇ ਤਰ੍ਹਾਂ ਹੀ ਤੁਹਾਨੂੰ ਦੇਖਣ ਲਈ ਅਸੀਂ ਡੀਕਦੇ ਰਹਿੰਦੇ ਹਾਂ ਅਰੋੜਾ ਸਾਹਿਬ ਨੂੰ। ਤੁਹਾਨੂੰ ਤਲਬਗਾਰ ਇਹੋ ਰਹਿੰਦੇ ਵੀ ਕਦੋਂ 9:30 ਹੁੰਦੇ ਨੇ ਤੁਹਾਨੂੰ ਅਸੀਂ ਵੇਖੀਏ ਤੇ ਗੱਲਬਾਤ ਕਰੀਏ। ਬਹੁਤ ਸ਼ੁਕਰੀਆ ਤੁਹਾਡਾ ਸਰ, ਬਹੁਤ ਸ਼ੁਕਰੀਆ ਗਿੱਲ ਸਾਹਿਬ। ਜੇ ਕੋਈ ਫੈਮਿਲੀ ਆਪਣਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ। ਮੈਂ ਨੰਬਰ ਤੁਹਾਨੂੰ ਜੇ ਇਸ ਤਰ੍ਹਾਂ ਕਹਿੰਦੇ ਤਾਂ ਮੈਸੇਜ ਜ਼ਬਾਨੀ ਦੱਸ ਦੇਣਾ, ਜੇ ਕਹਿੰਦੇ ਤਾਂ ਮੈਂ ਮੈਸੇਜ ਕਰ ਦਿੰਦਾ ਵਾ। ਮੈਸੇਜ ਕਰ ਦਿਓ। ਬਹੁਤ ਬੰਦੇ ਨਾਲ ਤੁਹਾਨੂੰ ਤੇ ਮੈਂ ਤਾਬਿਆਦਾਰ ਹਾਂ ਆਪਣੇ ਵੀਰਾਂ ਦਾ। ਜਿਸ ਦੀ ਕਿਸਮ ਦੀ ਵੀ ਹੈਲਪ ਹੋਵੇ ਮੈਂ ਤਾਬਿਆਦਾਰ ਹਾਂ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। अस्सलाम वालेकुम ਤੇ ਸਤਿ ਸ੍ਰੀ ਅਕਾਲ। ਤੇ ਸੈਯਦ ਹਸਨ ਸ਼ਾਹ ਗਿਲਾਨੀ ਸਾਹਿਬ ਦਾ ਬਰਥਡੇ ਹੈ ਜੀ। ਮੁਬਾਰਕਾਂ ਤੁਹਾਨੂੰ ਜੀ, 5 ਸਾਲਾਂ ਦੇ ਸ਼ਾਹ ਜੀ ਹੋ ਗਏ ਜੀ ਤੁਸੀਂ। ਬਹੁਤ ਵਧਾਈਆਂ ਤੁਹਾਨੂੰ। ਸਾਡੇ ਨਾਲ ਨੇ ਜੀ ਕੁਲਵੰਤ ਕੋਟਲੀ ਸਾਹਿਬ। ਹਾਂਜੀ, ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰ, ਮੁਬਾਰਕਬਾਦ ਤੁਹਾਡੀ ਸਾਂਝੀ ਸਾਥ ਨੂੰ। ਸਰ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜਨਾਬ। ਕੀ ਕਹਿਣਾ ਚਾਹੁੰਦੇ ਜੀ ਕੋਟਲੀ ਸਾਹਿਬ? ਹਾਂਜੀ ਸਰ, ਮੈਂ ਇੱਕ ਦੋ ਇਹ ਕਹਿਣਾ ਚਾਹਣਾ, ਜੋ ਤੁਹਾਡਾ ਇਹ ਸੁਝਾਅ ਆਇਆ ਸੀ ਤਹਿਸੀਲ ਪੱਧਰ ਦੇ ਉੱਤੇ ਕੰਮ ਕਰਨ ਵਾਲਾ, ਇਹ ਬਹੁਤ ਵਧੀਆ ਚੰਗਾ ਉਦਮ ਆ। ਇਹਦੇ ਨਾਲ ਲੋਕਾਂ ਨੂੰ ਬਹੁਤ ਨੇੜਤਾ ਵੀ ਹੋਏਗੀ ਆਪਸ ਦੇ ਵਿੱਚ ਜਿਹੜੀਆਂ ਹੈਗੀ ਆ।
ਤੇ ਇੱਕ ਮੇਰਾ ਸੁਝਾਅ ਇਹ ਸੀ, ਜੋ ਪਾਕਿਸਤਾਨ ਦੇ ਵਿੱਚੋਂ ਇੱਧਰ ਪੰਜਾਬ ਦੇ ਵਿੱਚ ਆਏ ਹੈਗੇ ਇੰਡੀਆ ਵਾਲੇ ਚ, ਜਾਂ ਇੰਡੀਆ ਦੇ ਵਿੱਚੋਂ ਪਾਕਿਸਤਾਨ ਚ ਗਏ ਆ, ਉਹਨਾਂ ਦੇ ਲਈ ਇੱਕ ਜੋ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਜਾਵੇ, ਜਿਸ ਤਰ੍ਹਾਂ ਸਾਂਝੀ ਸੱਤ ਦੇ ਉੱਤੇ ਹੀ ਕੋਈ ਹੋਰ ਵੀਡੀਓ ਲੈ ਕੇ ਲਾਈਵ ਕਰਾਇਆ ਹੋਵੇ, ਉਹਨਾਂ ਤੋਂ ਇੱਕ ਸਾਂਝੀ ਗੱਲ ਹੋ ਜਾਵੇ। ਬਾਕੀ ਪੰਜਾਬੀ ਲਹਿਰ ਵੱਲੋਂ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀਡੀਓ ਬਣਾ ਕੇ ਭੇਜੀਆਂ ਜਾਂਦੀਆਂ ਨੇ ਕਿ ਇੱਧਰੋਂ ਗਏ ਨੇ, ਜਿਹੜੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ, ਉਹ ਵੀ ਬਹੁਤ ਵਧੀਆ ਆਉਂਦੀ ਆ। ਉਸ ਤਰ੍ਹਾਂ ਦਾ ਕੋਈ ਉਪਰਾਲਾ ਹੈਗਾ ਜਿਹੜਾ ਆਪਸ ਦੇ ਵਿੱਚ ਉਹਨਾਂ ਦਾ ਲਾਈਵ ਦਾ ਇੱਕ ਟਾਈਮ ਦੇ ਵਿੱਚ ਜੋੜ ਕੇ, ਜਿਵੇਂ ਹੁਣ ਇਸ ਟਾਈਮ ਆ ਕੋਈ ਨੌਜਵਾਨ ਉਦਮ ਕਰਨ, ਉਹਨਾਂ ਨੂੰ ਲਾਈਵ ਕਰਾਉਣਾ, ਉਹਨਾਂ ਦੇ ਪਿੰਡਾਂ ਦਾ ਇਹ ਤੇ ਦੇਖੋ ਕੋਟਲੀ ਸਾਹਿਬ, ਕੁਲਵੰਤ ਜੀ, ਇਹ ਤੇ ਰਾਬਤੇ ਇਸੇ ਤਰ੍ਹਾਂ ਨੇ ਵੀ ਰਾਬਤੇ ਤੁਹਾਡੇ ਵਧਣਗੇ ਤੇ ਜਿਹੜਾ ਇਹਦਾ ਦਾਇਰਾ ਵਸੀ ਹੋਏਗਾ। ਇੱਕ ਬੰਦਾ, ਇਕੱਲਾ ਬੰਦਾ, ਮੈਂ ਜਾਂ ਅਰੋੜਾ ਸਾਹਿਬ ਵੀ, ਅਸੀਂ 2-4 ਬੰਦੇ ਨਹੀਂ ਉਹਨਾਂ ਕਰ ਸਕਦੇ। ਇਹ ਤੇ ਆਪਣੇ ਤੌਰ ਤੇ ਤੁਹਾਨੂੰ ਤੁਸੀਂ ਰਾਬਤੇ ਵਧਾਓ, ਤੁਹਾਡਾ ਸਰਕਲ ਵਧੇਗਾ ਆਟੋਮੈਟਿਕਲੀ। ਇਸ ਤਰ੍ਹਾਂ ਦੇ ਜਿਹੜੇ ਇਵੈਂਟਸ ਨੇ, ਇਸ ਤਰ੍ਹਾਂ ਦੇ ਜਿਹੜੇ ਐਕਟੀਵਿਟੀਜ਼ ਨੇ, ਉਹ ਵੱਧ ਖੁੱਲ ਸਕਦੀ ਹੈ। ਬਾਕੀ ਮੈਂ ਇਹ ਕਹੂੰਗਾ ਕਿ ਚੰਡੀਗੜ੍ਹ ਦੇ ਨਜ਼ਦੀਕ ਦਾ ਰਹਿਣ ਹੈਗਾ। ਵੈਸੇ ਤਾਂ ਮੈਂ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ, ਅੱਜ ਕੱਲ੍ਹ ਚੰਡੀਗੜ੍ਹ ਦੇ ਨੇੜੇ ਰਹਿਣਾ। ਜੇਕਰ ਕੋਈ ਚੰਡੀਗੜ੍ਹ ਦੇ ਵੱਲ ਇਸ ਤਰ੍ਹਾਂ ਦਾ ਕੋਈ ਕਿਸੇ ਦੇ ਬਾਰੇ ਪਤਾ ਕਰਨਾ ਜਾਂ ਕਿਸੇ ਨੂੰ ਮਿਲਾਉਣਾ ਗਾ ਜਾਂ ਕਰਨਾ, ਤੇ ਉਹਦੇ ਲਈ ਜੋ ਵੀ ਸਾਂਝੀ ਸੱਤ ਵੱਲੋਂ ਹੋਏਗਾ ਤਾਂ ਮੈਂ ਉਹ ਸੇਵਾ ਕਰਾਂਗਾ। ਬਹੁਤ ਸ਼ੁਕਰੀਆ। ਆਪਣਾ ਨੰਬਰ, ਕੋਈ ਕੰਟੈਕਟ ਨੰਬਰ ਜਾਂ ਈਮੇਲ ਆਈਡੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ 'ਚ। ਕੋਈ ਤੁਹਾਨੂੰ ਰਾਬਤਾ ਕਰਨਾ ਚਾਹੁੰਦਾ ਹੋਵੇ ਤੁਹਾਡਾ ਰਾਬਤਾ ਕਰ ਲਏਗਾ। ਬਿਲਕੁਲ ਬਿਲਕੁਲ, ਮੈਂ ਜ਼ਰੂਰ ਕਰ ਦੇਣਾ, ਉੱਤੇ ਤੁਹਾਨੂੰ ਨੰਬਰ ਭੇਜ ਦੇਣਾ ਉਹਦੇ ਤੇ। ਬਹੁਤ ਸ਼ੁਕਰੀਆ ਸਰ। ਬਾਕੀ ਇਸ ਤਰ੍ਹਾਂ ਦਾ ਉਦਮ ਕਰਦੇ ਰਹੋ ਤਾਂ ਬਹੁਤ ਚੰਗੀ ਗੱਲ ਹੈ। ਸ਼ੁਕਰੀਆ। ਬਹੁਤ ਸ਼ੁਕਰੀਆ जी। अस्सलाम वालेकुम। अरोड़ा साहब आदरणीय, ਤੇ ਮੈਂ ਦੋ ਗੱਲਾਂ ਕਰਨਾ ਚਾਹਾਂਗਾ। ਅਰੋੜਾ ਸਾਹਿਬ ਤੇ ਡਾਕਟਰ ਢਿੱਲੋਂ ਸਾਹਿਬ, ਮੈਂ ਖੁਦ ਇੱਕ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਤੇ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸਾਂ ਤੇ ਮੈਨੂੰ ਖੁਦ ਫੀਲ ਹੋਇਆ ਕਿ ਬਲਕਿ ਖੁਦ ਅਸੀਂ ਹੈਲਪ ਵੀ ਕਰਦੇ ਹਾਂ। ਤੇ ਮੈਂ ਇਨਸ਼ਾਅੱਲਾ ਤੁਹਾਡੇ ਨਾਲ ਜਲਦੀ ਰਾਬਤਾ ਕਰਾਂਗਾ, ਕਿਉਂਕਿ ਮੇਰੇ ਆਪਣੇ ਦੋਸਤ ਜਿਹੜੇ ਮੇਰੇ ਨਾਲ FSC ਤੋਂ ਬਾਅਦ ਸੌਫਟਵੇਅਰ ਇੰਜੀਨੀਅਰਿੰਗ ਵਾਲੀ ਸਾਈਡ ਤੇ ਚਲੇ ਗਏ ਸਨ। ਮੈਂ ਉਹਨਾਂ ਨਾਲ ਡਿਸਕਸ ਕਰਕੇ ਇਨਸ਼ਾਅੱਲਾ ਤੁਹਾਨੂੰ ਇੱਕ ਪ੍ਰੋਪਰ ਵੈਬਸਾਈਟ ਮਤਲਬ ਬਣਵਾ ਕੇ ਦੇ ਸਕਦਾ ਵਾਂ ਤੇ ਇਸ ਬਾਰੇ ਦੇ ਵਿੱਚ, ਕਿ ਤਾਂ ਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਇਸ ਤਰ੍ਹਾਂ ਦਾ ਪਲੇਟਫਾਰਮ ਮੁਹੱਈਆ ਕਰਾ ਸਕੀਏ। ਬਹੁਤ ਸ਼ੁਕਰੀਆ ਤੁਹਾਡਾ ਬਾਜਵਾ ਸਾਹਿਬ। ਨੰਬਰ ਤੁਹਾਡੇ ਕੋਲ ਮੇਰਾ ਹੈਗਾ, ਮਿਲਣਾ ਕਰ ਲਿਓ ਜੀ। ਅਗਰ ਨਹੀਂ ਹੈਗਾ ਤੇ ਮੈਂ ਆਸਾਨ ਬਾਜਵਾ ਸਾਹਿਬ ਕੋਲ ਰਹਿਣਾ, ਤੁਸੀਂ ਜ਼ਰੂਰ ਸਾਡੇ ਨਾਲ ਕੰਟੈਕਟ ਕਰਨਾ ਤੇ ਗੱਲ ਅੱਗੇ ਬਣਾਉਂਦੇ ਹਾਂ। ਸੰਧੂ ਸਾਹਿਬ ਆਪਾਂ ਚੈੱਕ ਕਰ ਲਈਏ। ਸੰਧੂ ਸਾਹਿਬ ਆਵਾਜ਼ ਆਉਂਦੀ ਤੁਹਾਨੂੰ ਮੇਰੀ? ਤੁਹਾਡਾ ਮਾਈਕ ਬੰਦ ਹੈ ਸੰਧੂ ਸਾਹਿਬ, ਆਵਾਜ਼ ਮਾਈਕ ਖੋਲਿਓ। ਨਾਸਿਰ ਸਾਹਿਬ, ਮੈਂ ਇੱਕ ਗੱਲ ਸ਼ੇਅਰ ਇਹ ਕਰਨਾ ਚਾਹ ਰਿਹਾ ਸੀ ਕਿ ਜਿਸ ਤਰ੍ਹਾਂ ਅੱਗੇ ਅਰੋੜਾ ਸਾਹਿਬ ਜਾਂ ਮੁਖਤਲਿਫ ਲੋਕ ਗੱਲਾਂ ਕਰ ਰਹੇ ਸਨ ਕਿ ਯਾਰ ਬਜ਼ੁਰਗਾਂ ਦਾ ਜਿਹੜਾ ਨਾ ਇੰਟਰਵਿਊ ਕਰਕੇ ਮਤਲਬ ਲੋਕਾਂ ਤੱਕ ਪਹੁੰਚਾਉਣਾ, ਜਿਸ ਤਰ੍ਹਾਂ ਕਿ ਪੰਜਾਬੀ ਲਹਿਰ ਕਰ ਰਹੀ ਹੈ। ਤੇ ਇਸ ਤਰ੍ਹਾਂ ਸਾਡੇ ਗਾਉਂ ਦੇ ਵਿੱਚ ਨਾ, ਮੈਂ ਬੇਸਿਕਲੀ ਸਾਊਥ ਪੰਜਾਬ ਦੇ ਚੱਕ ਨੰਬਰ 165 ਸਾਦਕਾਬਾਦ ਦੇ ਵਿੱਚ ਮੈਂ ਰਿਹਾਇਸ਼ ਪਜ਼ੀਰ ਹਾਂ। ਤੇ ਸਾਡੇ ਇੱਥੇ ਨਾ ਬਜ਼ੁਰਗ ਸਨ ਬਾਬਾ ਰਹਿਮਤ, ਮਤਲਬ ਉਹਨਾਂ ਦੀ 115-16 ਸਾਲ ਏਜ ਸੀ। ਤੇ ਯਕੀਨ ਮੰਨੋ ਕਿ ਕਈ ਦਫਾ ਜਦੋਂ ਅਸੀਂ ਉਹਨਾਂ ਕੋਲ ਬੈਠਦੇ ਸਨ ਨਾ, ਉਹ ਆਪਣੀ ਜਿਹੜੀਆਂ ਉਹ ਪੁਰਾਣੀਆਂ ਗੱਲਾਂ ਕਰਦੇ ਸਨ। ਤੇ ਮੇਰਾ ਇੱਕ ਦਿਨ ਐਸਾ ਹੀ ਮੂਡ ਬਣ ਗਿਆ, ਮੈਂ ਕਿਹਾ ਚਲੋ ਜੀ ਇਹਨਾਂ ਦੀ ਵੀਡੀਓ ਰਿਕਾਰਡ ਕਰਦਾ ਵਾਂ ਤੇ ਇਹਨਾਂ ਮਤਲਬ ਆਪਾਂ ਰਿਕਾਰਡ ਕਰਦੇ ਹਾਂ। ਤੁਸੀਂ ਯਕੀਨ ਮੰਨੋ ਕਿ ਜਿਸ ਦਿਨ ਉਹਨਾਂ ਦੀ ਵੀਡੀਓ ਰਿਕਾਰਡ ਕੀਤੀ, ਠੀਕ ਦੂਸਰੇ ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ। ਉਹ ਗੱਲਾਂ ਕਰ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ। ਤੇ ਉਹ ਰਹਿੰਦੇ ਸਨ ਜਲੰਧਰ ਪਿੰਡ 'ਚ ਰਹਿੰਦਾ ਹੈ ਤੇ ਉੱਥੇ ਛੋਟੀ ਬਿੱਲੀ ਦੇ ਨਾਲ ਬਿਲਕੁਲ ਜਿਹੜਾ ਐਗਜ਼ੈਕਟ ਉਹਨਾਂ ਨੇ ਲੋਕੇਸ਼ਨ ਦੱਸੀ, ਇਸ ਇਲਾਕੇ ਦੇ ਨਾਮ ਦੱਸੇ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਸਨ। ਤੇ ਉਹ ਨਾ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਕਿ ਯਾਰ ਬਾਬਾ ਜੀ ਤੁਸੀਂ ਇਹ ਪਿੰਡ ਦੇ ਮਤਲਬ ਦੱਸੋਗੇ ਤੁਹਾਨੂੰ ਮੁਲਕ ਕਿੱਦਾਂ ਦਾ ਲੱਗਦਾ, ਹਾਲਾਂਕਿ ਮੈਂ ਤੇ ਗੱਲ ਕੀਤੀ ਉਸ ਹਿਸਾਬ ਨਾਲ, ਕਹਿੰਦੇ ਕਿ ਇਹ ਫਾਹ ਮੁਲਕ ਹੈ। ਮਤਲਬ ਫਾਹ ਮੁਲਕ ਤੋਂ ਇਲਾਵਾ ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਾਕਿਸਤਾਨ ਫਾਹ ਮੁਲਕ, ਉਹਨਾਂ ਨੇ ਕਿਹਾ ਕਿ ਜਿਹੜੇ ਇਸ ਇਲਾਕੇ 'ਚ ਅਸੀਂ ਆ ਗਏ ਹਾਂ ਨਾ, ਪੁਰਾਣਾ ਇਲਾਕਾ ਛੱਡ ਕੇ ਆਪਣਾ, ਤੇ ਮਤਲਬ ਸਾਡੇ ਵਾਸਤੇ ਫਾਹ ਮੁਲਕ ਹੈ, ਸਾਨੂੰ ਤੇ ਵਾਪਸ। ਮੈਂ ਕਿਹਾ ਬਾਬਾ ਜੀ ਜਾਣਾ ਚਾਹੋਗੇ ਵਾਪਸ? ਤੇ ਬਾਬਾ ਜੀ ਨੇ ਨਾ ਇੱਕ ਵਾਰੀ ਜਿਵੇਂ ਸਾਹ ਘੁੱਟ ਲੈਂਦਾ ਤੇ ਬਾਬਾ ਜੀ ਕਹਿੰਦੇ ਯਾਰ ਕੋਈ ਐਸਾ ਵੇਲਾ ਆਵੇ ਵਾਪਸ ਟੁਰ ਜਾਈਏ ਨਾ, ਤੇ ਕਿਆ ਹੀ ਬਾਤ ਹੈ। ਤੇ ਉਸ ਤੋਂ ਦੂਸਰੇ ਦਿਨ ਬਾਬਾ ਜੀ ਦੀ ਡੈਥ ਹੋ ਗਈ। ਤੇ ਯਕੀਨ ਮੰਨੋ ਉਹਨਾਂ ਨੇ ਆਪਣੀ ਦਿਲ ਦੀ ਗੱਲ ਜਿਹੜੀ ਕਹੀ ਤੇ ਉਹ ਅੱਜ ਤੱਕ ਮਤਲਬ ਮੈਂ ਰਿਕਾਰਡ ਕੀਤੀ ਹੋਈ ਤੇ ਬੜੀ ਵਧੀਆ ਲੱਗਦੀ ਹੈ ਸੁਣ ਕੇ। ਬਹੁਤ ਸ਼ੁਕਰੀਆ ਆਦਮਗੀਰ ਕਰਾਂ। ਇਸ ਤਰ੍ਹਾਂ ਹੀ ਬਜ਼ੁਰਗਾਂ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ। ਸੰਧੂ ਸਾਹਿਬ ਮਾਈਕ ਖੋਲ ਕੇ ਤੁਸੀਂ ਬੋਲਣਾ ਪਸੰਦ ਕਰੋਗੇ ਜਨਾਬ?
ਅੱਛਾ ਮੈਂ ਚੱਲਣਾ ਆ, ਖਾਣਾ ਰੈਡੀ ਹੋ ਗਿਆ ਤੇ ਠੀਕ ਮੈਨੂੰ ਹੈ ਦਿਓ ਇਜਾਜ਼ਤ ਜੇ। ਬਹੁਤ ਸ਼ੁਕਰੀਆ। ਤੇ ਦੂਸਰਾ ਇਹ ਹੈ ਕਿ ਸੰਧੂ ਸਾਹਿਬ ਜਿਹੜੀ ਹੋਈ ਤੁਹਾਡੀ ਫਿਰ ਆਪਸ ਚ ਜੁਗਤਬਾਜ਼ੀ ਉਹ ਮੈਂ ਬਾਅਦ ਚ ਰਿਪਲੇ ਦੇਖ ਲਾਂਗਾ। ਠੀਕ ਹੈ, ਓਕੇ, ਅੱਲਾ ਹਾਫਿਜ਼। ਜੀ ਸੰਧੂ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਮੈਨੂੰ ਤਾਂ ਆ ਰਹੀ ਆ, ਤੁਹਾਨੂੰ ਆ ਰਹੀ ਆ? ਹਾਂ ਹੁਣ ਟਿਕਾ ਕੇ ਆ ਰਹੀ ਹੈ, ਬਿਹਤਰੀਨ ਆ ਰਹੀ। ਆਵਾਜ਼ ਤਾਂ ਤੁਹਾਡੇ ਕੋਲ ਪਹਿਲਾਂ ਵੀ ਆਉਂਦੀ ਸੀ। ਪਹਿਲਾਂ ਤੁਹਾਡੀ ਡਬਲ ਡਿਊਟੀ ਸੀ, ਵਿੱਚੋਂ ਬੱਚੇ ਵੀ ਖਿਲਾਉਣੇ ਪੈਂਦੇ ਸੀਗੇ, ਨਹੀਂ ਤਾਂ ਰੋਟੀ ਨਹੀਂ ਮਿਲਣੀ ਸੀ ਘਰੋਂ। ਇਹ ਵੀ ਗੱਲ ਸਹੀ ਹੈ। ਹਾਂ, ਉਹ ਧਿਆਨ ਤੁਹਾਡਾ ਉਧਰ ਸੀਗਾ ਤੇ ਉਧਰੋਂ ਘਰੋਂ ਵੀ ਗਾਲਾਂ ਪੈਂਦੀਆਂ ਸੀ, ਤਾਂ ਕਰਕੇ ਫਿਰ ਤੁਹਾਨੂੰ ਉਧਰ ਧਿਆਨ ਕਰਨਾ ਪਿਆ। ਮੇਰੀ ਤਾਂ ਕੋਈ ਗੱਲ ਨਹੀਂ, ਚਲੋ ਮੈਨੂੰ ਤਾਂ ਕੋਈ, ਮੈਂ ਤਾਂ ਦੁਬਾਰਾ ਗੱਲ ਕਰ ਲਈ ਆ। ਅੱਛਾ, ਇਹਦਾ ਮਤਲਬ ਵੀ ਤੂੰ ਖਾ ਬੈਠਾ। ਤੇ ਮੈਂ ਅੱਗੇ ਸ਼ਾਇਦ ਤੁਹਾਡੇ ਕੋਲ ਮੇਰੀ ਆਵਾਜ਼ ਨਹੀਂ ਆਈ ਸੀ। ਮੈਂ ਅੱਗੇ ਵੀ ਇਹੀ ਗੱਲ ਕੀਤੀ ਸੀਗੀ ਵੀ ਮੈਂ ਦੁਬਾਰਾ ਉਹ ਗੱਲ ਕਰਦਾ, ਤੁਸੀਂ ਕਹਿੰਦੇ ਸੀ ਆਵਾਜ਼ ਨਹੀਂ ਆਈ। ਹਾਂਜੀ, ਕਿ ਆਪਣਾ ਪ੍ਰੋਗਰਾਮ ਬਹੁਤ ਸੋਹਣਾ, ਬੜੇ ਸੋਹਣੇ ਲੋਕਾਂ ਦੇ ਆਪਸ ਵਿੱਚ ਮੇਲ ਮਿਲਾਪ, ਪਿਆਰ ਵਧੀ ਜਾਂਦਾ, ਬਹੁਤ ਸੋਹਣਾ ਪਿਆਰ ਵੱਧ ਰਿਹਾ ਅੱਗੇ। ਔਰ ਇਸ ਪਿਆਰ ਦੇ ਵਿੱਚ ਪਹਿਲਾਂ ਨਾ ਇੱਕ ਭਾਜੀ ਜਦੋਂ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ ਸਾਡੇ ਕੋਲੇ ਕਿਸੇ ਦੀ ਫਰੈਂਡ ਰਿਕੁਐਸਟ ਆਉਂਦੀ ਸੀ ਨਾ, ਤੇ ਅਸੀਂ ਡਰਦੇ ਉਹਨੂੰ ਨਾਲ ਜੋੜਦੇ ਨਹੀਂ ਸੀਗੇ ਵੀ ਯਾਰ ਪਤਾ ਨਹੀਂ ਕੀ ਹੋਣਾ ਕੀ ਬਣਨਾ, ਇਹੋ ਜਿਹਾ ਡਰ ਸੀਗਾ ਮਨ। ਅੱਜ ਇਸ ਪ੍ਰੋਗਰਾਮ ਨੇ ਉਹ ਸਾਰਾ ਡਰ ਮਨਾਂ ਚ ਦੂਰ ਕਰਤਾ ਵੀ ਉਹ ਵੀ ਸਾਡੇ ਭਰਾ ਨੇ। ਔਰ ਸਾਨੂੰ ਜਿਹੜਾ ਧਿਆਨ ਰੱਖਣ ਵਾਲਾ ਕੰਮ ਹੈ, ਮੇਰੇ ਨਾਲ ਇੱਕ ਮੁੰਡਾ ਉਧਰੋਂ ਜੁੜਿਆ ਸੀਗਾ ਫੇਸਬੁੱਕ ਤੋਂ। ਅੱਛਾ ਹੁਣ ਤਾਂ ਮੇਰੇ ਨਾਲ ਬਹੁਤ ਆ, ਇੱਕ ਨਹੀਂ ਆ, ਹੁਣ ਤਾਂ ਬਹੁਤ ਆ। ਔਰ ਉਹਨੇ ਇੱਕ ਦਿਨ ਵੀਡੀਓ ਕੋਈ ਸ਼ੇਅਰ ਕੀਤੀ, ਇੰਡੀਅਨ ਆਰਮੀ ਬਾਰੇ ਕੁਝ ਲਿਖਿਆ ਸੀਗਾ, ਠੀਕ ਆ। ਅੱਛਾ ਮੈਂ ਉਹਨੂੰ ਬਲੌਕ ਕਰਤਾ, ਸਾਡੀ ਨਫ਼ਰਤ ਉੱਥੇ ਰਹਿ ਗਈ ਨਾ। ਮੈਂ ਜੇ ਕੋਈ ਵੀਡੀਓ ਸ਼ੇਅਰ ਕਰਦਾ ਹਨਾ, ਮੈਨੂੰ ਇਹ ਧਿਆਨ ਰੱਖਣਾ ਪੈਂਦਾ ਵੀ ਮੇਰੇ ਨਾਲ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲੋਕ ਜੁੜੇ ਆ। ਦੇਖੋ ਚਾਹੇ ਮੈਂ ਆ ਚਾਹੇ ਤੁਸੀਂ ਆ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ, ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ। ਹਰ ਬੰਦੇ ਨੂੰ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ। ਪਰ ਆਪਾਂ ਕੁਝ ਲੋਕਾਂ ਦੀਆਂ ਸ਼ਰਾਰਤੀ ਭਾਜੀ ਇਹੋ ਜਿਹੀਆਂ ਫੋਟੋਆਂ ਵੀ ਤਿਆਰ ਕੀਤੀਆਂ ਹੁੰਦੀਆਂ, ਕਦੇ ਪਾਕਿਸਤਾਨ ਦਾ ਝੰਡਾ ਥੱਲੇ ਰੱਖਿਆ ਹੁੰਦਾ, ਉੱਤੇ ਪੈਰ ਰੱਖੇ ਹੁੰਦੇ ਆ, ਕਦੇ ਇੰਡੀਆ ਦਾ ਝੰਡਾ ਥੱਲੇ ਰੱਖਿਆ ਹੁੰਦਾ, ਉੱਤੇ ਪੈਰ ਰੱਖੇ ਹੁੰਦੇ। ਇਹ ਚੀਜ਼ਾਂ ਆਪਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਸੋਚਣੀਆਂ ਪੈਣੀਆਂ ਵੀ ਮੈਂ ਸ਼ੇਅਰ ਕਰੂੰਗਾ ਤਾਂ ਮੇਰੇ ਨਾਲ ਕਿੰਨੇ ਲੋਕਾਂ ਦੇ ਦਿਲ ਨੂੰ ਬਿਲਕੁਲ ਤੁਹਾਡੀ ਸਹੀ ਗੱਲ ਹੈ, ਬਿਲਕੁਲ। ਕਿਉਂਕਿ ਵੀ ਸਾਡੇ ਨਾਲ ਉਧਰਲੀ ਸਾਈਡ ਤੋਂ ਲੋਕ ਜੁੜੇ ਕਿੰਨੇ ਆ, ਵੀ ਜੇ ਮੈਂ ਇਸ ਤਰ੍ਹਾਂ ਦੀ ਕੋਈ ਹਰਕਤ ਕਰਾਂਗਾ ਤਾਂ ਜ਼ਾਰੀ ਗੱਲ ਹੈ ਉਹਨਾਂ ਨੂੰ ਠੇਸ ਪਹੁੰਚੇਗੀ। ਹਾਂ ਅੱਛਾ, ਜੇ ਮੰਨ ਲਓ ਅੱਜ ਮੈਂ ਗੱਲ ਤਾਂ ਇਸ ਪ੍ਰੋਗਰਾਮ 'ਚ ਮੈਂ ਪਿਆਰ ਦੀ ਕਰਾਂ, ਸਵੇਰੇ ਚੱਕ ਕੇ ਮੈਂ ਕੋਈ ਵੀਡੀਓ ਫੋਟੋ ਸ਼ੇਅਰ ਕਰ ਦਿਆਂ ਤੇ ਉਹ ਜਿਹੜੇ ਮੇਰੇ ਨਾਲ ਉਧਰ 20 ਜਾਂ 25 ਲੋਕ ਜੁੜੇ ਹੋਏ ਨੇ, ਉਹਨਾਂ ਦੇ ਦਿਲ 'ਚ ਫੇਰ ਆਊਗੀ ਨਫ਼ਰਤ। ਕਿਉਂਕਿ ਨਫ਼ਰਤ ਹੁੰਦੀ ਹੈ, ਨਫ਼ਰਤ ਕਿਸੇ ਹੋਣੀ ਵੀ ਚਾਹੀਦੀ ਆ। ਦੇਖੋ ਜਿਹੜੇ ਮੁਲਕ 'ਚ ਆਪਾਂ ਰਹਿ ਰਹੇ ਹਾਂ ਉਹਨੂੰ ਪਿਆਰ ਵੀ ਹੋਣਾ ਚਾਹੀਦਾ ਆ, ਇਹ ਗੱਲ ਨਹੀਂ। ਪਰ ਇਹ ਚੀਜ਼ ਸ਼ੇਅਰ ਕਰਨ ਤੋਂ, ਵੀਡੀਓ ਸ਼ੇਅਰ ਕਰਨ ਤੋਂ, ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਇਹ ਸੋਚਣਾ ਜ਼ਰੂਰ ਪਊਗਾ ਵੀ ਸਾਡੇ ਨਾਲ ਉਧਰੋਂ ਲੋਕ ਜੁੜੇ ਹੋਏ ਆ। ਅਸੀਂ ਆਪਦਿਆਂ ਨੂੰ ਇੱਧਰ ਇੰਡੀਆ ਦੇ ਵਿੱਚ ਮੈਂ ਆਪਦਿਆਂ ਨੂੰ ਖੁਸ਼ ਕਰਨ ਵਾਸਤੇ ਮੈਂ ਸ਼ੇਅਰ ਕਰਤੀ ਪਾਕਿਸਤਾਨ ਦੀ ਬਦਨਾਮੀ, ਔਰ ਪਾਕਿਸਤਾਨ ਵਾਲਿਆਂ ਦਾ ਮੈਂ ਦਿਲ ਦਿਖਾਤਾ, ਉਹਨਾਂ ਦੀ ਨਫ਼ਰਤ ਫਿਰ ਮੇਰੇ ਵਾਸਤੇ ਇਹ ਹੋ ਗਈ ਵੀ ਯਾਰ ਇਹ ਬੰਦਾ ਕਿਹੋ ਜਿਹਾ, ਇਹ ਇੰਨਾ ਮਾੜੀ ਸੋਚ ਰੱਖਦਾ ਸਾਡੇ ਵਾਸਤੇ। ਉਹ ਦਿਲ ਤੇ ਆਪਦੇ ਗੱਲ ਆਉਂਦੀ ਆ। ਨਫ਼ਰਤ ਖਤਮ ਕਰਨੀ ਆ ਤਾਂ ਜੇ ਕਿਸੇ ਨੂੰ ਫੇਸਬੁੱਕ ਤੇ ਜੋੜਨਾ, ਸਾਰਾ ਕੁਝ ਸੋਚਣਾ ਪਊਗਾ ਵੀ ਜੇ ਆਪਾਂ ਮੰਨ ਲਓ ਰਾਤ ਨੂੰ ਵਧੀਆ ਗੱਲਾਂ ਕਰਕੇ ਸਵੇਰੇ ਫਿਰ ਉੱਥੇ ਹੀ ਆ ਗਏ, ਫਿਰ ਆਪਣਾ ਪ੍ਰੋਗਰਾਮ ਚਲਾਏ ਦਾ ਕੋਈ ਫਾਇਦਾ ਨਹੀਂ। ਪ੍ਰੋਗਰਾਮ ਚਲਾਉਣ ਦਾ ਤਾਂ ਹੀ ਸਵਾਦ ਆ ਜੇ ਸਵੇਰੇ ਵੀ ਪ੍ਰੇਮ ਹੋਵੇ ਆਪਣਾ। ਬਹੁਤ ਪਰਫੈਕਟ ਗੱਲ ਕੀਤੀ ਹੈ। ਤੇ ਅੱਜ ਦੇ ਟੌਪਿਕ ਵੱਲੋਂ ਕੀ ਕਹਿਣਾ ਚਾਹੋਗੇ? ਅੱਜ ਦਾ ਟੌਪਿਕ ਦਾ ਮੈਂ ਕੀ ਕਹਾਂ ਜੀ, ਮੈਂ ਤਾਂ ਅੰਮ੍ਰਿਤਸਰੋਂ ਆਇਆ, ਫਿਰ ਤੁਸੀਂ ਕਹਿੰਦੇ ਨੇ ਇੱਧਰ ਕਿੱਧਰ ਖੱਜਲ ਹੋਣ ਡਏ ਆ ਬੈਕਵਰਡ ਏਰੀਆ 'ਚ। ਤੇ ਅੱਛਾ, ਪਰ ਮੈਂ ਫਿਰ ਵੀ ਅੱਜ ਦੇ ਟੌਪਿਕ ਤੇ ਇਹ ਹਾਜ਼ਰ ਹਾਂ ਕਿ ਮੈਂ ਰਾਜਸਥਾਨ 'ਚ ਭਾਵੇਂ ਬੈਠਾ, ਪਰ ਕੋਈ ਵੀ ਪੰਜਾਬ 'ਚੋਂ ਕਿਸੇ ਵੀ ਪਿੰਡ ਤੋਂ ਕੋਈ ਗਿਆ, ਮੈਂ ਜਿੰਨੇ ਜੋਗਾ ਹੈਗਾ ਆ ਲਹਿੰਦੇ ਪੰਜਾਬ ਵਾਲਿਆਂ ਵਾਸਤੇ ਹਾਜ਼ਰ ਹਾਂ। ਮੇਰਾ ਨੰਬਰ ਵੀ ਮੈਂ ਸ਼ੇਅਰ ਕਰ ਦੂੰਗਾ, ਚਾਹੇ ਮੈਨੂੰ ਕੋਈ 20, 50, 100 ਕਿਲੋਮੀਟਰ 200 ਕਿਲੋਮੀਟਰ ਜਾਣਾ ਵੀ ਪਵੇ ਗੱਡੀ ਲੈ ਕੇ। ਇੱਕ ਮੈਂ ਸਭ ਨੂੰ ਦੱਸਦਾ, ਪਹਿਲੀ ਗੱਲ ਤਾਂ ਸਾਡਾ ਇੰਡੀਆ ਦੇ ਵਿੱਚ ਤਾਂ ਇੱਕ ਨੰਬਰ ਵੈਸੇ ਹੀ ਫੇਮਸ ਹੈ ਕਿ ਮੇਰੇ ਤੋਂ ਇੱਕ ਬ੍ਰਦਰ ਆ ਮੇਰੇ ਵੱਡੇ, ਉਹ ਗੀਤਕਾਰ ਨੇ ਸੰਗਦਿਲ 47 ਵਾਲਾ। ਮੇਰਾ ਪਿੰਡ ਆ 47F ਗੰਗਾਨਗਰ ਡਿਸਟ੍ਰਿਕਟ 'ਚ, ਤੇ ਉਹ ਗੀਤਕਾਰ ਨੇ ਸੰਗਦਿਲ 47 ਵਾਲਾ, ਇੰਡੀਆ ਦੇ ਵਿੱਚ ਬਹੁਤ ਫੇਮਸ ਨੇ, ਉਹਨਾਂ ਦੇ ਗੀਤ ਬਹੁਤ ਆਏ ਨੇ। ਮੇਰਾ ਉਹ ਪਿੰਡ ਹੈ, ਮੈਂ ਉਹਨਾਂ ਤੋਂ ਛੋਟਾ ਆ, ਸੰਧੂ ਫੈਮਿਲੀ ਤੋਂ ਆ, ਪਰ ਮੈਂ ਲਹਿੰਦੇ ਪੰਜਾਬ ਵਾਲਿਆਂ ਵਾਸਤੇ ਹਰ ਵੇਲੇ ਹਾਜ਼ਰ ਹਾਂ। ਮੈਂ ਇਹੀ ਕੋਸ਼ਿਸ਼ ਕਰੂੰਗਾ ਕਿ ਅਸੀਂ ਉਹਨਾਂ ਵਾਸਤੇ ਜਿੰਨੇ ਜੋਗੇ ਹਾਂ ਸੇਵਾ 'ਚ ਹਾਜ਼ਰ ਹਾਂ।
ਵਾਹ ਜੀ ਵਾਹ ਸੰਧੂ ਸਾਹਿਬ, ਕੀ ਬਾਤ ਕੀ ਬਾਤ, ਬਹੁਤ ਸ਼ੁਕਰੀਆ ਸੰਧੂ ਸਾਹਿਬ। ਨਾਲ ਹੀ ਰਿਓ, ਤੁਹਾਨੂੰ ਜਾਣ ਨਹੀਂ ਦੇਣਾ। ਰਸ਼ਪਾਲ ਔਲਖ ਵੀ ਆ ਗਏ ਨੇ ਸਾਡੇ ਨਾਲ ਥੋੜੀ ਦੇਰ ਤੱਕ, ਤੁਸੀਂ ਵੀ ਔਲਖ ਸਾਹਿਬ ਜੁਆਇਨ ਕਰਿਓ। ਤੇ ਆਪਣਾ ਅਰੋੜਾ ਸਾਹਿਬ ਗੱਲ ਅੱਗੇ ਤੋਰੋ, ਮੈਂ ਉਨੀ ਦੇਰ ਇੱਕ ਪ੍ਰਾਹੁਣਾ ਖਲੋਤਾ ਜੀ, ਉਹਨੂੰ ਮਿਲ ਲਵਾਂ। ਜੀ ਜ਼ਰੂਰ, ਕਿਉਂ ਨਹੀਂ ਦੋਸਤੋ। ਅਸੀਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੀ ਆਪਸੀ ਸਾਂਝ ਹੈ ਉਹ ਸਿਰਫ ਇੰਨੀ ਨਹੀਂ ਹੈ ਕਿ ਅਸੀਂ ਜਿਹੜਾ ਗੱਲ ਕਰਨੀ ਸਾਂਝ ਹੋ ਗਈ। ਸਾਂਝ ਉਸ ਤੋਂ ਅੱਗੇ ਦੀ ਗੱਲ ਹੈ। ਸਾਂਝ ਉਦੋਂ ਹੈ ਜਦੋਂ ਅਸੀਂ ਇੱਕ ਦੂਸਰੇ ਨੂੰ ਇੱਜ਼ਤ, ਪਿਆਰ, ਰਿਸਪੈਕਟ ਨਾਲ ਪੇਸ਼ ਆਈਏ, ਜਦੋਂ ਅਸੀਂ ਇੱਕ ਦੂਜੇ ਨਾਲ ਉੱਠਣ ਬਹਿਣ ਜੋਗੇ ਹੋ ਜਾਈਏ, ਇੱਕ ਦੂਜੇ ਨਾਲ ਚੱਜ ਸਵਾਦ ਨਾਲ ਗੱਲ ਕਰਦੇ, ਆਪਣੇ ਘਰਾਂ ਵਿੱਚ ਸੱਦ ਸਕੀਏ, ਆਪਣੇ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਨਾਲ ਬੁਲਾਈਏ, ਵਿਆਹਾਂ ਸ਼ਾਦੀਆਂ ਦੇ ਵਿੱਚ ਕਰੀਏ, ਗੱਲ ਕਰੀਏ, ਫਿਰ ਉਹ ਗੱਲ ਬਣਦੀ ਹੈ। ਜੇ ਤੁਸੀਂ ਵਿਆਹ ਸ਼ਾਦੀ ਤੇ ਸੱਦਣਾ ਹੈ ਕਿਸੇ ਨੂੰ, ਜਾਂ ਕਿਸੇ ਦੋਸਤ ਨਾਲ ਉੱਠਣਾ ਬਹਿਣਾ ਹੈ, ਤੇ ਤੁਸੀਂ ਉਹਨੂੰ ਇੱਕ ਬੰਨੇ ਤੁਸੀਂ ਉਹਦਾ ਦੋਸਤੀ ਰੱਖੋ, ਦੂਜੇ ਪਾਸੇ ਉਹਨੂੰ ਗਾਲਾਂ ਕੱਢਣੀ ਸ਼ੁਰੂ ਕਰ ਦਿਓ ਉਹਦੇ ਘਰ ਨੂੰ, ਉਹਦੇ ਮੁਲਕ ਨੂੰ। ਇਹ ਜਾਇਜ਼ ਗੱਲ ਨਹੀਂ ਹੈ। ਸੋ ਦੁਸ਼ਮਣੀ ਸਭ ਤੋਂ ਪਹਿਲਾਂ ਦੂਰ ਹੋਣੀ ਚਾਹੀਦੀ ਹੈ। ਅੱਛਾ ਜੀ, ਮੈਂ ਥੋੜੀ ਜਿਹੀ ਗੱਲ ਹੋਰ ਕਰਨੀ ਹੈ, ਪਰ ਦੋਸਤ ਦੇ ਕਮੈਂਟ ਵੀ ਨਾਲ ਪੜ੍ਹ ਲਵਾਂ ਜੀ। ਸੰਧੂ ਸਾਹਿਬ ਤੁਹਾਡਾ WhatsApp ਨੰਬਰ ਵੀ ਮੰਗਦੇ ਆ ਦੋਸਤ, ਪਰ ਤੁਹਾਡਾ WhatsApp ਨੰਬਰ ਬਾਅਦ ਦੇ ਦੇਣਾ। ਇੱਕ ਤੁਸੀਂ 47 ਦੇ ਪਿੰਡ ਤੋਂ ਸੰਗਦਲ 47 ਵਾਲਾ ਜਿਹੜਾ ਕਹਿੰਦੀ ਉਹਦਾ ਧਰਮਪ੍ਰੀਤ ਨੂੰ ਗਾਣੇ ਦਿੱਤੇ ਆ, ਤੇ ਧਰਮਪ੍ਰੀਤ ਦੇ ਗਾਣੇ ਦਾ ਜ਼ਿਕਰ ਕਰ ਰਹੇ ਜੀ ਇੱਕ ਹੋਰ ਦੋਸਤ। ਇਹ ਤਾਂ ਗੱਲ ਬੜੀ ਵਧੀਆ ਸੀ ਕਿ ਤੁਹਾਡਾ ਭਰਾ ਗੀਤ ਲਿਖਦੇ ਨੇ ਜੀ, ਕਿਸੇ ਨੂੰ ਉਹਨਾਂ ਨੂੰ ਵੀ ਅਸੀਂ ਨਾਲ ਤੋਂ ਆਈਏ, ਉਹਨਾਂ ਤੋਂ ਗੱਲਾਂ ਬਾਤਾਂ ਸੁਣੀਏ, ਗੀਤ ਸੁਣੀਏ, ਤੇ ਜਿਹਦਾ ਸੋ ਥੋੜੀ ਤੁਹਾਨੂੰ ਖੇਚਲ ਕਰਨੀ ਪੈਣੀ ਹੈ ਇਹ ਇਸ ਕੰਮ ਦੀ। ਅਸੀਂ ਤੁਹਾਡੇ ਕੋਲ ਕਰਾਉਣੀ ਆ ਵੀ ਉਹਨਾਂ ਲਾਓ ਨਾਲ ਸਾਡੇ। ਹਾਂਜੀ, ਜਰੂਰ 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 ਜੀ। ਅੱਛਾ ਜੀ, ਇਹ ਤਾਂ ਅੱਛਾ ਤੁਹਾਡੇ ਦੋਸਤ ਕੋਈ ਤੁਹਾਡਾ ਨੰਬਰ ਮੰਗ ਰਹੇ, ਤੁਸੀਂ ਕਮੈਂਟ ਵੀ ਦੇਣਾ ਚਾਹੋ, ਕਮੈਂਟ ਦੇ ਚੌਧਰੀ ਯਾਸਿਰ ਹਸਨ ਸਾਹਿਬ ਮੰਗ ਰਹੇ ਨੇ, ਉਹਨਾਂ ਨੂੰ ਤੁਸੀਂ ਡਾਇਰੈਕਟਲੀ ਦੇਣਾ ਚਾਹੋ, ਕੋਈ ਡਾਇਰੈਕਟਲੀ ਨੰਬਰ ਦੇ ਦੇਣਾ ਜਿਸ ਤਰ੍ਹਾਂ ਤੁਸੀਂ ਜਾਇਜ਼ ਸਮਝੋ। ਸੋ ਜੱਠਾ ਸਾਹਿਬ ਨੇ ਮੈਂ ਆਪਣੀ ਲਾਈਫ ਹਿਸਟਰੀ ਸੁਣਾ ਦੂੰ ਜ਼ਰੂਰ। ਦੀ ਲਾਈਫ ਹਿਸਟਰੀ ਮੇਰੇ ਪ੍ਰੋਗਰਾਮ ਕਿਉਂ ਮੇਰਾ ਨਹੀਂ ਹੈ, ਮੇਰੇ ਬਾਰੇ ਨਹੀਂ ਹੈ, ਇਹ ਸਾਡੇ ਸਾਰਿਆਂ ਦਾ ਸਾਂਝੀ ਸਾਥ ਹੈ, ਸਾਂਝੀ ਗੱਲ ਕਰਨਾ ਪਸੰਦ ਕਰਦਾ। ਬਾਕੀ ਮੇਰੇ ਬਾਰੇ ਜੋ ਵੀ ਸਵਾਲ ਪੁੱਛੋਗੇ, ਮੇਰੀ ਜ਼ਿੰਦਗੀ ਬਿਲਕੁਲ ਖੁੱਲੀ ਕਿਤਾਬ ਵਰਗੀ, ਮੈਂ ਖੁੱਲ ਕੇ ਗੱਲ ਸਾਹਮਣੇ ਰੱਖਦਾ ਹੁੰਦਾ ਜੀ ਦੋਸਤੋ। ਅੱਛਾ ਜੀ, ਥੋੜੀ ਗੱਲ ਕਰ ਰਹੀ ਸੀ, ਸਾਂਝ ਦੀ ਸੀ ਗੱਲ ਕਰ ਰਹੀ ਜੀ। ਜਨਾਬ ਤੁਸੀਂ ਸਾਡੇ ਨਾਲ, ਸੌਰੀ ਮੈਂ ਤੁਹਾਡਾ ਨਾਂ ਨਹੀਂ ਪੜ੍ਹ ਸਕਦਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਹਰਦੀਪ ਸਿੰਘ ਬੋਲਦਾ, ਜੀ ਸੁਣ ਸਕਦੇ ਹੋ? ਤੇ ਬਸ ਢਿੱਲੋਂ ਸਾਹਿਬ ਦਾ ਮੈਂ ਸ਼ੁਕਰੀਆ ਹੀ ਕਰਨਾ ਸੀ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਇਹਨਾਂ ਦੇ ਨਾਲ। ਕੀ ਕਹਿੰਦੇ ਹੁਣ ਤੁਸੀਂ ਮਿਲ ਗਏ ਹੁਣ, ਤੇ ਹੋਪਫੁਲੀ ਕੀ ਕਹਿੰਦੇ ਹੁੰਦੇ ਇਹ ਇੱਕ ਨਵੀਂ ਚੀਜ਼ ਹੈ ਸਾਰੇ ਪੰਜਾਬੀਆਂ ਵਾਸਤੇ, ਸਾਰਿਆਂ ਵਾਸਤੇ, ਕਿ ਇਹ ਪੰਜਾਬੀਆਂ ਨੂੰ ਮਿਲਾ ਰਹੀ ਹੈ। ਅਖੀਰ ਕਰਨਾ ਤੁਹਾਡੀ ਬਹੁਤ ਹੀ ਵਧੀਆ, ਤੁਸੀਂ ਬਹੁਤ ਹੀ ਵਧੀਆ ਕੀ ਕਹਿੰਦੇ ਹੁੰਦੇ ਇਹ ਸ਼ੁਰੂ ਕੀਤਾ ਕੰਮ, ਇਹਨੂੰ ਏਦਾਂ ਹੀ ਕੰਟੀਨਿਊ ਰੱਖਿਓ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਦੇਖੋ ਜੀ, ਜਿਹੜਾ ਮਕਸਦ ਜਿਹੜਾ ਹੈ, ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਪ੍ਰੋਗਰਾਮ ਦਾ, ਸਾਂਝ ਵਧਾਉਣਾ ਹੈ, ਪਿਆਰ ਵਧਾਉਣਾ ਹੈ। ਅਸੀਂ ਪਿਆਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਅਸੀਂ ਰਿਸਪੈਕਟ ਦੇ ਨਾਲ, ਅਦਬ ਦੇ ਨਾਲ ਦੂਸਰੇ ਨਾਲ ਪੇਸ਼ ਆਈਏ। ਪਿਆਰ ਦੀ ਤਾਂ ਹੀ ਗੱਲ ਬਣੇਗੀ, ਨਹੀਂ ਫਿਰ ਅਸੀਂ 70-72 ਸਾਲ ਹੋ ਗਏ ਆ ਇੱਕ ਦੂਸਰੇ ਦੇ ਬਾਰੇ ਨਾ ਜਾਣਦੇ, ਅਣਜਾਣ ਹੋਣ ਕਰਕੇ ਬਹੁਤ ਸਾਰੀ ਗੱਲਾਂ ਕਹੀਆਂ ਗਈਆਂ, ਸੁਣੀਆਂ ਗਈਆਂ। ਅਸੀਂ ਉਹਨਾਂ ਗੱਲਾਂ ਨੂੰ ਥੋੜੇ ਦਿਨ ਵਾਸਤੇ ਇੱਕ ਪਾਸੇ ਰੱਖ ਲਈਏ, ਤੇ ਚੰਗੀ ਸੋਚ ਦੇ ਨਾਲ ਚੰਗੀ ਦੋਸਤੀ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਹੀ ਅੱਗੇ ਗੱਲ ਬਣੇਗੀ। ਅੱਛਾ ਜੀ, ਸਾਡੇ ਨਾਲ ਦੋ ਦੋਸਤ ਨੇ ਜੀ, ਸੰਧੂ ਸਾਹਿਬ ਵੀ ਨੇ। ਸੰਧੂ ਸਾਹਿਬ ਤੁਹਾਡਾ ਗੱਲ ਕਰੀਏ ਕੀ ਜਨਾਬ, ਤੁਹਾਡਾ ਗੱਲ ਕਰੀਏ ਜੀ, ਤੇ ਤੁਸੀਂ ਭਾਈ ਸਾਹਿਬ ਨਾਲ ਜੀ ਜਨਾਬ ਕੀ ਨਾ ਕਰੋ ਗੱਲ। ਅੱਛਾ ਜੀ, ਬਿਨਾਂ ਗੱਲ ਕਰਦੇ ਆ ਜੀ, ਠੀਕ ਹੈ ਜੀ। ਤੁਸੀਂ ਬੜੇ ਚਿਰਾਂ ਬਾਅਦ ਨਜ਼ਰ ਆਇਓ, ਗੱਲ ਕੀ ਪਤਾ ਇਹ ਦੱਸੋ, ਸਿਹਤਾਂ ਠੀਕ ਨੇ ਜੀ? ਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਅੱਛਾ ਜੀ, ਹਾਂਜੀ ਅਸੀਂ ਵੀ ਠੀਕ ਠਾਕ ਆ। ਨਹੀਂ ਬਸ ਉਹ ਟਾਈਮ ਨਹੀਂ ਸੀ ਮਿਲ ਰਿਹਾ ਜੀ, ਤੇ ਇਸ ਵਜ੍ਹਾ ਤੋਂ ਨਹੀਂ ਸੀ ਹਾਜ਼ਰ ਹੋ ਰਹੇ, ਤੇ ਅੱਜ ਇਨਸ਼ਾਅੱਲਾ ਟਾਈਮ ਮਿਲਿਆ ਜੀ, ਤੇ ਅਸੀਂ ਹਾਜ਼ਰ ਹੋ ਗਏ ਹਾਂ। ਬਹੁਤ ਸ਼ੁਕਰੀਆ ਜੀ। ਤੇ ਜਿਹੜੀ ਸਾਂਝ ਦੀ ਗੱਲ ਹੈ ਜੀ, ਉਹ ਤੇ ਹੋਣੀ ਚਾਹੀਦੀ ਹੈ, ਸਾਂਝ ਲਾਜ਼ਮ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹੋ ਸਕਦੀ ਹੈ? ਇੱਥੇ ਅਬੂ ਧਾਬੀ ਹੁੰਨਾ ਜੀ, ਤੇ ਜਿਸ ਟਾਈਮ 2007 'ਚ ਮੈਂ ਆਇਆ ਇੱਥੇ ਜੀ, ਤੇ ਅਸੀਂ ਇੱਥੇ ਦੁਕਾਨਾਂ ਵਿੱਚ ਰਹਿੰਦੇ ਸੀਗੇ ਉਸ ਟਾਈਮ। ਅੱਛਾ। ਤੇ ਦੁਕਾਨਾਂ ਦੇ ਵਿੱਚ ਰਹਿਣਾ, ਤੇ ਨਾਲ ਦੀ ਦੁਕਾਨ 'ਚ ਸਰਦਾਰ ਭਰਾ ਰਹਿੰਦੇ ਸੀ ਸਾਡੇ। ਅੱਛਾ ਜੀ। ਤੇ ਅਸੀਂ ਕੋਈ ਸ਼ੈ ਖਾਣੀ ਪਕਾਣੀ ਉਹਨਾਂ ਨੂੰ ਦੇਣੀ, ਉਹਨਾਂ ਨੇ ਕੋਈ ਸ਼ੈ ਖਾਣੀ ਪਕਾਣੀ ਸਾਨੂੰ ਦੇਣੀ। ਅੱਛਾ ਜੀ। ਅੱਜ ਸਾਂਝ ਨੂੰ ਤਕਰੀਬਨ 12 ਸਾਲ ਹੋ ਗਏ ਜੀ, 12-13 ਸਾਲ। ਤੇ ਉਹ ਮਾਸ਼ਾਅੱਲਾ ਬਹੁਤ ਸੈਟ।
ਹਾਲੇ ਤੱਕ ਚੱਲ ਰਹੀ ਆ ਉਹ। ਤੇ ਮੈਂ ਜਦੋਂ ਪਾਕਿਸਤਾਨ ਜਾਣਾ ਮੈਂ ਉਹਨਾਂ ਵਾਸਤੇ ਸਮਾਨ ਲੈ ਕੇ ਆਉਣਾ ਪਾਕਿਸਤਾਨ ਨੂੰ, ਕੱਪੜੇ ਛਪੜੇ ਹਰ ਚੀਜ਼ ਜੋ ਵੀ ਚਾਹੀਦੀ। ਤੇ ਜਦੋਂ ਉਹ ਜਾਂਦੇ ਇੰਡੀਆ ਉਹ ਮੇਰੇ ਵਾਸਤੇ ਲੈ ਕੇ ਆਉਂਦੇ ਆ। ਤੇ ਸਾਂਝ ਜਿਹੜੀ ਹੈ ਤਾਂ ਇਨਸ਼ਾਅੱਲਾ ਵੱਧਦੀ ਉਹਨਾਂ ਦੇ ਬੱਚਿਆਂ ਤੱਕ, ਮੇਰੇ ਬੱਚਿਆਂ ਤੱਕ ਉਹਨਾਂ ਦੇ ਰਾਬਤੇ ਨੇ ਮਾਸ਼ਾਅੱਲਾ ਬਿਹਤਰੀਨ ਚੱਲਦੀ ਪਈ ਸਾਂਝ ਸਾਡੀ ਜੀ। ਤੇ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅੱਗੇ ਅੱਗੇ ਵਧੇ ਜੀ। ਬਹੁਤ ਖੂਬ ਜੀ। ਤੁਹਾਡੀ ਲਾਈਨ ਡ੍ਰੌਪ ਹੋ ਗਈ। ਦੇਖੋ ਜੀ, ਸਾਂਝ ਉੱਥੇ ਹੁੰਦੀ ਹੈ, ਰਿਸ਼ਤੇ ਉੱਥੇ ਨੇ ਜਿੱਥੇ ਤੁਸੀਂ ਨਿਭਾਓਗੇ, ਗੱਲਬਾਤ ਕਰੋਗੇ, ਰਿਸ਼ਤੇ ਬੜੇ ਜਦੋਂ ਸਕੇ ਭਰਾ ਵੀ ਜਦੋਂ ਵੱਡੇ ਹੋ ਜਾਂਦੇ ਨੇ ਨਾ, ਜਦੋਂ ਇੱਕ ਸ਼ਹਿਰ 'ਚ ਰਹਿਣਾ ਜਾਂ ਇੱਕ ਪਿੰਡ 'ਚ ਰਹਿ ਜਾਵੇ, ਇੱਕ ਸ਼ਹਿਰ 'ਚ ਰਹਿ ਜਾਵੇ, ਮੁੜ ਕੇ ਉਹਨਾਂ ਦੇ ਰਿਸ਼ਤੇ ਫਿੱਕੇ ਹੋਣ ਲੱਗ ਪੈਂਦੇ ਨੇ। ਉਹ ਵੀ ਕਹਿੰਦੇ ਚੱਲ ਬੜੇ ਸਮੇਂ ਜਾ ਆਵਾਂਗੇ, ਵਿਆਹ ਸ਼ਾਦੀ ਤੇ ਜਾ ਆਵਾਂਗੇ, ਉਸ ਤੋਂ ਬਾਅਦ ਪਹਿਲਾਂ ਕੋਈ ਜਾਂਦਾ ਨਹੀਂ। ਸੋ ਰਿਸ਼ਤੇ ਦੀ ਗੱਲਬਾਤ ਕਰਦੇ ਰਹੋਗੇ, ਮਿਲਦੇ ਕਿਤੇ ਰਹੋਗੇ, ਰਿਸ਼ਤੇ ਬਣੇ ਰਹਿਣਗੇ, ਬਰਕਰਾਰ ਰਹਿਣਗੇ। ਰਿਸ਼ਤੇ ਨੂੰ ਟੁੱਟਣ ਦਾ ਦਿਓ। ਪੰਜਾਬੀ ਦੇ ਰਿਸ਼ਤੇ ਦੀ ਤੰਦ ਜੀ ਟੁੱਟ ਗਈ ਤੇ ਫਿਰ ਜਦੋਂ ਤੰਦਾਂ ਟੁੱਟਦੀਆਂ ਤੇ ਜੋੜੀਆਂ ਜਾਂਦੀਆਂ, ਗੰਢਾਂ ਪੈ ਜਾਂਦੀਆਂ ਨੇ। ਉਹ ਗੰਢ ਪੈਣ ਤੋਂ ਰੋਕੋ ਤੇ ਬਚਾਈ ਰੱਖੋ ਰਿਸ਼ਤੇ। ਜੀ ਸੰਧੂ ਸਾਹਿਬ, ਤੁਸੀਂ ਕਿਉਂਕਿ ਗੰਗਾਨਗਰ ਰਹਿੰਦੇ ਹੋ, ਤੁਸੀਂ ਪੰਜਾਬ ਅਕਸਰ ਜਾਂਦੇ ਰਹਿੰਦੇ ਹੋ? ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਮੈਂ ਸਵੇਰੇ ਜਾਣਾ ਲੁਧਿਆਣੇ। ਅੱਛਾ, ਵੈਰੀ ਗੁੱਡ। ਅੱਛਾ, ਤੁਸੀਂ ਵੈਸੇ ਤਾਂ ਅੱਜ ਕੱਲ੍ਹ ਲਾਕਡਾਊਨ ਦੇ ਟਾਈਮ 'ਚ ਪੁੱਛਣਾ ਵੀ ਡੇਂਜਰਸ, ਵੀ ਕਹਿੰਦੇ ਸਵੇਰੇ ਚੱਲਿਓ ਤੇ ਇਹ ਤਾਂ ਬੜੀ ਡੇਂਜਰਸ ਦੀ ਗੱਲ ਹੋ ਗਈ। ਤੇ ਪਰ ਤੁਸੀਂ ਸੁੱਖ ਸਾਂਦ ਨਾਲ ਚੱਲਿਓ ਜੀ। ਪੁੱਛ ਲਵਾਂ ਪਹਿਲਾਂ ਤਾਂ ਇਹ ਲੁਧਿਆਣੇ। ਹਾਂਜੀ, ਮੈਂ ਕਿਹਾ ਸੁੱਖ ਨਾਲ ਹੀ ਚੱਲਿਓ ਨਾ ਲੁਧਿਆਣੇ, ਅੱਜ ਕੱਲ੍ਹ ਲਾਕਡਾਊਨ ਦੇ ਦਿਨਾਂ ਵਿੱਚ ਚੱਲਿਓ। ਸੁੱਖ ਨਾਲ ਮੈਂ ਤੇ ਸੰਗਦਿਲ ਦੋਨੋਂ ਜਾ ਰਹੇ ਹਾਂ ਸਵੇਰੇ। ਉਹਨਾਂ ਦਾ ਕੰਮ ਹੀ ਉੱਧਰ ਆ, ਫਿਰ ਲੁਧਿਆਣੇ ਹੁੰਦੇ ਆ ਜਾਂ ਮੁਹਾਲੀ ਹੁੰਦੇ ਆ, ਤੇ ਸੁੱਖ ਨਾਲ ਹੀ ਜਾ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਗੀ। ਤੇ ਦੂਜੀ ਗੱਲ, ਇੱਕ ਦਿਨ ਮੈਨੂੰ ਇੱਕ ਲਹਿੰਦੇ ਪੰਜਾਬ ਤੋਂ ਇੱਕ ਵੀਰ ਨੇ ਪੁੱਛਿਆ ਸੀਗਾ, ਕੋਈ ਕਿਸੇ ਨੂੰ ਚੜ੍ਹਦੇ ਪੰਜਾਬ 'ਚ ਧਿਆਨ ਹੋਵੇ, ਚੇਤਾ ਪਿੰਡ, ਮੈਂ ਨਾਸਿਰ ਭਾਜੀ ਨੂੰ ਵੀ ਪੁੱਛਿਆ ਸੀਗਾ, ਚੇਤਾ ਪਿੰਡ ਹੈ ਕੋਈ ਬੰਗਾ ਨਵਾਂ ਸ਼ਹਿਰ 'ਚ, ਨਵਾਂ ਸ਼ਹਿਰ ਦੇ ਕੋਲੇ ਬੰਗੇ ਦੇ ਕੋਲੇ ਚੇਤਾ ਪਿੰਡ ਹੈ। ਅਗਰ ਕੋਈ ਉੱਥੋਂ ਵੀਰ ਹੋਵੇ ਤੇ ਸਾਨੂੰ ਮੈਸੇਜ ਕਰੇ, ਸਾਨੂੰ ਕੋਈ ਦੱਸੇ। ਉਹ ਮੈਨੂੰ ਬੜੀ ਵਾਰ ਵੀਰ ਨੇ ਲਹਿੰਦੇ ਪੰਜਾਬ ਤੋਂ ਪੁੱਛਿਆ ਵੀ ਚੇਤੇ ਪਿੰਡ ਦਾ ਪਤਾ ਕਰੋ। ਹੁਣ ਆਪਣੇ ਹਿਸਾਬ ਨਾਲ ਤਾਂ ਅਰੋੜਾ ਸਾਹਿਬ ਗੰਗਾਨਗਰ ਤੋਂ ਤਾਂ 300 ਕਿਲੋਮੀਟਰ ਦੂਰ ਆ, ਤੇ ਪਰ ਫਿਰ ਵੀ ਆਪਾਂ ਨੂੰ ਹੁਣ ਉਹ ਦੂਜੇ ਪਾਸੇ ਰਹਿ ਗਿਆ ਨਵਾਂ ਸ਼ਹਿਰ ਹੁਸ਼ਿਆਰਪੁਰ ਏਰੀਆ, ਇੰਨਾ ਨਹੀਂ ਧਿਆਨ ਮੈਨੂੰ, ਕਿਉਂਕਿ ਉਰਲਾ ਏਰੀਆ ਤਾਂ ਸਾਰਾ ਹੀ ਮਾਲਵੇ ਦੇ ਏਰੀਏ 'ਚ ਤਾਂ ਚਲੋ ਟੱਪੀ ਦਾ ਹੀ ਆ। ਲੁਧਿਆਣੇ ਨੂੰ ਜਾਂਦੇ, ਬਠਿੰਡੇ ਨੂੰ ਜਾਂਦੇ, ਸਾਰਾ ਆਪਾਂ ਨੂੰ ਕੱਲੇ ਏਰੀਏ ਦਾ ਪਤਾ ਹੈ ਜੀ। ਸੋ ਦੁਆਬੇ ਵਾਲੇ ਦੋਸਤਾਂ ਨੂੰ ਰਿਕੁਐਸਟ ਕਰਦੇ ਨੇ ਜੀ, ਜੇ ਤੁਹਾਨੂੰ ਇਸ ਚੇਤੇ ਪਿੰਡ ਦਾ ਪਤਾ ਹੈ ਤੇ ਜ਼ਰੂਰ ਤੇ ਸੰਧੂ ਜੀ ਨੂੰ ਦੱਸੋ, ਕਿਉਂਕਿ ਇਹਨਾਂ ਨੇ ਵੀ ਅੱਗੇ ਦੱਸਣਾ ਹੈ ਦੋਸਤਾਂ ਨੂੰ। ਉਹ ਇੱਕ ਦਿਨ ਕਿਸੇ ਨੇ ਵੀਡੀਓ ਪਾਈ ਸੀ ਉੱਥੋਂ ਦੇ ਕਿਸੇ ਬਜ਼ੁਰਗ ਦੀ, ਔਰ ਉਹ ਵੀਡੀਓ ਮੈਨੂੰ ਵੀਰ ਨੇ ਭੇਜੀ ਵੀ ਸੀਗੀ, ਤੇ ਮੈਂ ਨਾਸਿਰ ਭਾਜੀ ਨੂੰ ਵੀ ਭੇਜੀ ਸੀਗੀ। ਖੈਰ ਨਾਸਿਰ ਭਾਜੀ ਕੋਲੇ ਪਹਿਲਾਂ ਤਾਂ ਮੇਰਾ ਨੰਬਰ ਹੋ ਸਕਦਾ ਵੈਸੇ ਹੀ ਚੜ੍ਹਦਾ ਪੰਜਾਬ ਹੀ ਲਿਖਿਆ ਹੋਵੇ, ਪਿੰਡ ਨਾ ਤੇਜ ਸੰਧੂ ਨਾ ਲਿਖਿਆ ਹੋਵੇ, ਹੁਣ ਤਾਂ ਚਲੋ ਲਿਖ ਸਕਦੇ ਆ, ਤੇ ਨੰਬਰ ਇਹਨਾਂ ਕੋਲੇ ਮੇਰੇ ਬੜੇ ਸਾਲਾਂ ਦਾ ਨੰਬਰ ਹੈ। ਅੱਛਾ ਜੀ, ਨੰਬਰ ਹੈਗਾ ਸੰਧੂ ਸਾਹਿਬ ਤੁਹਾਡਾ? ਨੰਬਰ ਬਿਲਕੁਲ ਸੇਵ ਹੈ, ਪੂਰੇ ਭਾਰਤ ਦੇ ਨਾਲ, ਦਿਲ ਤੇ ਸੇਵ ਹੈ ਨੰਬਰ ਸੰਧੂ ਸਾਹਿਬ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਤੇ ਦੂਜੀ ਗੱਲ ਇਹੀ ਆ, ਮੈਂ ਜਾਂਦੀ ਵਾਰ ਫਿਰ ਇਹੀ ਗੱਲ ਕਰਦਿਆਂ ਕਿ ਸਾਂਝ ਇਹੋ ਜਿਹੀ ਹੋਣੀ ਚਾਹੀਦੀ ਆ ਜੋ ਇਸ ਵੇਲੇ ਆ ਉਹੀ ਸਵੇਰੇ ਹੋਵੇ। ਇਹ ਗੱਲ ਨਹੀਂ ਕਿ ਆਪਾਂ ਵਿਆਹ ਸ਼ਾਦੀ ਨੂੰ ਰੁੱਸ ਗਏ ਤੇ ਮਰਗ ਤੇ ਇਕੱਠੇ ਹੋ ਗਏ, ਇਹ ਕੰਮ ਨਹੀਂ ਆਪਾਂ ਕਰਨਾ। ਸ਼ਾਮ ਨੂੰ ਸਾਂਝ ਥੋੜੀ ਜਿਹੀ ਵੱਧ ਜਾਂਦੀ ਹੈ ਜਦੋਂ ਦੋ ਪੈਗ ਲੱਗ ਜਾਂਦੇ ਨੇ, ਸਾਂਝ ਲੱਗਦਾ ਵੀ ਥੋੜੀ ਵਧੀ। ਨਹੀਂ ਦੇਖੋ, ਜਿਹੜੀ ਸ਼ਾਮ ਨੂੰ ਸਾਂਝ ਪੈਗ ਲਾਉਂਦਿਆਂ ਵੱਧਦੀ ਹੈ ਨਾ, ਉਹ ਫਿਰ ਇੱਕ ਦੂਜੇ ਦੇ ਵਾਲ ਵੀ ਕਈ ਵਾਰ ਹੱਥਾਂ 'ਚ ਆ ਜਾਂਦੇ ਆ, ਤੇ ਅੱਜ ਕੱਲ WhatsApp ਤੇ ਵੀਡੀਓ ਵੀ ਆ ਜਾਂਦੀ ਆ, ਆਪਾਂ ਉਹ ਸਾਂਝ ਨਹੀਂ ਪਾਉਣੀ। ਸਾਂਝ ਤਾਂ ਉਹ ਹੋਵੇ ਜਿਹੜੀ ਸਵੇਰੇ ਉੱਠਦਿਆਂ ਸਾਰੀ ਆਪਾਂ ਨੂੰ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰੀਏ, ਲਹਿੰਦੇ ਚੜ੍ਹਦੇ ਪੰਜਾਬ ਦੀ ਅਰਦਾਸ ਕਰੀਏ, ਸੁੱਖ ਸ਼ਾਂਤੀ ਦੀ ਅਰਦਾਸ ਕਰੀਏ, ਦੋਵੇਂ ਪੰਜਾਬ ਖੁਸ਼ ਰਹਿਣ। ਦੇਖੋ ਦੋਨੋਂ ਪੰਜਾਬ ਇੱਕ ਤਾਂ ਨਹੀਂ ਹੋ ਸਕਦੇ, ਪਰ ਇਹ ਅਰਦਾਸ ਕਰੀਏ ਵੀ ਆਪਣੇ ਦਿਲਾਂ ਦਾ ਪਿਆਰ ਮੁਹੱਬਤ ਇੱਕ ਹੋਵੇ, ਆਪਣੀ ਮਾਂ ਬੋਲੀ ਇੱਕ ਹੈ, ਆਪਾਂ ਸਾਰੇ ਇੱਕ ਹੀ ਆ, ਕੋਈ ਫਰਕ ਨਹੀਂ ਗਾ। ਕਿਉਂਕਿ ਇਹ ਪ੍ਰੋਗਰਾਮ ਨੇ ਸਾਡੀਆਂ ਸਾਰੀਆਂ ਮਨਾਂ ਦੀਆਂ ਜਿਹੜੇ ਵਹਿਮ ਸੀਗੇ ਉਹ ਸਾਰੇ ਦੂਰ ਕਰ ਦਿੱਤੇ ਆ। ਨਹੀਂ ਤਾਂ ਪਹਿਲਾਂ ਹਰ ਬੰਦਾ ਪਾਕਿਸਤਾਨ 'ਚ ਇਹੀ ਸੋਚਦਾ ਸੀਗਾ ਯਾਰ ਉੱਧਰ ਜਾਵਾਂਗੇ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ, ਪਰ ਹੁਣ ਜਦੋਂ ਉੱਧਰੋਂ ਲੋਕ ਆ ਕੇ ਦੱਸਦੇ ਆ ਉੱਧਰ ਬਹੁਤ ਕੱਲ ਆਉਣਾ ਕਹਿੰਦਾ ਵੀ ਇਹ ਹੀ ਕਰਦੇ ਵੀ ਜੋ ਜਿਵੇਂ ਤਿਆਰ ਬੰਦਾ ਤੋਪ ਲੈ ਕੇ ਫਿਰਨੇ ਆ। ਦੇਖੋ ਇਹ ਸਿਸਟਮ ਹੀ ਇਹੋ ਜਿਹਾ ਸੀਗਾ, ਪਰ ਆਪਾਂ ਅੱਜ ਉਸ ਪਾਸੇ ਗੱਲ ਹੀ ਨਹੀਂ ਲਿਜਾਣੀ। ਪਰ ਆਪਣੇ ਦਿਲਾਂ 'ਚ ਪਿਆਰ ਹੋਵੇ,
ਪਿਆਰ ਇਹੋ ਜਿਹਾ ਹੋਵੇ ਜੋ ਆਪਣਾ ਇਸ ਪ੍ਰੋਗਰਾਮ 'ਚ ਹੋਵੇ ਉਹੀ ਸਵੇਰੇ ਹੋਵੇ। ਜੇ ਪਾਕਿਸਤਾਨ 'ਚੋਂ ਲਹਿੰਦੇ ਪੰਜਾਬ ਤੋਂ ਕਿਸੇ ਕੋਲੇ ਫਰੈਂਡ ਰਿਕੁਐਸਟ ਆਉਂਦੀ ਆ, ਖੁਸ਼ੀ ਨਾਲ ਉਹਨੂੰ ਐਕਸਪੈਕਟ ਕਰੋ। ਉਦੋਂ ਬਾਅਦ ਆਪਾਂ ਕੋਈ ਵੀਡੀਓ ਫੋਟੋ ਸ਼ੇਅਰ ਕਰਦੇ ਆ, ਇਹ ਧਿਆਨ ਜ਼ਰੂਰ ਰੱਖਣਾ ਵੀ ਸਾਡੇ ਨਾਲ ਦੋਨਾਂ ਪਾਸੇ ਸਾਡੇ ਭਰਾ ਜੁੜੇ ਹੋਏ ਨੇ, ਉਹਨਾਂ ਦੇ ਦਿਲ ਨੂੰ ਆਪਾਂ ਕੋਈ ਠੇਸ ਨਹੀਂ ਪਹੁੰਚਾਉਣੀ। ਇਸ ਕਰਕੇ ਬਹੁਤ ਬਹੁਤ ਧੰਨਵਾਦ। ਹੁਣ ਅੱਜ ਦੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਸੰਧੂ ਸਾਹਿਬ, ਜਿਹੜੇ ਵੀ ਦੋਸਤ ਕੰਟੈਕਟ ਕਰਨਾ ਚਾਹੁੰਦੇ ਨੇ ਨਾ ਇੱਕ ਦੂਜੇ ਦੇ ਨਾਲ, ਪ੍ਰੋਗਰਾਮ ਬਾਅਦ 'ਚ ਵੀ ਦੇਖਿਆ ਜਾਏਗਾ। ਸੋ ਆਪਣੇ ਜ਼ਰੂਰ ਇੰਨਾ ਕਰਿਓ, ਜਿਹਨਾਂ WhatsApp ਨੰਬਰ ਨਹੀਂ ਵੀ ਸੈਂਡ ਕਰਨਾ ਚਾਹੁੰਦੇ, ਆਪਣਾ ਕੋਈ ਈਮੇਲ ID ਜਾਂ ਇਸ ਤਰ੍ਹਾਂ ਦਾ ਕੋਈ ਸ਼ੇਅਰ ਕਰ ਦੇਣ ਜਿੱਥੋਂ ਲੋਕ ਉਹਨਾਂ ਨਾਲ ਕੰਟੈਕਟ ਕਰ ਸਕਣ, ਜਾਂ ਆਪਣੀ ID ਜਿਹੜੀ ਉਹਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ, ਤਾਂ ਕਿ ਬਾਅਦ 'ਚ ਵੀ ਕੋਈ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹਣ, ਕੰਟੈਕਟ ਕਰਨਾ ਚਾਹਣ, ਤੁਹਾਡੇ ਨਾਲ ਕੰਟੈਕਟ ਕਰ ਲੈਣ। ਸੋ ਆਪਣੇ ਜਿੱਥੇ ਤੁਸੀਂ ਹੁਣ ਰਹਿੰਦੇ ਜੀ ਉੱਥੋਂ ਦਾ ਐਡਰੈਸ, ਜਾਂ ਜਿੱਥੋਂ ਤੁਹਾਡਾ ਪਿਛੋਕੜ ਜੁੜਿਆ ਵਾ, ਜਾਂ ਕਿਸੇ ਦੋਸਤ ਨੂੰ ਲੱਭਣਾ ਚਾਹੁੰਦੇ ਜੇ, ਇਹਦੇ ਕਮੈਂਟਸ ਦੇ ਵਿੱਚ ਹੀ ਇੱਕ ਦੂਜੇ ਨਾਲ ਰਾਬਤਾ ਕਰ ਲਓ, ਤੇ ਸਾਡੇ ਲਈ ਵੀ ਆਸਾਨੀ ਬਹੁਤ ਜ਼ਿਆਦਾ ਹੋ ਜਾਏਗੀ। ਕਿਉਂਕਿ ਸਾਨੂੰ ਜਿਹੜੇ ਆਪਣੀ 2-3 ਪ੍ਰੋਗਰਾਮ ਕੀਤੇ, ਬਹੁਤ ਸਾਰੇ ਲੋਕਾਂ ਨੇ ਮੈਸੇਜ ਕੀਤੇ ਵੀ ਸਾਡਾ ਆਪਸੀ, ਜਿਵੇਂ ਉਹ ਸਜਾਦ ਨਈਮ ਸਾਹਿਬ ਨੇ ਵੀ ਆਪਸੀ ਕੰਟੈਕਟ ਹੋ ਗਏ, ਅਸੀਂ ਗੱਲਬਾਤ ਕਰੀ ਦੀ ਹੈ। ਇਹ ਸਾਰਿਆਂ ਨਾਲ ਵੱਡੀ ਗੱਲ ਇਹ ਵਾ, ਜਿੱਤ ਸਾਰਿਆਂ ਨਾਲ ਵੱਡੀ ਹੈ ਵੀ ਆਪਸੀ ਲੋਕ ਇੱਕ ਦੂਜੇ ਨਾਲ ਜੁੜ ਜਾਣ, ਉਹ ਬਿਹਤਰ ਹੈ, ਬਜਾਏ ਇਸ ਦੇ ਕਿ ਫਰਦਰ ਇਕੱਲੇ ਬੰਦੇ ਨੂੰ ਅਸੀਂ ਜਾ ਕੇ ਦਸੀਏ ਵੀ ਇੰਟਰੋਡਕਸ਼ਨ ਕਰਾਈਏ ਵੀ ਆਹ ਸੰਧੂ ਸਾਹਿਬ ਨੇ ਹਰਿਆਣੇ ਰਹਿੰਦੇ ਨੇ, ਰਾਤ ਨੂੰ ਪੱਗ ਬੰਨ੍ਹਦੇ ਨੇ, ਵੈਸੇ ਸਾਰਾ ਦਿਨ ਉਵੇਂ ਫਿਰਦੇ ਰਹਿੰਦੇ ਨੇ, ਤੂੜੀ ਤਾੜੀ ਢੋਦੇ ਰਹਿੰਦੇ, ਇਸ ਵੇਲੇ ਤਿਆਰ ਹੋ ਕੇ ਬੈਠੇ ਹੁੰਦੇ ਜੀ। ਦੇਖੋ ਮੈਂ ਨਾ ਮੇਰੀ ਗੱਲ ਸੁਣੋ, ਮੈਂ ਸ਼ੁਰੂ 'ਚ ਨਾ 1 ਹਫ਼ਤਾ ਤਿਆਰ ਹੋ ਕੇ ਬਹਿੰਦਾ ਰਿਹਾ, ਮੈਨੂੰ ਤੁਹਾਡੇ ਲਿੰਕ ਹੀ ਨਹੀਂ ਜੁੜਦੇ ਰਹੇ। ਫਿਰ ਮੈਂ ਇੱਕ ਦਿਨ ਤੁਹਾਨੂੰ ਆਤਮ ਹੱਤਿਆ ਦੀ ਧਮਕੀ ਦਿੱਤੀ, ਫਿਰ ਜਾ ਕੇ ਤੁਸੀਂ ਮੇਰੀ ਮਾੜੀ ਮੋਟੀ ਇੱਜ਼ਤ ਰੱਖੀ। ਅੱਛਾ ਜੀ ਦੋਸਤੋ, ਮੈਂ 2-4 ਕਮੈਂਟਸ ਪੜ੍ਹ ਲਵਾਂ ਨਾਲ ਕਿ ਟਾਈਮ ਵੀ ਲੱਗੀ ਜਾਂਦਾ ਜੀ, 1.5 ਘੰਟਾ ਹੋ ਚੁੱਕਿਆ ਹੈ। ਅਰੋੜਾ ਸਾਹਿਬ ਇੱਕ ਮਿੰਟ ਜੀ, ਇਹ ਤੁਸੀਂ ਹੋਰ ਕਿਸੇ ਨੂੰ ਵੀ ਮੌਕਾ ਦਿਓ। ਬਹੁਤ ਧੰਨਵਾਦ ਆ ਜਿਹੜਾ ਨਹੀਂ ਜਨਾਬ, ਮੌਕਾ ਕਿਸੇ ਨੂੰ ਨਹੀਂ ਅਸੀਂ ਦੇਣਾ, ਹੋਰ ਤੁਸੀਂ ਵਿੱਚ ਹੀ ਰਹੋ। ਤੁਹਾਡੇ ਨਾਲ ਸਾਡਾ ਦਿਲ ਲੱਗਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੇ। ਹੁਣ ਪਤਾ ਕੋਈ ਨਹੀਂ, ਤੁਸੀਂ ਦਿਲ ਕਰੇ ਆਤਮ ਹੱਤਿਆ ਦੇ ਪਾਸੇ ਤੁਰ ਪਓ, ਅਸੀਂ ਤੁਹਾਨੂੰ ਕਿਕ ਆਊਟ ਕਰ ਦਈਏ। ਅਰੋੜਾ ਸਾਹਿਬ ਪੜੋ ਕਮੈਂਟ, ਪੜੋ ਫਿਰ ਕਮੈਂਟ ਪੜੋ। ਹਾਂਜੀ, ਸਾਡਾ ਭੁਪਿੰਦਰ ਸਿੰਘ ਗਿੱਲ ਸਾਹਿਬ ਨੇ USA ਤੋਂ, ਮੇਰੇ ਬਹੁਤ ਪੁਰਾਣੇ ਦੋਸਤ ਨੇ, ਇਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਤੇ ਮੈਨੂੰ ਸੱਦਣਾ ਸੀ, ਤੇ ਮੈਂ ਸੂਟ ਸਾਟ ਸਵਾਏ ਆ, ਤੇ ਉਹ ਛੋਟੇ ਹੋ ਗਏ ਆ, ਤੇ ਇਹਨਾਂ ਵਿਆਹ ਕਰ ਲਿਆ, ਮੈਨੂੰ ਪਤਾ ਵੀ ਨਹੀਂ। ਗਿੱਲ ਸਾਹਿਬ ਕੋਈ ਗੱਲ ਨਹੀਂ, ਸੂਟ ਨਵੇਂ ਸਵਾ ਲੈਣਾ। ਰਾਸ਼ਦ ਅੰਜਨ ਸਾਹਿਬ ਪੁੱਛਦੇ ਨੇ ਜੀ, ਟੌਪਿਕ ਹੋਰ ਕਿਹੜੇ ਨੇ? ਸੇਮ ਟਾਈਮ ਟੌਪਿਕ ਬਾਬਾ ਨਾਨਕ ਜੀ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਉਸਤਾਦ ਦਾਮਨ, ਸੁਰਜੀਤ ਪਾਤਰ ਬਾਰੇ ਕੋਈ ਗੱਲ ਕਰੋ, ਇਹਨਾਂ ਬਾਰੇ ਗੱਲ ਕਰੋ ਜੀ। ਜ਼ਰੂਰ ਕਰਾਂਗੇ ਜੀ, ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੀ, ਅਸੀਂ ਇਹਨਾਂ ਬਾਰੇ ਵੀ ਗੱਲ ਕਰਨੀ ਹੈ, ਇਹ ਤੇ ਸਪੈਸ਼ਲ ਪ੍ਰੋਗਰਾਮਸ ਰੱਖਾਂਗੇ ਜੀ। ਅੱਛਾ ਜੀ, ਚੌਧਰੀ ਅਹਿਮਦ ਅਜ਼ੀਜ਼ ਜੱਟ ਸਾਹਿਬ ਕਹਿੰਦੇ ਨੇ ਪਿੰਡ ਹਰੀਆ ਮਾਛੀਵਾੜੇ ਦੇ ਲਾਗੇ, ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੋ? ਪਿੰਡ ਹਰੀਆ ਮਾਛੀਵਾੜੇ ਦੇ ਲਾਗੇ, ਜੇ ਉੱਥੇ ਦਾ ਕੋਈ ਸੁਣਦਾ ਹੋਵੇ ਜ਼ਰੂਰ ਇਹਨਾਂ ਨਾਲ ਰਾਬਤਾ ਕਰਨਾ ਜੀ, ਅਹਿਮਦ ਅਜ਼ੀਜ਼ ਜੱਟ ਸਾਹਿਬ ਨਾਲ, ਚੌਧਰੀ ਅਹਿਮਦ ਅਜ਼ੀਜ਼ ਜੱਟ ਸਾਹਿਬ ਲਾਬਰੇਲੀ ਜੀ। ਅੱਛਾ ਜੀ, ਇਹ ਤਾਂ ਹੋਈ ਜੀ ਇਹਨਾਂ ਦੀ ਪਿੰਡਾਂ ਦੀ ਗੱਲ। ਤੇ ਮੇਰੇ ਖਿਆਲ ਨਾਸਰ ਸਾਹਿਬ, ਅਸੀਂ ਬਹੁਤ ਚਿਰ ਹੋ ਗਿਆ ਸੀ ਆਪਣੇ ਦੋਸਤਾਂ ਨੂੰ ਵਾਅਦਾ ਕੀਤਾ ਹੋਇਆ ਕਿ ਅਸੀਂ ਸ਼ਾਇਰੀ ਦੇ ਉੱਤੇ, ਅਸੀਂ ਬੁੱਲੇ ਸ਼ਾਹ ਦੇ ਉੱਤੇ ਖਾਸ ਪ੍ਰੋਗਰਾਮ ਰੱਖਣਾ ਹੈ। ਅਸੀਂ ਕਰ ਨਹੀਂ ਰਹੇ, ਮਾੜੀ ਗੱਲ ਹੈ, ਸਾਨੂੰ ਅਗਲੇ ਹਫ਼ਤੇ ਕਰ ਲੈਣਾ। ਨਹੀਂ ਬਿਲਕੁਲ, ਉਹ ਨਾ ਐਕਚੁਅਲੀ ਜਿਹਨੂੰ ਅਸੀਂ ਲੈ ਕੇ ਆਉਣਾ ਸਾਵਨ ਨੂੰ, ਉਹ ਵੀ ਬਿਮਾਰ ਹੋਇਆ ਵਾ, ਉਹਦੀ ਤਬੀਅਤ ਖਰਾਬ ਹੈ, ਵਾਵਾ ਦਿਨ ਹੀ ਹੋ ਗਏ, 15 ਦਿਨ 20 ਦਿਨ ਹੀ ਹੋ ਗਏ ਆ, ਉਹ ਵੀ ਠੀਕ ਹੋਏਗਾ, ਲੈ ਕੇ ਆਵਾਂਗੇ। ਇੱਕ ਮਨਦੀਪ ਸੰਧੂ ਸਾਹਿਬ ਨੇ ਮੈਨੂੰ WhatsApp ਤੇ ਮੈਸੇਜ ਵੀ ਕਰ ਰਹੇ ਨੇ, ਫੋਨ ਕਰ ਰਹੇ ਨੇ, ਮੈਂ ਜੁਆਇਨ ਕਿਵੇਂ ਕਰਨਾ। ਸੋ ਜੁਆਇਨ ਤੁਹਾਨੂੰ ਇੱਥੋਂ ਮੈਂ ਲਿੰਕ ਪੇਸਟ ਕਰਦਾ, ਇੱਥੋਂ ਹੀ ਕਰਨਾ ਪੈਣਾ ਵਾ। ਮੈਂ ਹੁਣ ਯਾਦ ਹੈ ਇੱਥੇ ਆ ਜਾਵਾਂ ਤੇ ਆ ਕੇ ਤੁਹਾਡੇ ਮੋਬਾਈਲ ਤੋਂ ਲਿੰਕ ਜਿਹੜਾ ਜੁਆਇਨ ਕਰਦਾ, ਫਿਰ ਤੇ ਹੋ ਸਕਦਾ, ਨਹੀਂ ਤੇ ਤੁਹਾਨੂੰ ਹਿੰਮਤ ਤੁਹਾਨੂੰ ਕਰਨੀ ਪੈਣੀ ਆ। ਮੈਂ ਤੁਹਾਨੂੰ ਪੇਸਟ ਕੀਤਾ ਲਿੰਕ, ਫਿਰ ਇਹ ਤੇ ਕਲਿੱਕ ਕਰੋ ਤੇ ਸਾਡੇ ਕੋਲ ਜੁਆਇਨ ਹੋ ਜਾਏਗਾ। ਸੰਧੂ ਸਾਹਿਬ ਸਮਝਾ ਦੇਣਗੇ ਝਟਕੀ ਜਵਾਨ। ਸੰਧੂ ਸਾਹਿਬ ਸਮਝਾਇਓ ਕਿਵੇਂ ਕਰਨਾ ਜੁਆਇਨ ਕਰਨਾ। ਇਹਨਾਂ ਨੂੰ ਕਹੋ ਵੀ ਫੇਸਬੁੱਕ ਤੇ ਨਹੀਂ ਹੋਣਾ, YouTube ਤੇ ਜਾ ਕੇ ਕਰੋ, YouTube ਤੇ ਜਾ ਕੇ ਹੋ ਜਾਊਗਾ। ਤੁਸੀਂ YouTube ਤੇ ਕੀਤਾ? ਹਾਂਜੀ ਲਓ ਜੀ, YouTube ਤੇ ਜਲਦੀ ਹੋ ਜਾਂਦਾ ਜੇ ਤੁਸੀਂ YouTube ਤੇ ਜਾ ਕੇ ਪੰਜਾਬੀ ਲਹਿਰ ਦਾ ਸਾਡਾ ਪ੍ਰੋਗਰਾਮ ਵੇਖੋ, ਉੱਥੇ ਮੈਂ ਲਿੰਕ ਪੇਸਟ ਕਰਦਾ ਤੇ ਸਾਡੇ ਨਾਲ ਜੁੜ ਜਾਓ। ਭੁਪਿੰਦਰ ਗਿੱਲ ਸਾਹਿਬ ਕਹਿੰਦੇ ਕੋਈ ਨਹੀਂ, ਕੋਟ ਹੋਰ ਬੜੇ ਸਵਾਲਾਂਗੇ, ਹਾਲਾਤ ਨਹੀਂ ਇੱਜ਼ਤ ਦਿੱਤੀ, ਇਜਾਜ਼ਤ ਦਿੱਤੀ ਨਹੀਂ ਤੇ ਕੋਸ਼ਿਸ਼ ਪੂਰੀ ਸੀ। ਚਲੋ ਕੋਈ ਗੱਲ ਨਹੀਂ ਜੀ। ਅੱਛਾ ਜੀ, ਹੋਰ ਬਹੁਤ ਸਾਰੇ ਦੋਸਤ ਨਾਲ ਪਿੰਡਾਂ ਦੀ ਗੱਲ ਕਰ ਰਹੇ ਨੇ। ਮੈਂ ਇਸ ਕਰਕੇ ਸਾਡੀ ਜੌਬ ਹੈ ਕਿ ਅਸੀਂ ਲੋਕਾਂ ਨੂੰ ਕੰਟੈਕਟ ਕਰਾਈਏ। ਪਿੰਡ ਤਾਰਪੀ ਦਾ ਕੋਈ ਵੀਰ ਹੋਵੇ ਤਾਂ ਰਾਬਤਾ ਕਰੇ ਰਮਜ਼ਾਨ ਮਦੇਸ਼ਾ ਜੀ ਨਾਲ। ਰਮਜ਼ਾਨ ਮਦੇਸ਼ਾ ਦੀ ਗੱਲ ਕਰ ਰਹੇ, ਹਰਮਿੰਦਰ ਸਿੰਘ ਪਾਕਪਟਨ ਦਾ ਪੁੱਛ ਰਹੇ ਜੀ, ਕੋਈ ਪਾਕਪਟਨ ਦਾ ਹੋਵੇ ਤਾਂ ਹਰਮਿੰਦਰ ਜੀ ਨਾਲ
ਗੱਲ ਕਰ ਲੈਣਾ ਜੀ, ਉਹ ਲੱਭ ਰਹੇ ਨੇ ਜੀ ਉੱਥੋਂ ਕੋਈ। ਸੋ ਅੱਗੇ ਤੁਸੀਂ ਗੱਲ ਤੋਰੋ ਜੀ। ਭਾਈ ਸੋਭਾ ਸਿੰਘ ਬਾਰੇ ਗੱਲ ਕਰਾਂ। ਸੋਭਾ ਸਿੰਘ ਦੋ ਨੇ ਜੀ ਜਿਹੜੇ, ਮੈਂ ਕੁਇਕਲੀ ਇੱਕ ਛੋਟੀ ਜਿਹੀ ਗੱਲ ਕਰ ਲਵਾਂ। ਸੋਭਾ ਸਿੰਘ ਦੋ ਨੇ, ਇੱਕ ਨੇ ਹਡਾਲੀ ਦੇ ਜਿਹੜੇ ਸਨ ਸਰ, ਜਦੋਂ ਬਾਅਦ ਵਿੱਚ ਅੰਗਰੇਜ਼ ਸਰ ਸੋਭਾ ਸਿੰਘ ਹੈ, ਜਿਹੜਾ ਕਹਿੰਦੇ ਦਿੱਲੀ ਦਾ ਜਿਹੜਾ ਨਾਰਥ ਬਲਾਕ ਦਾ ਇਲਾਕਾ, ਕਨੌਟ ਪਲੇਸ ਦਾ ਇਲਾਕਾ ਉਹਨਾਂ ਨੇ ਬਣਾਇਆ ਕੰਟਰੈਕਟਰ ਸਰ। ਉਹਨਾਂ ਦੇ ਜਿਹੜੇ ਪੁੱਤਰ ਸਨ ਉਹਨਾਂ ਦਾ ਨਾਮ ਉਸ ਤੋਂ ਵੀ ਜ਼ਿਆਦਾ ਮਸ਼ਹੂਰ ਹੋਇਆ। ਸੋ ਮਾਫ ਕਰੋ, ਉਹ ਸਨ ਖੁਸ਼ਵੰਤ ਸਿੰਘ। ਤੇ ਦੂਸਰੇ ਸੋਭਾ ਸਿੰਘ ਜਿਹੜੇ ਆਰਟਿਸਟ, ਜਿਹੜੇ ਪੇਂਟਰ ਸਨ, ਉਹ ਆਰਟਿਸਟ ਜਿਹਨਾਂ ਨੇ ਬਹੁਤ ਸਾਰੀ ਪੇਂਟਿੰਗਸ ਬਣਾਈਆਂ, ਬਾਅਦ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਸੈਟਲ ਹੋ ਗਏ। ਉਹਨਾਂ ਦੇ ਬਾਰੇ ਜਿਹੜੀ ਕਾਫੀ ਮਸ਼ਹੂਰ ਪੇਂਟਿੰਗਸ ਨੇ, ਜਿਹੜੇ ਕਹਿੰਦੇ ਕਿ ਗੁਰੂਆਂ ਦੀ ਉਸ ਤੋਂ ਪਹਿਲਾਂ ਨਹੀਂ ਸੀ। ਗੁਰੂ ਨਾਨਕ ਦੇਵ ਸਾਹਿਬ ਦੀ ਪੇਂਟਿੰਗ ਉਹਨਾਂ ਨੇ ਬਣਾਈ, ਜਿਸ ਨੂੰ ਕੋਈ ਚੰਗਾ ਵੀ ਮੰਨਦੇ ਨੇ, ਕੋਈ ਬੁਰਾ ਵੀ ਮੰਨਦੇ ਨੇ, ਪਰ ਪੇਂਟਰ ਉਹ ਬੜੇ ਆਲਾ ਪੇਂਟਰ ਸਨ। ਸੋਹਣੀ ਮਹਿਵਾਲ ਦੀ ਪੇਂਟਿੰਗ ਜਿਹੜੀ ਆਮ ਤੌਰ ਤੇ ਜਿਹੜੀ ਤੁਸੀਂ ਦੇਖਦੇ ਘੜੇ ਦੇ ਨਾਲ ਸੋਹਣੀ ਵਾਲੀ ਜਿਹੜੀ ਪੇਂਟਿੰਗ ਹੈ, ਹਰ ਘਰ ਵਿੱਚ ਉਸਦੀ ਨਕਲਾਂ ਲੱਗੀਆਂ ਹੋਈਆਂ ਨੇ, ਉਹ ਵੀ ਓਰੀਜਨਲ ਪੇਂਟਿੰਗ ਉਹਨਾਂ ਨੇ ਬਣਾਈ ਸੀ, ਜਿਸ ਕਰਕੇ ਉਹਨਾਂ ਦਾ ਬੜਾ ਨਾਂ ਸੀ। ਉਹਨਾਂ ਬਾਰੇ ਫਿਰ ਤਫਸੀਲ ਵਿੱਚ ਕਿਸੇ ਵੇਲੇ ਹੋਰ ਵੇਲੇ ਗੱਲ ਕਰ ਸਕਦੇ ਆ। ਅੱਜ ਬਸ ਇੰਨੀ ਕੀ, ਕਿਉਂਕਿ ਅੱਜ ਦਾ ਟੌਪਿਕ ਕੁਝ ਹੋਰ ਹੈ ਜੀ। ਅੱਛਾ, ਜਹਾਂਗੀਰ ਸਾਹਿਬ ਨਾਲ ਗੱਲ ਕਰਨ ਤੋਂ ਪਹਿਲਾਂ ਕਮੈਂਟ ਜ਼ਰੂਰ ਪੜ੍ਹਿਓ ਰੋਮਨ ਬਰਾੜ ਦਾ। ਰੋਮਨ ਬਰਾੜ ਸਾਹਿਬ ਅਗੇ ਕਹਿੰਦੇ ਢਿੱਲੋਂ ਸਾਹਿਬ, ਮੈਂ ਤੁਹਾਡੇ ਤੋਂ ਪੁੱਛਦਾ ਤੁਸੀਂ ਕਿਵੇਂ ਹੋ, ਦੱਸੋ ਪਿੱਛੋਂ। ਹੁਣ ਮੈਂ ਪਿੱਛੋਂ ਤੁਹਾਨੂੰ ਵਿਖਾ ਨਹੀਂ ਸਕਦਾ ਵੀ ਪਿੱਛੋਂ ਇਹਨਾਂ ਨੂੰ ਪਤਾ ਨਹੀਂ ਹੈ ਫੈਸਲਾਬਾਦੀਆਂ ਦੇ ਨਾਲ ਗੱਲ ਕਰਦੇ ਪਏ ਨੇ। ਮਾਝੇ ਦਾ ਇਲਾਕਾ, ਮਾਝੇ ਸੂਰਮੇ ਤਾਰੇ ਮਲਿਕ ਤਾਰਿਕ ਸਾਹਿਬ ਕਹਿੰਦੇ ਜੀ, ਤੁਹਾਡੀ ਵੀ ਜ਼ਰੂਰ ਗੱਲ ਮੰਨਾਂਗੇ ਜੀ। ਜਨਾਬ ਸੌਰੀ। ਹਾਂਜੀ ਜਨਾਬ, ਤੇ ਅਸੀਂ ਪਿੱਛੋਂ ਜਨਾਬ ਹੈਗੇ ਆ ਮਲੇਰਕੋਟਲੇ ਦੇ ਨਾਲ ਪਿੰਡ ਸੀ ਜਮਾਲਪੁਰਾ, ਉੱਥੇ ਦੇ ਸਾਡੇ ਵਾਸਤੇ ਤੇ ਮਤਲਬ ਜਾਣਨ ਵਾਲੇ ਉੱਥੇ ਹਲੇ ਵੀ ਹੈ ਨੇ, ਉਹਨਾਂ ਦੇ ਨਾਲ ਰਾਬਤਾ ਹੈ। ਤੇ ਸਾਡੇ ਇੱਥੋਂ ਜਿਹੜੇ ਸਨ ਮੇਰੇ ਚਾਚੇ ਵੀ ਜਿਹੜੇ ਬਾਅਦ ਚ ਵੀ ਆਉਂਦੇ ਜਾਂਦੇ ਰਹੇ ਨੇ ਉੱਥੇ, ਤੇ ਉੱਥੇ ਹੈ। ਲੇਕਿਨ ਹੁਣ ਸਾਡੀ ਕਰੰਟ ਜਿਹੜੀ ਇੱਥੇ ਹੈ ਸੀ, ਪਿੱਛੇ ਜਿਹੜੇ ਪਾਕਿਸਤਾਨ ਚ ਆ ਕੇ ਅਸੀਂ ਹਾਫਜ਼ਾਬਾਦ ਚ ਆ ਕੇ ਬੈਠੇ ਸੀ। ਤੇ ਜੇ ਕੋਈ ਹਾਫਜ਼ਾਬਾਦ ਦਾ ਕੋਈ ਬੰਦਾ ਹੋਵੇ ਜਿਹਨੂੰ ਯਾਨੀ ਕਿ ਕੋਈ ਉੱਥੇ ਆਲੇ ਦੁਆਲੇ ਤੋਂ ਕੋਈ ਪੁੱਛਣਾ ਹੋਵੇ ਤੇ ਉਹ ਰਾਬਤਾ ਕਰ ਸਕਦਾ ਸਾਡੇ ਨਾਲ। ਬਹੁਤ ਖੂਬ ਜੀ। ਹਾਂਜੀ, ਤੇ ਫਿਲਹਾਲ ਤੇ ਮੈਂ ਬਰਾਲ ਉੱਥੇ ਇੱਥੇ ਡੈਲਸ ਚ USA ਚ, ਤੇ ਲੇਕਿਨ ਪਿੱਛੋਂ ਮੈਂ ਪਤਾ ਕਰਕੇ ਜ਼ਰੂਰ ਦੱਸ ਸਕਦਾ ਜਿਹਨੂੰ ਵੀ ਹੋਵੇਗਾ। ਅੱਗੇ ਇੱਕ ਭਾਈ ਹਾਂਜੀ ਹਾਂਜੀ ਹਾਂਜੀ, ਜਿਹਨੂੰ ਡੈਲਸ ਚ ਵੀ ਕੋਈ ਲੱਭਣਾ ਹੋਵੇ ਤਾਂ ਦੱਸ ਦੇਵੇ। ਇੱਥੇ ਡੈਲਸ ਵਾਲਾ ਹੋਣਾ ਤੇ ਕੋਈ ਨਹੀਂ ਹੈ ਜਿਹੜਾ ਪਿਛੋਕੜ ਡੈਲਸ ਦਾ ਹੋਵੇ। ਹਾਂਜੀ, ਪਰ ਇਹ ਸ਼ਾਇਦ ਬਹੁਤ ਸਾਰੇ ਦੋਸਤਾਂ ਵਾਸਤੇ ਬੜੀ ਹੈਰਾਨਗੀ ਦੀ ਗੱਲ ਹੋਏਗੀ ਕਿ ਨਾਰਥ ਅਮਰੀਕਾ ਵਿੱਚ ਪੰਜਾਬੀ ਦੀ ਆਮਦ 1898 ਦੇ ਕਰੀਬ ਸ਼ੁਰੂ ਹੋ ਚੁੱਕੀ ਸੀ। 1905 ਦੇ ਵਿੱਚ ਪੰਜਾਬੀ ਦੀ ਗਿਣਤੀ ਇੱਥੇ ਹੋਣੀ ਸ਼ੁਰੂ ਹੋ ਗਈ ਸੀ। 1915 ਵਿੱਚ ਇਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਸੀ। ਕੈਲੀਫੋਰਨੀਆ ਦਾ ਜਿਹੜਾ ਇਲਾਕਾ ਹੈ, ਇੱਥੇ ਬੜੀ ਵੱਡੀ ਗਿਣਤੀ ਸੀ। ਵੈਨਕੂਵਰ ਦੇ ਇਲਾਕੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਪੰਜਾਬੀ ਹੈ, ਜਿਸ ਵਿੱਚ ਆਮ ਤੌਰ ਤੇ ਜਿਹੜੇ ਜਲੰਧਰ ਦੇ ਤੇ ਅੰਮ੍ਰਿਤਸਰ ਤੇ ਲਾਹੌਰ ਦੇ ਇਲਾਕੇ ਦੇ ਲੋਕ ਆਏ ਸਨ। ਬਾਕੀ ਇਲਾਕੇ ਦੇ ਲੋਕ ਘੱਟ ਸਨ, ਪਰ ਗਿਣਤੀ ਬੜੀ ਵੱਡੀ ਹੋਣੀ ਸ਼ੁਰੂ ਹੋਈ। ਫਿਰ ਉਸ ਤੋਂ ਬਾਅਦ 1930 ਤੱਕ ਨਵੀਂ ਆਮਦ ਨਹੀਂ, 1930 ਤੋਂ ਬਾਅਦ ਫਿਰ ਦੁਬਾਰਾ ਆਉਣੇ ਸ਼ੁਰੂ ਹੋਏ। ਉਹ ਆਪਣੇ ਤੇ ਕਲਾ ਕਹਾਣੀਆਂ ਅਮਰੀਕਾ ਕੈਨੇਡਾ ਦੇ ਲੋਕ ਪੰਜਾਬੀ ਕਿਵੇਂ ਪਹੁੰਚੇ ਤੇ ਕਿਵੇਂ ਉਹਨਾਂ ਨੇ ਆਪਣੇ ਵਸੇਬਾ ਕੀਤਾ, ਉਹਦੀ ਗੱਲ ਫਿਰ ਕਿਸੇ ਹੋਰ ਦੇ ਥੋੜਾ ਨਾਲ ਤੋਂ ਦੇ ਦਿੰਦਾ ਹੁੰਦਾ, ਕਿਉਂਕਿ ਜਦੋਂ ਗੱਲ ਹੁੰਦੀ ਮੌਕੇ ਦੀ ਗੱਲ ਚੰਗੀ ਹੁੰਦੀ ਹੈ। ਸੋ ਢਿੱਲੋਂ ਸਾਹਿਬ ਰੋਮਨ ਬਰਾੜ ਦੀ ਪੁੱਛ ਰਹੇ ਜੀ, ਤੁਸੀਂ ਇੰਡੀਆ ਚ ਲੋਧਾ ਗੋਤ ਦੇ ਸਿੱਖ ਹੁੰਦੇ, ਤੁਸੀਂ ਢਿੱਲੋਂ ਕਿਵੇਂ ਹੋਏ? ਹੁਣ ਇਹ ਰੋਮਨ ਬਰਾੜ ਦੀ ਇਸ ਗੱਲ ਦਾ ਜਵਾਬ ਦਿਓ। ਅੱਛਾ ਬਰਾੜ ਸਾਹਿਬ, ਰੋਮਨ ਨੇ ਅੱਗੇ ਤੇ ਹੱਸਦੇ ਹਾਂ, ਤੁਸੀਂ ਐਸੇ ਪਿਛਲੇ ਥੋੜੇ ਦਿਨ ਪਹਿਲਾਂ ਅਸੀਂ ਅਹਿਸਾਨ ਬਾਜਵਾ ਸਾਹਿਬ ਨੇ ਗੋਤਾ ਦੇ ਪ੍ਰੋਗਰਾਮ ਕੀਤਾ, ਉਹ ਵੇਖ ਲਿਓ ਪ੍ਰੋਗਰਾਮ ਰੋਮਨ, ਤੁਹਾਨੂੰ ਸਾਰਾ ਪਤਾ ਲੱਗ ਜਾਏਗਾ। ਹੁਣ ਫਿਰ ਉਹ ਗੱਲ ਹੀ ਹੋ ਗਈ ਨਾ, ਉਦੋਂ ਵਾਲੀ ਗੱਲ ਹੀ ਆ ਵੀ ਤੁਸੀਂ ਪੰਜਾਬੀ ਕਿਵੇਂ ਬੋਲਦੇ ਜੇ। ਰੋਮਨ ਬਰਾੜ ਸਾਹਿਬ ਇੱਥੇ ਬਹੁਤ ਸਾਰੇ ਰੋਮਨ, ਤੁਹਾਨੂੰ ਪਤਾ ਨਹੀਂਗਾ ਸ਼ਾਇਦ, ਛੋਟੇ ਹੋ ਤੁਸੀਂ। ਅੱਗੇ ਵੀ ਆਪਾਂ ਗੱਲ ਕਰਦੇ ਵੀ 12-13 ਕਰੋੜ ਪੰਜਾਬੀ ਨੇ ਪਾਕਿਸਤਾਨ ਦੇ ਵਿੱਚ। 45% ਜਿਹੜੀਆਂ ਨਾ ਉਹ ਸੇਮ ਗੋਤਾਂ ਨੇ, ਜਿਹੜੀਆਂ ਤੁਹਾਡੇ ਸਗੋਂ ਥੋੜੇ ਨੇ ਜੱਟ ਗੋਤਾਂ, ਇੱਧਰ ਬਹੁਤੀਆਂ ਨੇ। ਇੱਧਰ 13 ਕਰੋੜ ਹੈ, ਤੁਸੀਂ ਤਾਂ 2-3 ਕਰੋੜ ਹੀ ਮਰ ਗਏ। ਕਿਉਂ ਜੀ ਰੋਣਾ ਸਾਹਿਬ? ਏਦਾਂ ਹੀ ਇਹ ਵੀ ਗੱਲ ਸੱਚੀ ਗੱਲ ਹੈ ਜੀ, ਇਹ ਕੋਈ ਸ਼ਾਇਦ ਨਾਲੇ ਉਹਦੇ ਵਾਲੇ ਪੰਜਾਬੀ ਵੰਡੇ ਵੀ ਗਏ ਨੇ ਨਾ, ਉਹ ਜਿਹੜੇ ਪਹਿਲਾਂ ਹਰਿਆਣੇ ਵਾਲੇ ਸਨ ਉਹ ਵੀ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਸਨ, ਹੁਣ ਉਹ ਪੰਜਾਬੀ ਗਿਣੇ ਨਹੀਂ ਜਾਂਦੇ ਹੈ। ਤੇ ਉਹ ਇਕੱਠੇ ਵੀ ਹੋ ਜਾਗੀਰ ਭਾਈ, ਇਕੱਠੇ ਹੋ ਜਾਣ ਤੇ ਉਹਨਾਂ ਦੀ ਸਟਰੈਂਥ ਇੰਨੀ ਹੈ। ਸਾਡਾ ਪੰਜਾਬ ਇੱਧਰ ਜ਼ਿਆਦਾ ਨੇ ਜੀ ਜਿਹੜੇ ਨਾ। ਹਾਂਜੀ, ਜੇ ਇਹਨੂੰ ਦੱਸਾਂ ਰੋਮਨ ਜੀ, ਇਹ 80-20 ਦੇ ਰਾਉਂਡ ਅਬਾਊਟ ਜਿੰਨਾ ਮੈਨੂੰ ਪਤਾ, ਜਿਹੜੇ ਸੂਫੀਆ ਕਰਾਮ ਇਸ ਖਿੱਤੇ 'ਚ ਆਏ ਸੀ, ਉਹਨਾਂ ਦੇ ਹੱਥੀ ਬੈਤ ਹੋ ਕੇ ਇਹ ਮੁਸਲਮਾਨ ਹੋਏ ਸੀ ਇੱਥੋਂ ਵਾਲੇ।
ਤੇ ਉਧਰ ਵਾਲੀ ਬਾਬੇ ਵਾਲੀ ਗੱਲ ਹੈ ਵੀ ਉਹ ਆਂਦੇ ਨਾ ਵੀ ਅਸੀਂ ਯੂਨਾਨ ਤੋਂ ਆਏ ਆ ਤੇ ਅਸੀਂ ਫਲਾਣੇ ਥਾਂ ਤੋਂ ਆਏ ਆ। ਉੱਥੋਂ ਦਾ ਬਾਬਾ ਦਾ ਭੜਵੇ ਉੱਥੇ ਕੀ ਲੈਣ ਗਏ ਤੁਸੀਂ ਹੈਗੇ ਅਸੀਂ ਸਾਰੇ ਇੱਥੋਂ ਦੇ ਹੀ ਆ, ਭਾਵੇਂ ਉਹ ਤੁਸੀਂ ਹਿੰਦੂ ਜੇ ਭਾਵੇਂ ਸਿੱਖ ਜੇ ਤੇ ਭਾਵੇਂ ਮੁਸਲਮਾਨ ਨੇ, ਹੈਗੇ ਆਪਾਂ ਸਾਰੇ ਇੱਥੋਂ ਦੇ ਜੀ। ਮੈਂ ਜਿਹੜੇ ਖਾਸ ਤੌਰ ਤੇ ਰੋਮਨ ਬਰਾਦਰਹੁੱਡ ਦੇ ਜਿਹੜੇ ਨੌਜਵਾਨ ਬੱਚੇ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪਾਕਿਸਤਾਨ ਦੀ ਜਿਹੜੀ 57% ਆਬਾਦੀ ਜਿਹੜੀ ਸੀ 1961 ਵਿੱਚ ਪੰਜਾਬੀ ਬੋਲਦੀ ਸੀ। ਹੁਣ ਉਹ ਨੰਬਰ ਘਟ ਕੇ ਸ਼ਾਇਦ 44% ਰਹਿ ਗਏ, 44.5%। ਉਸ ਦੀ ਵਜ੍ਹਾ ਇਹ ਹੈ ਕਿ ਹਿੰਦ ਕੋ ਜ਼ੁਬਾਨ ਅਲੱਗ ਹੋ ਗਈ, ਉਹਨਾਂ ਨੇ ਆਪਣੇ ਅਲੱਗ ਸਰਾਇਕ ਤੇ ਹਿੰਦ ਕੋ ਵਿੱਚ ਗਿਣਤੀ ਨਹੀਂ ਕਰਦੇ, ਇਸ ਕਰਕੇ ਨੰਬਰ ਘਟ ਗਿਆ। ਅਦਰਵਾਈਜ਼ ਨੰਬਰ ਤਾਂ ਉਨਾ ਹੀ ਹੈ। ਪਰ ਜਦਕਿ ਇੰਡੀਆ ਦੇ ਵਿੱਚ ਜਿਹੜੀ ਪੰਜਾਬੀ ਬੋਲਣ ਵਾਲੇ ਦੀ ਗਿਣਤੀ ਸਿਰਫ 2.5% ਦੇ ਆਲੇ ਦੁਆਲੇ ਹੈ, ਇਸ ਤੋਂ ਵੱਧ ਗਿਣਤੀ ਨਹੀਂ ਹੈ। ਸੋ ਬੜੀ ਵੱਡੀ ਆਬਾਦੀ ਜਿਹੜੀ ਹੈ ਪੰਜਾਬੀ ਬੋਲਣ ਵਾਲਿਆਂ ਦੀ ਪਾਕਿਸਤਾਨ ਵਿੱਚ ਹੈ। ਤੇ ਜਿਹੜੇ ਗੋਤ ਵੀ ਨੇ ਉਹ ਉਹੀ ਸਿਮਿਲਰ ਗੋਤ ਨੇ, ਐਸਾ ਨਹੀਂ ਕਿ ਸਿਰਫ ਜੱਟਾਂ ਦੇ ਹੀ ਨਹੀਂ, ਈਵਨ ਖੱਤਰੀਆਂ ਦੇ ਗੋਤ ਵੀ ਤੁਸੀਂ ਸੇਠੀ, ਚਾਵਲਾ, ਛਾਬੜਾ ਇਹ ਤੁਹਾਨੂੰ ਮੁਸਲਮਾਨ ਵਿੱਚ ਵੀ ਨਜ਼ਰ ਆ ਜਾਣਗੇ। ਬਲਕਿ ਨਾਰਕਲੀ ਬਾਜ਼ਾਰ ਵਿੱਚ ਇੱਕ ਚਾਵਲਾ ਫੈਬਰਿਕਸ ਨਾਲ ਦੁਕਾਨ ਵੀ ਹੈ, ਮੈਂ ਤੁਹਾਨੂੰ ਦੱਸ ਦੇਣਾ ਜੀ। ਇਸ ਤਰ੍ਹਾਂ ਦੀ ਬਹੁਤ ਸਾਰੇ ਗੋਤ ਨੇ ਜਿਹੜੇ ਸਿਮਿਲਰ, ਇਸ ਕਰਕੇ ਹੈਰਾਨਗੀ ਵਾਲੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਪਰ ਕਿਉਂਕਿ ਬੱਚੇ ਨੇ ਸ਼ਾਇਦ ਇਸ ਕਰਕੇ ਸਾਨੂੰ ਉਹਨੂੰ ਦੱਸਣਾ ਸਾਡਾ ਫਰਜ਼ ਬਣਦਾ, ਇਸ ਕਰਕੇ ਮੈਂ ਇੰਨੀ ਗੱਲ ਕਰ ਦਿੱਤੀ ਹੈ ਜੀ। ਨਾਲ ਮਜ਼ਾਕ ਵੀ ਮੈਂ ਪਹਿਲਾਂ ਮਜ਼ਾਕ ਵੀ ਕੀਤਾ ਨਾ, ਉਹਦਾ ਗੁੱਸਾ ਨਾ ਕੀਤਾ, ਇਸ ਨੂੰ ਸਮਝਾਉਣਾ ਵੀ ਫਰਜ਼ ਸੀ। ਇਹ ਮਜ਼ਾਕ ਹੋਣਾ ਚਾਹੀਦਾ ਜੀ, ਮਜ਼ਾਕ ਤੁਹਾਡਾ। ਨੋਬਲ ਸੰਧੂ ਸਰ ਜੀ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਅਸਲਾਮ ਵਾਲੇਕਮ ਸਾਰੇ ਵੀਰਾਂ ਨੂੰ। ਵਾਲੇਕੁਮ ਸਲਾਮ ਜੀ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਅਰੋੜਾ ਸਾਹਿਬ, ਤੁਹਾਡੀ ਜਿਹੜੀ ਜਾਣਕਾਰੀ ਹੈ ਨਾ, ਤੁਸੀਂ ਇੱਕ ਗਿਆਨ ਦਾ ਭੰਡਾਰ ਹੋ। ਮੈਂ ਤੁਹਾਨੂੰ ਕਾਫੀ ਦਿਨਾਂ ਸੁਣ ਰਿਹਾ, ਤੁਸੀਂ ਜਿਹੜੀ ਜਿਸ ਦਿਨ ਗੋਤਾਂ ਵਾਲੀਆਂ ਗੱਲਾਂ ਸੁਣੀਆਂ ਨਾ, ਉਹ ਮੈਂ ਕਾਫੀ ਗੱਲਾਂ ਸੁਣ ਕੇ ਹੈਰਾਨ ਹੋ ਗਿਆ। ਜਿਹੜੀ ਤੁਸੀਂ ਆਪਣੀ ਦੱਸੀ ਸੀ ਰੋੜਾ ਕਾਸਟ ਵਾਲੀ ਸਾਰੀਆਂ ਗੱਲਾਂ, ਉਹ ਕਈ ਚੀਜ਼ਾਂ ਸਾਨੂੰ ਨੌਲੇਜ ਹੀ ਨਹੀਂ ਹੁੰਦੀਆਂ। ਵੇਖ ਲਓ ਜੀ, ਹੁਣ ਜਿੱਦਾਂ ਢਿੱਲੋਂ ਸਾਹਿਬ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਜ਼ਿਆਦੀਆਂ ਗੋਤਾਂ ਨੇ। ਪ੍ਰੋਗਰਾਮ ਕਰਨ ਤੋਂ ਪਹਿਲਾਂ ਸੋਚਣਾ ਵੀ ਪੈਂਦਾ ਵੀ ਅੱਜ ਅਸੀਂ ਇੱਥੇ ਬੋਲਣਾ ਵਾ 2 ਘੰਟੇ, ਤੇ ਉਹਦੇ ਵਾਸਤੇ ਤਿਆਰੀ ਵੀ ਕਰਨੀ ਪੈਂਦੀ। ਫਿਰ ਇਸ ਤੋਂ ਥੋੜਾ ਜਿਹਾ ਕਨਫਿਊਜ਼ਨ ਹੁੰਦੀ ਆ ਵੀ ਉਹਨਾਂ ਨੇ ਕੀ ਕਹਿੰਦਾ ਵੀ ਸਾਦੇ ਦੀ ਪ੍ਰੋਗਰਾਮ ਕਰਨਾ ਔਖਾ ਹੁੰਦਾ ਵਾ। ਫਿਰ ਉੱਥੇ ਘੰਟਾ ਤੋਂ ਤਿਆਰੀ ਵੀ ਪਹਿਲਾਂ ਕਰਨੀ ਪੈਂਦੀ ਵੀ ਇਹਦੇ ਬੋਲਣਾ ਕੀ ਆ। ਵੇਖੋ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਜਿਸ ਤਰ੍ਹਾਂ ਤੁਸੀਂ ਹੁਣੇ 5 ਮਿੰਟ ਪਹਿਲਾਂ ਢਿੱਲੋਂ ਸਾਹਿਬ ਬੋਲੀ ਆ ਕਿ ਪਾਕਿਸਤਾਨ ਦੇ ਵਿੱਚ ਸਗੋਂ ਜ਼ਿਆਦਾ ਜੱਟ ਬਰਾਦਰੀ ਆ ਸਾਡੇ ਨਾਲੋਂ, ਸਾਡੀ ਪੋਪੂਲੇਸ਼ਨ ਇੰਡੀਆ ਨਾਲੋਂ। ਕਈ ਚੀਜ਼ਾਂ ਬਹੁਤ ਜ਼ਿਆਦੀਆਂ ਤੁਹਾਡੇ ਕੋਲ ਨਾ ਸੁਣਨ ਨੂੰ ਉਹ ਦੋਵਾਂ ਭਰਾਵਾਂ ਕੋਲ ਮਿਲੀਆਂ ਅਰੋੜਾ ਸਾਹਿਬ ਵੱਲੋਂ। ਜੀ ਬਹੁਤ ਸ਼ੁਕਰੀਆ ਤੁਹਾਡਾ। ਸਾਡੇ ਨਾਲ ਕੇਵਲ ਜਗਪਾਲ ਜੀ ਵੀ ਇਹਨਾਂ ਨਾਲ ਸਾਡੇ ਨਾਲ ਜੁੜਦੇ ਹੁੰਦੇ ਆ, ਹਾਂਜੀ ਹਾਂਜੀ ਹੁੰਦੇ ਆ ਬਜ਼ੁਰਗ ਸਾਡੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਨਾਸਿਰ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀਆਂ ਗੱਲਾਂ ਸੁਣੀਆਂ, ਬਹੁਤ ਹੀ ਚੰਗੀਆਂ ਲੱਗੀਆਂ ਸਾਰਿਆਂ ਦੇ, ਜਿੰਨੇ ਵੀ ਤੁਸੀਂ ਬੈਠੇ ਹੋ ਇੱਥੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਉੱਥੋਂ ਮੇਰੇ ਖਿਆਲ ਪਾਰਟੀਸ਼ਨ ਵੇਲੇ 1 ਸਾਲ ਦਾ ਜਦੋਂ ਲਾਹੌਰ ਤੋਂ ਸਾਨੂੰ ਆਉਣਾ ਪਿਆ ਸੀ। ਤਾਂ ਕੀ ਇਹ ਮੇਰੇ ਤੇ ਖਾਨ ਢੁੱਕਦਾ ਹੈ ਵੀ ਜਿਹਨੇ ਉਹ ਜੰਮੇ ਜਿਹਨੇ ਲਾਹੌਰ ਨਹੀਂ ਵੇਖਿਆ। ਇਹ ਤੇ ਤੁਸੀਂ ਤਾਂ ਜੰਮਣ ਲਾਹੌਰ ਦੇ ਹੋ। ਨਹੀਂ ਜੀ, ਮੈਂ ਲਖਨਊ ਦੇ ਜੰਪਾਲਾ ਤੋਂ ਡੈਡ ਆਰਮੀ ਸਨ, ਤਾਂ ਮੁਗਲਪੁਰਾ ਮੇਰੇ ਖਿਆਲ ਛਾਉਣੀ ਦੇ ਵਿੱਚ ਸਾਨੂੰ। ਅੱਛਾ, ਦੇਖੋ ਜੀ ਇਹ ਪੁਰਾਣੇ ਦੌਰ ਦੀ ਗੱਲ ਹੈ, ਜਿਸ ਲਾਹੌਰ ਵੀ ਵੇਖਿਆ ਉਹ ਜੰਮਿਆ ਹੀ ਨਹੀਂ। ਇਹ ਢੁਕਵੀਂ ਗੱਲ ਹੈ। ਜਦੋਂ ਤੁਸੀਂ ਲਾਹੌਰ ਜਾਓ ਤਾਂ ਲਾਹੌਰ ਵਰਗੇ ਵੱਡੇ ਬਾਜ਼ਾਰਾਂ ਨੂੰ ਵੇਖਣ ਦਾ ਜਿਹੜਾ ਉਸ ਵੇਲੇ ਦੌਰ ਦਾ ਜਿਹੜਾ ਸ਼ੌਂਕ ਸੀ, ਸ਼ਾਇਦ ਉਹ ਜਿਵੇਂ ਅਰੋੜਾ ਸਾਹਿਬ ਦੱਸਿਆ 1 ਸਾਲ ਦੇ ਸੀ, ਉਦੋਂ ਤੇ ਲਾਹੌਰ ਨੇ ਇਹਨਾਂ ਨੂੰ ਵੇਖਿਆ ਹੋਣਾ, ਇਹਨਾਂ ਦੇ ਲਾਹੌਰ ਵੇਖਿਆ ਨਹੀਂ ਹੋਣਾ। ਨਹੀਂ ਵੇਖਿਆ ਤਾਂ ਹੋਏਗਾ, ਯਾਦ ਨਹੀਂ ਸੀ, ਯਾਦ ਨਹੀਂ ਰਿਹਾ। ਤਾਂ ਮੈਂ ਹੋਰ ਵੀ ਤੁਹਾਨੂੰ ਇੱਕ ਪੋਸਟ ਪਾਈ ਸੀਗੀ ਅੱਜ, ਕਿਉਂਕਿ ਨਾ ਅਸੀਂ ਪੰਜਾਬੀ ਆਏ ਕਿੱਥੋਂ ਆ, ਪਹਿਲਾਂ ਮਾਈਗ੍ਰੇਟ ਕਿੱਥੋਂ ਹੋ ਕੇ ਆਏ, ਉਹਦੀ ਵੀ ਆਪਾਂ ਨੂੰ ਕੋਈ ਹਿਸਟੋਰੀਅਨ ਚਾਹੀਦਾ, ਕੋਈ 1-2 ਮੇਰੇ ਖਿਆਲ ਦਿਨ ਉਹ ਸਾਨੂੰ ਸਮਝਾਵੇ ਅਸੀਂ ਕਿੱਥੋਂ ਆਏ, ਤਾਂ ਸੈਂਟਰਲ ਏਸ਼ੀਆ ਕਿਹੜੇ ਦੇਸ਼ਾਂ ਚੋਂ ਆਏ ਆ, ਕਿੱਥੇ ਆ ਕੇ ਵਸੇ ਆ। ਹਾਂਜੀ, ਤਾਂ ਨੰਬਰ 2 ਆ ਜੀ, ਜਿਹੜੀ ਆਪਣੀ ਜਿਹੜੀ ਪੰਜਾਬੀ ਬੋਲੀ ਆ ਨਾ, ਉਹਦੇ ਬਾਰੇ ਵੀ ਸਾਨੂੰ ਕੁਝ ਕਰਨਾ ਚਾਹੀਦਾ। ਤੁਸੀਂ ਲਿਖਦੇ ਸ਼ਾਹਮੁਖੀ, ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਗੁਰਮੁਖੀ ਲਿਖਦੇ, ਸਾਨੂੰ ਸਮਝ ਨਹੀਂ ਆਉਂਦੀ। ਮੇਰਾ ਖਿਆਲ ਕੋਈ ਕੰਪਿਊਟਰ ਐਕਸਪਰਟ ਲੱਭ ਜਾਏਗਾ ਟ੍ਰਾਂਸਲੇਸ਼ਨ, ਜੇ ਨਾ ਤੁਸੀਂ ਕੋਈ ਸ਼ਾਹਮੁਖੀ 'ਚ ਪੋਸਟ ਪਾਈ ਤਾਂ ਅਸੀਂ ਉਹਨੂੰ ਟ੍ਰਾਂਸਲੇਟ ਕਰਕੇ ਕੰਪਿਊਟਰ ਰਾਹੀਂ ਪੰਜਾਬੀ 'ਚ ਵੇਖ ਸਕਦੇ, ਗੁਰਮੁਖੀ 'ਚ। ਕੋਈ ਇਹੋ ਜਿਹਾ ਸਾਨੂੰ ਕੋਈ ਟ੍ਰਾਂਸਲੇਟਰ ਤੇ ਹੈ ਹੀ ਨਹੀਂ ਜਗਪਾਲ ਜੀ, ਲੇਕਿਨ ਉਹ ਟ੍ਰਾਂਸਲੇਟਰ ਜਿਹੜੇ ਨੇ ਪੁੱਠੀ ਸਿੱਧੀ ਕਰ ਦਿੰਦੇ ਨੇ ਟ੍ਰਾਂਸਲੇਸ਼ਨ ਵੀ।
ਕਿਉਂਕਿ ਮੈਂ ਹੁਣ ਅਸੀਂ ਵੇਖ ਸ਼ਾਰਟ ਫਾਰਮ 'ਚ ਲਿਖਣ ਦਾ ਪਿਆ ਨਾ, ਕੋਈ ਵੀ ਵਰਡ ਲਿਖਣਾ ਅਸੀਂ ਇਹਨੂੰ ਹਾਂਜੀ ਸ਼ਾਰਟ ਹਾਂਜੀ ਜਦੋਂ ਲਿਖ ਦਿੰਦੇ ਤੇ ਗੂਗਲ ਦੇ ਕੋਲ ਉਹਦੀ ਟ੍ਰਾਂਸਲੇਸ਼ਨ ਨਹੀਂ ਹੋਣੀ। ਨਾਲੇ ਜੀ ਸਹੀ। ਇੰਟੈਲੀਜੈਂਸ ਜਿਹੜੀ ਉਹ ਹੁਣ ਇੰਨੀ ਦੇਖੋ ਜੀ ਹਾਈ ਮੇਰਾ ਨਹੀਂ ਹੈਗੀ। ਇਹ ਤੇ ਇਸਤੇਮਾਲ ਦੇ ਨਾਲ ਨਾਲ ਹੁੰਦਾ ਕਿ ਜਿਹਨੂੰ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਜਿਹੜੀ ਵੀ ਹਾਂਜੀ ਬਣਾਉਂਦੇ ਨੇ ਉਹ ਆਹਿਸਤਾ ਆਹਿਸਤਾ ਇਸਤੇਮਾਲ ਦੇ ਨਾਲ ਨਾਲ ਜਦੋਂ ਲੋਕ ਉਹਨਾਂ ਦੇ ਵਿੱਚ ਨਵੇਂ ਅਲਫਾਜ਼ ਪਾਉਂਦੇ ਨੇ, ਸਰਚ ਕਰਦੇ ਨੇ, ਹਾਂਜੀ ਉਹਨਾਂ ਹਾਂਜੀ ਦੇ ਮਤਲਬ ਕੱਢਦੇ ਨੇ, ਫਿਰ ਉਹ ਉਹਨਾਂ ਦੀ ਸਹੀ ਜਿਹੜੀ ਕੈਪੈਸਿਟੀ ਜਾਂ ਕੈਪੇਬਿਲਿਟੀ ਵੱਧਦੀ ਜਾਂਦੀ ਹੈ। ਸਹੀ ਹਾਂਜੀ, ਇਹਨੂੰ ਤੁਸੀਂ ਟਾਈਮ ਸਹੀ ਕਿਹਾ ਜੀ। ਲੱਗੇਗਾ। ਮੇਰਾ ਕੇਵਲ ਸਿੰਘ ਹੈ ਜੀ। ਮੇਰੇ ਜਦੋਂ ਪੰਜਾਬੀ ਲਿਖਦਾ ਇੰਗਲਿਸ਼ ਟ੍ਰਾਂਸਲੇਸ਼ਨ ਓਨਲੀ ਸਿੰਘ ਆਉਂਦਾ, ਬਹੁਤ ਗਲਤ ਹੁੰਦਾ ਜੀ। ਤੁਹਾਡਾ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ ਤੁਹਾਡਾ ਗੱਲਬਾਤ ਕਰਨ ਦਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਕੇਵਲ ਜੀ। ਤੁਸੀਂ ਕੇਵਲ ਤੋਂ ਕੇਵਲ ਮੁਕਤਸਰ ਗੱਲ ਕਰਦੇ ਹੋ। ਹਾਂਜੀ ਓਕੇ, ਸਾਰਿਆਂ ਨੂੰ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਜੀ ਜਹਾਂਗੀਰ ਸਾਹਿਬ। ਨਹੀਂ ਵੇਖੋ ਗੱਲ ਉਹਦੀ ਵਾਕਿਆ ਸਹੀ ਹੈ ਵੀ ਜਦੋਂ ਗੂਗਲ ਮਾਰਦੇ ਤੇ ਓਨਲੀ ਸਿੰਘ ਕੇਵਲ ਸਿੰਘ ਤੋਂ ਓਨਲੀ ਸਿੰਘ। ਹਾਂਜੀ, ਬੜੀ ਜ਼ਬਰਦਸਤ ਗੱਲ ਕੀਤੀ ਉਹਨਾਂ ਨੇ। ਤੇ ਮੇਰਾ ਜਿਹੜਾ ਨਾ ਵੈਸੇ ਤੇ ਮੈਂ ਵੀ ਇੱਕ ਗੱਲ ਸੁਣਾਉਣ ਲੱਗਾ ਸੀ ਹੁਣ ਫੈਸਲਾਬਾਦ ਦੀ। ਮੇਰਾ ਜਿਹੜਾ ਨਾ ਨਾਨਕਾ ਜਿਹੜਾ ਸਾਰਾ ਉਹ ਫੈਸਲਾਬਾਦ ਦਾ ਹੈ। ਤੇ ਫੈਸਲਾਬਾਦ ਮੇਰਾ ਬੜਾ ਆਉਣਾ ਜਾਣਾ ਰਿਹਾ। ਤੇ ਮੈਂ ਗੌਰਮੈਂਟ ਕਾਲਜ ਜਿਹੜਾ ਧੋਬੀ ਘਾਟ ਫੈਸਲਾਬਾਦ 'ਚ ਨਾ ਉੱਥੇ ਪੜ੍ਹਦਾ ਵੀ ਰਿਹਾ। ਤੇ ਮੈਂ ਗ੍ਰੈਜੂਏਸ਼ਨ ਉੱਥੋਂ ਕੀਤੀ ਸੀ ਗੌਰਮੈਂਟ ਕਾਲਜ ਫੈਸਲਾਬਾਦ ਤੋਂ। ਤੇ ਫੈਸਲਾਬਾਦ ਦੇ ਨਾਲ ਇਹਦੇ ਇਸ ਤੋਂ ਕੀਤੀ ਹੈ। ਅੱਛਾ ਜੀ, ਹਾਂ ਮੇਰਾ ਜੀ 93 ਤੋਂ 95 ਸੈਸ਼ਨ ਸੀ ਜਿਹੜਾ ਨਾ ਉੱਥੇ ਗੌਰਮੈਂਟ ਕਾਲਜ ਫੈਸਲਾਬਾਦ 'ਚ ਅੱਛਾ ਧੋਬੀ ਘਾਟ। ਅਸੀਂ 2005 'ਚ ਜਦੋਂ ਪਹਿਲੀ ਵਾਰੀ ਯੂਨੀਵਰਸਿਟੀ ਬਣੀ। ਅੱਛਾ ਅੱਛਾ, ਹਾਂ ਸਹੀ ਹੈ, ਹੁਣ ਤੇ ਯੂਨੀਵਰਸਿਟੀ ਹੋ ਗਈ ਉਹ। ਤੇ ਉਹ ਖੈਰ ਮੇਰੇ ਜਿਹੜੇ ਨਾਨਕੇ ਸਨ ਨਾ ਉਹ ਚੌਹਾਨ ਨੇ, ਉਹਨਾਂ 'ਚ ਚੌਹਾਨ ਸੀ। ਤੇ ਉਹਨਾਂ 'ਚੋਂ ਇੱਕ ਨਾ ਉਹ ਸਾਡੇ ਜਿਹੜੇ ਸੀ ਨਾ ਮੇਰੇ ਮਾਮੇ, ਉਹਨਾਂ ਦੇ ਵਿੱਚੋਂ ਉਹਨਾਂ ਦੇ ਇੱਕ ਚਾਚੇ ਦਾ ਮੁੰਡਾ ਉਹ ਖੜਾ ਹੋ ਗਿਆ ਇਲੈਕਸ਼ਨਾਂ ਤੇ ਉਹਨੇ ਆਪਣਾ ਨਾਮ ਲਿਖਾਇਆ ਨਾ ਤੇ ਚੌਹਾਨ। ਉਦੋਂ ਹੀ ਪਤਾ ਤੁਹਾਨੂੰ, ਪਹਿਲਾਂ ਜਿਹੜੇ ਸੀ ਨਾ ਉਹ ਕੰਧਾਂ ਕੁੰਧਾਂ ਤੇ ਲਿਖਦੇ ਹੁੰਦੇ ਸਨ ਨਾਮ ਸਾਰੇ। ਤੋ ਇੱਕ ਕੋਈ ਆਇਆ ਤੇ ਉਹਨੇ ਸ਼ਰਾਰਤ ਕੀਤੀ, ਉਹਨੇ ਨੂਨ ਜਿਹੜਾ ਨਾ ਨੂਨ ਦੇ ਉੱਤੇ ਪਾ ਕੇ ਪੋਚਾ ਫਿਰ ਗਿਆ ਤੇ ਉਹ ਚੌਹਾਨ ਦੀ ਬਜਾਏ ਚੂਹਾ ਬਣ ਗਿਆ। ਉਹ ਫੈਸਲਾਬਾਦੀ ਇਸ ਗੱਲੋਂ ਕਹਿੰਦੇ ਸ਼ਰਾਰਤੀ ਬੜੇ ਨੇ ਤੇ ਜਿਹੜੇ ਕੰਮ ਬਹੁਤ ਕਰਦੇ ਨੇ। ਮੈਨੂੰ ਗੱਲ ਯਾਦ ਆ ਗਈ, ਇਫਤਖਾਰ ਸਾਹਿਬ ਵੀ ਨੇ ਸਾਡੇ ਨਾਲ ਤੁਹਾਡੇ ਨਾਲ ਗੱਲ ਕਰਦੇ। ਸਾਡੇ ਪਿੰਡ ਦਾ ਨਾ ਇੱਕ ਚਾਚਾ ਸਿੱਧਾ ਜਿਹਾ, ਉਹਨਾਂ ਦਾ ਲਿਆਕੂ ਦੋਧੀ। ਇਫਤਖਾਰ ਸਾਹਿਬ ਤੁਸੀਂ ਨਾਲ ਸਾਡੇ, ਆਪਾਂ ਗੱਲ ਕਰਦੇ, ਮੈਂ ਗੱਲ ਸੁਣਾਉਣਾ। ਬਿਲਕੁਲ ਟੇਕ ਯੂਰ ਟਾਈਮ। ਆਈ ਐਮ ਜਸਟ ਲਿਸਨਿੰਗ ਟੂ ਦਿਸ ਬਿਊਟੀਫੁਲ ਕਨਵਰਸੇਸ਼ਨ। ਬਹੁਤ ਚੰਗੀ ਗੱਲਾਂ ਹੋ ਰਹੀਆਂ ਨੇ। ਮੈਂ ਤੇ ਮੇਰੇ ਕਰੋਨਾ ਨੇ ਤੇ ਬੁਰਾ ਹਾਲ ਕੀਤਾ, ਵੇਖ ਲਓ ਮੇਰਾ ਸਿਰ ਕੀ ਹਾਲ ਹੋਇਆ। ਤੇ ਬਹਰਹਾਲ ਮੈਂ ਅੱਜ ਸੋਚਿਆ ਕਿ ਟੋਪੀ ਪਾ ਕੇ ਬਹਿ ਕੇ ਆਰਾਮ ਨਾਲ ਬੈਠ ਨਹੀਂ ਬਹਿਣਾ, ਕਿਉਂਕਿ ਤੁਸੀਂ ਬੜਾ ਮਜ਼ਾਕ ਉਡਾਇਆ ਸੀ ਮੇਰਾ। ਕੈਰੀ ਔਨ ਉਹ ਨਾ ਉਹ ਇਲੈਕਸ਼ਨ ਤੇ ਜਿਵੇਂ ਆਉਂਦਾ ਨਾ, ਇਲੈਕਸ਼ਨ ਦੇ ਹੋ ਗਿਆ ਉਹਦਾ ਨਾਂ ਲਿਆਕੂ ਕੌਂਸਲਰ ਲਿਆਕੂ ਹੋਰਾਂ ਦਾ ਕੌਂਸਲਰ ਦੇ ਇਲੈਕਸ਼ਨ ਹੋ ਗਏ। ਉਹ ਨਾ ਦੂਜੇ ਮਹੱਲੇ ਗਿਆ ਨਾ, ਸਾਡੇ ਪਹਿਲੋਂ ਜਿਹੜੇ ਨਵੇਂ ਪਿੰਡ ਆਬਾਦ ਕੀਤੇ ਨਾ 12 ਆਬਾਦ ਕੀਤੀਆਂ, ਉਹਨਾਂ ਵਿੱਚ ਸਪੈਸੀਫਿਕ ਕੀਤੇ ਵੀ ਇੱਕ ਪੱਤੀ ਜਿਹੜੀ ਹੈ ਨਾ ਉਹਦੇ ਵਿੱਚ ਬਿਠਾਏ ਨੇ ਕ੍ਰਿਸਚੀਅਨ, ਇੱਕ ਪੱਤੀ ਉਹਦੇ 'ਚ ਕਸਬੇਦਾਰ ਬਿਠਾਏ ਨੇ ਪਿੰਡ ਦੇ ਬਾਹਰ। ਕਸਬੇਦਾਰ ਮੀਨਸ ਕਿ ਜਿਹੜੇ ਕੰਮ ਕੁਮ ਕਰਦੇ ਹੋ, ਜਲਾਏ ਹੋ ਗਏ, ਮਲਕ ਹੋ ਗਏ, ਇਸ ਤਰ੍ਹਾਂ ਦੇ। ਉਸ ਮਹੱਲੇ ਉਹਦੇ ਨਾ ਬੈਨਰਾਂ ਨੇ ਪੋਸਟਰ ਲਾਤੇ ਤੇ ਉਹਦੇ ਨਾ ਪੋਸਟਰ ਤੇ ਕਿਸੇ ਨੇ ਨਾ ਉਹ ਮੱਝ ਦਾ ਗੋਹਾ ਮਾਰਦਾ ਤਸਵੀਰ ਤੇ। ਉਹ ਸ਼ਾਮ ਨੂੰ ਨਾ ਉਹਨਾਂ ਨੇ ਵੋਟ ਦੇਣੇ ਸੀ, ਉਹਨਾਂ ਮਹੱਲੇ ਵਾਲਾ ਸੱਦ ਲਿਆ ਵੀ ਲਿਆਕੂ ਕੌਂਸਲਰ ਸਾਹਿਬ ਤੁਸੀਂ ਆਓ, ਤਕਰੀਰ ਕਰਨੀ ਹੈ। ਆਂਦਾ ਵੀ ਮੈਨੂੰ ਇਹ ਦੱਸੋ ਵੀ ਮੇਰੇ ਪੋਸਟਰ ਤੇ ਗੋਹਾ ਕਿੰਨੇ ਮਾਰਿਆ? ਨਿਆਣਿਆਂ ਮਾਰਦਾ ਉਹ। ਆਂਦਾ ਵੋਟ ਨਹੀਂ ਤੁਹਾਡੇ ਮੈਨੂੰ ਚਾਹੀਦੇ, ਮੈਨੂੰ ਬੰਦਾ ਦੱਸੋ ਵੀ ਗੋਹਾ ਕੀ। ਹਾਂਜੀ ਇਫਤਖਾਰ ਸਾਹਿਬ, ਹੁਣ ਵਿੱਚ ਗਾਲਾਂ ਗੁਲਾਂ ਦਾ ਮਵਾਲ ਸੀ, ਉਹ ਮੈਂ ਪਾਇਆ ਨਹੀਂਗਾ। ਜਿੱਦਾਂ ਇੰਟਰਸਟਿੰਗ ਗੱਲ ਸੀ ਉਹ ਪਾਈ ਨਹੀਂ ਵਿੱਚ। ਹਾਂਜੀ ਉਹ ਸੈਂਸਰ ਹੋ ਗਈ ਹੈ ਨਾ ਅਸਲ 'ਚ। ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ। ਸਪੈਸ਼ਲੀ ਮਿਸਟਰ ਅਰੋੜਾ ਸਾਹਿਬ, ਕਿਆ ਬਾਤ ਹੈ ਜੀ। ਮੈਨੂੰ ਤੇ ਹੁਣ ਮੈਂ ਰਾਤੀ ਇਹਨਾਂ ਨੂੰ ਇੱਕ ਮੈਸੇਜ ਕੀਤਾ ਸੀ ਕਿ ਯਾਰ ਤੁਹਾਡੇ ਜਿਹੜੇ ਕੰਮ ਹੈਗੇ ਨੇ ਨਾ, ਜੋ ਤੁਸੀਂ ਕਰ ਰਹੇ ਹੋ ਪੰਜਾਬੀਆਂ ਵਾਸਤੇ, ਪੰਜਾਬੀ ਜ਼ੁਬਾਨ ਤੇ ਪੰਜਾਬੀ ਕਲਚਰ ਨੂੰ ਕਾਇਮ ਰੱਖਣ ਵਾਸਤੇ ਕੈਨੇਡਾ 'ਚ, ਵਾਹ ਜੀ ਵਾਹ, ਕਿਆ ਬਾਤ ਹੈ। ਬਹੁਤ ਸ਼ੁਕਰੀਆ, ਮਿਹਰਬਾਨੀ। ਮੈਂ ਕਹਿ ਰਿਹਾ ਕਿ ਲਾਈਕ
it's like a pioneer, he is a pioneer, Mr. Arora ਸਾਹਿਬ ਜਿਹੜੇ ਹੈਗੇ ਨੇ। ਥੈਂਕ ਯੂ ਸਰ, ਥੈਂਕ ਕਿਆ ਬਾਤ ਹੈ ਜੀ। ਬਸ ਤੁਸੀਂ ਗੱਲਾਂ ਕਰੋ ਤੇ ਮੈਂ ਸੁਣ ਰਿਹਾ, ਇੰਜੋਏ ਕਰ ਰਿਹਾ ਤੇ ਜਸਟ ਕੈਰੀ ਔਨ, ਲਾਈਕ ਜਦੋਂ ਮੌਕਾ ਲੱਭਿਆ ਤਾਂ ਵਿੱਚ ਮੈਂ ਛਾਲ ਮਾਰ ਦਿਆਂਗਾ ਮੈਂ। ਬਹੁਤ ਸ਼ੁਕਰੀਆ ਤੁਹਾਡਾ ਸਰ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ। ਮੇਰੇ ਖਿਆਲ ਅਸੀਂ ਸਾਰੇ ਪੰਜਾਬੀ ਜਿਹੜੇ ਵੀ ਹੈਗੇ ਆ, ਅਸੀਂ ਆਪੋ ਆਪਣੀ ਜਗ੍ਹਾ ਤੇ ਵਧੀਆ ਕੰਮ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈ, ਜੋ ਮੈਂ ਕਿਤਾਬਾਂ 'ਚ ਪੜ੍ਹਿਆ, ਕਿਸੇ ਕੋਲੋਂ ਸਿੱਖਿਆ, ਉਹ ਮੈਂ ਸ਼ੇਅਰ ਕਰ ਰਿਹਾ। ਤੇ ਇਸ ਸਾਥ ਦਾ ਮਤਲਬ ਵੀ ਇਹੀ ਹੈ, ਜੋ ਮੇਰੇ ਕੋਲ ਹੈ ਮੈਂ ਤੁਹਾਨੂੰ ਦੇ ਦੇਵਾਂ, ਜੋ ਤੁਹਾਡੇ ਕੋਲ ਮੈਂ ਆਪਣੇ ਨਾਲ ਲੈ ਜਾਵਾਂ। ਸੋ ਇੱਕ ਮੁਹੱਬਤ ਦਾ ਸਿਲਸਿਲਾ ਇਹ ਬਣਾਇਆ ਹੈ ਨਾਸਰ ਸਾਹਿਬ ਨੇ। ਇੱਕ ਦੋਸਤ ਕਹਿੰਦੇ ਨੇ ਤੁਹਾਨੂੰ ਟੌਪਿਕ ਦੀ ਲੋੜ ਨਹੀਂ, ਟੌਪਿਕ ਆਟੋਮੈਟਿਕਲੀ ਵਿੱਚੋਂ ਜਨਰੇਟ ਹੋ ਜਾਂਦਾ। ਕਿਸੇ ਹੱਦ ਤੱਕ ਗੱਲ ਇਹ ਵੀ ਸਹੀ ਹੈ, ਲੇਕਿਨ ਕੋਈ ਨਾ ਕੋਈ ਹੁਣ ਟੌਪਿਕ ਹੋਣਾ ਚਾਹੀਦਾ ਵਾ, ਕਿਉਂਕਿ ਅੱਗੇ ਕੱਲ ਨੂੰ ਕੋਈ ਪ੍ਰੋਗਰਾਮ ਸਰਚ ਕਰੇ ਵੇਖੇ ਤੇ ਉਹ ਕਿਸੇ ਨਾਂ ਤੋਂ ਸਰਚ ਕਰੇ ਵੀ ਇਹ ਆਹ ਪ੍ਰੋਗਰਾਮ ਅਸੀਂ ਸਾਂਝੀ ਸਾਦਾ ਵੇਖਣਾ। ਜੀ ਬਿਲਕੁਲ ਸਹੀ। ਬਾਕੀ ਸਾਂਝ ਜਿਹੜੀ ਉਹ ਸਾਰਿਆਂ ਨਾਲੋਂ ਇੰਪੋਰਟੈਂਟ ਇਹਦੇ ਵਿੱਚ ਸਾਂਝ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਹੈ, ਠੀਕ ਹੈ। ਬਾਕੀ ਜਿਹੜੇ ਆਪਸ ਦੇ ਵਿੱਚ ਉਹ ਕੀ ਕਹਿੰਦੇ ਗੱਲਾਂ ਬਾਤਾਂ ਤੇ ਹੁੰਦੀਆਂ ਰਹਿੰਦੀਆਂ ਨੇ, ਦੋਵਾਂ ਭਰਾਵਾਂ 'ਚ ਵੀ ਹੁੰਦੀਆਂ ਰਹਿੰਦੀਆਂ ਨੇ, ਮਹੱਲੇਦਾਰਾਂ 'ਚ ਵੀ ਹੁੰਦੀਆਂ ਰਹਿੰਦੀਆਂ ਨੇ। ਅਸਲ ਚੀਜ਼ ਹੁੰਦੀ ਹੈ ਸਾਂਝ। ਜਿੱਥੇ ਸਾਂਝ ਬਣੀ ਰਵੇ ਉੱਥੇ ਸਾਰਾ ਕੁਝ ਸਿੱਧਾ ਰਹਿੰਦਾ। ਜੀ ਬਹੁਤ ਸ਼ੁਕਰੀਆ, ਥੈਂਕ ਯੂ ਜਾਗੀਰ ਭਾਈ, ਬਹੁਤ ਮਿਹਰਬਾਨੀ ਤੁਹਾਡੀ। ਸਰ ਬਹੁਤ ਸ਼ੁਕਰੀਆ ਤੁਹਾਡਾ। ਸਾਡੇ ਨਾਲ ਨੇ ਬਲਵਿੰਦਰ ਸਿੰਘ ਢਿੱਲੋਂ। ਬਲਵਿੰਦਰ ਪੈਨਸਲ ਤੇ ਐਂ ਲਾਈ ਰੱਖਿਆ ਦੇ ਟਾਈਮ ਕੱਢਦਾ ਢਿੱਲੋਂ ਸਾਹਿਬ, ਤੁਸੀਂ ਨਾ ਲਾ ਕੇ ਉਹ ਜਿਨ੍ਹਾਂ ਨੇ ਅੱਡੇ ਲਏ ਹੁੰਦੇ ਨਾ, ਸਾਡੇ ਬੜਾ ਚੱਲਦਾ। ਅਸੀਂ ਕਿਉਂਕਿ ਮੈਂ ਪੁਲਿਸ 'ਚ ਰਿਹਾ ਤੇ ਅੱਡੇ ਜਿਨ੍ਹਾਂ ਰਕਸ਼ਾ ਲਏ ਹੁੰਦੇ ਨਾ ਤੇ ਉਹਨਾਂ ਦੇ ਪੈਨਸਲ ਲਾਈ ਹੁੰਦੇ, ਪਰਚੀਆਂ ਕੱਟ ਦਿੰਦੇ ਆ। ਮੈਂ ਉਸ ਤੋਂ ਗਿਆ ਪਰਚੀਆਂ ਖੁੱਲ ਪਈਆਂ ਨੇ। ਅੱਛਾ, ਢਿੱਲੋਂ ਸਾਹਿਬ ਨੇ ਲਾ ਕੇ ਨਾ ਮਰਕਰੀ ਬਲਬ ਆਪਣੇ ਮੂੰਹ ਤੇ ਚਿੱਟਾ ਹੋਣ ਦੀ ਕੋਸ਼ਿਸ਼ ਕੀਤੀ ਆ, ਨਕਾਮ। ਤੇ ਢਿੱਲੋਂ ਸਾਹਿਬ ਐਵੇਂ ਲੱਗਣ ਡੇ ਨੇ, ਅਰੋੜਾ ਸਾਹਿਬ ਇਹ ਐਵੇਂ ਲੱਗਣ ਡੇ ਜਿਵੇਂ ਧੁੱਪੇ ਦੀ ਹਵਾ ਲਿਆਉਂਦਾ। ਮੈਂ ਗੱਲ ਸੁਣ ਅਰੋੜਾ ਸਾਹਿਬ, ਮੈਂ ਜਾਣਾ ਕੁਲਵਿੰਦਰ ਕੋਲ ਜਰਮਨੀ, ਤੇ ਤੁਸੀਂ ਮੇਰੇ ਕੋਲ ਕਰਾਉਂਦੇ ਤੇ ਇਹਨੂੰ ਮਜ਼ਾਕ ਉੱਥੇ ਜਾ ਕੇ ਮੈਨੂੰ ਢਾਲੇ ਵੀ ਤੂੰ ਮੈਨੂੰ ਕਿਉਂ ਮਜ਼ਾਕ ਕਰਦਾ ਰਿਹਾ, ਬਈ ਦੱਸ। ਨਹੀਂ ਤੁਸੀਂ ਖੁੱਲ ਕੇ ਆਓ ਜੀ। ਤੁਸੀਂ ਸੰਧੂ ਸਾਹਿਬ ਨੂੰ ਦੋ ਜੁਕਾ ਕੇ ਸੰਧੂ ਸਾਹਿਬ ਭੱਜ ਗਏ ਨੇ। ਸੰਧੂ ਸਾਹਿਬ ਆਇਓ ਦੁਬਾਰਾ, ਤੇਜ ਸੰਧੂ ਜੀ ਸੁਣਦੇ ਨੇ, ਦੁਬਾਰਾ ਆਇਓ। ਹਾਂਜੀ ਢਿੱਲੋਂ ਸਾਹਿਬ ਠੀਕ ਠਾਕ ਹੋ? ਚੜ੍ਹਦੀ ਕਲਾ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਨਹੀਂ ਫਿਰ ਵੀ ਵਾਕਈ ਦੋ ਪੈਨਸਲਾਂ ਕਿਉਂ ਲਾਈਆਂ ਤੂੰ ਬਾਈ, ਕੀ ਗੱਲ? ਇੱਕ ਤੇ ਯਕੀਨ ਨਹੀਂ ਤੈਨੂੰ? ਸਾਰੇ ਉਹ ਹੁੰਦਾ ਨਾ ਉਹ ਤਹਿਸੀਲਦਾਰ ਜਾਂ ਐਸਡੀਐਮ, ਇੱਕ ਲਾਲ ਪੈਨ ਵਾਲਾ 2 ਨੰਬਰ ਵਾਲਾ ਕੰਮ ਤੇ ਦੂਜਾ 1 ਨੰਬਰ ਵਾਲਾ ਕੰਮ ਸਾਡਾ। ਅੱਛਾ, ਮੈਂ ਇੱਕ ਸੈਕਿੰਡ ਤੋਂ ਰੋਕ ਲਵਾਂ ਜੀ ਦੋਨਾਂ ਭਰਾਵਾਂ ਨੂੰ। ਮੇਰੇ ਦੋ ਦੋਸਤਾਂ ਦੇ ਕਮੈਂਟਸ ਉਹਨਾਂ ਦੇ ਨਾਲ ਗੱਲ ਵੀ ਕਰਦਾ ਜਾਵਾਂ ਜੀ। ਦੋਸਤ ਕਹਿੰਦੇ ਹੋਰ ਗੋਤਾਂ ਤੇ ਗੱਲਬਾਤ ਕਰੋ ਜੀ, ਉਹ ਵੀ ਕਰਾਂਗੇ ਜੀ। ਅਮੀ ਜਹਾਨ ਸਾਹਿਬ ਨੇ ਵੈਰੀ ਗੁੱਡ ਕਨਵਰਸੇਸ਼ਨ। ਜਗਜੀਤ ਕੌਰ ਜੀ ਨੇ ਪੰਜਾਬੀ ਲਹਿਰ ਸੰਗੀਤ ਅਰੋੜਾ ਤੇ ਨਾਸਰ ਢਿੱਲੋਂ, ਵਧੀਆ ਪ੍ਰੋਗਰਾਮ। ਸਾਡੇ ਪੰਜਾਬੀਆਂ ਦਾ ਮਾਣ, ਬਹੁਤ ਬਹੁਤ ਸ਼ੁਕਰੀਆ ਜੀ। ਤਾਰੀਫ ਵਾਲੀ ਗੱਲ ਹੈ ਤੁਹਾਡੀ ਸਾਰੀ ਆਪਣੀ ਜਗ੍ਹਾ ਤੇ। ਬਿੱਟੂ ਸਾਹਿਬ ਤੁਸੀਂ ਕਹਿੰਦੇ ਮੇਰੀ ਗੱਲ ਦਾ ਰਿਪਲਾਈ ਜ਼ਰੂਰ ਕਰੋ। ਸਵਾਲ ਮੈਂ ਮਿਸ ਕਰ ਸਵਾਲ ਪੁੱਛਣਾ, ਰਿਪਲਾਈ ਵੀ ਕਰਾਂਗਾ, ਜ਼ਰੂਰ ਦੱਸਣਾ ਜੀ। ਨਵੀਨ ਸਿੱਧੂ ਸਾਹਿਬ ਕਹਿੰਦੇ ਬਾਸਟਰ ਕਹਿੰਦੇ ਢਿੱਡ ਦੁਖਣ ਲਾਤਾ, ਕਹਿੰਦੇ ਜੀ ਉਹਨਾਂ ਢਿੱਡ ਦੁਖਣ ਲੱਗ ਗਿਆ। ਹੁਣ ਰੋਣਾ ਸਾਹਿਬ ਜੀ ਹੁਣ ਮਰਕਰੀ ਬਲਬ ਬਾਲਿਆ ਮੈਂ ਉਹ ਬੰਦੇ ਆਹ ਦੇਖ ਹੁਣ ਕਰੋ ਬਰਾਬਰੀ ਜੀ। ਅਸੀਂ ਗਰੀਬ LED ਲਾ ਕੇ ਬੈਠੇ ਆ। ਬਹੁਤ ਵਧੀਆ, ਬਹੁਤ ਜੋ ਬਾਜੀਗਰੀ ਕਰਨ ਲੱਗਿਆ ਨਾਸਰ ਸਾਹਿਬ। ਅਰੋੜਾ ਸਾਹਿਬ ਹਾਂਜੀ, ਮੈਂ ਉਹ ਨਾ ਢਿੱਲੋਂ ਸਾਹਿਬ ਵਰਗੇ ਬੰਦੇ ਨਾ ਪਿੰਡਾਂ ਦੇ ਡਾਕਟਰ ਹੁੰਦੇ ਆ। ਕੀ ਹੁੰਦੇ ਆ? ਪਿੰਡਾਂ ਦੇ ਡਾਕਟਰ ਹੁੰਦੇ ਆ ਨਾ, ਦੇਸੀ ਡਾਕਟਰ ਕਹਿ ਦਈਏ। ਅੱਛਾ, ਮਰੀਜ਼ ਆਉਂਦਾ ਨਾ, ਮਰੀਜ਼ ਕਹਿੰਦਾ ਡਾਕਟਰ ਸਾਹਿਬ ਕਿੱਥੇ ਨੇ? ਕਹਿੰਦੇ ਗਾਂ ਦਵਾਈ ਲੈਣ ਗਏ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਦੱਸੋ? ਢਿੱਲੋਂ ਸਾਹਿਬ ਭਾਜੀ ਘਰ ਨਾ ਚੋਰ ਆ ਗਏ। ਤੇਜੀ ਭਾਜੀ ਘਰ ਨਾ। ਅੱਛਾ, ਉਹਨਾਂ ਬੜੀ ਤਲਾਸ਼ੀ ਕੀਤੀ, ਉਹਨਾਂ ਨੂੰ ਲੱਭਾ ਨਾ।
ਤੇ ਉਹਨੂੰ ਹਾਰ ਕੇ ਨਾ ਭਾਈ ਨੂੰ ਜਾ ਕੇ ਠਾ ਕੇ ਭਾਈ ਨੂੰ ਕਹਿੰਦੇ ਵੀ ਸੋਨਾ ਕਿੱਥੇ ਆ, ਤੇ ਭਾਜੀ ਕਹਿੰਦੇ ਮੇਰੇ ਨਾਲ ਹੀ ਪੈ ਜਾ। ਹੁਣ ਹੱਸਣਾ ਕਿੱਥੇ ਸੀ? ਸੋਨਾ ਕਿੱਥੇ, ਸੋਨਾ ਗੋਲਡ ਕਿੱਥੇ ਆ? ਨਹੀਂ ਹੁਣ ਇਹਦੇ ਤੇ ਹੱਸਣਾ ਕਿੱਥੇ ਉਹ ਵੀ ਦੱਸ ਨਾ। ਦੱਸਣ ਲੱਗਾ ਨਾ, ਉਹਨਾਂ ਕਹਿੰਦੇ ਸੋਨਾ ਕਿੱਥੇ। ਹਾਂਜੀ ਸੰਧੂ ਸਾਹਿਬ ਨਾਲ ਹੀ ਪੈ ਜਾ। ਹੱਸ ਲਿਓ, ਬਾਅਦ ਚ ਹੱਸ ਲਾਂਗੇ, ਆਪਾਂ ਸਵੇਰੇ ਹੱਸ ਲਾਂਗੇ। ਮੈਂ ਬਾਅਦ ਮੈਸੇਜ ਕਰ ਰਿਹਾ ਤੁਹਾਨੂੰ, ਦੱਸ ਦਿਓ। ਅੱਛਾ ਪੁਲਿੰਦਰ ਇੱਕ ਮਿੰਟ ਜਰਾ ਸਾਡੇ ਨਾਲ ਆਪਾਂ ਅਕਰਮ ਵੀ ਇਹਨਾਂ ਦੀ ਵੀ ਸੁਣ ਲਈਏ। ਸੰਧੂ ਸਾਹਿਬ ਤੁਸੀਂ ਵੀ ਨਾਲ ਆ ਰਹੇ ਹੋ ਜੀ। ਅਕਰਮ ਸਾਹਿਬ, ਅਕਰਮ ਸਾਹਿਬ ਪਾਨ ਖਾਣ ਦੇ? ਹਾਂਜੀ ਆਵਾਜ਼ ਆ ਰਹੀ ਆ ਢਿੱਲੋਂ ਸਾਹਿਬ? ਅੱਜ ਮੇਰੇ ਕੋਲ ਨੈਟਵਰਕ ਬੜਾ ਪੂਅਰ ਆ। ਇੱਕ ਤੇ ਆ ਭਾ ਤੇਜ ਸੰਧੂ ਬੈਠਾ, ਇਹਨੂੰ ਮੇਰਾ ਸਲਾਮ ਆਖੋ। ਸਤਿ ਸ੍ਰੀ ਅਕਾਲ ਜੀ। ਇਹਨੂੰ ਦੇਖ ਕੇ ਮੈਨੂੰ ਖੁਸ਼ੀ ਹੋਈ ਆ। ਹਾਂਜੀ ਢਿੱਲੋਂ ਸਾਹਿਬ, ਸਾਡੀ ਆਪਸ ਵਿੱਚ ਵੈਸੇ ਵੀ ਗੱਲ ਹੋਈ ਆ, ਕੱਲ ਪਰਸੋਂ ਵੈਸੇ ਵੀ ਗੱਲ ਹੋਈ ਸੀ ਸਾਡੀ। ਤੁਸੀਂ ਕਿਹਾ ਵੀ ਇਰਾਦਾ ਕੀਤਾ ਦੋਵਾਂ ਨੇ, ਫਿਰ ਇਹਦਾ ਮਤਲਬ। ਹਾਂਜੀ ਅਕਰਮ ਸੰਧੂ ਸਾਹਿਬ। ਹਾਂਜੀ ਭਾਜੀ, ਮੈਂ ਕਿਹਾ ਬੜੀ ਖੁਸ਼ੀ ਹੋਈ। ਇੱਕ ਤੇ ਭਾਊ ਬੈਠਾ, ਇਹਨੂੰ ਮੇਰਾ ਸਲਾਮ ਆਖ ਦਿਓ। ਹਾਂਜੀ, ਤੇ ਦੂਸਰਾ ਇੱਕ ਵੀਰ ਨੇ ਜੇ ਬੋਲੀਆਂ ਦੀ ਗੱਲ ਕੀਤੀ ਸੀ, ਤੇ ਬੋਲੀਆਂ ਦੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ। ਬੋਲੀਆਂ ਦਾ ਸਵਾਦ ਇਹ ਹੁੰਦਾ ਵਾ ਢਿੱਲੋਂ ਸਾਹਿਬ ਕਿ ਜਿਹੜੇ ਵੀ ਦੇਸ਼ ਦੇ ਵਿੱਚ ਚਲਾ ਜਾਵੇ, ਜਿਹੜੇ ਸ਼ਹਿਰ ਚਲਾ ਜਾਵੇ, ਉਹਨਾਂ ਦੀ ਬੋਲੀ ਬੋਲ ਲਵੇ। ਹਾਂਜੀ, ਤੇ ਇਸ ਤਰ੍ਹਾਂ ਗੱਲ ਆ ਵੀ ਅਸੀਂ ਹੁਣ ਲੈਲਪੁਰ ਆਉਣਾ ਜੇ ਤੁਹਾਨੂੰ ਮਿਲਣ, ਤੇ ਉੱਥੇ ਅਸੀਂ ਤੁਹਾਡੇ ਨਾਲ ਇਹੋ ਹੀ ਬੋਲੀ ਬੋਲਣੀ ਹੈ, ਤੁਹਾਡੀ ਬੋਲੀ। ਤੁਹਾਡਾ ਲੈ ਤੇ ਆਪਾਂ ਤੇਜ ਨਾਲ ਵੀ ਪਿਛਲੇ ਦਿਨ ਗੱਲ ਹੋਈ ਸੀ, ਤੇ ਇਹਨਾਂ ਨਾਲ ਵੀ ਬੜਾ ਮਜ਼ਾ ਆਇਆ ਗੱਲ ਕਰਨ ਦਾ। ਤੇ ਅੱਜ ਵੀ ਇਹਨਾਂ ਨੂੰ ਸਲਾਮ ਆਖੋ। ਤੇ ਮੇਰੇ ਕੋਲ ਅੱਜ ਅਨਲੱਕੀਲੀ ਨੈਟਵਰਕ ਬੜਾ ਪੂਅਰ ਆ। ਹਾਂਜੀ, ਤੁਹਾਡੀ ਆਵਾਜ਼ ਮੇਰੇ ਤੋਂ ਕੋਈ ਨਹੀਂ ਆ ਰਹੀ, ਪਤਾ ਨਹੀਂ ਮੇਰੀ ਆਵਾਜ਼ ਤੁਹਾਡੀ ਜਾ ਰਹੀ ਆ ਜਾਂ ਕੋਈ ਨਹੀਂ ਜਾ ਰਹੀ। ਤੇ ਬਾਹਰ ਹੱਸਦੇ ਵਾਸਤੇ ਰਵੋ, ਖੁਸ਼ ਰਵੋ। ਹਾਂਜੀ, ਬਹੁਤ ਸ਼ੁਕਰੀਆ। ਤੇ ਫਿਰ ਗੱਲ ਕਰਾਂਗੇ ਜਦੋਂ ਨੈਟਵਰਕ ਠੀਕ ਹੋਇਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਹਾਂਜੀ ਤੇਜ ਭਾਜੀ, ਸਾਰੇ ਵੀਰਾਂ ਭਾਈ। ਹਾਂਜੀ, ਮੈਨੂੰ ਆ ਭਾਜੀ ਨੇ ਸੱਦਿਆ ਦੁਬਾਰਾ। ਭਾਜੀ ਹੁਕਮ ਕਰੋ। ਭਾਜੀ ਤੁਹਾਡੇ ਦਰਸ਼ਨ ਕਰ ਲਈ, ਹੋ ਗਏ ਬਹੁਤ ਵਧੀਆ। ਆਏ ਹਾਏ ਹਾਏ ਹਾਏ, ਅਸੀਂ ਇੰਨੇ ਜੋਗੇ ਇਹਨੇ ਸੱਦਿਆ ਤੇਜ ਸੰਧੂ ਨੂੰ ਮੇਰਾ ਕਰਕੇ। ਤੁਸੀਂ ਮੇਰੀ ਜੁਗਤ ਨਾਲ ਫੌਲ ਖੇਡ ਗਏ ਤੇ ਕੋਈ ਗੱਲ ਨਹੀਂ। ਅਰੋੜਾ ਸਾਹਿਬ ਸੁਣ ਰਹੇ ਹੋ ਤੁਸੀਂ? ਮੈਂ ਸੁਣ ਰਿਹਾ ਜੀ ਤੁਹਾਡੀ ਗੱਲ, ਪਰ ਨਾ ਆਵਾਜ਼ ਕਲੀਅਰ ਨਹੀਂ ਆ ਰਹੀ ਜਦੋਂ, ਇਸ ਕਰਕੇ ਮੈਂ ਚੁੱਪ ਰਿਹਾ। ਸੰਧੂ ਸਾਹਿਬ ਦੇ ਮਾਈਕ 'ਚ ਪ੍ਰੋਬਲਮ ਹੈ, ਉਹ ਫਿਰ ਮੈਨੂੰ ਬੰਦ ਕਰਨਾ ਪੈਂਦਾ ਵਾ। ਸੰਧੂ ਸਾਹਿਬ ਦਾ ਮਾਈਕ ਨਹੀਂ ਠੀਕ, ਉਹਦੇ 'ਚ ਪ੍ਰੋਬਲਮ ਹੈ, ਆਵਾਜ਼ ਡਬਲ ਹੁੰਦੀ ਹੈ। ਕੋਈ ਗੱਲ ਨਹੀਂ ਜੀ। ਅੱਛਾ ਜੀ, ਨਵੀਨ ਸੰਧੂ ਸਾਹਿਬ ਕਹਿੰਦੇ ਖੰਘੋ ਨਾ, ਕਹਿੰਦੇ ਜੇ ਕਰੋਨਾ ਨਾ ਹੋ ਜੇ ਲਾਈਵ ਸੈਸ਼ਨ ਚੋਂ, ਕਹਿੰਦੇ ਇੰਨਾ ਹੱਸਣਾ ਤੇ ਖੰਘਣ ਦੀ ਲੋੜ ਨਹੀਂ, ਕਹਿੰਦੇ ਬਚ ਕੇ ਰਹੋ। ਨਵੀਨ ਸੰਧੂ ਸਾਹਿਬ ਕਹਿ ਰਹੇ ਨੇ, ਸੋ ਬਹੁਤੀ ਹਸਾਉਣ ਵਾਲੀ ਗੱਲ ਨਹੀਂ ਕਰਨੀ ਹੁਣ ਕਹਿੰਦੇ। ਅੱਛਾ ਜੀ, ਹਾਂਜੀ ਸੋ ਸਾਡਾ ਢਿੱਲੋਂ ਮੁਕਾਬਲਾ ਚੱਲਦਾ ਸੀ, ਉਹ ਦੇਖੀ ਜੀ ਆਪਾਂ। ਸੰਧੂ ਸਾਹਿਬ ਆਪਣੇ ਪਾਸੇ ਬਹਿ ਰਹੇ ਨੇ, ਇਹਨਾਂ ਦੁਆਰਾ ਮੁਕਾਬਲਾ ਦੇਖਦੇ ਆਪਾਂ। ਢਿੱਲੋਂ ਸਾਹਿਬ ਬੋਲਦੇ ਨੇ। ਨਹੀਂ ਢਿੱਲੋਂ ਕੁਲਵਿੰਦਰ ਆਪਣਾ ਭਾਈ ਆ, ਇਹਦੇ ਕੋਲ ਜਰਮਨੀ ਜਾਣਾ ਮੈਂ, ਤੁਸੀਂ ਮੈਨੂੰ ਲੜਾਓ ਨਾ ਪਹਿਲਾਂ ਹੀ ਯਾਰ। ਸਾਰੇ ਵੈਲਕਮ ਜਰਮਨੀ, ਸਾਰੇ ਭਾਈ ਆਓ, ਕੋਈ ਚੱਕਰ ਨਹੀਂ। ਜਰਮਨੀ ਕੋਈ ਗੱਲ ਨਹੀਂ, ਜਰਮਨੀ ਤੁਹਾਡਾ ਐਂ ਤੇ ਕਹਿ ਦਿੰਦੇ ਜੀ। ਮੈਂ ਬੋਲਾਂ ਢਿੱਲੋਂ ਭਾਜੀ? ਹਾਂਜੀ 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 ਬੋਲੋ। ਬੋਲਦੀ ਮੇਰੇ ਬੜੇ ਰਿਸ਼ਤੇਦਾਰ ਗਏ, ਬੜੇ ਰਿਸ਼ਤੇਦਾਰ ਬਾਹਰ ਗਏ, ਤੇ ਜਿੰਨਾ ਚਿਰ ਮੇਰੇ ਕੋਲੇ ਪਾਸਪੋਰਟ ਨਹੀਂ ਨਾ ਬਣਿਆ, ਤਾਂ ਬੜਿਆਂ ਦੇ ਫੋਨ ਆਉਂਦੇ ਸੀ, ਤੂੰ ਪਾਸਪੋਰਟ ਬਣਾ ਲੈ ਯਾਰ, ਤੈਨੂੰ ਲੈ ਜਾਾਂਗੇ। ਜਦੋਂ ਦਾ ਪਾਸਪੋਰਟ ਬਣਾ ਲਿਆ, ਗੱਦੇ ਥੱਲੇ ਪਿਆ, ਕਿਸੇ ਦੀ ਮਿਸ ਕਾਲ ਵੀ ਨਹੀਂ ਆਈ। ਤੁਸੀਂ ਕਹਿੰਦੇ ਹੋ, ਤੁਸੀਂ ਕਹਿ ਦਿੰਦੇ ਹੋ ਆਓ, ਸਾਨੂੰ ਕੋਈ ਸਾਨੂੰ ਰਾਹ ਵੀ ਦੱਸੋ ਨਾ। ਹੁਣ ਇੱਥੇ ਕਿਸੇ ਨੂੰ ਨਹੀਂ, ਇੱਥੇ ਮੇਰੀ ਗੱਲ ਸੁਣੋ, ਜਦੋਂ ਕਿਸੇ ਨੂੰ ਪਤਾ ਨਹੀਂ ਨਾ ਲੱਗਦਾ ਵੀ ਅਸੀਂ ਲਿੰਕ ਕਿਵੇਂ ਜੋੜਨਾ, ਅਸੀਂ ਇਹ ਦੱਸਦੇ ਵੀ YouTube ਤੇ ਹੋ ਕੇ ਨਾ ਵਾਇਆ YouTube ਵਾਲਾ ਆ ਜਾ, Facebook ਵਾਲਾ ਛੱਡ ਦੇ। ਤੁਸੀਂ ਸਾਨੂੰ ਦੱਸੋ ਤਾਂ ਸਹੀ, ਅਸੀਂ ਆਈਏ ਕਿਵੇਂ ਜਰਮਨ, ਕੈਨੇਡਾ। ਹੁਣ ਅਰੋੜਾ ਸਾਹਿਬ ਨੂੰ ਮੈਂ ਤਾਂ ਇਹ ਕਹਿੰਦਾ ਭਾਵੇਂ ਮੈਨੂੰ ਗੋਦ ਲੈ ਲੈਣ, ਮੈਂ ਵਿਹਲਾ ਹੀ ਆ।
ਬੱਲੇ 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 ਇਹ ਕਿਸੇ ਮੇਰੇ ਪੈ ਰਿਹਾ ਹਰਵਿੰਦਰ ਸਿੰਘ ਜੀ ਆ ਨਾ ਆ ਇਹਦੇ ਵਾਸਤੇ ਜੁਗਤ ਆ ਪਲਵਿੰਦਰ ਵਾਸਤੇ ਸੌਰੀ ਆ ਮੇਰਾ ਧਿਆਨ ਦੂਜੇ ਬੰਦੇ ਨੂੰ ਪੜੀ ਨਹੀਂ ਕੋਈ ਬਾਅਦ ਚ ਦੇਖ ਲਾਂਗਾ। ਚਲੋ ਕੋਈ ਗੱਲ ਨਹੀਂ ਸੰਧੂ ਸਾਹਿਬ ਤੁਹਾਡਾ ਤੇਜ਼ ਤੇਰਾ ਨਾ ਤੁਸੀਂ ਲੀਵ ਕਰਕੇ ਦੁਬਾਰਾ ਜੁਆਇਨ ਕਰੋ। ਤੁਹਾਡਾ ਨਾ ਮਾਈਕ ਦੀ ਆਵਾਜ਼ ਡਬਲ ਹੁੰਦੀ ਹੈ, ਪਰਤ ਕੇ ਹੁੰਦੀ ਫਿਰ ਮੁੜ ਕੇ ਤੁਸੀਂ ਦੁਬਾਰਾ ਜੇ ਜੁਆਇਨ ਕਰੋਗੇ ਨਾ ਤੁਸੀਂ ਫੇਸਬੁੱਕ ਤੇ ਜਾਂ YouTube ਤੇ ਆਓ ਤੁਸੀਂ ਆਪ ਫੇਸਬੁੱਕ ਤੇ ਆਏ ਹੋ। ਹੋਰ ਬਲਵਿੰਦਰ ਵੀ ਕਿਵੇਂ ਚੱਲ ਰਿਹਾ? ਠੀਕ ਠਾਕ ਹੈ ਤੁਹਾਡੇ ਹਾਲਾਤ? ਸਭ ਚੜ੍ਹਦੀ ਕਲਾ ਵਧੀਆ। ਮੇਰਾ ਪ੍ਰੋਗਰਾਮ ਬਣ ਰਿਹਾ, ਜਦੋਂ ਠੀਕ ਹੋਇਆ ਪਾਕਿਸਤਾਨ ਆਉਣ ਦਾ ਦਰਸ਼ਨ ਕਰਾਂਗੇ। ਠੀਕ ਹੀ ਹੋਇਆ, ਮਾਹੌਲ ਠੀਕ ਹੋਇਆ ਤੁਹਾਡਾ ਪਾਕਿਸਤਾਨ ਦਾ, ਸਾਡਾ ਤਾਂ ਜਨਮ ਦਾ ਠੀਕ ਹੋ ਗਿਆ ਹੁਣ ਇੰਡੀਆ। ਚਲੋ ਉਹ ਵੀ ਰੱਬ ਠੀਕ ਹੋ ਗਿਆ, ਹਾਲਾਤ ਠੀਕ ਹੋਣਗੇ ਉਹ ਵੀ। ਤੁਸੀਂ ਆਓ ਸਾਰੇ, ਕੋਈ ਔਖਾ ਕੰਮ ਨਹੀਂ। ਮੈਂ ਆਨਾ ਵੀ ਜਿਹੜੇ ਇੰਡੀਅਨ ਨੈਸ਼ਨਲ ਜਿਹੜੇ ਉਹਨਾਂ ਵਾਸਤੇ ਵੀ ਔਖਾ ਨਹੀਂਗਾ, ਥੋੜੀ ਮਿਹਨਤ ਦੀ ਲੋੜ ਹੈ ਜਿਨ੍ਹਾਂ ਨੇ ਪਾਕਿਸਤਾਨ ਆਉਣਾ ਵਾ। ਬਾਕੀ ਜਿਹੜੇ ਦੂਜੇ ਪਾਸਪੋਰਟ ਨੇ ਉਹਨਾਂ ਵਾਸਤੇ ਇੰਤਹਾਈ ਈਜ਼ੀ ਹੈ। ਜਿਹਦਾ ਕੋਈ ਨਹੀਂ ਹਿਸਾਬ ਲੱਗਦਾ ਤੁਸੀਂ ਸਾਨੂੰ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਅਰੋੜਾ ਸਾਹਿਬ ਨੂੰ ਪਤਾ ਵਾ ਸਾਰਾ ਕੁਝ ਪ੍ਰੋਵਾਈਡ ਕਰਵਾ ਦਾਂਗੇ। ਜਿਹੜੇ ਆਉਣਾ ਚਾਹੁੰਦੇ ਹੋਣ ਉਹਨਾਂ ਦੇ ਵੀਜ਼ਾ ਦਾ। ਇੰਡੀਅਨ ਵਾਸਤੇ ਵੀ ਔਖਾ ਨਹੀਂ ਹੈਗਾ, ਥੋੜੀ ਜਿਹੀ ਮਿਹਨਤ ਦੀ ਲੋੜ ਹੈ। ਅਗਰ ਇੰਡੀਅਨ ਵੀ ਆਉਣਾ ਚਾਹੁੰਦੇ ਹੋਣ ਉਹਨਾਂ ਲਈ ਇੱਕ ਅਲੱਗਾ ਤੋਂ ਫਾਰਮ ਹੈ ਜਿਹੜਾ SGPC ਦੀ ETPB ਸ਼ਰਾਈਨਸ ਬੋਰਡ ਦੀ ਤੁਸੀਂ ਵੈਬਸਾਈਟ ਤੇ ਜਾਓਗੇ, ਉੱਥੋਂ ਫਾਰਮ ਵੀ ਮਿਲ ਜਾਏਗਾ। ਉਹਨੂੰ ਡਾਊਨਲੋਡ ਕਰਕੇ ਉਹਨੂੰ ਫਿਲ ਕਰਕੇ ਉਹਨੂੰ ਤੁਸੀਂ ਆਪਣੇ ਫਾਰਮ ਦੇ ਨਾਲ ਅਟੈਚ ਕਰੋ ਤੇ ਇੰਡੀਅਨ ਨੈਸ਼ਨਲ ਵਾਸਤੇ ਵੀ ਵੀਜ਼ਾ ਔਖਾ ਨਹੀਂ ਹੈਗਾ, ਸਿਰਫ ਮਿਹਨਤ ਦੀ ਲੋੜ। ਸਾਡੀ ਸਾਥ ਦਾ ਇੱਕ ਫਾਇਦਾ ਇਹ ਹੋਇਆ ਜੀ ਕਿ ਸਾਡੇ ਦੋਸਤ ਜਿਹੜੇ ਇੱਕ ਦੂਜੇ ਨੂੰ ਮਿਲਣ ਦੀ ਘੱਟ ਕਰਦੇ ਸੀ। ਢਿੱਲੋਂ ਸਾਹਿਬ ਤੁਹਾਡੇ ਕੋਲ ਇੱਕ ਬੰਦਾ ਹੋਰ ਆ ਗਿਆ ਜੀ ਮਿਲਣ ਵਾਲਾ, ਕਹਿੰਦੇ ਨਵੀਨ ਸੰਧੂ ਸਾਹਿਬ ਕਹਿੰਦੇ ਜਰਮਨੀ ਆ ਰਹੇ ਤੁਹਾਨੂੰ ਮਿਲਣ। ਵੈਲਕਮ ਨਵੀਨ ਸੰਧੂ ਸਾਹਿਬ ਨੇ ਆ ਰਹੇ ਠੀਕ ਹੈ ਜੀ। ਦੋਸਤ ਇੱਕ ਦੂਜੇ ਨੂੰ ਮਿਲਣਗੇ ਚੰਗੀ ਗੱਲ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਬਲਜੀਤ ਜੀ ਹੈਗੇ ਹੋ? ਉਹ ਭਾਜੀ ਮੈਂ ਮਸਾਂ ਹੀ ਕਿਤੇ 5-7 ਦਿਨ ਅੱਜ ਜੁੜਿਆ ਜੇ। ਕਿਹਦੇ ਨਾਲ ਜੁੜੇ ਜੀ? ਮੰਜੇ ਨਾਲ ਜਾਂ ਸਾਡੇ ਨਾਲ? ਮੰਜੇ ਨਾਲ ਵੀ ਤੇ ਤੁਹਾਡੇ ਨਾਲ ਵੀ ਗੁਰੂਆ, ਮੈਂ ਤਾਂ ਥੱਕ ਗਿਆ ਲੱਭ ਕੇ ਵੀ ਕਿਸ ਤਰ੍ਹਾਂ ਜੁੜਨਾ। ਹਾਂਜੀ ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਲਜੀਤ ਸਿੰਘ ਤਲਵੰਡੀ ਅਰਜ ਕਰ ਰਿਹਾ ਜੀ, ਜ਼ਿਲ੍ਹਾ ਤਰਨਤਾਰਨ ਸਾਹਿਬ, ਤਹਿਸੀਲ ਪੱਟੀ, ਪਿੰਡ ਤਲਵੰਡੀ, ਸੋਭਾ ਸਿੰਘ। ਵਾਹ ਜੀ। ਬਲਜੀਤ ਜੀ ਖੇਸ ਲਿਆ, ਇੰਨੀ ਠੰਡ ਤੇ ਨਹੀਂ ਹੈਗੀ ਆ ਇਸ ਵਕਤ? ਮੈਂ ਨਾਨਕੇ ਆ ਵੀ ਰੰਧਾਵਿਆਂ ਦੇ ਪਿੰਡ ਪੰਡੋਰੀ ਤਖਤਮਲ। ਅੱਛਾ। ਹਾਂਜੀ। ਕੱਲ ਅੰਮ੍ਰਿਤਸਰ ਸੀਗਾ। ਕਸ਼ਮੀਰ ਦੇ ਬਈ ਠੰਡ ਬੜੀ ਹੈ। ਆਹੋ ਨਹੀਂ ਏਸੀ ਠੋਕਿਆ ਭਾਈ, ਏਸੀ ਲਾਇਆ ਇਹਨਾਂ ਨੇ। ਅੱਛਾ ਭਣੇਵੇਂ ਨੂੰ ਉਹਨਾਂ ਨੇ ਏਸੀ ਦਾ ਸੁੱਖ ਦਿੱਤਾ। ਆਹੋ ਏਦਾਂ ਹੀ ਆ। ਹੋਰ ਸੁਣਾਓ? ਇਹ ਅਰੋੜਾ ਸਾਹਿਬ ਮੈਂ ਨਾ ਮਤਲਬ ਜਿੱਦਣ ਪਾਕਿਸਤਾਨ ਆਇਆ ਨਾ ਤੇ ਢਿੱਲੋਂ ਸਾਹਿਬ ਦੇ ਪੂਰੇ ਪਰਿਵਾਰ ਦੇ ਪੈਰੀਂ ਹੱਥ ਲਾਉਣੇ ਭਰਾਵਾ। ਜੋ ਇਹਨਾਂ ਨੇ ਕਰਤਾ ਨਾ ਉਹ ਮਤਲਬ ਸ਼ਾਇਦ ਹੀ ਕੋਈ ਕਰੂਗਾ। ਬਾਬਿਓ ਤੁਹਾਡੀ ਮਿਹਰਬਾਨੀ ਹੈ, ਤੁਹਾਡਾ ਸ਼ੁਕਰੀਆ। ਆਪਾਂ ਗਲੇ ਮਿਲਾਂਗੇ, ਪੈਰੀਂ ਹੱਥ ਲਾਉਣ ਦੀ ਲੋੜ ਨਹੀਂ ਪਈ। ਹਾਂ ਤੇ ਅਰੋੜਾ ਸਾਹਿਬ ਜਦੋਂ ਨਾ ਮੇਰੇ ਬੇਟੇ ਦਾ ਹੁਣ ਕੈਨੇਡਾ ਦਾ ਵੀਜ਼ਾ ਲੱਗਾ ਸੀ ਤੇ ਜਿੱਦਣ ਵੀਜ਼ਾ ਮੈਨੂੰ ਕਾਲ ਆਈ ਤੇ ਪੁੱਛੋ ਢਿੱਲੋਂ ਸਾਹਿਬ ਉਹਨਾਂ ਨੂੰ ਮੈਂ ਪਹਿਲੋਂ ਕਾਲ ਕਰੀ ਆਪਣੇ ਪਰਿਵਾਰ ਤੋਂ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ। ਮੈਂ ਕਿਹਾ ਵੀ ਤੁਹਾਡੇ ਭਤੀਜੇ ਦਾ ਵੀਜ਼ਾ ਆ ਗਿਆ ਜੀ। ਵਾਹ ਜੀ ਵਾਹ, ਬੜੀ ਵਧੀਆ ਹਾਂ। ਤੇ ਸਾਂਝ ਜਿਹੜੀ ਪਿਆਰ ਜਿਹੜੀ ਸੀ ਗੱਲ ਮੁੰਡੇ ਨੂੰ ਗਿਆ ਨੂੰ ਕਿੰਨੀ ਦੇਰ ਹੋ ਗਈ ਆ? ਨਹੀਂ ਮੁੰਡਾ ਜਾਣਾ ਸੀ ਤੇ ਮੁੜ ਕੇ ਭਾਈਆ ਤੁਸੀਂ ਚੱਕਾ ਹੀ ਜਾਮ ਕਰਤਾ ਸਾਰਾ। ਤੇ ਅੱਛਾ ਮੈਂ ਕਹਿੰਦਾ ਹੁਣ ਨੂੰ ਤੇ ਆਪਣਾ ਅਸੀਂ ਆਇਆ ਹੋਣਾ ਚਾਹੀਦਾ ਸੀ ਨਾਨਕਿਆਂ ਦਾ। ਉਹ ਤੇਰਾ ਭਲਾ। ਨਹੀਂ ਮੈਂ ਪਹਿਲੋਂ ਭਰਾ ਕੋਲੇ ਆਉਣਾ ਭਰਾਵਾ, ਮੈਂ ਪਹਿਲੋਂ ਤੇਰੇ ਕੋਲੇ ਆਉਣਾ। ਅੱਛਾ। ਹਾਂ ਮੈਂ ਤੇਰੇ ਕੋਲ। ਪਰ ਬਹੁਤ ਵਧੀਆ ਮਤਲਬ ਜੋ ਜਿੱਡਾ ਵੱਡਾ ਉਪਰਾਲਾ ਇਹਨਾਂ ਵੀਰਾਂ ਦਾ ਤੇ ਇਹਨਾਂ ਨੂੰ ਸਲਾਮ ਆ ਜੀ। ਮੈਂ ਹੈ ਤਾਂ ਵੈਸੇ ਇੱਧਰ ਦਾ ਹੀ ਜੰਪ ਵਾਲਿਆ, ਉਧਰ ਹੈ ਨਹੀਂ ਕੋਈ ਮੇਰਾ, ਪਰ ਮੇਰਾ ਜਿਹੜਾ ਦਿਲ ਉਧਰ ਧੜਕਦਾ ਹੈ। ਬਹੁਤ ਸ਼ੁਕਰੀਆ ਬਲਜੀਤ ਤੁਹਾਡਾ। 2 ਘੰਟੇ ਬਹੁਤ ਸਾਡੇ ਪ੍ਰੋਗਰਾਮ ਨੂੰ ਹੋ ਗਿਆ। ਹੁਣ ਮੈਂ ਖਿਆਲ ਆਪਾਂ ਇਹਦਾ ਹਾਂ ਪਰ ਅਗਲਾ ਹੁਣ ਆਪਾਂ ਕਿਸ ਤਰੀਕ ਨੂੰ ਕਰਨਾ, ਮੈਂ ਉਦੋਂ ਹੁਣ ਮੈਨੂੰ ਮਸਲਾ ਹੱਲ ਲੱਭ ਗਿਆ ਵੀ ਕਿੱਦਾਂ ਜੁੜਨਾ। ਸੈਟਰਡੇ। ਠੀਕ ਹੈ ਬਾਬੇ, ਉਦੋਂ ਆਪਾਂ ਜੁੜਦੇ ਆ। ਸਾਰਿਆਂ ਨੂੰ ਮੇਰੀ ਸਲਾਮ ਤੇ ਸਾਰਿਆਂ ਨੂੰ ਫਤਿਹ ਜੀ। ਓਕੇ ਜੀ ਓਕੇ। ਬਲਵਿੰਦਰ
ਤੇ ਸਾਰੇ ਦੋਸਤ ਜੇ ਕਿਸੇ ਨੂੰ ਭਾਈ ਅਸੀਂ ਮਜ਼ਾਕ ਨੂੰ ਕਰਦੇ ਕਿਸੇ ਨੂੰ ਕੋਈ ਬੁਰਾ ਵੀ ਲੱਗਾ ਹੋਵੇ ਤੇ ਮਾਜ਼ਰਤ ਚਾਹੁੰਦੇ ਆ। ਇਫਤਿਖਾਰ ਸਾਹਿਬ ਦਾ ਇੱਕ ਮੇਰੇ ਖਿਆਲ ਹੱਥ ਲਾਉਣੇ। ਇਫਤਿਖਾਰ ਸਾਹਿਬ ਤੁਹਾਡਾ ਵੀ ਸ਼ੁਕਰੀਆ, ਤੁਸੀਂ ਸਾਡੇ ਨਾਲ ਜੁੜੇ ਰਹੇ ਇੰਨੀ ਦੇਰ। ਬਿਲਕੁਲ ਬਿਲਕੁਲ, ਮੈਂ ਤੇ ਹਮੇਸ਼ਾ ਤੁਹਾਡੇ ਨਾਲ ਹੀ ਜੁੜਾ ਰਹਾਂਗਾ, ਨੋ ਮੈਟਰ ਬਹੁਤ ਵਾਟ, ਸ਼ੁਕਰੀਆ ਸਾਰੇ ਨੋ ਦੋਸਤਾਂ ਦਾ, ਮੈਟਰ। ਬਹੁਤ ਸ਼ੁਕਰੀਆ। ਮੇਰੀ ਇੱਕ ਰਿਕੁਐਸਟ ਹੈਗੀ ਹੈ ਕਿ ਜੇ ਹੋ ਸਕੇ ਤੇ ਤੁਸੀਂ ਲਾਹੌਰ ਤੇ ਡੈਫੀਨਿਟਲੀ ਵੇਖਿਆ ਹੋਏਗਾ, ਠੀਕ ਹੈ ਨਾ, ਤੇ ਆਪਣੇ ਬਾਦਸ਼ਾਹ ਮਸਜਿਦ ਤੇ ਤੁਸੀਂ ਵੇਖੀ ਹੋਏਗੀ, ਠੀਕ ਹੈ ਨਾ, ਤੇ ਉਹਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਜ਼ਾਰ ਹੈਗਾ, ਠੀਕ ਹੈ ਨਾ, ਜੇ ਹੋ ਸਕੇ ਤੇ ਪੰਜਾਬੀ ਲਹਿਰ ਵਾਲੇ ਕਿਸੇ ਤਰੀਕੇ ਨਾਲ ਲਾਈਕ ਐਟ ਦੈਟ, ਮੈਂ ਜਦੋਂ ਦੀ ਗੱਲ ਕਰ ਰਿਹਾ ਬਹੁਤ ਹੀ ਪੁਰਾਣੀ ਗੱਲ ਹੈਗੀ ਹੈ, ਲਾਈਕ 30 ਸਾਲ ਪੁਰਾਣੀ ਗੱਲ ਹੈਗੀ ਹੈ, ਠੀਕ ਹੈ ਨਾ, ਜਦੋਂ ਅਸੀਂ ਪਿੱਛੇ ਕ੍ਰਿਕਟ ਖੇਡਦੇ ਹੁੰਦੇ ਸਾਂ ਤੇ ਲਾਈਕ ਆਪਣੇ ਜਿਹੜੇ ਰਖਵਾਲੇ ਨਹੀਂ ਹੁੰਦੇ ਜਿਹੜੇ ਆਪਣੇ ਦਰਬਾਰਾਂ ਦੇ, ਜੀ ਬਿਲਕੁਲ, ਕੇਅਰ ਟੇਕਰ ਜਿਹੜੇ ਹੁੰਦੇ ਨੇ, ਤੇ ਉਹ ਜਾ ਕੇ ਅਸੀਂ ਲੰਗਰ ਛਕਨੇ ਤੇ ਲਾਈਕ ਲੌਂਗ ਟਾਈਮ ਬੈਕ ਤੇ ਹੁਣ ਮੈਨੂੰ ਭੁੱਲ ਗਿਆ ਕਿ ਅੰਦਰ ਦਾ ਕਿਹੋ ਜਿਹਾ, ਜਿਸ ਤਰ੍ਹਾਂ ਹੁਣ ਤੁਸੀਂ ਕਰਤਾਰ ਸਿੰਘ ਨਹੀਂ ਬਹੁਤ ਸੋਹਣਾ ਬਣਾਇਆ, ਹੁਣ ਅੱਗੇ ਨਾਲੋਂ ਵੀ ਸੋਹਣਾ, ਬਹੁਤ ਖੂਬਸੂਰਤ। ਤੁਹਾਨੂੰ ਜ਼ਰੂਰ ਮੇਰੀ ਸਿਰਫ ਇਹ ਰਿਕੁਐਸਟ ਹੈਗੀ ਹੈ ਕਿ ਪੰਜਾਬੀ ਲਹਿਰ ਤੁਸੀਂ ਜਿਹੜੇ ਹੈਗੇ ਨਾ ਪਾਕਿਸਤਾਨ ਦੇ ਅੰਦਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਰੱਬ ਦੀ ਸਹੁੰ ਪਹਿਲੇ ਕਿਸੇ ਨੇ ਵੀ ਕਦੀ ਕੀਤਾ, ਸੋਚਿਆ ਨਹੀਂ ਕਦੀ ਵੀ, ਬਿਕੋਜ਼ ਆਫ ਦੈਟ, ਐਸੀ ਵਜ੍ਹਾ ਸੌਰੀ ਫॉर ਮੈਂ ਸੌਰੀ ਯਾਰ, ਮੈਂ ਅੰਗਰੇਜ਼ੀ ਬੋਲ ਕੇ ਮੂੰਹ ਹੀ ਥੱਕ ਗਿਆ ਮੇਰਾ ਤੇ ਕਿ ਆਈ ਸਿੱਖ ਲਈ ਆ, ਹੁਣ ਫੇਰ ਤੁਸੀਂ ਬੋਲ ਕੇ ਫਿਰ ਕਹਿ ਗਏ ਆਈ ਤੁਹਾਡੇ ਤੋਂ ਇੰਗਲਿਸ਼ ਸਿੱਖ ਲਈ ਆ। ਨਾ ਯਾਰ ਕੋਈ ਨਹੀਂ, ਅਰੋੜਾ ਸਾਹਿਬ ਹੈਗੇ ਨੇ ਤੁਹਾਡੇ ਕੋਲ, ਅਰੋੜਾ ਸਾਹਿਬ ਟੀਚਰ ਹੈਗੇ ਨੇ, ਟੀਚਰ ਉਸਤਾਦ ਹੈਗੇ ਨੇ, ਉਸਤਾਦ ਗੁਰੂ, ਤੇ ਤੁਹਾਨੂੰ ਤੇ ਸਾਡਾ ਮਕਸੂਦ ਸਾਹਿਬ ਵੀ ਨੇ, ਇਹਨਾਂ ਦਾ ਵੀ ਆਪਾਂ ਮੈਂ ਹੈਲੋ ਹਾਂਜੀ ਜੀ ਮਕਸੂਦ ਸਾਹਿਬ, ਬਿਸਮਿਲ੍ਲਾ ਜੀ, ਬਿਸਮਿਲ੍ਲਾ, ਕੀ ਮੈਂ ਗੱਲ ਕਰ ਸਕਦਾ ਜੀ? ਜਾਰੀ ਰੱਖੋ। ਮਕਸੂਦ ਇਲਾਹੀ ਮੇਰਾ ਨਾਮ ਹੈ ਜੀ ਮਕਸੂਦ ਸਾਹਿਬ, ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ ਤੇ ਅਰੋੜਾ ਸਾਹਿਬ, ਤੁਹਾਡੀ ਬਹੁਤ ਬਹੁਤ ਵੱਡਾ ਸ਼ੁਕਰੀਆ ਹੈ। ਇਸ ਪ੍ਰੋਗਰਾਮ ਦੇ ਰਾਹੀਂ ਮੇਰੇ ਬਜ਼ੁਰਗਾਂ ਦਾ ਪਿੰਡ ਇੰਦਰਗੜ੍ਹ, ਤਹਿਸੀਲ ਜ਼ੀਰਾ, ਔਰ ਪਾਰਟੀਸ਼ਨ ਵੇਲੇ ਉਹਦਾ ਡਿਸਟ੍ਰਿਕਟ ਫਿਰੋਜ਼ਪੁਰ ਸੀ, ਹੁਣ ਉਹਦਾ ਡਿਸਟ੍ਰਿਕਟ ਗਾਲਬਨ ਹੈ ਮੋਗਾ। ਹਾਂਜੀ, ਉੱਥੇ ਦੇ ਕੁਝ ਦੋਸਤਾਂ ਨਾਲ ਰਾਬਤੇ ਦੀ ਕੋਸ਼ਿਸ਼ ਹੈ। ਮੇਰੇ ਨਾਲ ਦਾ ਪਿੰਡ, ਮੇਰੇ ਬਜ਼ੁਰਗਾਂ ਦੇ ਨਾਲ ਦਾ ਪਿੰਡ ਜਿਹੜਾ ਸੀ, ਉੱਥੋਂ ਦੇ ਇੱਕ ਦੋਸਤ ਰਜਿੰਦਰ ਸਿੰਘ ਜੀ ਮੈਨੂੰ ਇਸ ਪ੍ਰੋਗਰਾਮ ਦੇ ਰਾਹੀਂ ਮਿਲੇ, ਉਹਨਾਂ ਦਾ ਰਾਬਤਾ ਹੋਇਆ, ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ। ਸਾਡੇ ਖਾਨਦਾਨ ਦੇ ਬਹੁਤ ਸਾਰੇ ਲੋਕ ਜਿਹੜੇ ਆ, ਉਹ ਜਿਹੜੇ ਉੱਥੋਂ ਮਾਈਗ੍ਰੇਟ ਹੋ ਕੇ ਆਏ ਸੀ, ਉਹ ਇਸ ਵੇਲੇ ਦੁਨੀਆ ਤੇ ਮੌਜੂਦ ਨਹੀਂ। ਤੇ ਅੱਜ ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਅਸੀਂ ਪਿੰਡ ਦੇ ਬਾਰੇ 'ਚ, ਉਸ ਇਲਾਕੇ ਦੇ, ਉਸ ਖਿੱਤੇ ਦੇ ਬਾਰੇ 'ਚ ਉਹਨਾਂ ਬਜ਼ੁਰਗਾਂ ਕੋਲੋਂ ਸੁਣੀਆਂ ਸੀ, ਉਹ ਸਾਰੀਆਂ ਯਾਦਾਂ, ਉਹ ਸਾਰੀਆਂ ਚੀਜ਼ਾਂ ਤਾਜ਼ਾ ਹੋਈਆਂ, ਔਰ ਜਿਹੜੇ ਕੋਈ ਚੰਦ ਇੱਕ ਬਜ਼ੁਰਗ ਮੌਜੂਦ ਰਹੇ, ਉਹਨਾਂ ਨਾਲ ਮੈਂ ਉਹ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ, ਤੇ ਮੈਂ ਉਹਨਾਂ ਦੀ ਉਹ ਖੁਸ਼ੀ, ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੀ ਉਹ ਯਾਦ, ਜਿਹੜੀ ਉਹਨਾਂ ਦੀ ਬਚਪਨ ਦੇ ਵੇਲੇ ਦੀਆਂ ਗੱਲਾਂ ਯਾਦ ਉਹਨਾਂ ਨੂੰ ਤਾਜ਼ਾ ਹੋਈਆਂ, ਸ਼ਾਇਦ ਮੈਂ ਉਹ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦਾ। ਜਿਹੜੀ ਕੋਸ਼ਿਸ਼ ਨਾਸਿਰ ਢਿੱਲੋਂ ਸਾਹਿਬ, ਅਰੋੜਾ ਸਾਹਿਬ, ਇਹ ਤੁਸੀਂ ਭਰਾਵਾਂ ਨੇ ਕੀਤੀ ਹੈ, ਇਹਦਾ ਸ਼ਾਇਦ ਅਸੀਂ ਇਹਦਾ ਬਹੁਤ ਆਨੰਦ ਲੈ ਰਹੇ ਹਾਂ, ਔਰ ਇਹਦੇ ਤੋਂ ਅਸੀਂ ਮੁਸਤਫੀਦ ਹੋ ਰਹੇ ਹਾਂ, ਔਰ ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਫੈਜ਼ਯਾਬ ਹੋਣਗੀਆਂ। ਸਰ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਤੁਸੀਂ ਹੋਰ ਕੁਝ ਕਹਿਣਾ ਚਾਹੋ ਕਿਸੇ ਨੂੰ ਜੀ? ਆਪਣਾ ਨੰਬਰ ਵਗੈਰਾ ਦੇਣਾ ਚਾਹੋ ਤਾਂ ਜ਼ਰੂਰ WhatsApp ਨੰਬਰ ਦੇ ਦਿਓ। ਸ਼ਾਇਦ ਤੁਹਾਡੇ ਕੋਲ ਪਿੰਡ ਤੋਂ ਮਾਨ ਸਾਹਿਬ ਵੀ ਸਾਨੂੰ ਮੇਰੇ ਖਿਆਲ ਸੁਣ ਰਹੇ ਨੇ, ਜਿਹੜੇ ਤੁਹਾਡਾ ਕੰਟੈਕਟ ਦੇ ਵਿੱਚ। ਜੀ ਬਿਲਕੁਲ, ਰਜਿੰਦਰ ਸਿੰਘ ਮਾਨ ਜੀ ਨਾਲ ਨੇ, ਉਹਨਾਂ ਨੇ ਮੇਰੇ ਨਾਲ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਬੜੀ ਰਹਿਨੁਮਾਈ ਕੀਤੀ ਹੈ। ਮੈਂ ਕਾਫੀ ਦਿਨਾਂ ਤੋਂ ਰਾਬਤੇ ਦੀ ਕੋਸ਼ਿਸ਼ ਸੀ, ਪ੍ਰੋਗਰਾਮ ਨੂੰ ਮੈਂ ਬਹੁਤ ਦਿਨਾਂ ਤੋਂ ਫਾਲੋ ਕਰ ਰਿਹਾ। ਬਹੁਤ ਬਹੁਤ ਸ਼ੁਕਰੀਆ, ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਜੀ ਇਫਤਿਖਾਰ ਸਾਹਿਬ, ਆਖਰੀ ਤੁਸੀਂ ਇੱਕ ਗੱਲ ਕਰ ਸਕਦੇ ਹੋ? ਟਾਈਮ ਉੱਤੇ ਹੋ ਗਿਆ ਸਾਡਾ 4 ਮਿੰਟ। ਬਿਲਕੁਲ, ਸੌਰੀ, ਆਈ ਟੋਟਲੀ ਅੰਡਰਸਟੈਂਡ, ਮੈਂ ਬਿਲਕੁਲ ਸਮਝਦਾ ਤੁਹਾਡੀ ਗੱਲ। ਮੇਰੀ ਸਿਰਫ ਮੇਰੀ ਗੱਲ ਓਵਰਲੈਪ ਹੋ ਗਈ ਕਿ ਮੈਂ ਜਿਹੜੇ ਤੁਹਾਡਾ ਤੇ ਸ਼ੁਕਰੀਆ, ਤੇ ਮੈਂ
ਹੁਣ ਕੀ ਕਵਾਂ, ਤਾਰੀਫ ਕਰਨ ਦਾ ਕੋਈ ਫਾਇਦਾ ਨਹੀਂਗਾ। ਪਰ ਮੈਨੂੰ ਇਹ ਜ਼ਰੂਰ ਇੱਕ ਗੱਲ ਹੈਗੀ ਹੈ ਕਿ ਇਮਰਾਨ ਖਾਨ, ਆਈ ਲਵ ਇਮਰਾਨ ਖਾਨ, ਯੂ ਨੋ, ਨੋ ਮੈਟਰ ਵਾਟ। ਸੋ ਤੁਹਾਡੇ ਜੇ ਯੂ ਨੋ ਲੋਇਲ ਪਰਸਨ, ਤੁਹਾਡੇ ਜੇ ਪਰਸਨ, ਤੁਹਾਡੇ ਜੇ ਲੋਕੀ ਜਿਹੜੇ ਯੂ ਨੋ without any you know like interest or something like that, right, ਕਿ ਉਹ ਇੰਨਾ ਬੇਲੌਸ ਕੰਮ ਕਰ ਰਹੇ ਨੇ ਆਪਣੀ ਸਾਡੀ ਮਾਂ ਬੋਲੀ ਜ਼ਬਾਨ ਦੇ ਵਾਸਤੇ ਕਿ ਯੂ ਨੋ ਲਾਈਕ ਤੁਹਾਨੂੰ ਤੇ ਮੇਰੇ ਖਿਆਲ 'ਚ ਕੋਈ ਖਾਸ ਅਹੁਦਾ ਮਿਲਣਾ ਚਾਹੀਦਾ ਹੈ ਜਿਹੜਾ ਕਿ ਜੇ ਇਮਰਾਨ ਖਾਨ, ਜਿਸ ਤਰ੍ਹਾਂ ਇਮਰਾਨ ਖਾਨ ਸਿੱਧੂ ਸਾਹਿਬ ਨੇ ਬੁਲਾਇਆ, ਠੀਕ ਹੈ ਨਾ, ਸਿੱਧੂ ਬੱਬਰ ਸ਼ੇਰ ਸਾਹਿਬ, ਠੀਕ ਹੈ, ਆਪਣਾ ਬਚਾਲੇ ਬੜੀ ਗੱਲ ਹੈ, ਸਾਨੂੰ ਨਹੀਂ ਨਹੀਂ ਮੈਂ you know like to be very honest with apart from everything else, you know like ਤੁਹਾਡੇ ਨੇ let me finish first. sorry you know like I'm not rude at all ਕਿ ਮੈਂ ਜਾਣਨਾ ਕਿ ਤੁਹਾਡੇ ਜੇ ਬੰਦੇ ਜਿਹੜੇ ਹੈਗੇ ਨੇ ਨਾ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਬੁਲਾਇਆ, ਸਿੱਧੂ ਕਿਆ ਬਾਤ ਹੈ ਬੰਦੇ ਦੀ, ਇਮਰਾਨ ਖਾਨ ਦੀ ਵੀ ਜਾਇਜ਼ਾ ਹੋ ਗਈ, ਸਿੱਧੂ ਨੂੰ ਵਿਚਾਰਿਆਂ ਨੂੰ ਇੰਡੀਆ 'ਚ ਜੋ ਵੀ ਕੁਝ ਹੋਇਆ ਉਹਦੇ ਨਾਲ, ਉਹ ਜ਼ਿਆਦਤੀ ਹੋਈ ਉਹਦੇ ਨਾਲ, ਉਹ ਬੰਦਾ ਖਰਾ ਇਮਾਨਦਾਰ ਹੈਗਾ। ਤੇ ਇਮਰਾਨ ਖਾਨ ਨੂੰ ਤੁਹਾਡੇ ਜੇ ਬੰਦਿਆਂ ਨੂੰ ਨਾ ਅੱਗੇ ਲੈਣਾ ਚਾਹੀਦਾ, ਜੇ ਤੇ ਉਹ ਚਾਹੁੰਦੇ ਨੇ ਕਿ ਇੰਡੀਆ ਪਾਕਿਸਤਾਨ ਦੇ ਤਾਲੁਕਾਤ ਜਿਹੜੇ ਹੈਗੇ ਨੇ ਨਾ, ਰਿਲੇਸ਼ਨ ਜਿਹੜੇ ਹੈਗੇ ਨੇ ਉਹ ਬਿਹਤਰ ਹੋਣ, ਤੇ ਤੁਹਾਡੇ ਜੇ ਬੰਦੇ ਜਿਹੜੇ ਹੈਗੇ ਨੇ ਨਾ, ਉਹ ਤੇ ਸੋਨਾ ਹੈਗੇ ਨੇ। I don't know how come he couldn't see that thing. ਪਰ ਇੱਕ ਤਾਂ ਇਹ ਗੱਲ ਹੋ ਗਈ, ਨੰਬਰ 1। ਨੰਬਰ 2 is this ਕਿ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਨਾ, ਮਹਾਰਾਜਾ ਰਣਜੀਤ ਸਿੰਘ ਦੀ ਜੇ ਮੜੀ ਹੈਗੀ ਹੈ, ਜਿਹੜਾ ਉਹਨਾਂ ਦਾ ਮਜ਼ਾਰ ਹੈਗਾ, ਜੇ ਤੁਹਾਡੀ ਪੰਜਾਬੀ ਲਹਿਰ ਦੀ ਟੀਮ ਉਧਰ ਜਾ ਕੇ ਅੰਦਰੋਂ ਪੂਰਾ ਇੱਕ ਡਾਕੂਮੈਂਟਰੀ ਟਾਈਪ ਬਣਾਏ ਤੇ ਯਾਰ ਵਾਹ, ਸਵਾਦ ਹੀ ਆ ਜਾਏਗਾ। ਜ਼ਰੂਰ ਬੜੀ ਜ਼ਰੂਰ ਪੂਰੀ ਕਰਾਂਗੇ ਜੀ, ਬਹੁਤ ਜਲਦ ਸਰਦਾਰ ਸਾਹਿਬ। ਬਹੁਤ ਸ਼ੁਕਰੀਆ, ਜਿੰਦੇ ਰਹੋ। ਲਵ ਯੂ ਵੈਰੀ ਮਚ, ਲਵ ਯੂ ਅਰੋੜਾ ਸਾਹਿਬ। ਤੁਸੀਂ ਤੇ ਕੈਨੇਡਾ 'ਚ ਜਿਹੜੇ ਕਿ ਛਾਏ ਹੈਗੇ ਹੋ, ਤੇ ਜਿਸ ਤਰ੍ਹਾਂ ਬਿਲਕੁਲ ਜੈਸੇ ਬਾਕੀ ਇਫਤਖਾਰ ਸਾਹਿਬ ਜਿਹੜਾ ਉਹਦੇ ਦੀ ਗੱਲ ਕੀਤੀ, ਉਹ ਸਾਨੂੰ ਅਸੀਂ ਆਨੇ ਮੇਰੇ ਆਦੇ ਹੁੰਦੇ ਸੀ ਵੀ ਬਾਬੇ ਹੋਣੀ ਵੀ ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਕੋਈ ਮਗਰੋਂ ਨਾਂ ਲੈ ਲੈ ਚੰਗੇ ਲਫ਼ਜ਼ਾਂ 'ਚ ਵੀ ਫਲਾਣਾ ਹੈਗਾ ਸੀ, ਉਹਨੇ ਕੋਈ ਚੰਗਾ ਕੰਮ ਕੀਤਾ ਸੀ, ਇੰਨਾ ਹੀ ਬਹੁਤ ਹੈ ਜੀ। ਅੱਛਾ ਜੀ, ਮੈਂ ਦੋ ਗੱਲਾਂ ਕਰ ਲਵਾਂ ਪਰਵਿੰਦਰ ਜੀ। ਪਰਵਿੰਦਰ ਜੀ ਦੇ ਦੇਖੋ, ਸਾਡੀ ਸਾਥ ਦਾ ਫਾਇਦਾ ਵੀ ਇਹੀ ਆ ਕਿ ਅਸੀਂ ਦੂਸਰੇ ਸਾਂਝ ਬਣਾਈਏ। ਤੁਸੀਂ ਜਰਮਨੀ ਜਾਓ, ਤੁਹਾਡੇ ਕੋਲ ਨਵੀਦ ਸਿੱਧੂ ਸਾਹਿਬ ਤੁਹਾਡਾ ਨੰਬਰ ਮੰਗਦੇ, ਤੁਸੀਂ ਢਿੱਲੋਂ ਸਾਹਿਬ ਤੁਸੀਂ ਇਹਨਾਂ ਦਾ ਨੰਬਰ ਐਕਸਚੇਂਜ ਕਰਾ ਦੇਣਾ ਜੀ ਨਵੀਦ ਸਿੱਧੂ ਸਾਹਿਬ ਦਾ। ਦੂਸਰੀ ਗੱਲ, ਬਿਕਰਮਜੀਤ ਜੀ ਤੁਹਾਡੇ ਨਾਲ ਰਹਿੰਦੇ ਨੇ ਇੱਥੇ ਜਰਮਨੀ ਵਿੱਚ, ਉਹ ਮੈਨੂੰ ਹਰ ਵਾਰ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਮੈਸੇਜ ਕਰਦੇ ਨੇ, ਪਾਸਟਰ ਜੀ ਕਹਿੰਦੇ ਪ੍ਰੋਗਰਾਮ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਨੇ, ਉਹਨਾਂ ਦਾ ਵੀ ਸ਼ੁਕਰੀਆ ਪ੍ਰੋਗਰਾਮ ਵੇਖਣ ਲਈ। ਉਹ ਭਿੰਦਰ ਸਿੰਘ ਗਿੱਲ ਪੁੱਛ ਰਹੇ ਨੇ, ਨਾਜ਼ਰ ਭਾਜੀ ਬਿਲਤਾ ਦਾ ਕੀ ਮਤਲਬ ਹੁੰਦਾ ਹੈ, ਕੀ ਆਪਾਂ ਨੂੰ ਟੀਚਰ ਵੀ ਕਹਿ ਸਕਦੇ ਹਾਂ? ਦੱਸੋ ਜੀ। ਭੁਪਿੰਦਰ ਗਿੱਲ ਸਾਹਿਬ, ਇਹ ਤੁਹਾਡੇ ਵਿਆਹ ਤੇ ਆਉਂਦੇ ਤੇ ਫਿਰ ਤੁਹਾਨੂੰ ਦੱਸਦੇ ਨਾ, ਅਸੀਂ ਭੰਡਾ ਵਾਲਾ ਕੰਮ ਕਰਦੇ। ਚਲੋ ਸਾਹਿਬ ਬਿਲਕੁਲ ਜੀ। ਅੱਛਾ ਜੀ, ਹੋਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤਾਂ ਦੇ ਨਾਲ ਕਮੈਂਟਸ ਹੈ। ਰੋਬਨ ਬਰਾੜ ਸਾਹਿਬ ਨੇ ਦੱਸਿਆ ਕਿ ਉਹ ਜੀਰੇ ਦੇ ਕੋਲ ਦੇ ਪਿੰਡ ਦੇ ਜੀਰੇ ਵਾਲੇ ਜਿਹੜੇ ਨੇ ਉਹਨਾਂ ਨਾਲ ਗੱਲ ਕਰ ਸਕਦੇ। ਰੋਬਨ ਬਰਾੜ ਜੀ ਨਾਲ ਗੱਲ ਕਰ ਸਕਦੇ, ਨੌਜਵਾਨ ਬੱਚਾ ਹੈ ਜੀ। ਨਵੀਦ ਸਿੱਧੂ ਸਾਹਿਬ, ਤੇਜ ਸੰਧੂ ਸਾਹਿਬ, ਬਹੁਤ ਸਾਰੇ, ਮੁਦੱਸਰ ਚੱਠਾ ਸਾਹਿਬ ਬਾਰ-ਬਾਰ ਕਮੈਂਟ ਕਰ ਰਹੇ ਪ੍ਰੋਗਰਾਮ ਵਿੱਚ। ਤੁਹਾਡਾ ਵੀ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ। ਮਕਸੂਦ ਇਲਾਹੀ ਸਾਹਿਬ, ਤੁਸੀਂ ਰੋਮਨ ਬਰਾੜ ਜੀ ਨਾਲ ਗੱਲ ਕਰ ਦੇਣਾ, ਉਹ ਤੁਹਾਡੇ ਇਲਾਕੇ ਦੇ ਨੇ ਜੀ, ਜ਼ਰੂਰ ਮਦਦ ਕਰਨਗੇ। ਉਹਨਾਂ ਨੰਬਰ ਤੋਂ ਸਾਂਝਾ ਕਰ ਦਿੱਤਾ ਜੀ। ਸੋ ਆਦਮ ਰਜ਼ਾ ਸਾਹਿਬ ਕਹਿੰਦੇ ਸਿੱਧੂ ਮੂਸੇਵਾਲਾ ਵੀ ਜਾਂ ਪਾਕਿਸਤਾਨ ਦੀ ਕੋਈ ਮੂਸੇ ਦਾ ਹੋਵੇ ਤਾਂ ਜ਼ਰੂਰ ਦੱਸਣਾ ਜੀ, ਪਾਕਿਸਤਾਨ ਵਿੱਚ ਹੋਵੇ ਜੀ। ਠੀਕ ਹੈ ਜੀ, ਜ਼ਰੂਰ ਜੀ। ਅਸੀਂ ਸਾਡਾ ਮਕਸਦ ਮੇਰੇ ਖਿਆਲ ਪੂਰਾ ਹੋ ਚੁੱਕਿਆ ਹੈ ਇਸ ਪ੍ਰੋਗਰਾਮ ਦਾ, ਅੱਜ ਦਾ ਵਕਤ ਵੀ ਪੂਰਾ ਹੋ ਚੁੱਕਿਆ। ਅਸੀਂ ਸਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਪਾਸੇ ਹਟ ਜਾਣਾ ਜੀ। ਨਾਸ਼ਨਾਲੀ ਪ੍ਰੋਗਰਾਮ ਤੋਂ ਬਾਅਦ ਕਮੈਂਟ ਜ਼ਰੂਰ ਪੜਿਆ ਕਰੋ, ਬਹੁਤ ਵਧੀਆ ਹੁੰਦੇ। ਤੁਹਾਡਾ ਸੇ ਨਵੀਦ ਬਾਜਵਾ ਜੀ ਕਹਿ ਰਹੇ ਨੇ ਜੀ ਕਿ ਕਮੈਂਟ ਜ਼ਰੂਰ ਪੜਿਆ ਕਰੋ, ਤੁਹਾਡੇ ਵਾਸਤੇ ਬੜੇ ਸਾਰੇ ਕਮੈਂਟ ਹੁੰਦੇ ਨੇ। ਹੁਣ ਕਹਿੰਦਾ 2 ਘੰਟੇ ਬਹਿ ਕੇ ਕਮੈਂਟ ਵੀ ਪੜ੍ਹਨੇ ਨੇ, ਇਸ ਤੋਂ ਬਾਅਦ ਤੁਹਾਡਾ ਹੋਮਵਰਕ ਹੈ ਜੀ ਅੱਜ ਨਾਸਰ ਸਾਹਿਬ। ਜ਼ਰੂਰ ਜੀ, ਬਹੁਤ ਸ਼ੁਕਰੀਆ ਸਾਰਿਆਂ ਦਾ। ਪਰਵਿੰਦਰ ਜੀ ਜਿਹੜੇ ਸਾਡੇ ਨਾਲ ਜੁੜੇ ਨੇ, ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕੋਈ ਗਲਤੀ ਕੁਤਾਹੀ ਹੋਵੇ ਤਾਂ ਮਾਫੀ ਚਾਹੁੰਦੇ। ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ। ਪਰਵਿੰਦਰ ਰੋਜ਼ ਸ਼ਰਟ ਨਵੀਂ ਪਾ ਕੇ ਇਸਤਰੀ ਕਰਾ ਕੇ ਪਾ ਦਿੰਦਾ। ਇਹ ਪੁਰਾਣੀ ਪਾਈ, ਕੱਲ ਵਾਲੀ ਪਾਈ ਆ। ਅੱਛਾ, ਭਾਬੀ ਲੜ ਪਈ, ਕਹਿੰਦਾ ਕਰੋ। ਸਾਰਿਆਂ ਦੋਸਤਾਂ ਦਾ ਸ਼ੁਕਰੀਆ। ਅਗਲੇ ਸੈਟਰਡੇ ਸੰਡੇ ਤੁਹਾਡੇ ਨਾਲ ਫੇਰ ਜੁੜਾਂਗੇ 9:30 ਵਜੇ ਪਾਕਿਸਤਾਨੀ ਟਾਈਮ ਤੇ, ਸਾਂਝੀ ਸਾਥ ਪ੍ਰੋਗਰਾਮ ਲੈ ਕੇ। ਅਗਰ ਤੁਸੀਂ ਚਾਹੁੰਦੇ ਜੇ ਵੀ ਰੋਜ਼ਾਨਾ ਦੀ ਬੁਨਿਆਦ ਤੇ ਹੋਵੇ, ਪਰਵਿੰਦਰ ਨਾਲ ਜੁੜੇ ਰਹਿਣਾ, ਰੋਜ਼ਾਨਾ ਦੀ ਬੁਨਿਆਦ ਤੇ ਹੋਵੇ,
ਤੇ ਅਸੀਂ ਜ਼ਰੂਰ ਕੋਸ਼ਿਸ਼ ਵੀ ਕਰਾਂਗੇ, ਚਲੋ ਜਿੰਨੇ ਦਿਨ ਕਰ ਸਕੀਏ। ਉਹਦੇ 'ਚ ਅਸੀਂ WhatsApp ਗਰੁੱਪ ਬਣਾਇਆ ਵਾ, ਉਹਦੇ 'ਚ ਅਸੀਂ ਓਪਨ ਕਰ ਦਿਆ ਕਰਾਂਗੇ 1 ਘੰਟੇ 2 ਵਾਸਤੇ। ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਜੀ। ਅਰੋੜਾ ਸਾਹਿਬ ਕੁਝ ਕਹਿਣਾ ਚਾਹੁੰਦੇ? ਭੁਪਿੰਦਰ ਜੀ ਕੁਝ ਕਹਿ ਰਹੇ ਨੇ, ਉਸ ਤੋਂ ਬਾਅਦ ਅਖੀਰਲੀ ਗੱਲ ਭੁਪਿੰਦਰ ਜੀ ਦੀ ਸੁਣ ਲਈਏ। ਮੈਂ ਇਹ ਬੇਨਤੀ ਕਰਨੀ ਸੀ ਕਿ ਤੁਸੀਂ ਆਪਾਂ ਪਿਛਲੀ ਵਾਰ ਗੱਲ ਕੀਤੀ ਆਪਣੇ ਹੀਰੋਆਂ ਦੀ, ਤੇ ਕਾਫੀ ਰਹਿ ਗਏ ਸੀ, ਬਹੁਤ ਟਾਈਮ ਘੱਟ ਥੋੜਾ ਸੀ। ਇਹੋ ਜਿਹੀ ਟੌਪਿਕ ਆਪਾਂ ਦੁਬਾਰਾ ਵੀ ਲੈ ਕੇ ਆਈਏ। ਬਿਲਕੁਲ ਕਰ ਸਕਦੇ ਆਪਾਂ, ਕਰ ਸਕਦੇ। ਤੇ ਇੱਕ ਚੀਜ਼ ਹੋਰ ਕਿ ਤੁਸੀਂ ਢਿੱਲੋਂ ਸਾਹਿਬ ਰਹਿੰਦੇ ਜੋ ਪੰਜਾਬ ਵਿੱਚ ਜਾਂ ਇੰਡੀਆ ਵਾਲੇ ਪੰਜਾਬ 'ਚ ਕੋਈ ਵੀਰ ਹੋਣ ਜਿਹੜੇ ਗਰੀਬ ਸਿੰਗਰ, ਕੋਈ ਗਰੀਬ ਬੰਦਾ ਹੋਵੇ, ਮਾਤਰ ਹੋਵੇ, ਲੇਕਿਨ ਉਹਦੇ ਕੋਲ ਟੈਲੈਂਟ ਹੋਵੇ, ਉਹਨੂੰ ਅੱਗੇ ਲੈ ਕੇ ਆਓ। ਤੇ ਜਿਹੜੇ ਅਸੀਂ ਬਾਹਰ ਬੈਠੇ ਹਾਂ, ਕੋਈ ਨਾ ਕੋਈ ਥੋੜੀ ਬਾਰ ਆਪਣੇ ਸੰਬੰਧ ਕੱਢੀਏ, ਥੋੜੀ ਬਹੁਤੀ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਵੀ ਮਤਲਬ ਲੈਣ ਤੇ ਲੈ ਕੇ ਆਈਏ ਜਿੰਨਾ ਕਿ ਅਸੀਂ ਕਰ ਸਕਦੇ ਹਾਂ। ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮਹੀਨੇ 'ਚ 1-2 ਬੰਦੇ, ਜਿਵੇਂ ਤੁਸੀਂ ਕੋਈ ਮਾਤਰ ਗਰੀਬ ਸਿੰਗਰ ਕੋਈ ਮਾੜਾ ਹੋਵੇ ਜਾਂ ਉਹਦੀ ਮਦਦ ਹੋ ਜਾਏ, ਨਾਲ ਸਾਡਾ ਸ਼ੁਕਰ ਮਿਲਦਾ ਹੋ ਜਾਏ, ਏਦਾਂ ਦੇ ਵੀ ਕੋਸ਼ਿਸ਼ ਬਹੁਤ ਕਰੋ। ਸ਼ੁਕਰੀਆ, ਜ਼ਰੂਰ ਇੱਥੇ ਵੀ ਆਪਾਂ ਕਰ ਸਕਦੇ ਜੀ। ਅਰੋੜਾ ਸਾਹਿਬ ਜੀ ਕਰੋੜਾਂ ਵਾਰ ਡੈਫੀਨਿਟਲੀ ਕੋਸ਼ਿਸ਼ ਕਰਾਂਗੇ ਜੀ, ਅਸੀਂ ਉਹਨਾਂ ਨੂੰ ਇਹੋ ਜਿਹੇ ਸਿੰਗਰਸ ਨੂੰ ਲੈ, ਇਹੋ ਜਿਹੇ ਪਰਫਾਰਮਰਸ ਨੂੰ, ਆਰਟਿਸਟ ਨੂੰ ਜ਼ਰੂਰ ਲੈ ਕੇ ਆਈਏ ਤੁਹਾਡੇ ਵਾਸਤੇ। ਦੋਸਤਾਂ ਦੇ ਪ੍ਰੋਗਰਾਮ ਨੂੰ ਪਸੰਦ ਕੀਤਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਦੇ ਅਖੀਰ ਜੇ ਕਦੀ ਜਾਣ ਤੋਂ ਪਹਿਲਾਂ ਇੱਕ ਜੁਗਤ ਜ਼ਰੂਰ ਹੋਣੀ ਚਾਹੀਦੀ ਹੈ, ਸੁਨਾਸਰ ਦਾ ਪ੍ਰੋਗਰਾਮ ਦੀ ਇੱਕ ਜੁਗਤ ਹੋਣੀ ਚਾਹੀਦੀ ਹੈ। ਇਹ ਜਾਣ ਤੋਂ ਪਹਿਲਾਂ ਦੋਸਤਾਂ ਜਿਨ੍ਹਾਂ ਦੀ ਗੱਲ ਹੋ ਸਕੀ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਦੇ ਕਮੈਂਟਸ ਨਹੀਂ ਪੜ੍ਹੇ ਜਾ ਸਕੇ ਉਹਨਾਂ ਨੂੰ ਮਾਜ਼ਰਤ ਚਾਹਾਂਗੇ। ਕੱਲ ਵਾਲੇ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਸਾਡੇ ਕੋਲ ਮੰਗਿਆ ਕਿ ਕੱਲ ਵਾਲਾ ਵੀਡੀਓ ਸਾਡਾ ਦੁਬਾਰਾ ਸ਼ੇਅਰ ਕਰ ਦਿਓ। ਮੈਂ ਕੁਝ ਲੋਕਾਂ ਨਾਲ ਪਰਸਨਲੀ ਸ਼ੇਅਰ ਕਰ ਸਕਿਆ ਵਾ ਫੇਸਬੁੱਕ ਦੇ ਜ਼ਰੀਏ। ਜਿਨ੍ਹਾਂ ਨੂੰ ਨਹੀਂ ਵੀਡੀਓ ਦੀ ਜ਼ਰੂਰਤ ਹੈ ਉਹ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਦਿੰਦਾ, ਉਹ ਵੀਡੀਓ ਸਾਡਾ ਉਹਨੂੰ ਜਿਹੜਾ WhatsApp ਗਰੁੱਪ ਹੈ ਆਪਣਾ ਸਾਂਝੀ ਸਾਦਾ, ਉਹਦੇ 'ਚ ਸ਼ੇਅਰ ਕਰ ਦਿਓ ਸਾਰਿਆਂ ਤੱਕ ਜੀ। ਮੈਂ ਜਿਹੜਾ ਸਾਡਾ WhatsApp ਗਰੁੱਪ ਹੈ ਸਾਂਝੀ ਸਾਦਾ, ਤੁਸੀਂ ਉਹਨੂੰ ਜੁਆਇਨ ਕਰ ਲਓ। ਉਸ ਦੇ ਵਿੱਚ ਮੈਂ ਸਾਰਿਆਂ ਵਾਸਤੇ ਸ਼ੇਅਰ ਕਰ ਦਿਆਂਗਾ ਜੀ ਵੀਡੀਓ, ਤੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਹੁੰਚਦਾ ਹੋ ਜਾਏਗਾ ਜੀ। ਸੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇਸ ਵਾਰ ਜੁੜਨ ਲਈ। ਅਗਰ ਸੈਟਰਡੇ ਮੈਂ ਤੁਹਾਡੇ ਕੋਲ ਵਾਸਤੇ ਹਾਜ਼ਰ ਹੋਊਗਾ। ਸੰਡੇ ਵਾਸਤੇ ਮੈਂ ਪਹਿਲੇ ਹੀ ਮਾਜ਼ਰਤ ਚਾਹਾਂਗਾ, ਸੰਡੇ ਨੂੰ ਮੈਂ ਇੱਕ ਹੋਰ ਲਾਈਵ ਕਰਨਾ ਪੰਜਾਬੀ ਥੀਏਟਰ ਦੇ ਹਵਾਲੇ ਤੋਂ, ਤੇ ਉਸ ਕਰਕੇ ਕੁਝ ਅਰਸਾ ਅਵੇਲੇਬਲ ਨਹੀਂ ਹੋਗਾ। ਉਸ ਤੋਂ ਬਾਅਦ ਜੁੜਾਂਗਾ ਜ਼ਰੂਰ, ਪਰ ਥੋੜੀ ਦੇਰ ਲਈ। ਪਰ ਸੈਟਰਡੇ ਇਸੇ ਵਕਤ ਤੋਂ ਬਹੁਤ ਸ਼ੁਕਰੀਆ ਸਾਰਿਆਂ ਦਾ, ਬਹੁਤ ਸ਼ੁਕਰੀਆ ਜੀ। ਓਕੇ।